सिरों लथी पग ते जेड़ दी अग, ये तिन्ने गल्लां बुरियां ने, तिन्ने गल्लां बुरियां ने। जुत्ती तंग, दमे दी खंग ते जमाई नंग, ये रंडी रौना उमरां दा, रंडी रौना उमरां दा। लंगोट दा जती, लहंगे दी सती ते आग्याकारी पति, ये तिन्ने नसीबां नाल मिलदे ने, तिन्ने नसीबां नाल मिलदे ने। ताड़ियां मार दिओ। ये सिख गेमां सिखर ते ने। फाइनल दा मैच आ, थोड़े समय दरम्यान होना ते थोड़ा सारिਆਂ ਦਾ ਧੰਨਵਾਦ। ਇਹ ਮੀਂਹ ਦੇ ਵਿੱਚ ਵੀ ਤੁਸੀਂ ਸਾਥ ਬਣਾਈ ਰੱਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਈ ਇੱਕ ਵਾਰੀ ਜੇਕਰ ਗੱਲਾਂ ਵਧੀਆ ਲੱਗਿਆ ਤਾੜੀ ਬਣਦੀ ਆ ਮੁੰਡੇ ਲਈ, ਪਲੀਜ਼ ਤਾੜੀ ਮਾਰ ਦਿਓ ਦਿਲੋਂ। ਲੈ ਵੀ ਦਰਸ਼ਨ ਖੱਟੜਾ $50 ਸਾਬੀ ਘੁੰਮਣ ਹੋਣਾ ਦੇ ਵੱਲੋਂ ਤੇਰੇ ਲਈ ਆਏ ਨੇ। ਤੇ ਹੁਣ ਇੱਧਰ ਸੰਤੋਖ ਸਿੰਘ ਜੀ ਅੱਟਾ ਸਾਹਿਬ ਵੀ ਕੁਝ ਤੁਹਾਡੇ ਨਾਲ ਸਾਂਝੇ ਕਰਨਗੇ। ਬੋਲ। ਆ ਲਓ ਜੀ, ਆਲਣ ਵਾਰ ਦਾ ਗੀਤ ਆ ਤੁਹਾਡੇ ਸਾਹਮਣੇ ਪੇਸ਼ ਕਰਦਾ, ਜਿਹੜਾ ਖਿਆਲ ਨਾ। ਆਵਾਜ਼ਾਂ ਮਾਰੀਆਂ बुलाया कई बार मैं, किसी ने मेरी गल ना सुनियो। बाजा मारियां, बाजा मारियां, बुलाया कई बार मैं, किसी ने मेरी गल ना सुनियो। बाजा मारियां, इत्थे कहंदे ने हुक्म सरकार दा, दिल तोड़िए ना किसे भी मारदा। नेड़े आया ओ नेड़े आया, दूर होई जांदियां, किसे ने मेरी गल ना सुनियो। बाजा मारियां, बाजा मारियां, बुलाया कई बार मैं, किसे ने मेरी गल ना सुनियो। बाजा मारियां, मैनू बंदियां ने मत्थे घूरी पा के, मैनू बंदियां ने मत्थे घूरी पा के, किसे पुछया ना कौन मेरे आके। टुटी नवज नूं ओ टुटी नवज नूं विखाया कई बार मैं, किसे ने मेरी गल ना सुनियो। बाजा मारियां, बाजा मारियां, बुलाया कई बार मैं, किसे ने मेरी गल ना सुनियो। बाजा मारियां, सीने ला के कुट लइयां बावां मेरियां, है सीने ला के कुट लइयां बावां मेरियां। आलम वेखिया ते लोकां अखां फेरियां, ओए आलम वेखिया ते लोकां अखां फेरियां। कोल बह गया ते मन लइए हार मैं, किसे ने मेरी गल ना सुनियो। बाजा मारियां, बाजा मारियां, बुलाया कई बार मैं, किसे ने मेरी गल ना सुनियो। बाजा मारियां, हाँ हाँ। ਕਿ ਵੀ ਆਪਾਂ ਗੱਲ ਕਰ ਰਹੇ ਸੀ ਕਿ ਇੱਕ ਮੇਲੇ ਦੀ ਤਰ੍ਹਾਂ ਇਹ ਇੱਥੇ ਸਾਲ ਬਾਅਦ ਸੰਗਤ ਆਉਂਦੀ ਆ। ਪੂਰਾ 3 ਦਿਨਾਂ ਮੇਲਾ, ਇੱਕ ਪੇਂਡੂ ਮਾਹੌਲ ਸੱਜਦਾ ਤੇ ਜਿੱਥੇ ਪ੍ਰਬੰਧਕ ਵੀਰ ਜਿਹੜੇ ਆ, ਸਾਡੀ ਐਨਜ਼ੈਕ ਕਮੇਟੀ ਵਧੀਆ ਤਰੀਕੇ ਨਾਲ ਕੰਮ ਕਰਦੀ ਆ, ਪੂਰੀ ਤਿਆਰੀ ਨਾਲ ਇੱਥੋਂ ਦੇ ਪ੍ਰਬੰਧ ਕਰਦੀ ਆ। ਉੱਥੇ ਇੱਕ ਬਹੁਤ ਵੱਡਾ ਰੋਲ ਆ ਜਿਹੜਾ ਸਾਡੇ ਵਲੰਟੀਅਰਸ ਵੀ ਨਿਭਾਉਂਦੇ ਨੇ, ਕਿਉਂਕਿ ਜੇਕਰ ਅਸੀਂ ਲੰਗਰ ਦੀ ਗੱਲ ਕਰੀਏ ਤਾਂ ਹੋਰ ਪ੍ਰਬੰਧਾਂ ਦੀ ਗੱਲ ਕਰੀਏ ਤੇ ਥਾਂ ਥਾਂ ਸਾਡੇ ਜਿਹੜੇ ਵਲੰਟੀਅਰ ਵੀਰ ਨੇ ਉਹ ਇੱਥੇ ਆਪਣੀ ਸੇਵਾ ਨਿਭਾਉਂਦੇ ਨੇ। ਮੈਂ ਆਪਾਂ ਪਰਸੋਂ ਤੋਂ ਇਹ ਮੇਲਾ ਸ਼ੁਰੂ ਹੋਇਆ ਤਦ ਤੋਂ ਇਹਨਾਂ ਵੀਰਾਂ ਨੂੰ ਦੇਖਦਾ ਆਇਆ ਕਿ ਲਗਾਤਾਰ ਚਾਹੇ ਮੀਂਹ ਹੋਵੇ ਚਾਹੇ ਧੁੱਪ ਹੋਵੇ, ਕਿਉਂਕਿ ਕੁਦਰਤ ਵੀ ਖੇਡਾਂ ਖੇਡਦੀ ਆ। ਪਰਸੋਂ ਦੀਆਂ ਲਗਾਤਾਰ ਕਈ ਵਾਰਾਂ ਤੇਜ਼ ਮੀਂਹ ਵੀ ਪਏ ਆ ਤੇ ਕਈ ਵਾਰਾਂ ਤਿੱਖੀ ਧੁੱਪ ਵੀ ਲੱਗੀ ਆ, ਪਰ ਇਹ ਮੇਰੇ ਵੀਰ ਇੱਥੇ ਲਗਾਤਾਰ ਇਸੇ ਤਰੀਕੇ ਨਾਲ ਖੜੇ ਰਹੇ ਨੇ। ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਭਾਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ ਕਿੱਥੋਂ ਆਏ ਹੋ ਤੁਸੀਂ, ਕੀ ਨਾਮ ਆ ਤੁਹਾਡਾ? ਭਾਜੀ ਮੈਂ ਇੱਥੇ ਲੋਕਲੀ ਰਹਿੰਦਾ, ਕੌਪ ਸਾਹਿਬ ਜੀ, ਰਣਸ਼ੇਰ ਸਿੰਘ ਬਾਸੀ ਮੇਰਾ ਨਾਮ ਭਾਜੀ। ਠੀਕ ਆ। ਤੇ ਬਾਈ ਜੀ ਜਿਸ ਤਰੀਕੇ ਨਾਲ ਤੁਸੀਂ ਟਰਬਨਸ ਆਫ ਆਸਟ੍ਰੇਲੀਆ ਜਾਂ ਸਿੱਖ ਸਪੋਰਟਸ ਕੰਪਲੈਕਸ ਕਲੱਬ ਵੱਲੋਂ ਆਏ? ਕਲੱਬ ਵੱਲੋਂ ਆ ਭਾਜੀ, ਕਲੱਬ ਵੱਲੋਂ ਵਲੰਟੀਅਰ ਕੰਮ ਕਰਨਾ ਭਾਜੀ ਜੀ। ਸੋ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਕਿ ਸੇਵਾ ਜਿਹੜੇ ਵੀਰਾਂ ਵੱਲੋਂ ਕੀਤੀ ਜਾਂਦੀ ਲਗਾਤਾਰ 3 ਦਿਨ ਹੋ ਗਿਆ, ਇਹਦੀਆਂ ਤਿਆਰੀਆਂ ਕਦੋਂ ਸ਼ੁਰੂ ਕਰ ਦਿੱਤੀਆਂ ਤੁਸੀਂ? ਭਾਜੀ ਤਿਆਰੀਆਂ ਤਾਂ ਤੁਹਾਨੂੰ ਪਤਾ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ, ਮਹੀਨਾ ਇੱਕ ਪਹਿਲਾਂ ਭਾਜੀ। ਸਾਰਾ ਕੁਝ ਸੈਟਅਪ ਕਰਕੇ ਫਿਰ ਸਾਰਾ ਕੁਝ ਹੌਲੀ ਹੌਲੀ ਸਭ ਕੁਝ ਨੇਪਰੇ ਚੜੀ ਜਾਂਦਾ, ਇਹੀ ਬਹੁਤ ਆ ਭਾਜੀ।
ਤੇ ਜਿਸ ਤਰੀਕੇ ਨਾਲ ਤੁਸੀਂ ਖੜੇ ਹੋ ਪਰਸੋਂ ਦੇ, ਤੁਹਾਨੂੰ ਕੋਈ ਕਿਸੇ ਤਰੀਕੇ ਨਾਲ ਲੱਗਾ ਕਿ ਸੰਗਤ ਸਹਿਯੋਗ ਨਹੀਂ ਕਰ ਰਹੀ ਜਾਂ ਕੋਈ ਕਮੀ ਪੇਸ਼ੀ ਲੱਗੀ ਹੋਵੇ ਤਾਂ ਨਹੀਂ ਨਹੀਂ, ਜ਼ਰੂਰ ਸੰਗਤ ਦੱਸੋ। ਪੂਰਾ ਸਹਿਯੋਗ ਕਰ ਰਹੀ ਆ, ਸਾਰੇ ਵਧੀਆ ਡੀਲ ਕਰਦੇ ਆ ਜੀ। ਤੇ ਸਾਰੇ ਕਹਿਣਾ ਮੰਨਦੇ ਆ ਅਸੀਂ। ਸੋ ਇਹ ਬਿਲਕੁਲ ਬਹੁਤ ਵਧੀਆ ਗੱਲ ਹੈ, ਕਿਉਂਕਿ ਇੱਥੇ ਜਿੱਦਾਂ ਸਾਡੇ ਵਲੰਟੀਅਰਸ ਕੰਮ ਕਰਦੇ, ਉੱਥੇ ਸਾਡੀ ਖੁਦ ਦੀ ਵੀ ਇੱਕ ਤੌਰ ਨਾਲ ਡਿਊਟੀ ਬਣਦੀ ਕਿ ਅਸੀਂ ਆਪਣੀ ਗੱਲ ਜਿਹੜਾ ਕੰਮ ਕਰ ਆ ਉਹ ਪੂਰੇ ਸੁਚੱਜੇ ਢੰਗਾਂ ਨਾਲ, ਕਿਉਂਕਿ ਇੱਥੇ ਬਹੁਤ ਸਾਰੇ ਰੂਲਸ, ਬੇਸ਼ੱਕ ਅਸੀਂ ਕਿਤੇ ਨਾ ਕਿਤੇ ਆਪਣੇ ਪੰਜਾਬ 'ਚ ਕਿਤੇ ਨਾ ਕਿਤੇ ਕਤਾਈਆਂ ਵਰਤ ਜਾਂਦੇ ਆ, ਪਰ ਇੱਥੇ ਮੈਂ ਦੇਖ ਰਿਹਾ ਸੀ ਕਿ ਬਹੁਤ ਵਧੀਆ ਤਰੀਕੇ ਨਾਲ ਸੰਗਤ ਜਿਹੜੀ ਆਪਣੀ ਡਿਊਟੀ ਸਮਝਦੀ ਹੋਏ ਇਹ ਚੀਜ਼ਾਂ, ਸਫਾਈ ਦਾ ਖਾਸ ਕਰਕੇ ਧਿਆਨ ਰੱਖ ਰਹੀ ਆ। ਹੋਰ ਵੀ ਬਹੁਤ ਸਾਰੀਆਂ ਚੀਜ਼ਾਂ। ਆਓ ਦੂਸਰੇ ਵੀਰ ਹੁਣਾਂ ਨਾਲ ਗੱਲ ਕਰਦੇ ਆ। ਬਾਈ ਜੀ ਸਤਿ ਸ਼੍ਰੀ ਅਕਾਲ। ਜੀ ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਜੀ ਤੁਸੀਂ ਕਿੱਥੋਂ, ਤੇ ਨਾਲੇ ਆਪਣਾ ਨਾਮ ਜ਼ਰੂਰ ਦੱਸਿਓ। ਬਈ ਮੇਰਾ ਨਾਮ ਨਈਅਰ ਹੈ ਤੇ ਮੈਂ ਇੱਥੇ ਕਾਫੀ ਸਾਲ ਬੜੀ ਰਹਿੰਦਾ ਵਾਂ, ਠੀਕ ਹੈ ਇੱਥੇ ਜੀ। ਨਾਲ ਹੀ ਕਰਕੇ ਲੋਕਲ ਆ ਮੈਂ। ਅੱਛਾ, ਤੁਹਾਡੀ ਬੋਲੀ ਜਿਹੜੀ ਆ ਉਹ ਪਾਕਿਸਤਾਨ ਦੀ ਲੱਗ ਰਹੀ ਆ, ਕਿੱਥੋਂ ਦੇ ਹੋ ਤੁਸੀਂ? ਜੀ ਬਾਈ ਮੈਂ ਪਾਕਿਸਤਾਨ ਤੋਂ ਹਾਂ, ਕਸ਼ਮੀਰ ਤੋਂ ਹਾਂ ਮੈਂ, ਪਾਕਿਸਤਾਨ ਕਸ਼ਮੀਰ ਤੋਂ, ਤੇ ਇੱਥੇ ਲੋਕਲ ਹੀ ਰਹਿੰਦੇ ਆਪਾਂ। ਦੇਖੋ ਬਾਈ ਜੀ, ਇਹ ਸਾਡੀ ਜਿਹੜੀ ਇਸ ਮੇਲੇ ਦੀ ਵਿਲੱਖਣਤਾ, ਜਿੱਦਾਂ ਮੈਂ ਅੱਗੇ ਵੀ ਗੱਲ ਕਰ ਰਿਹਾ ਸੀਗਾ ਕਿ ਇਸ ਮੇਲੇ 'ਚ ਨਾ ਕਿ ਸਿਰਫ ਇੱਥੋਂ ਜੇ ਕੌਫਸ ਹਾਰਬਰ 'ਚ ਗੇਮਾਂ ਹੋ ਰਹੀਆਂ, ਸਿਰਫ ਕੌਫਸ ਹਾਰਬਰ ਨਹੀਂ, ਆਲ ਓਵਰ ਆਸਟ੍ਰੇਲੀਆ ਤੋਂ ਲੋਕ ਪਹੁੰਚੇ ਹੋਏ ਆ, ਨਾਲ ਦੀ ਨਾਲ ਨਿਊਜ਼ੀਲੈਂਡ ਤੋਂ ਪਹੁੰਚੇ ਹੋਏ ਆ, ਤੇ ਭਾਰਤ ਤੋਂ ਪਹੁੰਚੇ ਹੋਏ ਆ, ਤੇ ਸਾਡੇ ਵੀਰ ਬੇਸ਼ੱਕ ਆਸਟ੍ਰੇਲੀਆ ਰਹਿੰਦੇ ਆ ਪਰ ਨਾਲੇ ਪਾਕਿਸਤਾਨ ਤੋਂ ਆ ਕੇ ਜਿਹੜੀਆਂ ਆਪਣੀਆਂ ਸੇਵਾਵਾਂ ਨਿਭਾ ਰਹੇ ਆ। ਬਾਈ ਜੀ ਕਿੱਦਾਂ, ਤੁਸੀਂ ਕਦੋਂ ਤੋਂ ਜੁੜੇ ਹੋ ਆਸਟ੍ਰੇਲੀਅਨ ਸਿੱਖ ਗੇਮਾਂ ਨਾਲ? ਬਾਈ ਅਸੀਂ ਜੁੜੇ ਆ ਫਰਾਈਡੇ ਤੋਂ, ਲਾਸਟ ਫਰਾਈਡੇ ਤੋਂ, ਤੇ ਅੱਜ ਸਾਡਾ ਫਿਨਿਸ਼ ਹੋ ਜਾਣਾ ਹੈ ਜੀ। ਤੇ ਵਧੀਆ ਚੱਲ ਰਿਹਾ ਸਭ ਬਹੁਤ ਵਧੀਆ, ਬਹੁਤ ਮਜ਼ਾ ਆ ਰਿਹਾ ਆਪਣੇ ਬੰਦੇ ਨਾਲ ਗੱਲ ਕਰਕੇ, ਆਪਣੇ ਪੰਜਾਬੀ ਭਾਈਆਂ ਨਾਲ ਗੱਲ ਕਰਕੇ ਬਹੁਤ ਵਧੀਆ ਲੱਗ ਰਿਹਾ, ਬੜਾ ਅੱਛਾ ਮਾਹੌਲ ਆ, ਸਭ ਵਧੀਆ ਬੰਦੇ ਆ, ਮੈਨੇਜਮੈਂਟ ਬਹੁਤ ਅੱਛੀ ਆ, ਬਹੁਤ ਜ਼ਿਆਦਾ ਸਪੋਰਟ ਕਰਦੀ ਆ ਤੁਹਾਨੂੰ, ਤੇ ਸਾਰਿਆਂ ਦਾ ਧੰਨਵਾਦ, ਥੈਂਕ ਯੂ। ਸੋ ਬਾਈ ਜੀ ਤੁਸੀਂ ਸੇਵਾ ਕਰਦੇ ਹੋ, 3 ਦਿਨ ਹੋ ਗਏ ਲਗਾਤਾਰ, ਜਿੱਦਾਂ ਮੈਂ ਅੱਗੇ ਗੱਲ ਕਰਦਾ ਸੀ ਕਿ ਤੁਸੀਂ ਮੌਸਮ ਨਹੀਂ ਦੇਖਦੇ, ਧੁੱਪ ਛਾਂ ਨਹੀਂ ਵੇਖਦੇ, ਬਾਰਿਸ਼ ਨਹੀਂ ਵੇਖਦੇ, ਇਸੇ ਤਰ੍ਹਾਂ ਨਿਰੋਲ ਆਪਣੀ ਸੇਵਾ ਕਰ ਰਹੇ ਹੋ। ਸੋ ਉਹਦੇ ਲਈ ਤੁਹਾਡੀਆਂ ਜੋ ਵੀ ਸੇਵਾਵਾਂ ਤੁਸੀਂ ਦੇ ਰਹੇ ਹੋ ਉਹਦੇ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਭਾਜੀ। ਸੋ ਦੋਸਤੋ, ਇਹ ਆ ਸਾਡੇ ਮੇਲੇ ਦੇ, ਆਸਟ੍ਰੇਲੀਅਨ ਮੇਲੇ ਦੇ ਰੰਗ ਕਿ ਕਿਸ ਤਰੀਕੇ ਨਾਲ ਜਿਹੜੇ ਵਲੰਟੀਅਰਸ ਹੈ ਉਹ ਆਪ ਅੱਗੇ ਆ ਕੇ ਸੇਵਾਵਾਂ ਪੂਰੇ ਤਨ ਮਨ ਧਨ ਨਾਲ ਇੱਥੋਂ ਦੀਆਂ ਸੰਗਤਾਂ ਇਸ ਮੇਲੇ 'ਚ ਸਹਿਯੋਗ ਦਿੰਦੀਆਂ ਨੇ। ਸੋ ਅੱਜ ਤੀਸਰਾ ਦਿਨ ਆ ਤੇ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਜਿਹੜਾ ਕੱਲ ਥੋੜਾ ਮੀਂਹ ਕਰਕੇ ਵਿਘਨ ਪਏ ਆ, ਮੈਚ ਪੂਰੇ ਫਿਨਿਸ਼ ਨਹੀਂ ਹੋ ਪਾਏ, ਪਰ ਅਸੀਂ ਅਰਦਾਸ ਕਰਦੇ ਹਾਂ ਕਿ ਅੱਜ ਸ਼ਾਇਦ ਇਦਾਂ ਦਾ ਨਾ ਕੁਛ ਨੂੰ ਵੀ ਵੇਖਣ ਨੂੰ ਮਿਲੇ ਤੇ ਅੱਜ ਜਿਹੜੇ ਸਾਡੇ ਮੈਚ ਆ ਉਹ ਨੇਪਰੇ ਚੜ੍ਹ ਸਕਣ। ਸੋ ਅਸੀਂ ਹਰ ਰੰਗ ਜਿਹੜਾ ਅੱਜ ਦੀਆਂ ਖੇਡਾਂ ਦਾ ਤੁਹਾਡੇ ਤੱਕ ਫੇਰ ਲੈ ਕੇ ਪਹੁੰਚਾਂਗੇ। ਤੁਸੀਂ ਜੁੜੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ ਦੇ ਨਾਲ। ਧੰਨਵਾਦ। ਹਾਂਜੀ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਤੁਹਾਡਾ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਬੋਦੀਵਾਲ ਤਾਰਾ ਚੜਦਾ ਘਰ ਘਰ ਹੋਣ ਵਿਚਾਰਾ ਓਏ, ਕੁਛ ਨੂੰ ਢਲੀ ਮੈਂ ਪਿੰਡ ਦੀਆਂ ਪੈਂਚਾਂ, ਕੁਛ ਨੂੰ ਢਲੀ ਸਰਕਾਰਾਂ, ਗਹਿਣਾ ਗੱਟਾ ਘਰ ਦੀਆਂ ਲਾ ਲਿਆ, ਜੋਬਨ ਲੈ ਲਿਆ ਯਾਰਾਂ ਭੇਡਾਂ ਯਾਰ ਦੀਆਂ, ਬੇਕਦਰਾਂ ਦੀਆਂ ਨਾਰਾਂ ਭੇਡਾਂ ਯਾਰ ਦੀਆਂ, ਬੇਕਦਰਾਂ ਦੀਆਂ ਨਾਰਾਂ ਭੇਡਾਂ ਚਾਰ ਦੀਆਂ। ਪਾਣੀ ਪਿਲਾਉਣ ਲੱਗੇ ਗਾਇਕ ਨੂੰ ਥੋੜਾ ਹੌਸਲਾ ਰੱਖੋ, ਬੰਦਾ ਪੁਰਾਣਾ ਆ, ਗਾਇਕ ਥੋੜਾ ਪੈਟਰੋਲ ਪਾ ਲਈਏ ਮਾੜਾ ਜਿਹਾ, ਇੱਕ ਗੇੜਾ ਹੋਰ ਦੇ ਗੇੜਾ। ਹੈਲੋ ਬਈ, ਜਿਹੜੇ ਦਰਸ਼ਕ ਆ ਸਾਡੇ ਸਰੋਤੇ ਆ, ਉਹਨਾਂ ਦੀ ਭਾਰੀ ਮੰਗ ਆ ਵੀ ਇਹ ਜਿਹੜਾ ਤੁਹਾਡੇ ਸਾਹਮਣੇ ਗਾਇਕ ਲੱਗੇ ਹੋਏ ਨੇ, ਤੁਹਾਨੂੰ ਇਹਨਾਂ ਬਾਰੇ ਪਤਾ ਹੈ? ਨਹੀਂ। ਜੇ ਕਿਸੇ ਨੇ ਕਬੱਡੀ ਦੇਖੀ ਹੈ ਅੱਜ ਤੋਂ 50 ਵਰੇ ਪਹਿਲੋਂ, ਦੇ ਵੱਟੇ ਵਾਲੇ ਦੇ ਨਾਂ ਦਾ ਕਿਹਨੂੰ ਪਤਾ? ਦੇ ਵੱਟੇ ਵਾਲਾ ਅੱਟਾ ਪਿੰਡ ਹੈ ਗੁਰਾਇਆਂ ਦੇ ਨਾਲ, ਤੇ ਦੇ ਵੱਟੇ ਵਾਲਾ ਇਦਾਂ ਦਾ ਹੁੰਦਾ ਸੀ ਵੀ ਕੱਲਾ ਹੀ ਰੇਡਰ ਤੇ ਕੱਲਾ ਹੀ ਸਟਾਪਰ ਤੇ ਕੱਲਾ ਹੀ ਜਾ ਕੇ ਟਰੋਫੀ ਲੈ ਆਉਂਦਾ ਹੁੰਦਾ। ਇੰਨਾ ਤਕੜਾ ਉਹ ਖਿਡਾਰੀ ਦਾ ਖਿਡਾਰੀ ਸੀ ਉਹ। ਜਿਹੜਾ ਦੇ ਵੱਟੇ ਵਾਲਾ, ਉਹਨਾਂ ਦਾ ਛੋਟਾ ਭਰਾ ਸੰਤੋਖ ਅੱਟਾ, ਇਹਨਾਂ ਨੇ 50 ਵਰੇ ਪਹਿਲੋਂ ਕਬੱਡੀ ਇੰਗਲੈਂਡ 'ਚ ਖੇਡਣੀ ਸ਼ੁਰੂ ਕੀਤੀ। 40 ਸਾਲ ਇਹਨਾਂ ਨੂੰ ਆਸਟ੍ਰੇਲੀਆ 'ਚ ਹੋ ਗਏ ਆ, ਔਰ ਇਹਨਾਂ ਦਾ ਬੇਟਾ ਲਵਜੀਤ ਅੱਟਾ ਆਸਟ੍ਰੇਲੀਆ ਦਾ ਬੈਸਟ ਰੇਡਰ ਰਿਹਾ ਕਈ ਸਾਲ ਲਗਾਤਾਰ, ਤੇ ਹੁਣ ਇਹਨਾਂ ਦਾ ਪੋਤਾ ਕਬੱਡੀ ਖੇਡਦਾ। ਦੇਖੋ ਕਿੰਨੀ ਖੁਸ਼ੀ ਦੀ ਗੱਲ ਹੈ। ਤੇ ਬਾਬਾ ਗਾਣੇ ਗਾਉਂਦਾ ਕਿੰਨੇ ਵਧੀਆ ਹਜੇ ਤਾਈਂ, ਵਾਹ। ਇਹ ਹੈ ਦੇ ਵੱਟਾ ਭਾਜੀ। ਔਰ ਇਸ ਦੇ ਨਾਲ ਜਿਹੜੀ ਇੱਕ ਜ਼ਰੂਰੀ ਸੂਚਨਾ ਉਹ ਇਹ ਹੈ
ਬਈ ਕਬੱਡੀ ਜਿਹੜੀ ਤੁਸੀਂ ਦੇਖ ਰਹੇ ਜੋ ਆਨੰਦ ਮਾਣ ਰਹੇ ਹੋ ਨਾ, ਇਹ ਕੋਈ ਓਵਰਨਾਈਟ ਵਾਲਾ ਕੰਮ ਨਹੀਂ। ਇਹਦੇ ਪਿੱਛੇ ਸਾਲਾਂ ਬੱਧੀ ਲੋਕਾਂ ਦੀ ਮਿਹਨਤ ਹੁੰਦੀ, ਲੋਕਾਂ ਦਾ ਤੇਹ ਹੁੰਦਾ, ਲੋਕਾਂ ਦਾ ਮੁਹੱਬਤ ਹੁੰਦੀ ਹੈ। ਉਹਨਾਂ ਮੁਹੱਬਤੀ ਨਾਵਾਂ ਵਿੱਚੋਂ ਇੱਕ ਉਹ ਨਾਂ ਜਿਹੜਾ ਬਿੱਲਾ ਸੰਮੀਪੁਰੀ, ਇਹਦਾ ਨਾਂ ਤੁਸੀਂ ਸਾਰਿਆਂ ਕਬੱਡੀ ਦਾ ਆਸਟ੍ਰੇਲੀਆ ਸੁਣਿਆ, ਬਹੁਤ ਆਲਾ ਦਰਜੇ ਦਾ ਰੇਡਰ ਸੀ, ਅੱਜ ਕੱਲ੍ਹ ਰਿਟਾਇਰ ਹੋਇਆ। ਉਹਨਾਂ ਦਾ ਬ੍ਰਦਰ ਇਨ ਲਾਅ ਬਹੁਤ ਛੋਟਾ ਜਿਹਾ ਹੁੰਦਾ ਸੀ ਔਰ ਤਰਨ ਉਂਗਲ ਫੜ ਕੇ ਗਰਾਊਂਡ ਵਿੱਚ ਆਉਂਦਾ ਹੁੰਦਾ ਸੀ। ਅਸੀਂ ਆਪਣੇ ਅੱਖਾਂ ਨਾਲ ਦੇਖਿਆ। ਤਰਨ ਵੱਡਾ ਹੋਇਆ, ਤਰਨ ਕਬੱਡੀ ਖੇਡਣ ਲੱਗਾ ਔਰ ਤਰਨ ਜਿਹੜਾ ਸੀ ਉਹ ਬੈਸਟ ਰੇਡਰ ਆਪਣੇ ਆਪ ਖੁਦ ਆਸਟ੍ਰੇਲੀਆ ਦੇ ਵਿੱਚ ਬਣਿਆ। ਔਰ ਅਨਫੋਰਚੂਨੇਟਲੀ ਤਰਨ ਸੰਗੋਟਾ ਜਿਹੜਾ ਸੀ ਕੁਝ ਕੁ ਵਰੇ ਪਹਿਲੋਂ ਉਹ ਆਪਣੀ ਜ਼ਿੰਦਗੀ ਜੋ ਚਲਾ ਗਿਆ ਔਰ ਉਸਦੇ ਪਰਿਵਾਰ ਨੇ ਇਹ ਫੈਸਲਾ ਕੀਤਾ ਕਿ ਤਰਨ ਸੰਗੋਟੇ ਦੇ ਨਾਂ ਤੇ ਹਰੇਕ ਸਿੱਖ ਖੇਡਾਂ ਦੇ ਬੈਸਟ ਰੇਡਰ ਨੂੰ ਇੱਕ ਵਿਸ਼ੇਸ਼ ਟਰੋਫੀ ਦਿੱਤੀ ਜਾਇਆ ਕਰੇਗੀ। ਉਹਨਾਂ ਦੇ ਪਰਿਵਾਰ ਦੇ ਮੈਂਬਰ ਸਾਡੇ ਦਰਮਿਆਨ ਹਾਜ਼ਰ ਨੇ। ਉਹਨਾਂ ਦਾ ਬੇਟਾ ਗੁਰੀ ਸੰਗੋਟਾ ਆਇਆ ਹੋਇਆ। ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗਾ ਵੀ ਪਲੀਜ਼ ਢਿੱਲੋਂ ਸਾਹਿਬ ਉਹ ਜਿਹੜੀ ਬੈਸਟ ਰੇਡਰ ਦੀ ਟਰੋਫੀ ਉੱਥੇ ਹੀ ਬੇਟੇ ਉਧਰਲੇ ਬੰਨੇ ਆ ਜਾਓ, ਉਹ ਪ੍ਰੈਜ਼ੈਂਟ ਕਰੋ ਪ੍ਰਬੰਧਕ ਕਮੇਟੀ ਨੂੰ ਕਿ ਜਿਹੜਾ ਬੈਸਟ ਰੇਡਰ ਅਨਾਉਂਸ ਹੁੰਦਾ ਇਸ ਟੂਰਨਾਮੈਂਟ ਦਾ, ਉਹ ਟੂਰਨਾਮੈਂਟ ਦੇ ਬੈਸਟ ਰੇਡਰ ਨੂੰ ਪਲੀਜ਼ ਫੋਟੋਗ੍ਰਾਫੀ ਵਾਲੇ ਮੇਰੇ ਵੀਰ, ਮੈਂ ਕਹਿੰਦਾ ਫੋਟੋ ਜੀ ਇੱਕ ਮੈਨੂੰ ਕੈਮਰਾ ਦਿਓ ਭੈਣ ਜੀ, ਥੋੜਾ ਅੱਗੇ ਆ ਜਾਓ ਇੱਥੇ ਆ ਕੇ। ਔਰ ਇਹ ਤਰਨ ਸੰਗੋਟੇ ਦੀ ਯਾਦ ਵਿੱਚ ਜਿਹੜੀ ਫੋਟੋ ਹੈ ਔਰ ਇਹ ਕਿਉਂਕਿ ਉਹ ਨਾਂ ਇਹ ਉਹ ਨੇ ਜਿਹੜੇ ਹਮੇਸ਼ਾ ਹੀ ਯਾਦ ਰਹਿਣਗੇ। ਦੂਸਰਾ ਜਿਹੜਾ ਬੈਸਟ ਸਟਾਪਰ ਦਾ ਅਵਾਰਡ ਹੈ ਉਹਦੇ ਬਾਰੇ ਵੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਸਿੰਘ ਸਭਾ ਸਪੋਰਟਸ ਕਲੱਬ ਮੈਲਬਨ ਦੇ ਮੈਨੇਜਰ ਪ੍ਰੋਫੈਸਰ ਨਿਰਮਲ ਸਿੰਘ ਜੀ ਜੋ ਕਿ ਕੁਝ ਕੁ ਵਰੇ ਸਾਨੂੰ ਪਹਿਲੋਂ ਵਿਛੋੜਾ ਦੇ ਗਏ ਨੇ, ਉਹਨਾਂ ਦੀ ਯਾਦ ਵਿੱਚ ਬੈਸਟ ਸਟਾਪਰ ਸਿੱਖ ਖੇਡਾਂ ਦਾ, ਉਹਨਾਂ ਬਾਰੇ ਵੀ ਉਹਨਾਂ ਦੇ ਜਿਹੜੇ ਟਰੋਫੀ ਲੈ ਕੇ ਆਏ ਨੇ ਉਹਨਾਂ ਨੂੰ ਬੇਨਤੀ ਹੈ ਕਿ ਦੇ ਦੇਣ। ਗੁਰੀ ਵਾਹਿਗੁਰੂ ਚੜ੍ਹਦੀ ਕਲਾ ਬੱਚੇ ਬੇਟੇ ਗੁਰੀ, ਔਰ ਸਾਡੇ ਭਾਈਚਾਰੇ ਵੱਲੋਂ ਤੂੰ ਇਕੱਲੇ ਤਰਨ ਦਾ ਪੁੱਤਰ ਨਹੀਂ ਪੁੱਤ, ਸਾਰੇ ਜਿਹੜੇ ਅੰਕਲ ਆਂਟੀਆਂ ਸਾਰਾ ਪਰਿਵਾਰ ਤੇਰਾ ਪੁੱਤ, ਇਹ ਬਹੁਤ ਵੱਡਾ ਪਰਿਵਾਰ ਹੈ। ਜ਼ੋਰਦਾਰ ਤਾੜੀਆਂ ਇੱਕ ਵਾਰੀ ਤਰਨ ਦੇ ਨਾਂ ਤੇ ਪਲੀਜ਼। ਥੈਂਕ ਯੂ ਬੇਟੇ, ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ। ਹਾਂਜੀ ਹਾਂਜੀ। ਔਰ ਇਸ ਤੋਂ ਬਾਅਦ ਸਾਡੇ ਦਰਮਿਆਨ ਦੇ ਵੱਟੇ ਵਾਲਾ ਭਾਜੀ ਜਿਹੜਾ ਉਹਦੇ ਗਾਣੇ ਕੰਟੀਨਿਊ ਰਹਿਣੇ ਆ ਤੇ ਨਾਲ ਦੀ ਨਾਲ ਮੈਂ ਰੌਨੀ ਰੰਧਾਵਾ ਜੀ ਉਹਨਾਂ ਨੂੰ ਗੁਜ਼ਾਰਿਸ਼ ਕਰਦਾ ਮੈਲਬਨ ਤੋਂ ਸਿੰਘ ਸਭਾ ਸਪੋਰਟਸ ਕਲੱਬ ਵਾਲੇ ਰੌਨੀ ਰੰਧਾਵਾ ਜੀ ਉਹ ਜਿਹੜੀ ਪ੍ਰੋਫੈਸਰ ਨਿਰਮਲ ਸਿੰਘ ਉਹਨਾਂ ਦੇ ਨਾਮ ਦੀ ਬੈਸਟ ਸਟਾਪਰ ਦੀ ਟਰੋਫੀ ਆ ਉਹ ਗਰਾਊਂਡ ਵਿੱਚ ਲੈ ਆਉਣ। ਜਦ ਤੱਕ ਉਹ ਟਰੋਫੀ ਲਿਆਉਂਦੇ ਨੇ ਮੈਂ ਆਪਣੇ ਸੰਤੋਖ ਭਾਜੀ ਨੂੰ ਗੁਜ਼ਾਰਿਸ਼ ਕਰਦਾ ਜਦੋਂ ਤੱਕ ਸੰਤੋਖ ਭਾਜੀ ਆਉਂਦੇ ਨੇ ਤੇ ਇੱਕ ਹੋਰ ਕਲਾਕਾਰ ਅਸੀਂ ਉਧਰੋਂ ਹਟਾ ਕੇ ਇੱਧਰ ਲਿਆਉਣ ਲੱਗੇ ਹਾਂ ਜੀ, ਉਧਰ ਵੀ ਰਸ਼ ਬਹੁਤ ਹੈ। ਉਹਨਾਂ ਦਾ ਨਾਂ ਹੈ ਸਰਬਜੀਤ ਚੀਮਾ। ਅਸੀਂ ਸਰਬਜੀਤ ਚੀਮੇ ਉਹਨਾਂ ਨੂੰ ਮੀਂਹ 'ਚ ਹੀ ਲਿਆਉਣਾ ਗਾਉਣ ਤੁਹਾਡੇ ਸਾਹਮਣੇ, ਤੇ ਜਦ ਤੱਕ ਸੰਤੋਖ ਭਾਜੀ ਹੁਣਾਂ ਦਾ ਜਿਹੜੇ ਗਾਣੇ ਆ ਬੋਲੀਆ ਉਹਨਾਂ ਦਾ ਮਾਰੋ ਆਨੰਦ। ਲਓ ਜੀ ਇਹ ਗਾਣਾ ਬੜਾ ਵਧੀਆ ਗਾਣਾ ਜਰਾ ਸੁਣ ਕੇ। ਮੈਨੂੰ ਸਾਰਾ ਆਲਮ ਭੁੱਲ ਜਾਂਦਾ ਜਦ ਤੱਕ ਨਾ ਤੇਰੀ ਸੂਰਤ ਨੀ, ਹੱਥ ਚੁੰਮਲਾ ਉਸ ਮੁਸੱਬਰ ਦੇ ਜਿਸ ਘੜੀ ਹੂਰ ਦੀ ਮੂਰਤ ਨੀ, ਆ ਜਾ ਮਟਿਆਰੇ ਨੇੜੇ ਨੀ ਤੈਨੂੰ ਦਿਲ ਦੀ ਗੱਲ ਸੁਣਾਵਾਂ ਨੀ, ਜੀ ਕਰਦਾ ਤੈਨੂੰ ਹਾਏ ਜੀ ਕਰਦਾ ਤੈਨੂੰ ਕੋਲ ਬਹਾ ਕੇ ਵੇਖੀ ਜਾਵਾਂ ਨੀ, ਜੀ ਕਰਦਾ ਤੈਨੂੰ ਕੋਲ ਬਹਾ ਕੇ ਵੇਖੀ ਜਾਵਾਂ ਨੀ, ਸੌ ਲੱਗੇ ਤੇਰੀ ਕੁੜੀਏ ਨੀ ਕਿਤੇ ਜਾਣੀ ਹੱਸੇ ਨਾ, ਮੇਰੇ ਵੇਖ ਵੇਖ ਕੇ ਰੱਜਦੇ ਤੈਨੂੰ ਨੈਣ ਪਿਆਸੇ ਨਾ, ਚਿੱਤ ਕਰਦਾ ਚੁੰਮਦਾ ਮਰ ਜਾ ਤੇਰਾ ਪਰਛਾਵਾਂ ਨੀ, ਜੀ ਕਰਦਾ ਤੈਨੂੰ ਕੋਲ ਬਹਾ ਕੇ ਵੇਖੀ ਜਾਵਾਂ ਨੀ, ਜੀ ਕਰਦਾ ਤੈਨੂੰ ਕੋਲ ਬਹਾ ਕੇ ਵੇਖੀ ਜਾਵਾਂ ਨੀ, ਜਾਣੀ ਨਾ ਜਾਣੀ ਚੰਨੀਏ ਮਨ ਸੱਚੀਆਂ ਕਹਿ ਗਿਆ ਨੀ, ਸੋਖਾ ਅੱਟੇ ਵਾਲਾ ਤੈਨੂੰ ਉਹ ਸੋਖਾ ਅੱਟੇ ਵਾਲਾ ਤੈਨੂੰ ਦਿਲ ਦੇ ਕੇ ਬਹਿ ਗਿਆ ਨੀ, ਤੂੰ ਸੀਨੇ ਦੇ ਵਿੱਚ ਵਸ ਗਈ ਮੈਂ ਕਿਵੇਂ ਭੁਲਾਵਾਂ ਨੀ, ਜੀ ਕਰਦਾ ਤੈਨੂੰ ਕੋਲ ਬਹਾ ਕੇ
ਵੇਖੀ ਜਵਾਨੀ ਜੀ ਕਰਦਾ ਤੈਨੂੰ ਕੋਲ ਬਹਾ ਕੇ ਵੇਖੀ ਜਵਾਨੀ। ਤੇ ਕਿ ਵੀ ਜ਼ੋਰਦਾਰ ਤਾੜੀਆਂ ਮਾਰੋ ਦੇ ਭਾਜੀ ਦੇ ਨਾਂ ਤੇ ਹੁਣ ਦਰਸ਼ਕਾਂ ਦੀ ਭਾਰੀ ਮੰਗ ਤੇ ਕਲਾਕਾਰ ਸਾਹਿਬ ਉਹਨਾਂ ਨੂੰ ਸਰਬਜੀਤ ਚੀਮਾ ਉਹਨਾਂ ਨੂੰ ਤੁਹਾਡੇ ਸਾਹਮਣੇ ਹੁਣੇ ਲੈ ਕੇ ਆ ਰਹੇ ਹਾਂ। ਸਰਬਜੀਤ ਚੀਮਾ ਔਰ ਮੈਂ ਸੰਤੋਖ ਭਾਜੀ ਨੂੰ ਫੇਰ ਵਾਪਸ ਲੈ ਕੇ ਆਉਂਗਾ ਤੁਹਾਡੀ ਮੰਗ ਤੇ ਉਹਨਾਂ ਨੂੰ ਫੇਰ ਵਾਪਸ ਲੈ ਕੇ ਆਉਂਗਾ। ਬਈ ਜ਼ੋਰਦਾਰ ਤਾੜੀਆਂ ਸਰਬਜੀਤ ਚੀਮੇ ਭਾਜੀ ਵਾਸਤੇ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਨਿੱਘੀ ਜੀ ਆਇਆਂ। ਬਹੁਤ ਬਹੁਤ ਧੰਨਵਾਦ, ਤੁਸੀਂ ਮਾਣ ਸਤਿਕਾਰ ਦਿੱਤਾ ਸਿੱਖ ਗੇਮਸ ਨੂੰ ਤੇ ਤੁਹਾਨੂੰ ਸਾਰਿਆਂ ਨੂੰ, ਤੁਹਾਡੇ ਵੱਡਿਆਂ ਵਡੇਰਿਆਂ ਨੂੰ, ਪੂਰੇ ਆਸਟ੍ਰੇਲੀਆ ਨੂੰ ਸਿੱਖ ਗੇਮਸ ਦੀਆਂ ਬਹੁਤ ਬਹੁਤ ਵਧਾਈਆਂ। ਮਾਲਕ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਤੁਹਾਡਾ ਉਦਮ, ਤੁਹਾਡਾ ਪਿਆਰ, ਤੁਹਾਡੀ ਮੁਹੱਬਤ ਸਦਾ ਇਦਾਂ ਹੀ ਬਣੀ ਰਵੇ। ਬਹੁਤ ਬਹੁਤ ਮਿਹਰਬਾਨੀ। ਲੋ ਮੈਂ ਤੁਹਾਡੇ ਨਾਲ ਥੋੜੇ 27 ਅੰਤਰੇ ਪੇਸ਼ ਕਰਦਾ ਜੀ। ਸਭ ਤੋਂ ਪਹਿਲਾਂ ਮੈਨੂੰ ਹੁਕਮ ਹੋਇਆ ਸੀ ਕਬੱਡੀ ਵਾਲਾ ਗੀਤ ਮੈਂ ਥੋੜੇ ਵਰੇ ਪਹਿਲਾਂ ਗਾਇਆ ਸੀ, ਉਹ ਮੈਂ ਤੁਹਾਡੇ ਨਾਲ ਸਭ ਤੋਂ ਪਹਿਲਾਂ ਸਾਂਝਾ ਕਰਦਾ ਜੀ। ਹੋ ਚੱਕੀਆਂ ਦੇ ਪੁੜਾਂ ਵਰਗੀਆਂ ਹਿੱਕਾਂ ਜਿਗਰੇ ਗਾਡਰ ਨੇ, ਜੂਝ ਜੂਝ ਕੇ ਹੰਦਿਆਂ ਦਾ ਟੱਚ ਕਰਦੇ ਬਾਰਡਰ ਨੇ। ਦੇਵੀ ਦਾਲ ਪਰੀਤਾ ਘੁੱਗਾ ਸ਼ੰਕਰ ਪਿੰਡ ਦਾ ਸੀ, ਹਾ ਬੋਲਾ ਤੋਖੀ ਦੇਵ ਅਟਾ ਵੀ ਬਈ ਪੂਰੀ ਹਿੰਡਦਾ ਸੀ। ਹੋ ਪਹਿਲੇ ਸਮਿਆਂ ਵਿੱਚ ਨਾ ਆਉਂਦੇ ਇਹਨਾਂ ਸਟਾਰਾਂ ਦੇ, ਉਹ ਖੇਡਣ ਜੋਰਾਂ ਬਈ ਖੇਡਣ ਜਾਨਾ, ਉਹ ਖੇਡਣ ਜ਼ੋਰਾਂ ਨਾਲ ਕਬੱਡੀ ਬਈ ਪੁੱਤ ਸਰਦਾਰਾਂ ਦੇ, ਉਹ ਖੇਡਣ ਜ਼ੋਰਾਂ ਨਾਲ ਕਬੱਡੀ ਬਈ ਪੁੱਤ ਸਰਦਾਰਾਂ ਦੇ। ਅਗਲਾ ਅੰਤਰਾ ਜੀ। ਹੋ ਸੀ ਬਲਵਿੰਦਰ ਫਿੱਡੂ ਘੋੜਾ ਬਈ ਲੰਮੀ ਪਾਰੀ ਦਾ, ਨਾਲ ਠਰਮੇ ਖੇਡੇ ਕਾਕਾ ਬਈ ਕਾਰੀ ਸਾਰੀ ਦਾ। ਲੱਖਾਂ ਦੀ ਗੱਲ ਕਰਦਾ ਲੱਖਾ ਗਾਜ਼ੀਪੁਰ ਦਾ ਜੀ, ਉਹ ਖਾਲੀ ਹੱਥ ਗੁਰਲਾਲ ਕਦੇ ਨਾ ਬਈ ਪਿੱਛੇ ਮੁੜਦਾ ਜੀ। ਉਹ ਬਾਜੇ ਖਾਨੇ ਜੰਮਿਆ ਸੀ ਹਰਜੀਤ ਬਰਾੜਾਂ ਦੇ, ਉਹ ਖੇਡਣ ਜ਼ੋਰਾਂ ਬਈ ਖੇਡਣ ਜਾਨਾ, ਉਹ ਖੇਡਣ ਜ਼ੋਰਾਂ ਨਾਲ ਕਬੱਡੀ ਬਈ ਪੁੱਤ ਸਰਦਾਰਾਂ ਦੇ, ਖੇਡਣ ਜ਼ੋਰਾਂ ਨਾਲ ਕਬੱਡੀ ਬਈ ਪੁੱਤ ਸਰਦਾਰਾਂ ਦੇ। ਲਓ ਜੀ ਅਗਲਾ ਗੀਤ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ, ਥੋੜੇ ਟੋਟੇ ਆਪਾਂ ਸਾਰੇ ਕਰਦੇ ਨੇ ਜੀ। ਬਈ ਰੰਗਲੇ ਪੰਜਾਬ ਹਾਲੇ ਗੱਲ ਨਹੀਂ ਬਣੀ, ਉਹ ਸਾਥ ਪੂਰਾ ਦਿਓ। ਬਈ ਰੰਗਲੇ ਪੰਜਾਬ ਹੋ ਰੰਗਲੇ ਪੰਜਾਬ ਦੀ ਸਿਫਤ ਸੁਣਾਵਾਂ ਬਈ ਜਿੱਥੇ ਰੱਬ ਵਰਗੀਆਂ ਮਾਵਾਂ, ਧਰਤੀ ਪੰਜ ਦਰਿਆ ਦੀ ਰਾਣੀ, ਉਹ ਜਿਸ ਦਾ ਸ਼ਰਬਤ, ਉਹ ਜਿਸ ਦਾ ਸ਼ਰਬਤ ਵਰਗਾ ਪਾਣੀ, ਉਹ ਜਿਸ ਦਾ ਸ਼ਰਬਤ ਵਰਗਾ ਪਾਣੀ। ਬਈ ਲੱਗਦੇ ਖਾਰੇ ਹੋ ਲੱਗਦੇ ਖਾਰੇ ਛਿੰਜਾਂ ਮੇਲ, ਲੱਗਦੇ ਤੀਆਂ ਤੇ ਰਿੰਜਣ ਤਵੇਲ, ਵਗਦੇ ਖੂਹੇ ਦੌੜਨ ਗੱਡੀਆਂ, ਕਿਤੇ ਸੋਹਣੇ ਗੱਭਰੂ ਹੋ ਕਿਤੇ ਸੋਹਣੇ ਗੱਭਰੂ ਮਦਾਨੇ ਹਿੱਕਾਂ ਕੱਢੀਆਂ, ਕਿਤੇ ਸੋਹਣੇ ਗੱਭਰੂ ਮਦਾਨੇ ਹਿੱਕਾਂ ਕੱਢੀਆਂ। ਬਈ ਸਿੱਖ ਲਓ ਨੱਚਣਾ ਖੇਡਣਾ ਗਾਉਣਾ, ਬਈ ਇੱਥੇ ਵਾਰੀ ਵਾਰ ਨਹੀਂ ਆਉਣਾ। ਜੱਗ ਚੀਮੇ 4 ਦਿਨਾਂ ਦਾ ਖੇਲ ਓਏ, ਜਾਣਾ ਵਿਛੜੋ ਹੋ ਜਾਣਾ ਵਿਛੜ ਭਰਾਵੋ ਮੇਲਾ, ਜਾਣਾ ਵਿਛੜ ਭਰਾਵੋ ਮੇਲਾ। ਬਈ ਰੰਗਲਾ ਪੰਜਾਬ ਮੇਰਾ ਰੰਗਲਾ ਪੰਜਾਬ,
ਹੋ ਰਹੇ ਬਸਦਾ ਪੰਜਾਬ ਮੇਰਾ ਬਸਦਾ ਪੰਜਾਬ, ਹੋ ਰਹੇ ਹੱਸਦਾ ਪੰਜਾਬ ਸਦਾ ਹੱਸਦਾ ਪੰਜਾਬ, ਇਹ ਨੱਚਦਾ ਪੰਜਾਬ ਸਦਾ ਨੱਚਦਾ ਪੰਜਾਬ, ਨੱਚਦਾ ਪੰਜਾਬ ਸਾਡਾ ਨੱਚਦਾ ਪੰਜਾਬ, ਹੋ ਰੰਗਲਾ ਪੰਜਾਬ ਮੇਰਾ ਰੰਗਲਾ ਪੰਜਾਬ, ਹੋ ਰੰਗਲਾ ਪੰਜਾਬ ਮੇਰਾ ਰੰਗਲਾ ਪੰਜਾਬ, ਰੰਗਲਾ ਪੰਜਾਬ ਮੇਰਾ ਰੰਗਲਾ ਪੰਜਾਬ, ਹੋ ਰਹੇ ਬਸਦਾ ਪੰਜਾਬ ਮੇਰਾ ਬਸਦਾ ਪੰਜਾਬ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ। ਲਓ ਜੀ ਟਹਿਣਾ ਸਾਹਿਬ ਸਾਡੀ ਬਹੁਤ ਪੁਰਾਣੀ ਦੋਸਤੀ ਹੈ, ਕੋਈ 25-30 ਵਰਿਆਂ ਤੋਂ। ਇੱਕ ਵਾਰ ਜ਼ੋਰਦਾਰ ਤਾੜੀ ਟਹਿਣਾ ਸਾਹਿਬ ਦੇ ਨਾਂ ਤੇ ਮਾਰ ਦਿਓ ਜੀ। ਅਮਨ ਖਟਕਰ ਸਾਹਿਬ ਪ੍ਰਾਈਮ ਏਸ਼ੀਆ ਦੇ ਸਰਦਾਰ, ਇਹ ਵੀ ਮੇਰਾ ਛੋਟਾ ਵੀਰ ਹੈ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਕਾਮਯਾਬੀ ਦੀਆਂ ਵਧਾਈਆਂ ਟਹਿਣਾ ਸਾਹਿਬ, ਤੁਹਾਨੂੰ ਵੀ ਬਹੁਤ ਬਹੁਤ ਮਿਹਰਬਾਨੀ ਜੀ। ਨੀ ਤੇਰੇ ਇਲਾਕੇ ਦਾ ਹੋ ਲਾਰਾ ਰੰਗ ਰਾਰਾ ਰੀ ਰੀ ਰਾਰਾ, ਤੇਰੀ ਅੱਖੇ ਦਾ ਇਸ਼ਾਰਾ ਰੰਗ ਰਾਰਾ ਰੀ ਰੀ ਰਾਰਾ, ਤੇਰੇ ਇਲਾਕੇ ਦਾ ਹੋ ਲਾਰਾ ਤੇਰੀ ਅੱਖ ਦਾ ਇਸ਼ਾਰਾ, ਰੂਪ ਕੁਆਰਾ ਸਾਨੂੰ ਲੱਗੇ ਦਾ ਪਿਆਰਾ, ਤੇਰੇ ਇਲਾਕੇ ਦਾ ਹੋ ਲਾਰਾ ਰੰਗ ਰਾਰਾ ਰੀ ਰੀ ਰਾਰਾ, ਤੇਰੇ ਇਲਾਕੇ ਦਾ ਹੋ ਲਾਰਾ ਰੰਗ ਰਾਰਾ ਰੀ ਰੀ ਰਾਰਾ, ਹੋ ਕਿਵੇਂ ਮੈਂ ਭੁਲਾਵਾਂ ਮੌਜਾਂ ਨਿੱਕੇ ਹੁੰਦੇ ਮਾਣੀਆਂ, ਦਾਦੇ ਅਤੇ ਦਾਦੀ ਕੋਲੋਂ ਸੁਣੀਆਂ ਕਹਾਣੀਆਂ, ਹੋ ਰਾਤ ਪਈ ਬਾਤ ਦਾ ਹੁੰਗਾਰਾ ਯਾਦ ਆਉਂਦਾ ਏ, ਹੋ ਰਾਤ ਪਈ ਬਾਤ ਦਾ ਹੁੰਗਾਰਾ ਯਾਦ ਆਉਂਦਾ ਏ, ਮੈਨੂੰ ਮੇਰੇ ਪਿੰਡ ਦਾ, ਹੋ ਮੈਨੂੰ ਮੇਰੇ ਪਿੰਡ ਦਾ ਨਜ਼ਾਰਾ ਯਾਦ ਆਉਂਦਾ, ਬੋਲ ਕੇ ਹੋ ਮੈਨੂੰ ਮੇਰੇ ਪਿੰਡ ਦਾ ਨਜ਼ਾਰਾ ਯਾਦ, ਮੈਨੂੰ ਮੇਰੇ ਪਿੰਡ ਦਾ ਨਜ਼ਾਰਾ ਯਾਦ ਆਉਂਦਾ ਏ, ਮੈਨੂੰ ਮੇਰੇ ਪਿੰਡ ਦਾ ਨਜ਼ਾਰਾ ਯਾਦ ਆਉਂਦਾ ਏ, ਹਾਏ ਹੋ ਕਹਿੰਦਾ ਸੀ ਬੇਬੇ ਨੂੰ ਬਾਪੂ ਦੁੱਧ ਤੱਤਾ ਕਰਦੇ, ਮੱਠੀ ਮੱਠੀ ਅੱਗ ਤੋੜੀ ਸਾਗ ਵਾਲੀ ਧਰਦੇ, ਕੜੇ ਹੋਏ ਦੁੱਧ ਵਾਲਾ ਹਾਰਾ ਯਾਦ ਆਉਂਦਾ ਏ, ਹੋ ਮੈਨੂੰ ਮੇਰੇ ਪਿੰਡ ਦਾ, ਹੋ ਮੈਨੂੰ ਮੇਰੇ ਪਿੰਡ ਦਾ ਨਜ਼ਾਰਾ ਯਾਦ ਆਉਂਦਾ ਏ, ਮੈਨੂੰ ਮੇਰੇ ਪਿੰਡ ਦਾ ਨਜ਼ਾਰਾ ਯਾਦ ਆਉਂਦਾ ਏ, ਮੈਨੂੰ ਬੁਲਗੂ ਲਗਾ ਦਾ ਨਜ਼ਾਰਾ ਯਾਦ ਆਊਗਾ। ਬਨਾਨਾ ਲਓ ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡੇ ਸਾਰਿਆਂ ਵੱਲੋਂ ਜੀ, ਬਹੁਤ ਸਾਰਾ ਪਿਆਰ ਬਹੁਤ ਸਾਰੀ ਮੁਹੱਬਤ ਮਿਲੀ ਹੈ। ਰਾਜੀ ਰਹੋ, ਤੁਹਾਡੀਆਂ ਮੰਗਾਂ ਉਮੀਦਾਂ ਪ੍ਰਮਾਤਮਾ ਪੂਰੀਆਂ ਕਰੇ, ਤੁਹਾਨੂੰ ਹਰ ਖੁਸ਼ੀ ਮਾਲਕ ਬਖਸ਼ੇ, ਤੇ ਸਿੱਖ ਗੇਮਸ ਸਦਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਜੀ। ਬਹੁਤ ਬਹੁਤ ਮਿਹਰਬਾਨੀ ਜੀ। ਸਤਿ ਸ੍ਰੀ ਅਕਾਲ। ਹਾਂਜੀ, ਬਹੁਤ ਬਹੁਤ ਧੰਨਵਾਦ ਚੀਮਾ ਸਾਹਿਬ ਤੁਹਾਡਾ, ਤੁਸੀਂ ਇੰਨੇ ਮੀਂਹ ਦੇ ਵਿੱਚ ਦਰਸ਼ਕਾਂ ਦਾ ਮਨੋਰੰਜਨ ਕੀਤਾ। ਨਾਲੇ ਤੁਹਾਡਾ ਕੁਐਸਚਨ ਮੈਂ ਸਾਬੀ ਤੱਕ ਪਹੁੰਚਾ ਦੇਣਾ। ਕਹਿੰਦੇ ਇੱਥੇ ਖੀਰਿਆਂ ਦੇ ਉੱਤੇ ਤਾਂ ਪਲਾਸਟਿਕ ਪਾਈ ਹੋਈ ਆ, ਇੱਥੇ ਪਾਈ ਨਹੀਂ ਕੁਰਸੀਆਂ ਤੇ। ਹਾਂਜੀ ਹੈਗੇ, ਇਹ ਵੀ ਸਾਬੀ ਆ। ਹਾਂਜੀ 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 ਲਾਇਲਪੁਰ ਖਾਲਸਾ ਕਾਲਜ ਦਾ। ਇਸ ਕਰਕੇ ਤੇ ਘੁੰਮਣ ਸਾਹਿਬ ਕਹਿੰਦੇ ਆ ਵੀ ਜੇ ਮੈਨੂੰ ਮੇਰੇ ਬੱਸ ਹੋਵੇ ਜਾਂ ਮੈਨੂੰ ਮਾੜੀ ਜਿਹੀ ਛੁੱਟੀ ਦਿਓ, ਮੈਂ ਤਾਂ ਸਾਰੀ ਗਰਾਊਂਡ ਤੇ ਪਵਾ ਦੇਵਾਂ। ਹਾਂਜੀ ਤਾੜੀਆਂ ਤਾਂ ਮਾਰ ਦਿਓ। ਹਾਂਜੀ ਐਡੀ ਵੱਡੀ ਗੱਲ ਕਹਿਤੀ, ਚਾਹੇ ਪੂਰੀ ਹੋਵੇ ਚਾਹੇ ਨਾ ਹੋਵੇ, ਪਰ ਕਹਿ ਤਾਂ ਦਿੱਤੀ ਨਾ, ਕਿਉਂਕਿ ਗਰਾਊਂਡ ਤੇ ਕੌਂਸਲ ਵਾਲਿਆਂ ਨੇ ਨਹੀਂ ਪਾਉਣ ਦੇਣੀ। ਬਾਕੀ ਚੀਮਾ ਸਾਹਿਬ ਜੀ, ਇੱਕ ਗੱਲ ਤੁਹਾਤੋਂ ਪਹਿਲਾਂ ਮੈਂ ਸੁਣਾ ਕੇ ਹਟਿਆ, ਹੁਣ ਕਲੀਅਰ ਹੋ ਗਈ ਕਿ ਨਹੀਂ ਬਈ? ਆਪਾਂ ਨੂੰ ਭੁਲੇਖਾ ਪੈ ਗਿਆ ਸੀ ਵੀ ਖਰਿਆ ਹਰਮਨ ਚੀਮਾ ਆਇਆ ਆ। ਇਹ ਸਰਬਜੀਤ ਚੀਮਾ ਜੀ ਤੇ ਨਾਲ ਹਰਜੀਤ ਹਰਮਨ ਦੋ ਕਲਾਕਾਰ ਆਏ ਆ। ਹਾਂ ਨਹੀਂ, ਅਗਲੀ ਵਾਰੀ ਨਹੀਂ, ਅਗਲੀ ਵਾਰੀ ਹੋਰ ਪੈਦਾ ਹੋ ਗਏ, ਸੰਘਾ ਸੱਦਾਂਗੇ ਹੁਣ ਕਸ਼ਮੀਰ। ਨਾਲੇ ਕਿੱਦਣ ਕਹੋ ਕਿੱਦਣ। ਹਾਂਜੀ ਹਾਂਜੀ ਕਿੱਦਣ, ਬਸ ਜਿੱਦਣ ਤੁਸੀਂ ਕਹੋ ਉਦਣ। ਚਰਨਾਬ ਜੀ ਨੀਤੂ ਛੱਡਣ ਵਾਲੇ ਦਾ ਵੀ ਵੀਜ਼ਾ ਲੱਗ ਗਿਆ। ਬਸ ਉਹ ਹੁਣ ਪੋਲੀਟਿਕਸ ਵਿੱਚ ਬਿਜੀ ਹੋ ਗਿਆ। ਹੁਣ ਤਾਂ ਜਿਹੜੇ ਪੋਲੀਟਿਕਸ ਵਾਲੇ ਸੀ ਉਹ ਬਾਹਰ ਹੋਈ ਜਾਂਦੇ, ਦੂਜੇ ਆਈ ਜਾਂਦੇ ਆ।
ਅਗਲੇ ਟੂਰਨਾਮੈਂਟ ਤੇ ਸਿੱਧੂ ਸੱਦਿਓ ਨਵਜੋਤ ਠੋਕੋ ਤਾਲੀ ਕਰਾਉਣ ਨੂੰ। ਹਾਂਜੀ ਤੇ ਹੋਰ ਵੀ ਗਾਉਣਾ ਜੀ ਤੁਸੀਂ ਚੀਮਾ ਸਾਹਿਬ? ਮੈਂ ਕਿਹਾ ਚੀਮਾ ਸਾਹਿਬ ਹੋਰ ਗਾਉਣਾ, ਕਹਿੰਦੇ ਕਿੱਦਾਂ ਕਹੋ ਦੱਸੋ ਫੇ। ਹਾਂਜੀ ਇੱਕ ਬਹੁਤ ਜ਼ਰੂਰੀ ਅਨਾਉਂਸਮੈਂਟ, ਹਾਂਜੀ ਇੱਕ ਜ਼ਰੂਰੀ ਅਨਾਉਂਸਮੈਂਟ ਮੈਂ ਤੁਹਾਡੇ ਨਾਲ ਕਰਨ ਜਾ ਰਿਹਾ। ਹਾਂਜੀ ਇੱਥੇ ਹੀ ਰਹਿਣ ਦਿਓ ਜੀ। ਅੱਛਾ ਹਾਂਜੀ ਜਿੰਨੇ ਸਾਡੇ ਦਰਸ਼ਕ ਆ, ਤੁਸੀਂ ਸਾਰੇ ਪ੍ਰੋਫੈਸਰ ਨਿਰਮਲ ਸਿੰਘ ਉਹਨਾਂ ਦੇ ਨਾਂ ਤੋਂ ਜਾਣੂ ਹੀ ਹੋਵੋਗੇ, ਜਿਹੜੇ ਕਬੱਡੀ ਦੇ ਨਾਲ ਜੁੜੇ ਹੋਏ ਆ ਸੱਜਣ ਮਿੱਤਰ, ਗਰਾਊਂਡਾਂ ਦੇ ਵਿੱਚ ਆਉਂਦੇ ਆ ਪਿਛਲੇ ਸਾਲਾਂ ਤੋਂ, ਉਹਨਾਂ ਨੂੰ ਪਤਾ ਹੋਊਗਾ ਸਾਡੇ ਪ੍ਰੋਫੈਸਰ ਨਿਰਮਲ ਸਿੰਘ ਜੀ ਅੱਜ ਉਹ ਸਾਡੇ ਵਿੱਚ ਨਹੀਂ ਰਹੇ, ਸਾਨੂੰ ਵਿਛੋੜਾ ਦੇ ਗਏ ਸੀ ਕੁਝ ਕੁ ਸਾਲ ਪਹਿਲਾਂ। ਪਰ ਜਿੰਨੀ ਕਬੱਡੀ ਨੂੰ ਉਹਨਾਂ ਦੀ ਦੇਣ ਆ ਆਪਾਂ ਕਦੇ ਭੁਲਾ ਨਹੀਂ ਸਕਦੇ। ਉਹਨਾਂ ਨੇ ਪਤਾ ਨਹੀਂ ਕਿੰਨੇ ਪਲੇਅਰ ਆ ਜਿਹੜੇ ਉਹ ਖਿਡਾਏ, ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ, ਪਿਆਰ ਵੀ ਦਿੱਤਾ, ਸਤਿਕਾਰ ਵੀ ਦਿੱਤਾ, ਔਰ ਜੇ ਵੀ ਉਹਨਾਂ ਦੇ ਮੂਹਰੇ ਕਰ ਦਿੰਦੇ ਹੁੰਦੇ ਸੀ ਵੀ ਕੱਢ ਲਓ ਹੱਥ ਤੇਰਾ ਤੇ ਕਾਲਜਾ ਮੇਰਾ, ਕੱਢ ਲਓ ਰੁੱਗ ਭਰ ਕੇ ਵਾਲੀ ਗੱਲ ਹੁੰਦੀ ਸੀ। ਹਰੇਕ ਪਲੇਅਰ ਨੂੰ ਲੋੜ ਵੇਲੇ ਵੀ ਤੇ ਬਿਨਾਂ ਲੋੜ ਤੋਂ ਵੀ ਪਿਆਰ ਸਤਿਕਾਰ। ਤੇ ਗਰਾਊਂਡਾਂ ਦੇ ਵਿੱਚ ਜਦੋਂ ਆਉਂਦੇ ਹੁੰਦੇ ਸੀਗੇ ਤਾਂ ਨੋਟਾਂ ਦਾ ਮੀਂਹ ਭਰਾ ਦਿੰਦੇ ਹੁੰਦੇ ਸੀ। ਭਾਵੇਂ ਸਿੰਘ ਸਭਾ ਸਪੋਰਟਸ ਕਲੱਬ ਨਾਲ ਜੁੜੇ ਹੋਏ ਸੀਗੇ, ਪਰ ਹਰ ਇੱਕ ਕਲੱਬ ਨੂੰ, ਹਰ ਇੱਕ ਪਲੇਅਰ ਨੂੰ ਆਪਣਾ ਸਮਝਦੇ ਸੀਗੇ। ਉਹ ਹਰ ਪਲੇਅਰ ਦੀ ਹੌਸਲਾ ਅਫਜ਼ਾਈ ਕਰਦੇ ਸੀ, ਹਰ ਕਲੱਬ ਨੂੰ ਆਪਣਾ ਸਮਝਦੇ ਸੀਗੇ। ਇਸ ਕਰਕੇ ਜਦੋਂ ਉਹ ਸਾਨੂੰ ਵਿਛੋੜਾ ਦੇ ਕੇ ਗਏ ਆ, ਮੈਂ ਉਦੋਂ ਕਿਹਾ ਸੀਗਾ ਵੀ ਸਿੰਘ ਸਭਾ ਸਪੋਰਟਸ ਕਲੱਬ ਦੀ ਟੀਮ ਇਦਾਂ ਲੱਗਦਾ ਜਿੱਦਾਂ ਅੱਜ ਯਤੀਮ ਹੋ ਗਈ ਹੁੰਦੀ ਆ। ਤੇ ਉਹਨਾਂ ਦੇ ਨਾਂ ਤੇ, ਉਹਨਾਂ ਦੇ ਸਨ ਇਨ ਲੋ ਜੀ ਸਾਡੇ ਕੋਲ ਖੜੇ ਰੌਨੀ ਰੰਧਾਵਾ ਜੀ, ਉਹਨਾਂ ਦੇ ਨਾਂ ਤੇ ਇੱਕ ਟਰੋਫੀ ਬਣਾਈ ਆ ਅਸੀਂ। ਹਾਂਜੀ ਉਹਨਾਂ ਦੇ ਦੋ ਸਨ ਇਨ ਲੋ ਪਰਮਜੀਤ ਜੀ, ਤੇ ਟਰੋਫੀ ਉਹਨਾਂ ਦੇ ਨਾਂ ਤੇ ਬਣਾਈ ਆ ਜੀ। ਜਿਹੜਾ ਬੈਸਟ ਸਟਾਪਰ ਇਸ ਟੂਰਨਾਮੈਂਟ ਦਾ ਹੋਊਗਾ ਉਹਨਾਂ ਨੂੰ ਦਿੱਤੀ ਜਾਊਗੀ। ਤੇ ਆਪਾਂ ਸਾਰੇ ਹੀ ਉਹਨਾਂ ਦੀ ਯਾਦ ਦੇ ਵਿੱਚ ਭਾਵੇਂ ਜਕਾਰਾ ਲਾ ਦਈਏ, ਸਾਡੇ ਮਨ ਦੇ ਵਿੱਚ ਯਾਦ ਰਹੂਗੀ। ਬੋਲੇ ਸੋ ਨਿਹਾਲ ਅਕਾਲ। ਹਾਂਜੀ ਜਿੰਨਾ ਚਿਰ ਆਸਟ੍ਰੇਲੀਆ ਦੇ ਵਿੱਚ ਕਬੱਡੀ ਚੱਲੂਗੀ ਉਹਨਾਂ ਚਿਰ ਇਦਾਂ ਦੀਆਂ ਹਸਤੀਆਂ ਜਿਹੜੀਆਂ ਉਹਨਾਂ ਦਾ ਨਾਂ ਆ ਜਿਹੜਾ ਸਾਡੇ ਵਿੱਚ ਰਹੂਗਾ। ਹਾਂਜੀ ਸਾਡੇ ਸਰਬਜੋਤ ਢਿੱਲੋਂ ਜੀ ਜਿਹੜੇ ਐਨਜ਼ੈਕ ਦੇ ਪ੍ਰਧਾਨ, ਗੁਰਜਾਲ ਰਾਏ ਜੀ ਇਹਨਾਂ ਖੇਡਾਂ ਦੇ ਪ੍ਰਧਾਨ, ਹਾਂਜੀ ਸਾਬੀ ਘੁੰਮਣ ਜੀ, ਬੋਪਾ ਰਾਏ ਸਾਹਿਬ ਸਾਡੇ ਲੰਬੜ, ਸੁਲੱਖਣ ਜੀ ਆ ਜਾਓ, ਸੁਲੱਖਣ ਸਹੋਤਾ ਸਪੈਸ਼ਲ ਤੌਰ ਤੇ ਐਡਲੇਡ ਤੋਂ ਪਹੁੰਚੇ ਨੇ, ਸੁਲੱਖਣ ਸਹੋਤਾ ਚੀਮਾ ਸਾਹਿਬ ਨੂੰ ਲੈ ਕੇ ਆਏ ਆ। ਹਾਂਜੀ ਧੰਨਵਾਦ ਮਨਜੀਤ ਬੋਪਾ ਰਾਏ ਜੀ। ਹਾਂਜੀ ਮੈਂ ਹੁਣ ਹਾਂਜੀ ਰੌਨੀ ਰੰਧਾਵਾ 2 ਲਫ਼ਜ਼ ਤੁਹਾਡੇ ਨਾਲ ਸਾਂਝੇ ਕਰਨਗੇ। ਹਾਂਜੀ ਜੀ ਸਾਰੇ ਪਰਿਵਾਰ ਵੱਲੋਂ ਤੇ ਸਿੰਘ ਸਭਾ ਸਪੋਰਟਸ ਕਲੱਬ ਵੱਲੋਂ ਆਰਗੇਨਾਈਜ਼ਿੰਗ ਕਮੇਟੀ ਦਾ ਦਿਲੋਂ ਧੰਨਵਾਦ ਹੈ, ਐਨਜ਼ੈਕ ਦੀ ਕਮੇਟੀ ਦਾ ਵੀ ਤੇ ਲੋਕਲ ਕਮੇਟੀ ਦਾ ਥੈਂਕ ਯੂ ਜੀ। ਹਾਂਜੀ ਜੀ ਆਇਆਂ ਨੂੰ। ਹਾਂਜੀ ਦੱਸੋ ਜੀ ਹੁਣ ਫਿਰ ਕਿੱਦਾਂ ਚੀਮਾ ਸਾਹਿਬ ਦਾ ਲਾਹਾ ਲਈ ਜਾਈਏ? ਚੀਮਾ ਸਾਹਿਬ ਦਰਸ਼ਕਾਂ ਦੀ ਜ਼ੋਰਦਾਰ ਮੰਗ ਤੇ ਰੋਟੀ ਕੈਂਸਲ ਕਰਕੇ 2 ਹੋਰ ਬੋਲ ਸੁਣਾਓ। ਹਾਂਜੀ ਕਹਿੰਦੇ ਕੋਈ ਗੱਲ ਨਹੀਂ। ਐਦਾਂ ਦੇ ਬੰਦੇ ਲੱਭੇ ਕਦੇ ਕਿ ਜਿਹੜੇ ਕਹਿਣ ਕੋਈ ਗੱਲ ਨਹੀਂ, ਗੱਲ ਭਾਵੇਂ ਹੋਵੇ ਵੀ। ਤਾੜੀ ਮਾਰੋ। ਹਲੋ ਹਲੋ ਆ ਜੀ ਸਪੀਕਰਾਂ ਵਾਲੇ ਵੀਰ ਜੀ ਦੇਖਿਓ ਇਹ ਆਵਾਜ਼ ਸਾਡੇ ਨਾਲੋਂ ਵੀ ਵੱਧ ਕਰ ਰਿਹਾ। ਵੀਰ ਜੀ ਮਾਰ ਜੀ ਇਹਦਾ ਗੇਨ ਘੱਟ ਕਰਿਓ ਜੀ, ਇਹਦਾ ਥੋੜੀ ਜਿਹੀ ਮਰੋੜਿਓ, ਇੱਕ ਬਟਨ ਜਿਹਾ ਹੁੰਦਾ ਗੇਨ ਵਾਲਾ, ਉਹਨੂੰ ਥੋੜਾ ਜਿਹਾ ਘੱਟ ਕਰ ਦਿਓ ਪਲੀਜ਼। ਇਹ ਵੀ ਚੀਮਾ ਸਾਹਿਬ ਇੱਕ ਵਾਰ ਫਿਰ ਤੋਂ ਸਵਾਗਤ ਹੈ ਇੰਡੋਜ਼ ਟੀਵੀ ਆਸਟ੍ਰੇਲੀਆ ਦੇ ਉੱਪਰ। ਸਾਰੇ ਵਿਸ਼ਵ ਦੇ ਦਰਸ਼ਕ ਇਸ ਵਕਤ ਲਾਈਵ YouTube ਦੇ ਉੱਪਰ ਜਾਂ Facebook ਦੇ ਉੱਪਰ ਇੰਡੋਜ਼ ਟੀਵੀ ਦਾ ਆਨੰਦ ਮਾਣ ਰਹੇ ਨੇ। 34ਵੀਂ ਆਸਟ੍ਰੇਲੀਅਨ ਸਿੱਖ ਗੇਮਸ ਜਿਹੜੀਆਂ ਬਲਗੋਵਾ ਕੌਪਸ ਹਾਰਬਰ ਦੇ ਵਿੱਚ ਚੱਲ ਰਹੀਆਂ, ਤੇ ਅੱਜ ਇਸ ਖੂਬਸੂਰਤ ਮੌਸਮ ਦੇ ਵਿੱਚ ਸਵੇਰੇ ਥੋੜੀ ਜੀ ਬੇਈਮਾਨੀ ਮੌਸਮ ਵਿੱਚ ਜ਼ਰੂਰ ਦਿਖਾਈ, ਲੇਕਿਨ ਇਸ ਵਕਤ ਧੁੱਪ ਨਿਕਲੀ ਹੋਈ ਹੈ ਤੇ ਅੱਜ ਤੀਜਾ ਦਿਨ ਅੰਤਿਮ ਦਿਨ ਖੂਬਸੂਰਤ ਗੇਮਾਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰੀਆਂ ਕਵਰ ਕਰੀਏ। ਹਾਕੀ ਤੋਂ ਬਾਅਦ ਇਸ ਵਕਤ ਤੁਸੀਂ ਇੱਕ ਰਵਾਇਤੀ ਪੰਜਾਬੀ ਖੇਡ ਦੇ ਨਾਲ ਜਿਹਨੂੰ
ਪੰਜਾਬੀ ਦੇ ਵਿੱਚ ਕਹਿੰਦੇ ਰੱਸਾ ਕਸ਼ੀ ਤੇ ਅੰਗਰੇਜ਼ੀ ਦੇ ਵਿੱਚ ਟਾਂਗੋ ਵਾਰ ਜਿਹਾ ਲਿਖਿਆ ਹੁੰਦਾ। ਦੇਖਦੇ ਹਾਂ ਜੀ, ਵੈਸੇ ਟੰਗਾਂ ਤਾਂ ਥੱਲੇ ਸਾਰੀਆਂ ਹੁੰਦੀਆਂ ਨੇ। ਇਹ ਲੜਾਈ ਆ ਜੀ ਰੱਸੇ ਨੂੰ ਖਿੱਚਣ ਦੀ। ਰੱਸਾ ਕਸ਼ੀ ਦਾ ਮੁਕਾਬਲਾ ਬਹੁਤ ਹੀ ਬਿਹਤਰੀਨ ਦੋ ਟੀਮਾਂ, ਇੱਥੋਂ ਦੀ ਰਵਾਇਤੀ ਟੀਮ ਬੁਲਗੁਲਗਾ ਤੇ ਸੂਬਾ ਕੁਈਨਜ਼ਲੈਂਡ ਦੀ ਟੀਮ ਬ੍ਰਿਸਬਨ ਦੇ ਖਿਡਾਰੀ ਇਹਦੇ ਵਿੱਚ ਹਿੱਸਾ ਲੈਣਗੇ। ਹਜੇ ਤਿਆਰੀਆਂ ਚੱਲ ਰਹੀਆਂ ਨੇ। ਰੱਸਾ ਇਸ ਵਕਤ ਕੈਮਰਾਮੈਨ ਲਵੀ ਦੇ ਨਾਲ ਦਿਖਾ ਸਕਦੇ ਨੇ ਕਿ ਰੱਸਾ ਵਿਛਾ ਦਿੱਤਾ ਗਿਆ ਜੀ, ਵੱਡਾ ਰੱਸਾ ਜਿਹਨੂੰ ਕਹਿੰਦੇ ਜੀ 2-3 ਬੰਦੇ ਦਾ ਚੱਕ ਕੇ ਲੈ ਕੇ ਆਉਂਦੇ ਨੇ। ਮੁਕਾਬਲੇ ਲਈ ਤਿਆਰ ਨੇ। ਗਿਣਤੀਆਂ ਮਿਣਤੀਆਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਇੱਕ ਮਾਰਕਿੰਗ ਹੁੰਦੀ ਹੈ, ਜਿੱਥੇ ਤੱਕ ਤੁਸੀਂ ਰੱਸਾ ਖਿੱਚ ਕੇ ਲੈ ਕੇ ਜਾਣਾ ਹੁੰਦਾ ਉਸ ਤੋਂ ਬਾਅਦ ਟੀਮ ਨੂੰ ਵਿਜੇਤਾ ਕਰਾਰ ਦਿੱਤਾ ਜਾਂਦਾ। ਵਲੰਟੀਅਰਸ ਲੱਗੇ ਹੋਏ ਨੇ ਉਸ ਮਾਰਕਿੰਗ ਦੇ ਵਿੱਚ। ਵੱਡਾ ਮੋਟਾ ਰੱਸਾ ਕਹਿੰਦੇ ਜਿੰਨਾ ਮਰਜ਼ੀ ਖਿੱਚ ਲਓ, ਇਹ ਕਦੇ ਟੁੱਟਦਾ ਨਹੀਂ ਹੈਗਾ। ਲੇਕਿਨ ਇਸ ਮੁਕਾਬਲੇ ਦਾ ਦੇਖੋ ਲੁਤਫ ਉਠਾਉਣ ਦੇ ਲਈ ਕਿਸ ਤਰ੍ਹਾਂ ਰੱਸੇ ਦੇ ਨਾਲ ਲਾਈਨ ਲੱਗੀ ਹੋਈ ਹੈ। ਕੈਮਰਾਮੈਨ ਦੀ ਕੈਮਰੇ ਦੀ ਅੱਖ ਤੋਂ ਤੁਸੀਂ ਦੇਖ ਸਕਦੇ ਹੋ। ਬਜ਼ੁਰਗ ਸਾਡੇ ਖੜੇ ਨੇ, ਬੱਚੇ ਸਾਡੇ ਖੜੇ ਨੇ, ਖਾਸ ਕਰਕੇ ਇੱਥੇ ਦੇ ਜਿਹੜੇ ਪਦਾਸ਼ਨ ਨੇ, ਜੰਪਲ ਨੇ, ਉਹਨਾਂ ਨੂੰ ਵੀ ਇਸ ਖੇਡ ਦੇ ਵਿੱਚ ਯਕੀਨਨ ਮਜ਼ਾ। ਮਾਰਕਿੰਗ ਲੱਗ ਰਹੀ ਹੈ, ਯਾਨੀ ਕਿ ਇਸ ਨੀਲੀ ਮਾਰਕਿੰਗ ਤੋਂ ਤੁਸੀਂ ਰੱਸਾ ਪਾਰ ਕਰਨਾ ਹੁੰਦਾ ਹੈ ਤੇ ਮੁਕਾਬਲੇ ਦੇ ਵਿੱਚ ਵਿਜੇਤਾ ਬਣਨਾ ਹੈ। ਤੇ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ ਡਟੀਆਂ ਹੋਈਆਂ ਨੇ ਜੀ ਇਸ ਖੂਬਸੂਰਤ ਮੌਸਮ ਦੇ ਵਿੱਚ। ਸੂਬਾ ਨਿਊ ਸਾਊਥ ਵੇਲਸ 34ਵੀਂ ਆਸਟ੍ਰੇਲੀਅਨ ਸਿੱਖ ਖੇਡਾਂ, ਕਹਿੰਦੇ 190 ਕਲੱਬਾਂ ਦੇ ਖਿਡਾਰੀ ਇੱਥੇ ਪਹੁੰਚੇ ਨੇ ਪਰਿਵਾਰਾਂ ਦੇ ਨਾਲ, ਬੱਚਿਆਂ ਦੇ ਨਾਲ। ਖੂਬਸੂਰਤ ਮੌਸਮ, ਕੁਦਰਤ ਮਿਹਰਬਾਨ ਹੈ। ਕਦੀ ਕਦੀ ਬੇਈਮਾਨ ਹੋ ਜਾਂਦੀਆਂ ਨੇ, ਕਿਣੀਆਂ ਕੁੜੀਆਂ ਪੈ ਜਾਂਦੀਆਂ ਨੇ, ਕਿਤੇ ਸਾਕ ਓਟਣੀਆਂ ਨੇ ਰੱਖੀਆਂ ਹੁੰਦੀਆਂ 4-5 ਹਰੇ ਗਰਾਊਂਡ ਦੇ ਵਿੱਚ ਤੇ ਸ਼ਾਇਦ ਮੀਂਹ ਨਾ ਵੀ ਪੈਂਦਾ। ਛਤਰੀਆਂ ਜ਼ਰੂਰ ਚੱਕੀਆਂ ਹੋਈਆਂ ਨੇ ਕਿਉਂਕਿ ਕਿਣਮਣ ਪਤਾ ਨਹੀਂ ਕਦੋਂ ਸ਼ੁਰੂ ਹੋ ਜਾਏ। ਸੋ ਇੰਤਜ਼ਾਰ ਹੋ ਰਿਹਾ ਦੋਨਾਂ ਟੀਮਾਂ ਦਾ। ਸਿਰ ਕੱਢਵੀਆਂ ਟੀਮਾਂ ਨੇ, ਦੇਖਦੇ ਹਾਂ ਕਿਹੜਾ ਕਿਹਨੂੰ ਖਿੱਚ ਕੇ ਲੈ ਕੇ ਜਾਂਦਾ। ਮਿਲਦੇ ਹਾਂ ਜੀ ਜਲਦੀ ਦੇ ਨਾਲ। ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ। ਰੱਸਾਕਸ਼ੀ ਦਾ ਮੁਕਾਬਲਾ, ਦੋ ਬਿਹਤਰੀਨ ਟੀਮਾਂ। ਰਵਾਇਤੀ ਟੀਮ ਇਸ ਇਲਾਕੇ ਦੀ ਨਿਊ ਸਾਊਥ ਵੇਲਸ ਦੀ ਬੁਲਗੁਲਗਾ ਦੀ ਟੀਮ ਨੀਲੀਆਂ ਜੀਆਂ ਟੀ-ਸ਼ਰਟਾਂ ਦੇ ਵਿੱਚ ਬੁਲਗੁਲਗਾ ਦੀ ਟੀਮ, ਤੇ ਦੂਸਰੇ ਪਾਸੇ ਬ੍ਰਿਸਬਨ ਦੀ ਟੀਮ, ਸੂਬਾ ਕੁਈਨਜ਼ਲੈਂਡ ਦੀ ਟੀਮ ਮੁਕਾਬਲੇ ਦੇ ਵਿੱਚ ਤਿਆਰ ਹੈ ਜੀ। ਸੋ ਖੱਬੇ ਪਾਸੇ ਇਸ ਵਕਤ ਸਾਡੇ ਨਾਲ ਨੇ ਬ੍ਰਿਸਬਨ ਤੋਂ ਬੜੇ ਕਹਿੰਦੇ ਫਸਵਾਂ ਮੁਕਾਬਲੇ ਦੇ ਤਿਆਰ ਖੜੇ ਨੇ, ਤੇ ਇੱਧਰ ਸਾਡੇ ਕੋਲ ਰੱਸਾਕਸ਼ੀ ਦੇ ਬੁਲਗੁਲਗਾ ਦੇ ਖਿਡਾਰੀ ਫੋਟੋਆਂ ਕਰਵਾ ਰਹੇ ਨੇ। ਬੁਲੰਦ ਹੌਸਲੇ ਨੇ ਤੇ ਵਿਚਾਲੇ ਬੀਂਡਾ ਕਹਿੰਦੇ ਨੇ ਜਿਹੜੇ ਬਿਲਕੁਲ ਐਂਡ ਦੇ ਵਿੱਚ ਲੱਗਦਾ ਹੈ, ਅਖੀਰ ਦੇ ਵਿੱਚ ਲੱਗਦਾ ਹੈ। ਬ੍ਰਿਸਬਨ ਦੇ ਖਿਡਾਰੀ ਵੀ ਤਿਆਰ ਨੇ। ਸਰਦਾਰ ਪਲੇਅਰ ਵਿੱਚ ਡਟੇ ਹੋਏ ਨੇ, ਕਹਿੰਦੇ ਬੜੀ ਜ਼ੋਰ ਦੀ ਗੇਮ ਹੁੰਦੀ ਹੈ ਤੇ ਜਿਹੜੀ ਟੀਮ ਦਾ ਕਹਿੰਦੇ ਬੀਂਡਾ ਤਕੜਾ ਹੋਵੇ ਖਿੱਚ ਕੇ ਲੈ ਜਾਂਦਾ। ਖੂਬਸੂਰਤ ਮੁਕਾਬਲਾ 34ਵੀਂ ਆਸਟ੍ਰੇਲੀਅਨ ਸਿੱਖ ਗੇਮਸ, 33 ਸਾਲਾਂ ਦਾ ਖੂਬਸੂਰਤ ਇਤਿਹਾਸ। ਨਾ ਸਿਰਫ ਖੇਡਾਂ ਦੇ ਨਾਲ ਵਿਰਾਸਤੀ ਰੰਗ, ਸੱਭਿਆਚਾਰਕ ਰੰਗ, ਮਾਂ ਬੋਲੀ ਪੰਜਾਬੀ ਦੇ ਪਸਾਰੇ ਦੇ ਲਈ ਨਾਲ ਕੰਮ ਹੁੰਦਾ, ਤੇ ਗੁਰਬਾਣੀ ਦੀ ਚੇਟਕ ਦੇ ਲਈ ਆਵਾਜ਼ਾਂ ਵੀ ਉੱਠਦੀਆਂ ਨੇ। ਗੁਰੂਆਂ ਦੀ ਬਾਣੀ ਨੂੰ ਵੀ ਪ੍ਰਮੁੱਖਤਾ ਦਿੱਤੀ ਜਾਂਦੀ ਹੈ। ਬੀਂਡਾ, ਇਹਨੂੰ ਬੀਂਡਾ ਕਹਿੰਦੇ ਨੇ ਜੀ। ਬ੍ਰਿਸਬਨ ਦੀ ਟੀਮ ਦੇ ਖਿਡਾਰੀ ਤਿਆਰੀ ਦੇ ਵਿੱਚ, ਚੱਕ ਕੇ ਰੱਖਿਓ ਜਰਾ ਕੰਮ ਨੂੰ। ਤੇ ਦੂਸਰੇ ਪਾਸੇ ਸਾਡੇ ਕੋਲ ਗੂੜੀਆਂ ਵਰਦੀਆਂ ਦੇ ਵਿੱਚ ਬੁਲਗੁਲਗਾ ਦੇ ਖਿਡਾਰੀ ਤਿਆਰ ਨੇ। ਤਕੜੇ ਲੱਗਦੇ ਨੇ ਵੈਸੇ ਦੇਖਣ ਨੂੰ ਖਿਡਾਰੀ। ਇਹ ਨਾਮ ਨਹੀਂ ਲਿਖੇ ਹੋਏ ਟੀ-ਸ਼ਰਟਾਂ ਦੇ ਉੱਪਰ, ਅਗਰ ਨਾਮ ਬੋਲਦੇ ਚੱਲਣ ਤਾਂ ਬਹੁਤ ਮਿਹਰਬਾਨੀ।
ਕੁਲਵਿੰਦਰ ਸਿੰਘ ਬਸਰਾ। ਕੁਲਵਿੰਦਰ ਸਿੰਘ ਬਸਰਾ। ਬਲਵਿੰਦਰ ਸਿੰਘ ਬਸਰਾ ਜੀ। ਇਹ ਵੀ ਬਸਰਾ ਹੀ ਆ ਜੀ, ਬਲਵਿੰਦਰ ਸਿੰਘ। ਕੁਲਜੀਤ ਬਸਰਾ। ਇਹ ਬਸਰੇ। ਹਮਰਾਜ ਬਸਰਾ। ਉਹ ਬੱਲੇ ਬੱਲੇ ਬੱਲੇ। ਸੁਖਦੀਪ ਨਾਲ ਇਹ ਬਸਰਾ ਇਕੱਠ ਹੋ ਗਿਆ ਤੇ ਬੀਂਡੇ ਨੇ ਬਸਰਾ ਕੱਟਿਆ ਜੀ। ਮਾਈਕਲ ਬਸਰਾ। ਮਾਈਕਲ ਬਸਰਾ। ਤੁਸੀਂ ਮਾੜੇ ਜਿਹਾ ਫਿਰ ਇਹਨਾਂ ਦੇ ਪਿੱਛੇ ਲੱਗ ਜਾਣਾ ਸੀ, ਬਸਰੇ ਇਕੱਠੇ ਹੋ ਜਾਣੇ ਸੀਗੇ। ਹਾਂਜੀ ਸਰਜਾਪ ਸਿੰਘ ਰਾਜ ਜੀ, ਮਿਹਰਬਾਨੀ। ਮੰਗੀ ਬਾਜਵਾ। ਮੰਗੀ ਬਾਜਵਾ। ਇਹ ਜ਼ੋਰ ਕਹਿੰਦੇ ਬੀਂਡਿਆਂ ਦਾ ਹੀ ਹੁੰਦਾ। ਇਹ ਪਾ ਲਿਆ ਗਲਾਂ ਨੂੰ ਰੱਸੇ, ਮੋਟਾ ਰੱਸਾ ਕਹਿੰਦੇ ਹੁੰਦਾ, ਕਹਿੰਦੇ ਟੁੱਟਦਾ ਨਹੀਂ ਕਦੀ, ਕਹਿੰਦੇ ਜਿੰਨਾ ਮਰਜ਼ੀ ਖਿੱਚ ਲਓ ਸਰੀਰ ਟੁੱਟ ਜਾਂਦੇ ਨੇ। ਤਿਆਰ ਬਾਰ ਤਿਆਰ ਨੇ। ਰੱਸਾ ਕਸ਼ੀ ਅੰਗਰੇਜ਼ੀ ਚ ਇਹਨੂੰ ਟਾਂਗੋਵਾਰ ਕਹਿੰਦੇ ਨੇ, ਟਾਂਗੋਵਾਰ। ਲਵੀ ਖੱਤਰੀ ਕਹਿੰਦਾ ਇਹ ਟਾਗੋਵਾਰ ਹੁੰਦੀ ਹੈ। ਮੈਂ ਕਿਹਾ ਮੈਨੂੰ ਨਜ਼ਾਰਾ ਨਹੀਂ ਆਉਂਦਾ ਇਹ ਛੋਟਾ ਜਿਹਾ ਸ਼ਬਦ ਕਹਿਣ ਨੂੰ। ਹਾਂ ਕਰਦਾ। ਇਹ ਤੋਂ ਪਹਿਲਾਂ ਕਿ ਮੁਕਾਬਲਾ ਸ਼ੁਰੂ ਹੋ ਜਾਏ, ਹੋ ਜਾਓ ਜੀ ਜਰਾ ਪਿੱਛੇ ਨੂੰ। ਮੁਕਾਬਲੇ ਲਈ ਤਿਆਰ ਬਰ ਤਿਆਰ। ਅੰਪਾਇਰ ਨਿਰਦੇਸ਼ ਦਿੰਦੇ ਹੋਏ ਕਹਿੰਦੇ ਬ੍ਰਿਸਬਨ ਵਾਲਿਓ ਤਿਆਰ ਹੋ ਖਿੱਚਣ ਦੇ ਲਈ। ਇਹ ਆ ਜੋੜ ਤੇ ਹੱਥ, ਧਿਆ ਲਿਆ ਰੱਬ ਨੂੰ, ਧਿਆ ਲਿਆ ਰੱਸੇ ਨੂੰ। ਹਜੇ ਕਹਿੰਦੇ ਲਾਲ ਨਿਸ਼ਾਨ ਨੂੰ ਉਹਦੇ ਉੱਪਰ ਲੈ ਕੇ ਆਓ। ਚੱਕ ਲਿਆ ਰੱਸਾ, ਪੈ ਗਈਆਂ ਕੜੁੰਜੜੀਆਂ। ਉਹ ਦੇਖੋ ਕਿਦਾਂ ਪੈਰ ਫਸਦੇ ਨੇ। ਚੱਕ ਕੇ ਰੱਖੋ। ਆ ਮੁਕਾਬਲਾ, ਆ ਦੇਖੋ ਮੁਕਾਬਲਾ ਤਿਆਰ ਬਾਰ ਤਿਆਰ। ਆ ਕੁੰਡੀਆਂ ਦੇ ਸਿੰਘ ਫਸ ਗਏ ਨੇ। ਆ ਦੇਖੋ ਕਿਵੇਂ ਜ਼ੋਰ ਲੱਗਦਾ। ਇਹ ਬ੍ਰਿਸਬਨ ਵਾਲੇ ਉਹ ਗੂੜੀਆਂ ਬਾਰਦੀਆਂ ਦੇ ਵਿੱਚ ਵੀ ਕਹਿੰਦੇ ਪਾਲੇ ਕੁੰਡੀ ਖਿੱਚ ਕੇ ਲੈ ਗਏ ਨਿਊ ਸਾਊਥ ਵੇਲਜ਼ ਵਾਲੇ। ਬੁਲਗੁਲਗਾ ਵਾਲੇ ਨਹੀਂ, ਹਜੇ ਨਹੀਂ ਖਿੱਚ ਕੇ ਲੈ ਗਏ। ਕਹਿੰਦੇ ਦੁੱਧ ਮੱਖਣ ਜ਼ਿਆਦਾ ਪੀਂਦੇ ਆ, ਖਿੱਚ ਕੇ ਲੈ ਗਏ। ਚੱਕ ਕੇ ਰੱਖੋ, ਖਿੱਚ ਕੇ ਲੈ ਗਏ ਬ੍ਰਿਸਬਨ ਵਾਲਿਆਂ ਨੂੰ। ਬੁਲਗੁਲਗਾ ਵਾਲੇ ਆ ਦੇਖੋ, ਆ ਲੈ ਗਏ। ਨਹੀਂ ਬ੍ਰਿਸਬਨ ਵਾਲਿਓ ਚੱਕ ਲਿਓ। ਬੁਲਗੁਲਗਾ ਵਾਲੇ ਕਹਿੰਦੇ ਪਹਿਲਾ ਸੈੱਟ ਜਿੱਤ ਕੇ ਲੈ ਗਏ। ਹਿੱਕ ਦੇ ਜ਼ੋਰ ਦੇ ਨਾਲ ਕਹਿੰਦੇ ਪਹਿਲਾ ਸੈੱਟ ਖਿੱਚ ਕੇ ਲੈ ਗਏ। ਜਿੰਨੀ ਕਿ ਮੈਨੂੰ ਜਾਣਕਾਰੀ ਹੈ ਕਹਿੰਦੇ 3 ਸੈੱਟ ਲੱਗਦੇ ਨੇ। ਤੇ ਮੀਂਹ ਦੇ ਕਾਰਨ ਥੋੜੀ ਜ਼ਮੀਨ ਜ਼ਰੂਰ ਖਰਾਬ ਹੈ। ਜੀਟਰ ਟਰੈਕਟਰ ਵਾਂਗੂ ਕਹਿੰਦੇ ਜ਼ਮੀਨਾਂ ਪੱਟ ਦਿੱਤੀਆਂ ਨੇ ਇਹਨਾਂ ਨੇ। ਸੋ ਪਹਿਲਾ ਸੈੱਟ ਨਿਊ ਸਾਊਥ ਵੇਲਜ਼ ਵਾਲਿਆਂ ਦੀ ਬੁਲਗੁਲਗਾ ਦੀ ਟੀਮ ਨੇ ਜਿੱਤਿਆ। ਹਿੱਕ ਦੇ ਜ਼ੋਰ ਤੇ ਖਿੱਚ ਕੇ ਲੈ ਗਿਆ। ਨਵੀਂ ਰਣਨੀਤੀ ਬਣਾਉਂਦੇ ਹੋਏ ਬ੍ਰਿਸਬਨ ਵਾਲੇ। ਮਿਲਦੇ ਆ ਜੀ ਦੂਜੇ ਸੈੱਟ ਦੇ ਨਾਲ। ਇੰਡੋਸ ਟੀਵੀ ਦੇ ਉੱਪਰ ਤੁਸੀਂ ਇਸ ਵਕਤ ਲਾਈਵ ਤਸਵੀਰਾਂ ਦੇਖ ਰਹੇ ਹੋ। ਰੱਸਾ ਖੱਚੀ ਦਾ ਮੁਕਾਬਲਾ ਚੱਲ ਰਿਹਾ। ਪਹਿਲਾ ਸੈੱਟ ਸੂਬਾ ਨਿਊ ਸਾਊਥ ਵੇਲਜ਼ ਦੀ ਟੀਮ, ਬੁਲਗੁਲਗਾ ਦੀ ਟੀਮ ਜਿੱਤ ਚੁੱਕੀ ਹੈ। ਸਾਈਡਾਂ ਬਦਲੀਆਂ ਗਈਆਂ ਨੇ। ਇੱਧਰ ਕਹਿੰਦੇ ਬ੍ਰਿਸਬਨ ਵਾਲਿਆਂ ਨੇ ਤਾਂ ਜ਼ਮੀਨਾਂ ਪੱਟ ਦਿੱਤੀਆਂ ਨੇ, ਲੇਕਿਨ ਪਹਿਲਾ ਸੈੱਟ ਜ਼ਰੂਰ ਹਾਰ ਗਏ ਨੇ। ਸੋ ਹੁਣ ਸੱਜੇ ਪਾਸੇ ਬ੍ਰਿਸਬਨ ਵਾਲੇ ਹਰੀਆਂ ਜਿਹੀਆਂ ਵਰਦੀਆਂ ਦੇ ਵਿੱਚ ਤੇ ਖੱਬੇ ਪਾਸੇ ਗੂੜੀਆਂ ਜਿਹੀਆਂ ਵਰਦੀਆਂ ਦੇ ਵਿੱਚ ਨਿਊ ਸਾਊਥ ਵੇਲਜ਼ ਦੇ ਖਿਡਾਰੀ, ਬੁਲਗੁਲਗਾ ਦੇ ਖਿਡਾਰੀ। ਟਾਗੋਵਾਰ ਦਾ ਕਹਿੰਦੇ ਮੁਕਾਬਲਾ, ਇਹਨੂੰ ਰੱਸਾ ਕਸ਼ੀ ਕਹਿੰਦੇ ਆ। ਜ਼ੋਰ ਲੱਗਦਾ ਜੀ ਹਿੱਕ ਦੇ ਜ਼ੋਰਾਂ ਦੇ ਨਾਲ। ਅੱਡੀਆਂ ਜ਼ਮੀਨਾਂ 'ਚ ਗੱਡ ਦਿੱਤੀਆਂ ਜਾਂਦੀਆਂ ਨੇ। ਅੰਪਾਇਰ ਵੀ ਤਿਆਰ ਬਰ ਤਿਆਰ ਨੇ। ਗੁੱਡ ਲੱਕ ਟੂ ਅੰਪਾਇਰ। ਕਹਿੰਦੇ 3 ਸੈੱਟ ਲੱਗਣੇ ਨੇ। ਜਿਹੜੇ 2 ਜਿੱਤ ਗਏ ਰੱਸਾ ਨਹੀਂ ਕਹਿੰਦੇ ਲੈ ਕੇ ਜਾਣ ਦੇਣਾ, ਕਹਿੰਦੇ ਕੱਪ ਦੇਵਾਂਗੇ ਉਹਨਾਂ ਨੂੰ। ਲੈ ਵੀ ਬ੍ਰਿਸਬਨ ਵਾਲੇ ਚੱਕ ਕੇ ਰੱਖਿਓ ਕੰਮ ਨੂੰ ਜਰਾ। ਦੂਸਰੇ ਸੈੱਟ ਦੀ ਤਿਆਰੀ ਦੇ ਵਿੱਚ 3 ਸੈੱਟਾਂ ਦਾ ਮੁਕਾਬਲਾ। ਤਿਆਰ ਬਰ ਤਿਆਰ। ਲਾਲ ਨਿਸ਼ਾਨ ਨੂੰ ਉਂਗਲਾਂ ਦੇ ਨਾਲ ਅੰਪਾਇਰ ਨੇ ਮਿਲਾਤਾ। ਪੈਰ ਦੇਖੋ ਕਿਵੇਂ ਵਿੱਚ ਜ਼ਮੀਨ ਦੇ ਗੱਡ ਦੇ ਤੇ ਕੀਲੇ ਵਾਂਗੂ। ਇਹ ਤਿਆਰ ਬਾਰ ਤਿਆਰ। ਲਓ ਬਈ ਗੱਡ ਦਿੱਤੀਆਂ ਸਾਡੀਆਂ ਜ਼ਮੀਨਾਂ ਦੇ ਵਿੱਚ। ਇਹ ਤਾਂ ਬਣ ਗਏ ਨੇ ਥੰਮ।
ਬੁਲਗੁਲਗਾ ਵਾਲੇ ਕਹਿੰਦੇ ਬ੍ਰਿਸਬਨ ਵਾਲਿਓ ਪਹਿਲਾਂ ਤੁਸੀਂ ਜ਼ੋਰ ਲਾ ਲਓ, ਅਸੀਂ ਬਾਅਦ ਚ 59 11 ਨੂੰ ਖਿੱਚ ਕੇ ਲੈ ਜਾਣਾ ਵੀ ਪੁੱਠਾ। ਲੈ ਵੀ ਅੱਡੀਆਂ ਦਾ ਜ਼ੋਰ ਤੇ ਡੌਲਿਆਂ ਦਾ ਜ਼ੋਰ ਖਿੱਚ ਕੇ ਰੱਖਣਾ ਕਹਿੰਦੇ ਬ੍ਰਿਸਬਨ ਵਾਲਿਆਂ ਨੇ ਵੀ ਕੰਮ। ਖੂਬਸੂਰਤ ਮੁਕਾਬਲਾ 34ਵੀਂ ਆਸਟ੍ਰੇਲੀਅਨ ਸਿੱਖ ਗੇਮਸ। ਹਮੇਸ਼ਾ ਕਹਿੰਦੇ ਸ਼ਿਕਾਇਤ ਰਹਿੰਦੀ ਆ ਟੀਵੀ ਰੇਡੀਓ ਵਾਲੇ ਕਬੱਡੀ ਨੂੰ ਦਿਖਾਉਂਦੇ ਰਹਿੰਦੇ ਆ, ਨਹੀਂ ਕਬੱਡੀ ਨੂੰ ਨਹੀਂ ਦਿਖਾਉਂਦੇ ਬਈ, ਸਾਰੀਆਂ ਗੇਮਾਂ ਨੂੰ ਦਿਖਾਉਂਦੇ ਨੇ। ਇੰਡੋਸ ਟੀਵੀ ਤੋਂ ਲਾਈਵ ਤੁਸੀਂ ਦੇਖ ਰਹੇ ਹੋ। ਹਰਜੀਤ ਆਸਟ੍ਰੇਲੀਆ ਇਸ ਵਕਤ ਕੋਸ਼ਿਸ਼ ਕਰ ਰਿਹਾ ਕਿ ਨਾਲ ਦੀ ਨਾਲ ਅਸੀਂ ਤੁਹਾਨੂੰ ਬੋਲਾਂ ਦੇ ਨਾਲ ਵੀ ਬੰਨੀ ਰੱਖੀਏ ਤੇ ਕੈਮਰੇ ਦੇ ਉੱਪਰ ਨੇ ਲਵੀ ਖੱਤਰੀ ਜੀ ਬਿਲਕੁਲ ਨਜ਼ਦੀਕ ਤੋਂ ਕਹਿੰਦੇ ਹੁਣ ਉਹ ਅੱਡੀਆਂ ਦੀ ਕਹਿੰਦੇ ਬਣਾਉਣਗੇ। ਦੇਖੋ ਕਿਤਾ ਕੱਦੂ ਕਹਿੰਦੇ ਇਹ ਮੀਂਹ ਦੇ ਕਾਰੇ ਨੇ, ਜੇ ਤਾਂ ਕੱਦੂ ਹੁੰਦਾ ਫਸ ਗਈਆਂ ਅੱਡੀਆਂ। ਪੈ ਗਿਆ ਜ਼ੋਰ ਕਹਿੰਦੇ ਦੋਨੋਂ ਪਾਸੇ 59 11 ਮਾਰਿਆ ਜ਼ੋਰ ਆ ਦੁੱਧ ਪੀਤੇ ਕੰਮ ਆਉਂਦੇ ਨੇ, ਮੱਖਣ ਮਲਾਈਆਂ ਖਾਧੀਆਂ ਕੰਮ ਆਉਂਦੀਆਂ ਨੇ, ਹਟਦੇ ਨਹੀਂ ਬਾਬੇ। ਨਿਊ ਸਾਊਥ ਵੇਲਸ ਵਾਲੇ ਬਾਬੇ ਹਟਦੇ ਨਹੀਂ, ਖਿੱਚ ਕੇ ਲੈ ਗਏ ਦੂਜਾ ਸੈੱਟ। ਉਹ ਬਈ ਜੇ ਖਿੱਚ ਕੇ ਲੈ ਗਏ ਤਾਂ ਜਿੱਤ ਜਾਣੇ ਨੇ। ਬ੍ਰਿਸਬਨ ਵਾਲਿਓ ਖਿੱਚ ਕੇ ਲੈ ਗਏ ਤੁਹਾਨੂੰ ਬਾਬੇ ਦੂਜਾ ਸੈੱਟ ਇਸ ਫਾਈਨਲ ਮੁਕਾਬਲੇ ਦਾ। ਬੁਲਗੁਲਵਾ ਵਾਲੇ ਖਿੱਚ ਕੇ ਲੈ ਗਏ। ਇਹ ਦੁੱਧ ਪੀਤੇ ਮੱਖਣ ਮਲਾਈਆਂ ਖਾਧੀਆਂ। ਐਵੇਂ ਨਹੀਂ ਹੱਸਦੇ ਬਜ਼ੁਰਗ, ਇਹ ਐਵੇਂ ਨਹੀਂ ਦੰਦ ਬਾਹਰ ਆਉਂਦੇ, ਖੁਸ਼ੀ ਦੇ ਆ ਪਲ ਚੱਕ ਕੇ ਰੱਖੋ ਜੀ। ਆ ਦੇਖੋ ਕਿੱਦਾਂ ਕੱਦੂ ਕਰਤਾ। ਹੁਣ ਝੋਨਾ ਵੀ ਲਵਾਉਣਾ ਇਹਨਾਂ ਕੋਲੋਂ ਸਾਰਿਆਂ ਕੋਲੋਂ। ਬਹੁਤ ਖੂਬਸੂਰਤ ਮੁਕਾਬਲਾ। ਖਿਡਾਰੀ ਇੱਕ ਦੂਸਰੇ ਨੂੰ ਸ਼ਾਬਾਸ਼ ਦੇ ਰਹੇ ਨੇ। ਅਸਲ 'ਚ ਜਿੱਤ ਹਾਰ ਦਾ ਕੋਈ ਮਹਿਨਾ ਨਹੀਂ ਹੁੰਦਾ, ਇਹ ਤਾਂ ਸੱਭਿਆਚਾਰ ਹੈ, ਸਾਡੀਆਂ ਰਵਾਇਤੀ ਵੰਨਗੀਆਂ ਨੇ। ਅਸੀਂ ਮਿਲਵਰਤਨ ਦੇ ਨਾਲ ਆ ਦੇਖੋ ਪਿਆਰ ਜਵਾਨ ਨੇ ਵਿੱਚ ਸਾਡੇ ਵਡੇਰੀ ਉਮਰ ਦੇ ਵਡੇਰੇ ਨੇ। ਇਹ ਮਿਲਵਰਤਨ ਹੁੰਦਾ, ਇਹ ਭਾਈਚਾਰਾ ਹੁੰਦਾ। ਇਹੀ ਸਿੱਖਣ ਆਪਾਂ ਇੱਥੇ ਆਉਨੇ ਆ, ਇਹੀ ਪਿਆਰ ਹੁੰਦਾ। ਇਸ ਪਿਆਰ ਨੇ ਇਹਨਾਂ ਵਿਦੇਸ਼ੀ ਮੁਲਕਾਂ ਦੇ ਵਿੱਚ ਸਾਡੀ ਚੜ੍ਹਤ ਮਚਾਈ ਹੈ। ਜਦੋਂ ਅਸੀਂ ਇਕੱਠੇ ਆ ਭਾਈਚਾਰੇ ਦੇ ਵਿੱਚ ਤਰੱਕੀਆਂ ਨੇ, ਜਦੋਂ ਅਸੀਂ ਇਕੱਲੇ ਆ ਤਾਂ ਤਰੱਕੀਆਂ ਨਹੀਂ, ਫਿਰ ਬਖਰੇਵਾਂ ਆ। ਸੋ 34ਵੀਂ ਆਸਟ੍ਰੇਲੀਅਨ ਸਿੱਖ ਖੇਡਾਂ 190 ਕਲੱਬਾਂ ਦੇ ਖਿਡਾਰੀਆਂ ਨੇ ਕਹਿੰਦੇ ਇਹਦੇ ਵਿੱਚ ਤਕਰੀਬਨ ਹਿੱਸਾ ਲਿਆ ਆਪਣੇ ਪਰਿਵਾਰਾਂ ਦੇ ਨਾਲ। ਛੋਟੇ ਇੱਥੋਂ ਦੀਆਂ ਪੈਦਾਇਸ਼ਾਂ ਜਿਹੜੇ ਬੱਚੇ ਨੇ ਉਹ ਲੁਤਫ ਉਠਾ ਰਹੇ ਨੇ ਇਸ ਰਵਾਇਤੀ ਖੇਡ ਦਾ। ਸ਼ਾਇਦ ਕਦੀ ਇਹਨਾਂ ਨੇ YouTube ਦੇ ਉੱਪਰ ਵੀ ਇਹ ਚੀਜ਼ਾਂ ਦਾ ਨਜ਼ਾਰਾ ਨਾ ਦੇਖਿਆ ਹੋਵੇ, ਲੇਕਿਨ ਅੱਜ ਅੱਖਾਂ ਦੇ ਨਾਲ ਦੇਖ ਰਹੇ ਨੇ। ਬੁਲਗੁਲਗਾ ਦੀ ਟੀਮ ਟਾਗੋਵਾਰ ਯਾਨੀ ਕਿ ਰੱਸਾਕਸ਼ੀ ਦੇ ਵਿੱਚ ਵਿਜੇਤਾ ਰਹੀ। 3 ਸੈੱਟਾਂ ਦੇ ਵਿੱਚ ਪਹਿਲੇ 2 ਸੈੱਟ ਜਿੱਤ ਲਏ ਤੇ ਮੈਨੂੰ ਨਹੀਂ ਲੱਗਦਾ ਕਿ ਹੁਣ ਕੋਈ ਹੋਰ ਮੁਕਾਬਲੇ ਦੀ ਲੋੜ ਆ। ਕਿਤੇ ਦੂਸਰਾ ਮੁਕਾਬਲਾ ਬ੍ਰਿਸਬਨ ਨਾਲ ਜਿੱਤ ਜਾਂਦੀ ਤਾਂ ਤੀਜੇ ਦੇ ਲਈ ਫਿਰ ਜ਼ੋਰ ਜਮਾਈ ਹੋਣੀ ਸੀ। ਧੰਨਵਾਦ ਕਰਦੇ ਹਾਂ ਕੁਦਰਤ ਦਾ ਜਿਹਨੇ ਥੋੜਾ ਸਮਾਂ ਬਖਸ਼ਿਆ, ਨਹੀਂ ਤਾਂ ਮੀਂਹ ਦੇ ਵਿੱਚ ਮੁਸ਼ਕਲ ਹੋ ਜਾਂਦੀ ਹੈ ਇਹੋ ਜਿਹੀਆਂ ਖੇਡਾਂ ਦੀ। ਤੇ ਕੈਮਰੇ ਦੀ ਅੱਖ ਤੋਂ ਤੁਸੀਂ ਇੰਡੋਸ ਟੀਵੀ ਦੇ ਉੱਪਰ ਲਾਈਵ ਝਲਕੀਆਂ, ਉਹ ਪਲ, ਉਹ ਮਿਲਵਰਤਨ ਤੁਸੀਂ ਦੇਖ ਰਹੇ ਹੋ ਸਾਡੇ ਭਾਈਚਾਰੇ ਦਾ। ਲਵੀ ਖੱਤਰੀ ਜੀ ਅੱਖ ਜੋੜ ਕੇ 3-4 ਘੰਟਿਆਂ ਤੋਂ ਲੱਗੇ ਹੋਏ ਨੇ, ਧੰਨਵਾਦ ਇਹਨਾਂ ਦਾ। ਮੈਨੂੰ ਲੱਗਦਾ ਤਿਆਰ ਹੋ ਗਿਆ, ਵੇਟ ਕਰ ਲਈਏ ਫਿਰ ਆਪਾਂ। 34ਵੀਂ ਆਸਟ੍ਰੇਲੀਅਨ ਸਿੱਖ ਖੇਡਾਂ ਰੱਸਾਕਸ਼ੀ ਦੇ ਮੁਕਾਬਲੇ ਚੱਲ ਰਹੇ ਨੇ। ਖੂਬਸੂਰਤ ਉੱਪਰ ਮੌਸਮ ਚੱਲ ਰਿਹਾ ਹੈ। ਇੱਕ ਵਾਰ ਫਿਰ ਤੋਂ ਬੁਲਗੁਲਗਾ ਦੀ ਟਾਗੋਵਾਰ ਦੀ ਟੀਮ ਰੱਸਾਕਸ਼ੀ ਟੀਮ ਤਿਆਰ ਹੈ, ਲੇਕਿਨ ਪਹਿਲਾ ਮੁਕਾਬਲਾ A ਟੀਮ ਦਾ ਸੀਗਾ ਤੇ ਇਹ ਹੁਣ ਕਹਿ ਲਓ ਕਿ B ਟੀਮ ਚੱਲਣ ਲੱਗੀ ਹੈ ਜੀ। ਮੁਕਾਬਲੇ ਦੇ ਤਿਆਰ ਹੈ ਤੇ ਸਾਡੇ ਨਾਲ ਮੁਕਾਬਲੇ ਦੇ ਵਿੱਚ ਥੋੜਾ ਸਮਾਂ ਕਿਉਂ ਨਾ ਆਪਾਂ ਬਜ਼ੁਰਗਾਂ ਦੇ ਨਾਲ ਥੋੜੀ ਜਿਹੀ ਰਾਬਤਾ ਬਣਾਉਣ ਦੇ ਲਈ। ਸਤਿ ਸ਼੍ਰੀ ਅਕਾਲ ਬਜ਼ੁਰਗੋ, ਪਹਿਲਾ ਮੁਕਾਬਲਾ ਤੁਸੀਂ ਖਿੱਚ ਕੇ ਲੈ ਗਏ ਹੋ। ਹਾਂਜੀ ਉਹ ਤਾਂ ਸਾਡੀ ਬੈਸਟ ਟੀਮ ਹੈ ਜੀ। ਮੈਨੂੰ ਪਤਾ ਲੱਗਾ ਕਿ ਜਿਹੜੀ ਤੁਹਾਡੀ ਪੂਰੀ ਇਕੱਠ ਟੀਮ ਹੈ, ਹਾਂਜੀ, ਇਹ ਆਸਟ੍ਰੇਲੀਆ ਦੀ ਕਹਿੰਦੇ ਇੱਕ ਚੈਂਪੀਅਨ ਟੀਮ ਹੈ, ਅਨਬੀਟਨ ਟੀਮ ਹੈ ਜੀ। ਜਿਆਦਾ ਸਿੱਖ ਗੇਮਾਂ ਦੀ 1972 ਤੋਂ 92 ਤੋਂ ਲੈ ਕੇ। ਇਹ ਮਤਲਬ ਕਿ ਇਹ ਜਿਹੜਾ ਨਿਊ ਸਾਊਥ ਵੇਲਸ ਵਾਲੇ ਉਹਨਾਂ ਦੇ ਦੁੱਧ ਮੱਖਣ ਦਾ ਕੋਈ ਫਰਕ ਹੈ ਦੂਜੇ ਸੂਬਿਆਂ ਨਾਲ ਵੀ? ਹਮੇਸ਼ਾ ਤੁਸੀਂ ਖਿੱਚ ਕੇ ਲੈ ਜਾਂਦੇ ਹੋ। ਕਲਾਈਮੇਟ ਦਾ ਫਰਕ ਹੈ ਜੀ, ਕਲਾਈਮੇਟ ਦਾ ਫਰਕ ਹੈ। ਦੁੱਧ
ਮੱਖਣ ਦਾ ਵੀ ਹੈਗਾ ਫਰਕ ਜੀ ਇਹਦਾ ਮਤਲਬ ਫਿਰ ਹਾਰਡ ਵਰਕ ਸਾਰੇ ਹਾਰਡ ਵਰਕ ਕਰੇ ਜੀ ਠੀਕ ਹੈ ਜੀ। ਦੁਬਾਰਾ ਫਿਰ ਆਪਾਂ ਗੱਲਬਾਤ ਕਰਦੇ ਚੱਲਦੇ ਹਾਂ। ਦੂਸਰੇ ਬੀ ਟੀਮ ਦਾ ਮੁਕਾਬਲਾ ਚੱਲਣ ਲੱਗਾ। ਇਹਦੇ ਵਿੱਚ ਥੋੜੇ ਨੌਜਵਾਨ ਉਹਨਾਂ ਨੇ ਸ਼ਾਮਲ ਕੀਤੇ ਨੇ, ਇਸ ਕਰਕੇ ਉਹਨੂੰ ਬੀ ਟੀਮ ਦਾ ਨਾਂ ਦਿੱਤਾ ਹੈ। ਇੱਧਰ ਗੂੜੀਆਂ ਵਰਦੀਆਂ ਦੇ ਵਿੱਚ ਪਤਾ ਨਹੀਂ ਕਾਲੀਆਂ ਨੇ ਖਰੇ ਨੀਲੀਆਂ ਹੀ ਨੇ, ਤੇ ਇਹਦੇ ਵਿੱਚ ਹੁਣ ਮਿਕਸ ਜਿਹਾ ਇਹਨਾਂ ਨੇ ਕਰ ਲਿਆ ਆ, ਤੇ ਇਹਨੂੰ ਕਹਿੰਦੇ ਜੀ ਬੀ ਟੀਮ ਆ। ਮੁਕਾਬਲਾ ਹੋਣ ਲੱਗਾ ਆ। ਸੋ ਆ ਜਿਹੜੀ ਟੀਮ ਨੂੰ ਤੁਸੀਂ ਦੇਖ ਰਹੇ ਹੋ ਬੀਂਡੇ, ਦੇਖੋ ਬਜ਼ੁਰਗ ਸਾਡੇ ਬੀਂਡਿਆਂ ਦੇ ਉੱਪਰ ਚੜ ਗਏ ਨੇ। ਹੁਣ ਇਹਨਾਂ ਨੇ ਕੀਲੇ ਵਾਂਗੂ ਹੁਣ ਪੈਰ ਕੱਢਣੇ ਨੇ ਥੱਲੇ, ਸਾਹ ਕਢਾਉਣਾ ਕਹਿੰਦੇ ਬ੍ਰਿਸਬਨ ਵਾਲਿਆਂ ਦਾ। ਤੇ ਇਸ ਵਕਤ ਜਿਹੜਾ ਤੁਸੀਂ ਕੈਮਰੇ 'ਚ ਦੇਖ ਰਹੇ ਹੋ ਇਹ ਬਲਗੁਲਗਾ ਦੀ ਟੀਮ ਤਿਆਰ ਬੀ ਟੀਮ ਦਾ ਮੁਕਾਬਲਾ। ਅੰਪਾਇਰ ਲਾਲ ਨਿਸ਼ਾਨ ਨੂੰ ਮਿਲਾਉਂਦੇ ਹੋਏ ਸਾਹ ਚੱਕ ਕੇ ਰੱਖੋ ਜੀ। ਆਹ ਮੁਕਾਬਲਾ ਤਿਆਰ ਹੋ ਗਿਆ ਜੀ ਬੀ ਟੀਮ ਦਾ। ਇਸ ਵਾਰ ਬ੍ਰਿਸਬਨ ਦਾ ਪਲੜਾ ਭਾਰੀ ਲੱਗਦਾ, ਸਲਿੱਪਾਂ ਲੱਗਦੀਆਂ ਹੋਈਆਂ। ਇਹ ਬ੍ਰਿਸਬਨ ਵਾਲੇ ਖਿੱਚ ਕੇ ਲੈ ਗਏ ਨੇ, ਸਾਹ ਟੁੱਟਦੇ ਜਾ ਰਹੇ ਨੇ, ਬਲਗੁਲਗਾ ਦੇ ਸਾਹ ਟੁੱਟਦੇ ਜਾ ਰਹੇ ਨੇ। ਜ਼ੋਰ ਲੱਗ ਰਿਹਾ ਹੈ, ਇੱਧਰ ਬਜ਼ੁਰਗਾਂ ਦਾ ਵੀ ਜ਼ੋਰ ਲੱਗ ਰਿਹਾ ਹੈ, ਲੇਕਿਨ ਬ੍ਰਿਸਬਨ ਦੀ ਬੀ ਟੀਮ ਖਿੱਚ ਕੇ ਲੈ ਗਈ ਬਈ। ਬ੍ਰਿਸਬਨ ਦੀ ਬੀ ਟੀਮ ਵਿਜੇਤਾ ਰਹੀ ਬਈ। ਦੂਜੇ ਮੁਕਾਬਲੇ ਦੇ ਵਿੱਚ ਬ੍ਰਿਸਬਨ ਵਾਲਿਆਂ ਨੇ ਪਹਿਲਾ ਸੈੱਟ ਜਿੱਤ ਲਿਆ। ਕਹਿੰਦੇ ਰੱਸਾ ਨਹੀਂ ਕਹਿੰਦੇ ਤੋੜ ਸਕਦੇ, ਜਿੰਨਾ ਮਰਜ਼ੀ ਜ਼ੋਰ ਲਾ ਲਓ, ਰੱਸਾ ਨਹੀਂ ਕਹਿੰਦੇ ਟੁੱਟਦਾ। ਬ੍ਰਿਸਬਨ ਵਾਲਿਆਂ ਨੇ ਬੱਲੇ ਕਰਾਤੀ। ਦੂਜੇ ਮੁਕਾਬਲੇ ਦੇ ਵਿੱਚ ਜ਼ੋਰ ਲੱਗਿਆ ਹੋਇਆ ਹੈ, ਪਾਣੀ ਪੀ ਰਹੇ ਨੇ। ਬਹੁਤ ਸੋਹਣਾ ਮੁਕਾਬਲਾ ਬ੍ਰਿਸਬਨ ਵਾਲਿਆਂ ਦਾ। ਜੇ ਮਾੜਾ ਜਿਹਾ ਸਮਾਂ ਮਿਲਿਆ, ਹਜੇ ਕਹਿੰਦੇ ਰੈਸਟ ਚੱਲ ਰਹੀ ਹੈ, ਨਵੀਂ ਰਣਨੀਤੀ ਚੱਲ ਰਹੀ ਹੈ। ਪਹਿਲਾ ਮੁਕਾਬਲਾ ਹਾਰ ਕੇ ਦੂਸਰੇ ਮੁਕਾਬਲੇ ਦੀ ਜਿੱਤ ਪ੍ਰਾਪਤ ਕੀਤੀ ਆ। ਕੋਈ ਨਵੀਂ ਰਣਨੀਤੀ ਬਾਬਾ ਜੀ ਲਾਵਾਂਗੇ ਜ਼ੋਰ ਜੀ, ਜਿੱਤਾਂਗੇ ਦੂਜਾ ਮੈਚ ਜੀ। ਪਹਿਲੇ ਵਿੱਚ ਚਲੋ ਅਸੀਂ ਸਾਡੇ ਥੋੜੇ ਸ਼ੂ ਦੂਜੇ ਸੀਗੇ ਜੀ, ਸਲਿੱਪਰੀ ਹੋ ਗਈ ਤੇ ਪਰ ਜ਼ੋਰ ਮਾਰਾਂਗੇ ਸਾਰੀ ਟੀਮ ਵਧੀਆ। ਕੋਸ਼ਿਸ਼ ਹੈ ਕਿਉਂਕਿ ਆਨੰਦ ਆਉਣਾ ਚਾਹੀਦਾ ਹੈ, ਜਿੱਤਣ ਹਾਰਨ ਦਾ ਕੋਈ ਮਸਲਾ ਨਹੀਂ ਹੁੰਦਾ, ਆਨੰਦ ਆਉਣਾ ਚਾਹੀਦਾ। ਭਾਈਚਾਰਾ ਬਣਿਆ ਹੋਇਆ। ਇੱਧਰ ਸਿੰਘ ਸਾਹਿਬਾਨ ਵੀ ਖੜੇ ਨੇ, ਸਾਡੇ ਬਜ਼ੁਰਗ ਵੀ ਖੜੇ ਨੇ। ਮੈਂ ਮਾੜਾ ਜਿਹਾ ਰੱਸਾ ਟੱਪਣਾ, ਕਹਿੰਦੇ ਟੱਪਣਾ ਨਹੀਂ ਚਾਹੀਦਾ, ਰੱਸਾ ਮਾੜਾ ਹੁੰਦਾ। ਬਜ਼ੁਰਗ ਸਾਡੇ ਨਾਲ ਬਣੇ। ਬਜ਼ੁਰਗੋ ਕੁਝ ਕਹਿਣਾ ਚਾਹੋ? ਹਾਂਜੀ ਬਹੁਤ ਵਧੀਆ ਮੁਕਾਬਲਾ ਹੋਇਆ ਜੀ। ਜਿਹੜੀ ਪਹਿਲੀ ਟੀਮ ਸੀ ਬਲਗੂਗੀਆ ਦੀ, ਕਿਉਂ ਉਹਦੀ ਆਪਦੀ ਗਰਾਊਂਡ ਸੀ, ਉਹਨੇ ਇੱਥੇ ਪ੍ਰੈਕਟਿਸ ਕੀਤੀ ਹੈ। ਬਾਕੀ ਉਹਨਾਂ ਦੇ ਸ਼ੂ ਗਰਾਊਂਡ ਦੇ ਮੁਤਾਬਕ ਸੀਗੇ, ਇਹਨਾਂ ਦੇ ਸ਼ੂ ਨਹੀਂ ਸੀ ਇਹਨਾਂ ਕੋਲੇ। ਬਾਕੀ ਇਹ ਵੀ ਟੀਮ ਪੁਰਾਣੀ ਆ। ਸਾਡੀ ਜਿਹੜੀ ਟੀਮ ਹੈ ਉਹ ਸਰਨਦੀਪ ਜ਼ਿਲ੍ਹਾ ਮੋਗਾ ਪੰਜਾਬ ਬਹੁਤ ਵਿਨਰ ਰਹੀ ਹੈ, ਚੈਂਪੀਅਨਸ਼ਿਪ ਰਹੀ ਹੈ, ਤੇ ਸਾਡੇ ਮੁੰਡੇ ਵਿੱਚ ਖਿੱਚ ਰਹੇ ਹੈ। ਬਾਕੀ ਵਧੀਆ ਮੁਕਾਬਲਾ ਕੀਤਾ, ਕੋਈ ਗੱਲ ਨਹੀਂ। ਇੱਕ ਆਵਾਜ਼ ਕਹਿੰਦੇ ਹਵਾ ਦੇ ਵਿੱਚ ਐਂ ਤੈਰਦੀ ਆ ਜਿੱਦਾਂ ਕੋਈ ਜਹਾਜ਼, ਕਹਿੰਦੇ ਫਾਈਟਰ ਪਲੇਨ ਲੰਘਦਾ ਹੁੰਦਾ। ਕਹਿੰਦੇ ਅਸੀਂ ਤਾਂ ਨੈਸ਼ਨਲ ਚੈਂਪੀਅਨ ਆ, ਅਨਬੀਟਨ ਆ। ਤੇ ਕੁਝ ਕਹਿਣਾ ਚਾਹੋਗੇ ਇਹਨਾਂ ਅਨਬੀਟਨ ਵਾਲਿਆਂ ਨੂੰ ਕਿੱਦਾਂ ਨੱਪਣਾ ਜੀ? ਨੱਪਣਾ ਤਾਂ ਜੀ ਫਤਿਹ ਨਸੀਬ ਤੇ ਇਹਨਾਂ ਨੂੰ ਜਿੰਨਾ ਹਿੰਮਤ ਯਾਰ ਬਣਾਈ ਜੀ। ਹੁਣ 10 ਬੰਦਿਆਂ ਦੀ ਗੇਮ, 8 ਦੀ ਮਿਹਨਤ ਦੀ ਲੋੜ ਹੈ ਜੀ। ਜੇ 7 ਨੇ ਮਿਹਨਤ ਕਰ ਲਈ, 1 ਦੀ ਪ੍ਰੈਕਟਿਸ ਨਾ ਹੋਈ, ਲੂਜ਼ ਹੋ ਜਾਣਗੇ। ਉਧਰਲੇ ਬਜ਼ੁਰਗ ਕਹਿੰਦੇ ਸਾਡੇ ਜਿਹੜਾ ਦੁੱਧ ਮੱਖਣ ਹੈ ਨਾ, ਉਹਦੇ ਵਿੱਚ ਜ਼ਿਆਦਾ ਤਾਜ਼ਗੀ ਆ, ਤਾਂ ਖਿੱਚ ਕੇ ਲੈ ਜੀਦਾ। ਹਾਂਜੀ ਇਹ ਤਾਂ ਹੈ ਜੀ, ਖੁਰਾਕਾਂ ਨਾਲ ਹੀ ਹੈ। ਮਿਹਰਬਾਨੀ। ਮਸਲਾ ਜਿੱਤ ਹਾਰ ਦਾ ਨਹੀਂ ਹੈਗਾ, ਮਸਲਾ ਹੈਗਾ ਆ ਸੱਭਿਆਚਾਰਕ ਸਾਂਝ ਦਾ। ਅਸੀਂ ਆਪਣੇ ਭਾਈਚਾਰੇ ਨੂੰ ਵਧਾਉਣਾ, ਅਸੀਂ ਸੁਨੇਹਾ ਦੇਣਾ, ਇੱਕ ਸਾਂਝਾ ਸੁਨੇਹਾ ਜਿਹਦੇ ਨਾਲ ਸਾਡੀ ਤਰੱਕੀ ਚੱਲਦੀ ਪਈ ਹੈ। ਅਗਰ ਅਸੀਂ ਭਾਈਚਾਰਕ ਸਾਂਝ ਦੇ ਵਿੱਚ ਇਸ ਇਕੱਠਾਂ ਦੇ ਵਿੱਚ ਇਕੱਠੇ ਹੁੰਦੇ ਆ ਤਾਂ ਇਹਨਾਂ ਸਾਡੀ ਸਾਂਝ ਸਾਹਮਣੇ ਆਉਂਦੀ ਹੈ, ਸਾਡੀ ਤਰੱਕੀ ਸਾਹਮਣੇ ਆਉਂਦੀ ਹੈ, ਤੇ ਸਾਡੀ ਆਵਾਜ਼ ਬੁਲੰਦ ਹੁੰਦੀ ਹੈ। ਥੋੜਾ ਜਿਹੀ ਰਣਨੀਤੀ ਚੱਲ ਰਹੀ ਹੈ, ਲੈ ਕੇ ਆਉਣੇ ਜੀ ਮੁੜ ਕੇ ਤੁਹਾਨੂੰ ਇਸ ਦੂਸਰੇ ਮੁਕਾਬਲੇ ਦੇ ਵਿੱਚ ਬੀ ਟੀਮ ਦੇ ਵਿੱਚ, ਜਿਹਦੇ ਵਿੱਚ ਬ੍ਰਿਸਬਨ ਪਹਿਲਾ ਸੈੱਟ ਜਿੱਤ ਚੁੱਕਾ ਹੈ। ਅਗਰ ਉਹ ਦੂਸਰਾ ਸੈੱਟ ਜਿੱਤ ਜਾਂਦੇ ਨੇ ਤਾਂ ਜਿਹੜੇ ਕਹਿੰਦੇ ਨੇ ਅਸੀਂ ਹੁਣ ਅਨਬੀਟਨ ਨੈਸ਼ਨਲ ਚੈਂਪੀਅਨ ਆ, ਉਹਨਾਂ ਨੂੰ ਥੋੜੀ ਜਿਹੀ ਜ਼ਰੂਰ ਧੱਕ ਪਊਗੀ। ਮੁੜ ਕੇ ਆਉਣੇ ਆ ਜੀ। ਇਹਨੇ ਚੱਕਣੀਆਂ ਦੇ ਰੱਸਾ ਘੁੰਮੇ ਨਾ ਪਿੱਛੇ ਸੋਨੂ ਇਹਨੂੰ ਕਹਿੰਦੇ ਦੇਖ ਜਾਊਗਾ। ਨਹੀਂ ਅੱਟੀ ਮਾਰੋ, ਛੋੜ ਦੀ ਅੱਟੀ ਮਾਰੋ। ਭਾਈ ਇਹਨੂੰ ਪਰੇ ਕਰ ਲਾ ਕਿਤੇ ਇਹ ਨਾ ਇੱਧਰ ਉੱਧਰ ਹੋ ਜਾਵੇ ਤੇਰਾ। ਇਹ ਤੇ ਹੁਣ ਤੁਸੀਂ ਨਿਗਰਾਨੀ ਰੱਖੋ ਜੀ, ਇੱਥੇ ਕਿ ਰੱਖ ਲੈਂਦੇ ਆ। ਤੁਸੀਂ ਬਚਾ ਲੈਣਾ, ਰੱਸੇ ਵਾਲਿਆਂ ਦੇ ਨਾਲ ਹੀ ਖਿੱਚ ਕੇ ਲੈ ਜਾਣਾ।
ਬੀ ਟੀਮ ਦੇ ਦੂਸਰੇ ਮੁਕਾਬਲੇ ਦੇ ਵਿੱਚ ਦੂਸਰੇ ਸੈੱਟ ਦੇ ਲਈ ਮੁਕਾਬਲਾ ਹੋ ਰਿਹਾ ਜੀ। ਪਹਿਲਾ ਮੁਕਾਬਲਾ ਬ੍ਰਿਸਬਨ ਵਾਲੇ ਹਿੱਕ ਦੇ ਜ਼ੋਰ ਤੇ ਜਿੱਤ ਚੁੱਕੇ ਨੇ। ਅਗਰ ਬ੍ਰਿਸਬਨ ਵਾਲੇ ਦੂਸਰਾ ਮੁਕਾਬਲਾ ਵੀ ਜਿੱਤ ਲੈਂਦੇ ਨੇ ਤਾਂ ਉਹ ਵਿਨਰ ਹੋਣਗੇ ਇਸ ਦੂਸਰੇ ਮੁਕਾਬਲੇ ਦੇ ਵਿੱਚ ਜਿਹੜੇ ਬੀ ਟੀਮ ਨੇ ਖੇਲੇ ਨੇ। ਲੇਕਿਨ ਪਹਿਲਾ ਮੁਕਾਬਲਾ ਬੁਲਗੁਲਗਾ ਦੀ ਏ ਟੀਮ ਜਿੱਤ ਚੁੱਕੀ ਹੈ। ਦੋਨੋਂ ਸੈੱਟ ਉਹ ਲੈ ਗਿਆ। ਮੁਕਾਬਲਾ ਸ਼ੁਰੂ ਹੋ ਚੁੱਕਾ ਹੈ। ਇਸ ਵਾਰ ਫਸਮਾ ਮੁਕਾਬਲਾ ਲੱਗ ਰਿਹਾ, ਫਸਮਾ ਮੁਕਾਬਲਾ। ਇੱਧਰ ਤਸਵੀਰਾਂ ਦੇਖ ਰਹੇ ਹੋ, ਬੁਲਗੁਲਵਾ ਵਾਲਿਆਂ ਨੇ ਪੈਰ ਕਹਿੰਦੇ ਖਿੱਚ ਕੇ ਲੈ ਗਏ। 59-11 ਲੱਗਿਆ ਹੋਇਆ ਹੈ, ਕਹਿੰਦੇ ਉਧਰ ਮੈਸੀ ਲੱਗਿਆ ਹੋਇਆ ਹੈ। ਮੈਸੀ 59-11 ਮੁਕਾਬਲਾ ਕਹਿੰਦੇ ਕਰ ਹੀ ਨਹੀਂ ਸਕਦਾ। ਆਹ ਦੇਖੋ ਇਹ ਪੈ ਗਈਆਂ ਕੁੰਡੀਆਂ, ਇਹ ਲੈ ਗਏ ਖਿੱਚ ਕੇ। ਕਹਿੰਦੇ ਮੁਕਾਬਲਾ ਤੀਜੀ ਤੇ ਜਾਣਾ ਹੀ ਜਾਣਾ ਆ, ਮੁਕਾਬਲਾ ਤੀਜੇ ਸੈੱਟ ਤੇ ਜਾਣਾ ਹੀ ਜਾਣਾ। ਕਹਿੰਦੇ ਆਹ ਦੇਖੋ ਬਜ਼ੁਰਗਾਂ ਦਾ ਜ਼ੋਰ ਲੱਗਦਾ। ਬ੍ਰਿਸਬਨ ਵਾਲਿਓ ਚੱਕ ਦਿਓ, ਬ੍ਰਿਸਬਨ ਵਾਲੇ ਵੀ ਕਹਿੰਦੇ ਨਹੀਂ ਜਾਣ ਦੇਣਾ। ਆਹ ਹਰੀਆਂ ਵਰਦੀਆਂ ਦੇ ਵਿੱਚ ਬ੍ਰਿਸਬਨ ਵਾਲੇ ਲੱਗ ਗਏ, ਜ਼ੋਰ ਲੈ ਗਏ ਖਿੱਚ ਕੇ ਬਾਬੇ। ਮੈਲਬੌਰਨ ਕਹਿੰਦੇ ਬੁਲਗੁਲਗਾ ਵਾਲੇ ਲੈ ਗਏ ਖਿੱਚ ਕੇ। ਥੋੜਾ ਜਿਹਾ ਕਹਿੰਦੇ ਰੱਸਾ ਹੋਰ ਰਹਿੰਦਾ ਤੇ ਇਹ ਸੈੱਟ ਕਹਿੰਦੇ ਅਸੀਂ ਬਰਾਬਰ ਕਰ ਦੇਣਾ। ਬ੍ਰਿਸਬਨ ਵਾਲਿਓ ਰੋਕ ਲਾਓ, ਉਹ ਜੇ ਕੋਈ ਤੁਸੀਂ ਰੋਕ ਸਕਦੇ ਹੋ ਤੁਸੀਂ ਰੋਕ ਲਾਓ। ਕਹਿੰਦੇ ਨਹੀਂ ਰੁਕਦਾ, ਨਹੀਂ ਲੈ ਗਏ ਬ੍ਰਿਸਬਨ ਵਾਲੇ, ਲੈ ਗਏ ਬ੍ਰਿਸਬਨ ਵਾਲੇ ਲੈ ਗਏ ਬਈ। ਆਹ ਦੇਖੋ ਕੀਸੀਆਂ ਲਵਾਤੀਆਂ ਬ੍ਰਿਸਬਨ ਵਾਲਿਆਂ ਨੇ। ਇਹ ਬ੍ਰਿਸਬਨ ਵਾਲੇ ਬੜੇ ਔੜੇ ਨੇ, ਬੀ ਟੀਮ ਵਾਲੇ ਕੀਸੀਆਂ ਕਰਵਾਤੀਆਂ ਬਈ। ਦੂਜਾ ਮੁਕਾਬਲਾ ਬ੍ਰਿਸਬਨ ਦੀ ਬੀ ਟੀਮ ਜਿੱਤ ਕੇ ਲੈ ਗਈ। ਕਹਿੰਦੇ ਬੀਂਡਾ ਮਿੱਟੀ 'ਚ ਮਿੱਟੀ ਹੋ ਗਿਆ। ਆਹ ਦੇਖ ਲਓ ਬੂਟਾਂ ਦੀਆਂ ਕਹਿੰਦੇ ਖੁਰੀਆਂ ਲੈ ਗਈਆਂ, ਤਲੇ ਲੈ ਗਏ। ਕਹਿੰਦੇ ਸ਼ਾਬਾਸ਼ ਬਈ। ਐਡੀ ਕੋਈ ਗੱਲ ਨਹੀਂ ਹੁੰਦੀ ਕਿ ਅਸੀਂ ਜਿੱਤ ਹਾਰ ਨੂੰ ਦੇਖਣਾ। ਹਜੂਮ ਇਕੱਠਾ ਹੋਇਆ। ਕਹਿੰਦੇ ਕਬੱਡੀ ਨੂੰ ਬਹੁਤ ਰਸ਼ ਪੈਂਦਾ, ਕੋਈ ਜ਼ਰੂਰੀ ਨਹੀਂ ਕਬੱਡੀ ਨੂੰ ਰਸ਼ ਪੈਂਦਾ, ਰਸ਼ ਇਹਨਾਂ ਗੇਮਾਂ ਨੂੰ ਪੈਂਦਾ। ਤੀਜਾ ਮੁਕਾਬਲਾ ਜਿੱਤ ਹਾਰ ਦਾ ਹੋਣਾ। ਬ੍ਰਿਸਬਨ ਵਾਲੇ ਐ ਨਹੀਂ ਕਹਿੰਦੇ ਮਾਨ ਟੁੱਟਦਾ ਹੈ। ਤੀਜਾ ਮੁਕਾਬਲਾ ਪਿਆ, ਇਹ ਵੀ ਕਹਿੰਦੇ ਜਾਣ ਨਹੀਂ ਦੇਣੇ। ਤਕੜੇ ਆ ਸਰੀਰ ਇਹਨਾਂ ਦੇ, ਤਕੜੇ ਸਰੀਰ। ਇਹ ਬਜ਼ੁਰਗ ਹੁਣ ਕੋਈ ਨਵੀਂ ਰਣਨੀਤੀ ਦੱਸਦੇ ਪਏ ਆ ਵੀ ਇਹ ਮੈਸੀ ਕਿੱਦਾਂ ਖਿੱਚ ਕੇ ਲੈ ਕੇ ਜਾਣਾ 59-11 ਦੇ ਨਾਲ। ਮਿਲਦੇ ਆ ਜੀ ਫਿਰ ਹੁਣ ਤੀਜੇ ਮੁਕਾਬਲੇ ਦੇ ਨਾਲ। ਅਗਰ ਇਹ ਤੀਜਾ ਸੈੱਟ ਬ੍ਰਿਸਬਨ ਵਾਲੇ ਬੀ ਟੀਮ ਵਾਲੇ ਜਿੱਤ ਚੁੱਕੇ ਨੇ ਜੀ। ਤੀਜਾ ਮੁਕਾਬਲਾ ਹੁਣ ਹੋਣਾ ਹੈ। ਤੀਜੇ ਮੁਕਾਬਲੇ ਦਾ ਬੇਰਵਾ ਥੋੜੇ ਜਿਹੇ ਅੰਪਾਇਰਾਂ ਦੇ ਨਾਲ ਆਪਾਂ ਵਿਚਾਰ ਵਟਾਂਦਰਾ ਕਰਕੇ ਦੱਸਦੇ ਹਾਂ ਕਿ ਉਹਦੇ ਵਿੱਚ ਕਿਹੜੀਆਂ ਟੀਮਾਂ ਨਿੱਤਰ ਰਹੀਆਂ ਨੇ। ਬਣੇ ਰਹੋ ਜੀ 34ਵੀਂ ਆਸਟ੍ਰੇਲੀਅਨ ਗੇਮਾਂ ਦੇ ਨਾਲ। ਮੈਂ ਹਰਜੀਤ ਲਸਾੜਾ ਤੇ ਮੇਰੇ ਨਾਲ ਵੀਡੀਓ ਫਿਲਮਾਂਕਣ ਇੰਡੋਸ ਟੀਵੀ ਆਸਟ੍ਰੇਲੀਆ ਲਾਈਵ ਤੁਸੀਂ ਆਨੰਦ ਮਾਣ ਰਹੇ ਹੋ ਇਹਨਾਂ ਪੰਜਾਬੀ ਖੇਡਾਂ ਦਾ। ਸੂਬਾ ਨਿਊ ਸਾਊਥ ਵੇਲਜ਼ ਦੀ ਧਰਤੀ ਤੋਂ ਬੁਲਗੁਲਵਾ ਕੌਫ ਸਰਵਰ ਦੇ ਵਿੱਚ ਹੁਣ ਖੂਬਸੂਰਤ ਮੌਸਮ, ਕੁਦਰਤ ਮਿਹਰਬਾਨ ਆ। ਤੇ ਜਲਦੀ ਦੇ ਨਾਲ ਅਗਲੇ ਮੁਕਾਬਲੇ ਦੀ ਜਿਵੇਂ ਹੀ ਸ਼ੁਰੂਆਤ ਹੁੰਦੀ ਹੈ ਤੁਹਾਡੇ ਨਾਲ ਮਿਲਦੇ ਹਾਂ ਜੀ। ਬਣੇ ਰਹੋ ਇੰਡੋਸ ਟੀਵੀ ਆਸਟ੍ਰੇਲੀਆ ਦੇ ਨਾਲ। ਤੋ ਤੀਸਰਾ ਮੁਕਾਬਲੇ ਦੀ ਸ਼ੁਰੂਆਤ ਹੋਣ ਜਾ ਰਹੀ ਹੈ 34ਵੀਂ ਆਸਟ੍ਰੇਲੀਅਨ ਗੇਮ ਦੇ ਵਿੱਚ। ਰੱਸਾਕੱਸੀ ਦੇ ਮੁਕਾਬਲੇ ਕਹਿੰਦੇ ਨੇ ਇਹਨਾਂ ਨੂੰ ਅੰਗਰੇਜ਼ੀ ਦੇ ਵਿੱਚ ਟਾਗੋ ਬਾਰ। ਇਸ ਵਕਤ ਤੀਸਰਾ ਮੁਕਾਬਲਾ ਹੈ ਬੁਲਗੁਲਗਾ ਦੀ ਏ ਟੀਮ ਵਰਸਸ ਬੀ ਟੀਮ। ਮੁਕਾਬਲਾ ਸ਼ੁਰੂ ਹੋ ਚੁੱਕਾ ਹੈ। ਖੂਬਸੂਰਤ ਮੁਕਾਬਲਾ, ਦੋਨਾਂ ਨੇ ਕਹਿੰਦੇ ਅੱਡੀਆਂ ਪਾਤੀਆਂ ਵਿੱਚ, ਬਣ ਗਏ ਥੰਮ। ਜਿਹੜੀਆਂ ਤਸਵੀਰਾਂ ਹੁਣ ਤੁਸੀਂ ਦੇਖ ਰਹੇ ਹੋ ਇਹ ਹੈਗੀਆਂ ਏ ਟੀਮ ਦੀਆਂ। ਏ ਟੀਮ ਵਾਲੇ ਕਹਿੰਦੇ ਬਾਹਲੇ ਕੱਬੇ ਆ, ਕਹਿੰਦੇ ਬਜ਼ੁਰਗ ਕਹਿੰਦੇ ਬਾਹਲੇ ਕੱਬੇ ਆ। ਆਹ ਦੇਖੋ ਕਿੱਦਾਂ ਸੀਮਟ ਵਾਂਗੂ ਕਹਿੰਦੇ ਉਹਨਾਂ ਨੇ ਥੰਮ ਪਾਤੇ ਵਿੱਚ, ਹਟਦੇ ਨਹੀਂ। ਪੈਰ ਦੇਖੋ ਕਿਵੇਂ ਵਿੱਚ ਫਸਾਏ ਹੋਏ ਨੇ ਇਹਨਾਂ ਨੇ। ਆਹ ਦੇਖੋ ਏ ਟੀਮ ਹੈ ਜੀ ਇਹ ਬੁਲਗੁਲਗਾ ਦੀ। ਤੀਜਾ ਮੁਕਾਬਲਾ ਚੱਲ ਰਿਹਾ। ਇਹ ਬੀ ਟੀਮ ਵਾਲੇ ਵੀ ਮਾੜੇ ਨਹੀਂ ਹੈਗੇ। ਬੀ ਟੀਮ ਵਾਲੇ ਉੱਦੇ ਨਹੀਂ ਕਹਿੰਦੇ ਆਇਓ ਚੱਕ ਕੇ ਰੱਖੋ ਜਰਾ ਕੰਮ ਨੂੰ। ਉਧਰ ਚਲੋ ਬੀ ਟੀਮ ਵਾਲਾ ਲੈ ਗਏ ਖਿੱਚ ਕੇ। ਕਹਿੰਦੇ ਬੀ ਟੀਮ ਵਾਲੇ ਲੈ ਗਏ ਖਿੱਚ ਕੇ। ਬੀ ਟੀਮ ਵਾਲੇ ਮੈਨੂੰ ਲੱਗਦਾ ਪਹਿਲਾ ਸੈੱਟ ਇਹਨਾਂ ਨੂੰ ਜਿਤਾਇਆ ਤੇ ਦੂਜਾ ਹੁਣ ਉਹ ਉਹਨਾਂ ਨੂੰ ਜਿਤਾਉਣਗੇ, ਕਿਉਂਕਿ ਤੀਜੇ ਤੇ ਤਾਂ ਜਾਣਾ ਹੀ ਜਾਣਾ। ਬਹੁਤ ਸੋਹਣੀ ਖੇਡ, ਬਹੁਤ ਸੋਹਣੀ ਗੇਮ। ਇਹ ਆ ਜੀ ਬੁਲਗੁਲਗਾ ਦੀ ਬੀ ਟੀਮ। ਲੱਗਦੇ ਤਾਂ ਵੈਸੇ ਭਾਰੇ ਆ ਸਾਰੇ। ਵੀ ਪਤਾ ਨਹੀਂ ਇਹਨਾਂ ਨੂੰ ਕੱਲ੍ਹ ਹੀ ਪੈਂਦੇ ਆ। ਇੱਥੇ ਇੱਕੋ ਹੀ ਸਰਨਾਮੇ ਵਾਲੀ ਕਹਿੰਦੇ ਲਾਈਨ ਲੱਗੀ ਪਈ ਆ। ਮੈਂ ਹੁਣ ਦੁਬਾਰਾ ਨਾਂ ਨਹੀਂ ਪੁੱਛਣੇ।
ਜੀ ਬਜ਼ੁਰਗ ਕਹਿੰਦੇ ਜਿੱਤਾਂਗੇ ਐ ਨਹੀਂ ਕਹਿੰਦੇ ਖੰਘਣ ਦਿੰਦੇ। ਇਹ ਦੇਖਦੇ ਜਾਵੇ ਹੁਣ ਰਹਿ ਨਾ ਖੇਡਦੇ ਆ, ਇਹ ਕਾਂਗਰਸੀ ਅਕਾਲੀ ਮੰਨ ਕੇ ਖੇਡਦੇ ਆ ਕਿ ਭਗਵੰਤ ਮਾਨ ਵੀ ਕੋਈ ਵਿੱਚ ਨਿਕਲਦਾ। ਇਹ ਬਹਿ ਕਹਿੰਦੇ ਚੰਗੇ ਨੇ, ਇਹ ਚੰਗੇ ਨੇ, ਇਹ ਰਲ ਕੇ ਨਹੀਂ ਕਹਿੰਦੇ ਖੇਡਦੇ, ਇਹ ਇਦਾਂ ਨਹੀਂ ਕਰਦੇ ਵੀ ਇੱਕ ਉਹਨਾਂ ਦਾ ਤੇ ਇੱਕ ਉਹਨਾਂ ਦਾ। ਲੱਗ ਜੂ ਪਤਾ ਹੁਣ ਕੁੰਡੀਆਂ ਦੇ ਸਿੰਘ ਫਸਣ ਲੱਗੇ ਨੇ। ਆ ਕਹਿੰਦੇ ਪਾਸੇ ਬਦਲ ਲਓ। ਤੁਹਾਡੀ ਤਾਂ ਹੁਣ ਹੋ ਗਈ ਗਈ। 34ਵੀਂ ਆਸਟ੍ਰੇਲੀਅਨ ਸੇ ਖੇਡਾਂ। ਧੰਨਵਾਦ ਉਹਨਾਂ ਸਾਰੇ ਦਰਸ਼ਕਾਂ ਦਾ ਜਿਹੜੇ 3 ਦਿਨਾਂ ਤੋਂ ਇੰਡੋਸ ਟੀਵੀ ਦੇ ਨਾਲ ਲਾਈਵ ਜੁੜੇ ਹੋਏ ਨੇ। ਕੱਲਾ ਪਲ ਦਿਖਾਉਣ ਦੀ ਸਾਡੀ ਵੀ ਕੋਸ਼ਿਸ਼, ਸਿਰਫ ਕਬੱਡੀ ਨੂੰ ਨਹੀਂ ਕਹਿੰਦੇ ਦਿਖਾ ਰਹੇ, ਸਾਰੀਆਂ ਖੇਡਾਂ ਦਿਖਾ ਰਹੇ ਨੇ, ਹਾਕੀ ਵੀ ਦਿਖਾ ਰਹੇ ਨੇ, ਫੁੱਟਬਾਲ ਦਿਖਾ ਰਹੇ ਨੇ, ਐਥਲੈਟਿਕ ਵੀ ਕਹਿੰਦੇ ਦਿਖਾ ਚੁੱਕੇ ਨੇ, ਤੇ ਰੱਸਾ ਕਸ਼ੀ ਨੂੰ ਕਿਵੇਂ ਛੱਡ ਦਿੰਦੇ। ਮੈਂ ਤਾਂ ਹੁਣ ਇਹ ਦੇਖਣਾ ਇਹ ਕਿਤੇ ਹੁਣ ਰਲ ਕੇ ਨਾ ਕਿਤੇ ਤੀਜੇ ਤੇ ਚਲੇ ਜਾਣ। ਲੈ ਵੀ ਇਹ ਮੈਂ ਵੀ ਪਰਚਾਉਂਦਾ ਹੀ ਆ ਜੀ ਇਹਨਾਂ ਨੂੰ। ਜੀ ਬਜ਼ੁਰਗ ਜੀ ਬਹੁਤ ਸੋਹਣਾ ਜੀ। ਤਿਆਰ ਨੇ ਕਹਿੰਦੇ ਫੌਜਾਂ। ਏ ਟੀਮ ਸੱਜੇ ਪਾਸੇ ਤੇ ਜਿੱਥੇ ਕੈਮਰਾ ਚੱਲਣ ਡਿਆ ਉਹ ਹੈਗੀ ਕਹਿੰਦੇ ਬੀ ਟੀਮ। ਤਾਂ ਹੈਗੇ ਭਾਰੇ ਆ ਇਹ ਮੈਨੂੰ ਲੱਗਦਾ ਵੀ ਇਹ ਕੁਛ ਕਰਨਗੇ। ਆ ਲੈ ਪੈ ਗਈਆਂ ਕਰੁੰਜੜੀਆਂ, ਬਣ ਗਏ ਥੰਮ। ਲੈ ਵੀ ਕਹਿੰਦੇ ਜ਼ੋਰ ਨਹੀਂ ਹਜੇ ਮਾਰਨਾ, ਉਦਾਂ ਜਕੜ ਕੇ ਰੱਖਣੇ ਆ। ਕਹਿੰਦੇ ਜ਼ੋਰ ਨਹੀਂ ਮਾਰਨਾ, ਹਜੇ ਰਗੜ ਕੇ ਰੱਖਣੇ ਆ। ਕਹਿਣ ਨੂੰ ਤਾਂ ਇਹ ਬੀ ਟੀਮ ਆ ਪਰ ਤਕੜੇ ਨੇ ਇਹ। ਆ ਰਣਨੀਤੀ ਹੁੰਦੀ ਆ। ਮੈਨੂੰ ਲੱਗਦਾ ਬਜ਼ੁਰਗਾਂ ਨੇ ਨਵੀਂ ਰਣਨੀਤੀ ਦਿੱਤੀ ਇਹਨਾਂ ਨੂੰ ਵੀ ਜ਼ੋਰ ਨਹੀਂ ਪਹਿਲਾਂ ਮਾਰਨਾ। ਪਹਿਲਾਂ ਜ਼ੋਰ ਮਾਰਿਆ ਮਾੜਾ ਹੁੰਦਾ ਨਹੀਂ, ਵਿੱਚ ਲਾਉਂਦੇ ਨੇ ਫੌਜੀ ਵਾਂਗੂ ਜ਼ੋਰ। ਠਾ ਕਰਕੇ ਮਾਰਦੇ ਨੇ ਥੱਲੇ ਪੈਰ। ਲੈ ਗਏ ਨੇ ਖਿੱਚ ਕੇ। ਇਹ ਤਾਂ ਫਿਰ ਹੁਣ ਅਕਾਲੀਆਂ ਤੇ ਕਾਂਗਰਸੀ ਜਾਣੀ ਕਿ ਚਿੱਟਿਆਂ ਤੇ ਨੀਲਿਆਂ ਵਾਲੀ ਗੱਲ ਹੋ ਗਈ। ਮੁਕਾਬਲਾ ਹੁਣ ਚੱਲ ਗਿਆ ਤੀਜੇ ਦੇ ਉੱਪਰ। ਬਜ਼ੁਰਗ ਕਹਿੰਦੇ ਸੀ ਇਦਾਂ ਨਹੀਂ ਹੋਣੀ। ਬਹੁਤ ਖੂਬਸੂਰਤ ਮੁਕਾਬਲਾ ਜੀ। ਧੰਨਵਾਦ ਤੁਹਾਡਾ, ਤੁਸੀਂ ਲਾਈਵ ਇੰਡੋਸ ਟੀਵੀ ਦੇ ਨਾਲ ਜੁੜੇ ਹੋਏ ਹੋ। ਮੈਂ ਹਰਜੀਤ ਲਸਾੜਾ ਤੇ ਮੇਰੇ ਨਾਲ ਲਵੀ ਖੱਤਰੀ ਜੀ। ਖੇਡ ਭਾਵਨਾ ਕਹਿੰਦੇ ਜਿੱਤ ਹਾਰ ਦੇ ਵਿੱਚ ਕੋਈ ਬਾਹਲੀ ਖੁਸ਼ੀ ਤੇ ਨਮੋਸ਼ੀ ਨਹੀਂ ਦਿਖਾਉਣੀ ਚਾਹੀਦੀ। ਖੇਡ ਭਾਵਨਾ ਕਿਉਂਕਿ ਸਾਡਾ ਆਪਣਾ ਭਾਈਚਾਰਾ ਆ। ਕਹਿਣ ਨੂੰ ਏ ਤੇ ਬੀ ਟੀਮਾਂ ਬਣਾ ਦਿੱਤੀਆਂ ਜਾਂਦੀਆਂ ਨੇ ਮੁਕਾਬਲਿਆਂ ਦੇ ਲਈ, ਪਰ ਜੋ ਲੁਤਫ ਸਾਡਾ ਭਾਈਚਾਰਾ ਇਕੱਠੇ ਹੋ ਕੇ ਇਹਨਾਂ ਗੇਮਾਂ ਦੇ ਵਿੱਚ ਮਨਾਉਂਦੇ ਨੇ, ਇਹ ਮਿਸਾਲ ਹੈ ਪੂਰੀ ਦੁਨੀਆ ਦੇ ਵਿੱਚ। ਅਮਰੀਕਾ ਕੈਨੇਡਾ ਵਾਲੇ ਪਿੱਛੇ ਰਹਿ ਗਏ, ਉੱਦਾਂ ਕਹਿੰਦੇ ਸਾਡੇ ਨਾਲ ਥਾਪੀਆਂ ਮਾਰਦੇ ਨੇ ਕਿ ਸਾਡੇ ਤੋਂ ਅੱਗੇ ਨੇ। ਪਰ ਆ ਜਿਹੜਾ ਇਕੱਠ ਹੈ ਇਹ ਅਮਰੀਕਾ ਕੈਨੇਡਾ ਦੇ ਹਜੇ ਪੱਲੇ ਨਹੀਂ ਪਿਆ। ਇਹ ਸੱਭਿਆਚਾਰਕ ਇਕੱਠ ਹੈ ਜਿਹਦੇ ਵਿੱਚ ਮਾਂ ਬੋਲੀ ਪੰਜਾਬੀ ਦੀ ਵੀ ਗੱਲ ਹੁੰਦੀ ਹੈ, ਸਾਡੀ ਰਵਾਇਤੀ ਖੇਡਾਂ ਦੀ ਵੀ ਗੱਲ ਹੁੰਦੀ ਹੈ, ਤੇ ਸਾਡੀ ਗੁਰਬਾਣੀ ਦੀ ਵੀ ਗੱਲ ਹੁੰਦੀ ਹੈ, ਤੇ ਸਾਡੇ ਜੋ ਰਵਾਇਤੀ ਰਸਮੋ ਰਿਵਾਜ ਨੇ ਉਹਨਾਂ ਦੀਆਂ ਵੀ ਗੱਲਾਂ ਬਾਤਾਂ ਚੱਲਦੀਆਂ ਨੇ। ਸਾਡੀ ਵੀ ਇਹੀ ਕੋਸ਼ਿਸ਼ ਕਿ ਹਰ ਪਲ, ਹਰ ਵੰਨਗੀ, ਹਰ ਝਲਕ ਤੁਹਾਡੇ ਸਨਮੁਖ ਕੀਤੀ ਜਾਏ। ਇੱਥੋਂ ਦੇ ਬੱਚੇ ਵੀ ਕਹਿੰਦੇ ਬਹੁਤ ਉਤਸ਼ਾਹ ਦੇ ਵਿੱਚ ਆ ਗਏ ਨੇ, ਵੱਡਿਆਂ ਵਡੇਰਿਆਂ ਨੂੰ ਦੇਖ ਕੇ। ਇਹ ਵੀ ਮੁਕਾਬਲੇ ਦੇ ਵਿੱਚ ਆਹ ਦੇਖੋ ਛੋਟਾ ਬੱਚਾ ਕਹਿੰਦਾ ਮੈਂ DT 14, ਇੱਧਰ 69 ਲੱਗਾ ਹੋਇਆ, ਕਹਿੰਦਾ ਖਿੱਚ ਕੇ ਲੈ ਜੂ ਸਾਰਿਆਂ ਨੂੰ। ਤੂੰ ਹੈਗਾ ਕਿਤੇ ਮੂਸੇ ਵਾਲਾ ਨਾ, ਖਿੱਚ ਕੇ ਲੈ ਜੂ ਸਾਰਿਆਂ ਨੂੰ। ਇਹ ਉਤਸ਼ਾਹ ਹੁੰਦਾ ਜੀ ਇੱਥੇ ਦੀ ਨਵੀਂ ਪਨੀਰੀ ਦੇ ਵਿੱਚ। ਮਾਤਾ ਜੀ ਵੀ ਉਹਨਾਂ ਦਾ ਸਾਥ ਦਵਾ ਰਹੇ ਆ। ਇਹ ਚੀਟਿੰਗ ਹੁੰਦੀ ਹੈ ਜੀ, ਇਹ ਚੀਟਿੰਗ ਹੁੰਦੀ ਹੈ, ਐ ਨਾ ਕਰੋ। ਲੈ ਵੀ ਇੱਧਰ ਵੀ ਕੋਈ ਨਾਟਕ ਨਾ ਲੱਗੋ ਫਿਰ। ਲੈ ਕੇ ਖਿੱਚ ਕੇ। ਵਾਹ ਜੀ ਵਾਹ।
ਇਹ ਮੁਕਾਬਲੇ ਦੀ ਕਹਿੰਦੇ ਫਾਈਨਲ ਮੁਕਾਬਲਾ ਬ੍ਰਿਸਬਨ ਦੀ ਟੀਮ ਵੀ ਤਿਆਰ ਖੜੀ ਆ। ਸੱਜੇ ਪਾਸੇ ਜਿਹੜੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਬ੍ਰਿਸਬਨ ਦੀ ਟੀਮ ਹੈ ਤੇ ਇੱਧਰ ਜਿਹੜੀਆਂ ਗੂੜੀਆਂ ਵਰਦੀਆਂ ਉਹੀ ਬੰਦੇ ਨੇ, ਇਹ ਬਲਗੁਰਵਾ ਵਾਲੇ ਉਹੀ ਬੰਦੇ ਨੇ ਤੇ ਤਿਆਰ ਖੜੇ ਨੇ। ਬੀਂਡੇ ਨੇ ਰੱਸਾ ਟੰਗ ਲਿਆ ਹੈ ਜੀ। ਆਹ ਪੈ ਗਈਆਂ ਕਰੁੰਜੜੀਆਂ, ਕਹਿੰਦੇ ਮਜ਼ਾ ਦਿਖਾਉਣਾ ਇਸ ਵਾਰ। ਤਿਆਰ ਨੇ। ਮੁਕਾਬਲਾ ਬੜਾ ਸਖਤ ਹੋਣਾ, ਕਹਿੰਦੇ ਫਾਈਨਲ ਮੁਕਾਬਲਾ। ਏ ਚੱਕ ਦਿਓ ਕਹਿੰਦੇ। ਆਹ ਦੇਖੋ ਨਵੀਂ ਟੈਕਨੀਕ, ਇਹ ਬਜ਼ੁਰਗ ਕਹਿੰਦੇ ਸੀ ਖਿੱਚ ਕੇ ਲੈ ਜਾਣੇ ਨੇ। ਆਹ ਦੇਖੋ ਬ੍ਰਿਸਬਨ ਵਾਲਿਆਂ ਨੂੰ ਖਿੱਚ ਕੇ ਲੈ ਗਿਆ, ਕਹਿੰਦੇ ਐਦਾਂ ਹੀ ਹੋਣੀ ਸੀ ਇਹਨਾਂ ਦੇ ਨਾਲ। ਪਹਿਲਾਂ ਤਾਂ ਕਹਿੰਦੇ ਵੀ ਲੂਤੀਆਂ ਲਾਉਂਦੇ ਸੀ, ਆਹ ਚੱਕ ਤਾਂ ਕੈਪਟਨ ਵਾਂਗੂ ਕਹਿੰਦੇ ਸਦਾ ਲਈ ਬਾਹਰ। 34ਵੀਆਂ ਆਸਟ੍ਰੇਲੀਆ ਸਿੱਖ ਗੇਮਾਂ ਆ। ਇਹ ਉੱਦੇ ਹੀ ਨਹੀਂ ਗਏ, ਦੁੱਧਾਂ ਦੀਆਂ ਗੱਲਾਂ ਕਰਦੇ। ਫਾਈਨਲ ਮੁਕਾਬਲੇ ਦਾ ਪਹਿਲਾ ਸੈੱਟ ਜਿੱਤ ਗਏ ਨੇ ਜੀ ਬੁਲਗੁਲਗਾ ਵਾਲੇ। ਬੇਮਿਸਾਲ ਟੀਮ ਆ, ਕਹਿੰਦੇ ਅਨਬੀਟਨ ਟੀਮ ਆ। ਇਹੀ ਜਲਵਾ ਹੁੰਦਾ ਅਨਬੀਟਨ ਟੀਮ ਦਾ। ਖੈਰ ਇਹਨਾਂ ਤਸਵੀਰਾਂ ਦੇ ਵਿੱਚ ਇਹਨਾਂ ਦਾ ਜਲਾਓ ਦੇਖ ਸਕਦੇ ਹੋ। ਵਡੇਰੀਆਂ ਉਮਰਾਂ ਜ਼ਰੂਰ ਵਿੱਚ ਲੱਗਦੀਆਂ ਨੇ। ਵੈਸੇ ਕਹਿੰਦੇ ਬਸਰੇ ਨਹੀਂ ਕਹਿੰਦੇ ਟਿਕਣ ਦਿੰਦੇ ਕਿਤੇ, ਇਹ ਨਹੀਂ ਕਹਿੰਦੇ ਹਟਦੇ। 59-11 ਵਾਲੇ ਕਹਿੰਦੇ ਬੀਂਡੇ ਲਾਏ ਹੋਏ ਆ। ਹੁਣ ਸਾਈਡਾਂ ਚੇਂਜ ਹੋਣਗੀਆਂ, ਬ੍ਰਿਸਬਨ ਵਾਲੇ ਇੱਧਰ ਆਉਣਗੇ। ਦਰਸ਼ਕਾਂ ਨੂੰ ਦੱਸ ਦਈਏ, ਜੇ ਦੂਸਰਾ ਮੁਕਾਬਲਾ ਬ੍ਰਿਸਬਨ ਵਾਲੇ ਜਿਹੜੇ ਤੁਸੀਂ ਹੁਣ ਟੀਮ ਦੇਖ ਰਹੇ ਹੋ, ਇਹ ਅਗਰ ਦੂਸਰਾ ਮੁਕਾਬਲਾ ਇਹਨਾਂ ਦੇ ਹੱਥੋਂ ਗਿਆ ਤਾਂ ਸਮਝ ਲਓ ਕਿ ਫਾਈਨਲ ਗਿਆ। ਬੁਲਗੁਲਗੇ ਵਾਲੇ ਕਹਿੰਦੇ ਦੂਸਰਾ ਮੁਕਾਬਲਾ ਵੀ 59-11 ਖਿੱਚ ਕੇ ਲੈ ਕੇ ਜਾਓ ਮੈਸੀ ਨੂੰ। ਦੇਖਦੇ ਆ ਵੀ ਕੀ ਵੰਡ ਬਣਦੀ ਆ। ਹੁਣ ਬਜ਼ੁਰਗ ਨਵੀਂ ਰਣਨੀਤੀ ਫੇਰ ਦਿੰਦੇ ਆ। ਇਸ ਵਕਤ ਤਸਵੀਰਾਂ ਦੇ ਵਿੱਚ ਬੁਲਗੁਲਗਾ ਦੀ ਟੀਮ, ਅੰਗਰੇਜ਼ੀ ਦੇ ਵਿੱਚ ਪਿੱਛੇ ਲਿਖਿਆ ਹੋਇਆ ਟਾਗੋਵਾਰ ਕਹਿੰਦੇ ਇਹਨੂੰ, ਕਹਿੰਦੇ ਰੱਸਾਕਸ਼ੀ ਦੇ ਮੁਕਾਬਲੇ। ਇੰਡੋਸ ਟੀਵੀ ਦੇ ਉੱਪਰ ਲਾਈਵ ਤੁਸੀਂ ਤਸਵੀਰਾਂ ਇਹਨਾਂ 34ਵੀਂ ਆਸਟ੍ਰੇਲੀਆ ਸਿੱਖ ਗੇਮਸ ਦੀਆਂ ਦੇਖ ਰਹੇ ਹੋ। ਤੀਸਰਾ ਦਿਨ, ਫਾਈਨਲ ਦਿਨ। 34 ਸਾਲਾਂ ਦਾ, 33 ਸਾਲਾਂ ਦਾ ਥੂ ਮੰਗ ਲੈਂਦਾ ਜੀ, ਕਿਤੇ ਇੱਧਰ ਉੱਧਰ ਹੋ ਜਾਂਦਾ 1-2। 33 ਸਾਲਾਂ ਦਾ ਕਹਿੰਦੇ ਮਾਣ ਮੱਤਾ, ਇਤਿਹਾਸਕ ਕਹਿੰਦੇ, ਇਹ ਵਿਰਾਸਤੀ ਕਹਿੰਦੇ। ਬੁਲਗੁਲਗਾ ਵਾਲੇ ਐ ਉਂਗਲੀ ਖੜੀ ਕਰਦੇ ਨੇ, ਕਹਿੰਦੇ 92 ਦੇ ਵਿੱਚ ਆਜ਼ਾਦੀ ਝੰਡੀ ਕੱਢਤੀ ਸੀ ਅਸੀਂ। ਮੁਕਾਬਲੇ ਲਈ ਤਿਆਰ ਆ। ਤਸਵੀਰਾਂ ਦੇ ਵਿੱਚ ਜਿਹੜੀ ਟੀਮ ਤੁਸੀਂ ਦੇਖ ਰਹੇ ਹੋ ਅਨਬੀਟਨ ਟੀਮ ਆ, ਕਹਿੰਦੇ ਇਹ ਆਸਟ੍ਰੇਲੀਆ ਦੀ। ਪੈਰ ਪਸਾ ਲਏ ਨੇ ਜ਼ਮੀਨਾਂ ਦੇ ਵਿੱਚ, ਤਿਆਰੀਆਂ ਨੇ ਜੀ। ਇਹ ਲੈ ਆਹ ਟੈਕਨੀਕ ਦਾ ਕੌਣ ਮੁਕਾਬਲਾ ਕਰ ਲੂ। ਉਧਰ ਵੀ ਦਿਖਾ ਦਿਓ। ਉਹ ਕਿੱਦਾਂ ਪਛੇਤੀ ਬਾਡਾਂ ਨੂੰ ਖਿੱਚ ਕੇ ਲੈ ਗਿਆ। ਆ ਲੈ ਗਿਆ 59-11 ਖਿੱਚ ਕੇ। ਆ ਲੈ ਉੱਤੇ ਨਹੀਂ ਕਹਿੰਦੇ ਇਹਨਾਂ ਨੂੰ ਅਨਬੀਟਨ, ਪਛੇਤੀ ਬਾਡਾਂ ਨੂੰ ਖਿੱਚ ਕੇ ਲੈ ਗਿਆ ਕੁੱਪ ਦੇ ਪਿੱਛੋਂ। ਇਹਨਾਂ ਨੂੰ ਕੌਣ ਚੱਕ ਲੂ। ਧੰਨਵਾਦ ਬਜ਼ੁਰਗਾਂ ਦਾ। ਬਜ਼ੁਰਗੋ 1992 we start in 1992. We are still be a champion last 20 years, but we have a little bit gap last 2 years. We now training again. Yeah, now we sure. have putting some young boys. Maybe next year, maybe my team is second team, maybe a top. ਥੈਂਕ ਯੂ ਜੀ। ਗੋਡ ਬਲੈਸ ਯੂ। ਅੰਗਰੇਜ਼ੀ ਵਿੱਚ ਇਹੀ ਕਹਿੰਦੇ ਹੋਣੇ ਆ ਕਿ ਤੁਹਾਡੀ ਅੰਗਰੇਜ਼ੀ ਕਹਿੰਦੇ ਜ਼ਿਆਦਾ ਵਧੀਆ ਆ। ਤੁਸੀਂ ਇਹਨਾਂ ਮੁਲਕਾਂ ਦੇ ਵਿੱਚ ਪਹਿਲਾਂ ਆਏ ਹੋ, ਫਿਰ ਵੀ ਜਿਹੜੀ ਇਹ ਤੁਸੀਂ ਬੂਟੀ ਸੰਘਾਈ ਆ ਵੀ ਹੁਣ ਜਿਹੜੀ ਅਸੀਂ ਰਣਨੀਤੀ ਦਿਖਾਉਣੀ ਨੇ। ਪਹਿਲਾਂ ਤਾਂ ਕਹਿੰਦੇ ਅਸੀਂ ਚਮੜਾਉਂਦੇ ਹੀ ਸੀਗੇ ਇਹਨਾਂ ਨੂੰ, ਉਹ ਚੰਬੜ ਗਏ। ਜਿੱਦਾਂ ਹੀ ਚੰਬੜਿਆ ਪੈਰ ਛੱਡ ਗਿਆ ਜ਼ਮੀਨ ਤੋਂ। ਵੈਸੇ ਇਹ ਰਣਨੀਤੀ ਹੁੰਦੀ ਕੀ ਆ ਜੀ? ਇਹ ਰਣਨੀਤੀ ਵੈਸੇ ਸਾਡੀ ਟੀਮ ਦਾ ਇਹ ਟੈਕਟਿਕਸ ਆ ਜੀ। ਤੇ ਪਹਿਲਾਂ ਟੀਮ ਨੂੰ ਦੇਖਣਾ ਕਿੱਦਾਂ ਜਾਂਦੀ ਹੈ। ਜਿਹੜਾ ਬਿੰਡੀ know about that, then he put in the pressure on the pole. Bindi know about that, how strength the other team is. Then we have a new tactics. Just a little bit give the rope to the other team. The other team has lose the ਜਾਣੀ ਕਹਿਣ ਦਾ ਮਤਲਬ ਤੁਹਾਡਾ ਇਹ ਹੈ ਕਿ ਪਹਿਲਾਂ ਉਹਨਾਂ ਦਾ ਥੋੜਾ ਸਾਹ ਚੈੱਕ ਕੀਤਾ ਜਾਂਦਾ ਬਈ ਇਹਦਾ ਫੋਰਡ ਵਾਲਾ ਇੰਜਣ ਆ ਕਿ ਵੀਰ ਪ੍ਰਤਾਪ ਵਾਲਾ ਇੰਜਣ ਆ। ਤੇ ਫੋਰਡ ਹੀ ਹੁੰਦਾ ਜੀ, ਵੀਰ ਪ੍ਰਤਾਪ ਹੀ ਹੁੰਦਾ। ਪਰ ਇਹ 'ਚ ਕੋਈ ਐਡੀ ਗੱਲ ਨਹੀਂ ਵੀ ਅਸੀਂ ਕੋਈ ਜਿੱਤਣ ਹਾਰ ਲਈ ਆਏ ਆ। ਹੱਸਦੇ ਚਿਹਰੇ ਬ੍ਰਿਸਬਨ ਦੇ ਵੀ ਆ, ਚਾਹੇ ਕੈਮਰੇ 'ਚ ਦਿਖਾ ਵੀ ਦਿੱਤੇ ਜਾਣਗੇ। ਮੈਕ ਵਾਲਿਆਂ ਦਾ ਕਹਿੰਦੇ ਅਮਰੀਕਾ ਵਾਲਿਆਂ ਦਾ ਟਰੱਕ ਆ ਇਹ, ਜ਼ੋਰ ਕਹਿੰਦੇ ਬਹੁਤ ਮਾਰਦਾ ਇਹ। Then we start, ਜਦੋਂ ਵੀ ਅਸੀਂ ਸਟਾਰਟ ਕੀਤਾ, we are the same boat. We
try to learn within 2 years. Then we have do the competition with the national championship, indoor, outdoor, last 15 years. ਬਹੁਤ ਇਹਦੇ ਤੋਂ ਪ੍ਰੇਰਣਾ ਮਿਲਦੀ ਹੈ, ਸਾਡੇ ਭਾਈਚਾਰੇ ਨੂੰ ਵੀ ਪ੍ਰੇਰਣਾ ਮਿਲਦੀ ਆ ਕਿ ਤੁਸੀਂ ਇੱਕ A ਟੀਮ ਕਹਿ ਕੇ ਜਾਂ B ਟੀਮ ਕਹਿ ਕੇ ਕਿੱਦਾਂ ਮਨਵਰਤਨ ਦੇ ਨਾਲ ਮਨੋਰੰਜਨ ਵੀ ਕਰਦੇ ਹੋ ਤੇ ਇਸ ਖੇਡ ਨੂੰ ਅੱਗੇ ਵੀ ਵਧਾ ਰਹੇ ਹੋ ਤੇ ਛੋਟੇ ਛੋਟੇ ਬੱਚਿਆਂ ਦੇ ਵਿੱਚ ਵੀ ਬਹੁਤ ਉਤਸ਼ਾਹ ਸੀਗਾ, ਕਹਿੰਦੇ ਅਸੀਂ ਬੀਂਡੇ ਬਣਨਾ ਤੇ ਯਕੀਨਨ ਤੁਸੀਂ ਉਹਨਾਂ ਨੂੰ ਵੀ ਸਿਖਾ ਰਹੇ ਹੋਵੋਗੇ। ਧੰਨਵਾਦ ਕਰ ਰਹੇ ਤੁਹਾਡੇ ਪਿਆਰ ਦਾ ਤੇ ਤੁਹਾਡੀਆਂ ਖੇਡਾਂ ਦਾ। ਥੈਂਕ ਯੂ, ਤੁਹਾਡਾ ਬਹੁਤ ਬਹੁਤ ਥੈਂਕ ਯੂ, ਸਾਡੀ ਇੰਟਰਵਿਊ ਤੇ ਲਈ ਆ, ਵੀ ਆਰ ਰੀਅਲੀ ਐਪਰੀਸ਼ੀਏਟ ਜੀ। ਸਿੰਘ ਸਿੱਧੂ ਦੋਸਤੋ, ਜਿੱਦਾਂ ਕਿ ਵੀ ਆਪਾਂ ਗੱਲ ਕਰ ਰਹੇ ਸੀ ਕਿ ਇੱਕ ਮੇਲੇ ਦੀ ਤਰ੍ਹਾਂ ਇਹ ਸਿੰਘ ਜੀ ਉਧਰ ਚੱਲ ਜਾਓ, ਡੱਬਾ ਲੈ ਲਓ ਜੀ, ਕੋਈ ਡੱਬਾ ਅੱਜ ਤੋਂ ਡੱਬਾ ਲੈ ਲਓ ਜੀ, ਨਹੀਂ ਹੈਗਾ ਲੈ ਲਿਆ ਜੀ। ਹਾਂਜੀ ਥੈਂਕ ਯੂ। ਹਾਂਜੀ, ਔਰ ਜਿਵੇਂ ਬਾਤ ਕਰ ਰਹੇ ਸੀ, ਦੋਨੋਂ ਟੀਮਾਂ ਗਰਾਊਂਡ ਵਿੱਚ ਜਲਦੀ ਤੋਂ ਜਲਦੀ ਆ ਜਾਣ ਤਾਂ ਕਿ ਆਪਾਂ ਇਹ ਅਗਲਾ ਮੈਚ ਹੈ ਜਿਹੜਾ ਉਹ ਸਮਾਪਤ ਕਰਾਉਣਾ ਹੈ। ਅਗਲੀਆਂ ਸਿੱਖ ਖੇਡਾਂ 35ਵੀਆਂ ਉਹ ਬ੍ਰਿਸਬੇਨ ਵਿਖੇ ਹੋਣੀਆਂ ਨੇ। ਬਈ ਨੋਟ ਕਰ ਲਓ ਡੇਟਾਂ, ਹਰ ਸਾਲ ਈਸਟਰ ਤੇ ਹੁੰਦੀਆਂ ਨੇ। ਅਗਲੀਆਂ ਸਿੱਖ ਖੇਡਾਂ ਬ੍ਰਿਸਬੇਨ ਹੋਣੀਆਂ ਨੇ ਤੇ ਬ੍ਰਿਸਬੇਨ ਤੋਂ ਵਾਰੀ ਚਰਨਾਮਤ ਸਿੰਘ ਜੀ ਐਡਲੇਡ ਜਾਂਦੀ ਹੈ। ਹਾਂਜੀ, ਤੇ ਐਡਲੇਡ ਤੋਂ ਨਹੀਂ, ਬ੍ਰਿਸਬੇਨ ਤੋਂ ਮੈਲਬਨ ਜਾਂਦੀ ਹੈ। ਨਹੀਂ, ਹਾਂਜੀ, ਬ੍ਰਿਸਬੇਨ ਤੋਂ ਐਡਲੇਡ ਜਾਂਦੀ ਹੈ, ਪਹਿਲੋਂ ਐਡਲੇਡ, ਫਿਰ ਐਡਲੇਡ ਤੋਂ ਮੈਲਬੌਰਨ, ਮੈਲਬਨ ਜਾਂਦੀ ਤੇ ਫਿਰ ਸਿਡਨੀ। ਹਾਂਜੀ, ਸਿਡਨੀ ਤੋਂ ਮੈਲਬੌਰਨ, ਮੈਲਬੌਰਨ ਤੋਂ ਪਰਥ, ਪਰਥ ਤੋਂ ਬਲਗੁਲਗਾ, ਬਲਗੁਲਗੇ ਤੋਂ ਬ੍ਰਿਸਬੇਨ, ਫਿਰ ਬ੍ਰਿਸਬੇਨ ਤੋਂ ਐਡਲੇਡ, ਸਿਡਨੀ, ਸਿਡਨੀ ਤੋਂ ਮੈਲਬੌਰਨ ਤੇ ਕੈਨਬਰੇ। ਉੱਥੇ ਹਜੇ ਕੋਈ ਹੋਇਆ ਨਹੀਂ ਇੰਤਜ਼ਾਮ। ਅੱਛਾ ਜੀ, ਕੈਨਬਰੇ ਵੀ ਹੋਣ ਨੂੰ ਫਿਰਦੀਆਂ। ਇੱਕ ਤੁਹਾਨੂੰ ਹੋਰ ਦੱਸ ਦਈਏ, 26-27 ਨਵੰਬਰ ਨੂੰ ਸਿੱਖ ਖੇਡਾਂ ਸਿਡਨੀ ਵਾਲੀਆਂ ਨਹੀਂ, ਮੈਲਬਨ ਵਾਲੀਆਂ, ਕੌਪਸਰ ਵਾਲੀਆਂ ਨਹੀਂ, ਆਸਟ੍ਰੇਲੀਆ ਵਾਲੀਆਂ ਸਿੱਖ ਖੇਡਾਂ ਤੋਂ ਪ੍ਰਭਾਵਿਤ ਹੋ ਕੇ ਨਿਊਜ਼ੀਲੈਂਡ ਵਾਲਿਆਂ ਨੇ ਸਿੱਖ ਖੇਡਾਂ ਸ਼ੁਰੂ ਕੀਤੀਆਂ ਨੇ। ਇਸ ਵਾਰ ਤੀਜੀਆਂ ਸਿੱਖ ਖੇਡਾਂ ਨਿਊਜ਼ੀਲੈਂਡ ਜਿਹੜੀਆਂ 26-27 ਨਵੰਬਰ ਵਾਲਾ ਵੀਕਐਂਡ ਹੈ ਉਦੋਂ ਨੂੰ ਹੋਣ ਜਾ ਰਹੀਆਂ ਨੇ। ਸਾਰੀ ਸੰਗਤ ਨੂੰ ਬੇਨਤੀ ਹੈ, ਛੋਟਾ ਭਰਾ ਹੈ ਸਾਡਾ ਨਿਊਜ਼ੀਲੈਂਡ, ਉੱਥੇ ਵੀ ਹੁਮ ਹਮਾ ਕੇ ਪਹੁੰਚਿਓ। ਪ੍ਰਾਹੁਣ ਖਾਤਰ ਜਿਹੜੀ ਉਹ ਪ੍ਰਾਹੁਣਚਾਰੀ ਬੜੀ ਕਰਦੇ ਨੇ, ਸੋ ਉੱਥੇ ਵੀ ਹੁਮ ਹਮਾ ਕੇ ਪਹੁੰਚਿਓ। ਪ੍ਰਬੰਧਕ ਵੀਰਾਂ ਵੱਲੋਂ ਵਾਰ-ਵਾਰ ਬੇਨਤੀ ਆ ਰਹੀ ਹੈ ਵੀ ਦਰਸ਼ਕ ਜਿਹੜੇ ਹੈ ਉਹ ਡਟੇ ਰਹਿਣ ਔਰ ਜਿਹੜੇ ਸਾਡੇ ਖਿਡਾਰੀ ਸਾਹਿਬਾਨ ਨੇ ਉਹ ਗਰਾਊਂਡ ਵਿੱਚ ਆ ਜਾਣ, ਰੈਫਰੀ ਸਾਹਿਬਾਨ ਵੀ ਆ ਜਾਣ, ਬਾਕੀ ਦੇ ਸਾਰੇ ਵੀਰ ਜਿਹੜੇ ਆ ਉਹ ਗਰਾਊਂਡ ਦੇ ਬਾਹਰਲੇ ਬੰਨੇ ਆ ਜਾਣ। ਹੈਪੀ ਭਾਜੀ, ਬ੍ਰਿਸਬੇਨ ਵਾਲਿਓ ਤਿਆਰ ਹੋ। ਮੈਂ ਗੁਜ਼ਾਰਿਸ਼ ਕਰਦਾ ਐਨਜਿਕ ਬਾਡੀ ਨੂੰ, ਜਿਹੜੇ ਐਨਜਿਕ ਦੇ ਪ੍ਰਧਾਨ ਸਾਡੇ ਢਿੱਲੋਂ ਸਾਹਿਬ ਨੇ, ਉਹਨਾਂ ਨੂੰ, ਔਰ ਪ੍ਰਦੀਪ ਪਾਂਗਲੀ ਜੀ ਔਰ ਸਾਡੇ ਉਹਨਾਂ ਦੇ ਸੈਕਟਰੀ ਔਰ ਉਹਨਾਂ ਦੇ ਟ੍ਰੇਜਰ ਮਾਈਕਲ ਸਿੰਘ, ਜਾਂ ਉਹਨਾਂ ਦੀ ਟੀਮ ਦਾ ਕੋਈ ਹੋਰ ਮੈਂਬਰ, ਮਨਜੀਤ ਬੋਪਾ ਰਾਏ, ਉਹਨਾਂ ਦਾ ਕੋਈ ਮੈਂਬਰ ਹੋਵੇ ਉਹ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਮੈਂ ਗੁਰਦੇਵ ਸਿੰਘ ਸਿੱਧੂ। ਤੇ ਦੋਸਤੋ, ਆਸਟ੍ਰੇਲੀਆ ਦੇ ਸ਼ਹਿਰ ਕੌਫਸ ਹਾਰਬਰ ਤੋਂ 34ਵੀਂ ਆਸਟ੍ਰੇਲੀਅਨ ਸਿੱਖ ਗੇਮਾਂ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ। ਅੱਜ ਗੇਮਾਂ ਦਾ ਤੀਸਰਾ ਤੇ ਅਖੀਰਲਾ ਦਿਨ ਆ। ਸਾਰੇ ਮੈਚਾਂ ਦਾ ਤਕਰੀਬਨ ਅੱਜ ਸੈਮੀ ਫਾਈਨਲਸ ਤੇ ਫਾਈਨਲਸ ਹੋਣਗੇ ਤੇ ਮੇਰੇ ਨਾਲ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰ ਖੜੇ ਨੇ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭਾਈ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਕੁਲਵਿੰਦਰ ਸਿੰਘ ਬਾਜਵਾ ਜੀ। ਐਥਲੈਟਿਕਸ ਦੇ ਜਿਹੜੇ ਇਵੈਂਟ ਸੀ ਉਹ ਅਸੀਂ ਆਪਣੀ ਟੀਮ ਸਤਨਾਮ ਸਿੰਘ ਬਾਜਵਾ, ਰਣਜੀਤ ਸਿੰਘ ਖੇੜਾ ਤੇ ਡਾਕਟਰ ਸਾਹਿਬ ਨਾਲ ਇਹਨਾਂ ਨੇ ਕਰਵਾਏ ਨੇ, ਤੇ ਜਿਹੜੇ ਉਹਦੇ ਰੈਪ ਅਪ ਜਿਹੜਾ ਉਹ ਸਤਨਾਮ ਸਿੰਘ ਬਾਜਵਾ ਭਾਜੀ ਜਿਹੜੇ ਨੇ ਉਹ ਤੁਹਾਡੇ ਨਾਲ ਸਾਂਝਾ ਕਰਨਗੇ ਜੀ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੋ ਬਾਜਵਾ ਸਾਹਿਬ, ਪਹਿਲਾਂ ਤੁਸੀਂ ਐਥਲੈਟਿਕਸ ਬਾਰੇ ਜਾਣਕਾਰੀ ਜ਼ਰੂਰ ਦਿਓ ਜੀ। ਹਾਂਜੀ, ਥੈਂਕ ਯੂ ਸਿੱਧੂ ਸਾਹਿਬ। ਸੌਰੀ, ਸਾਡੇ ਐਥਲੈਟਿਕਸ ਦੇ ਵਿੱਚ ਕੁਝ ਇਸ਼ੂ ਆ ਰਹੇ ਸੀ ਵੈਦਰ ਕਰਕੇ, ਟਰੈਕ ਨਹੀਂ ਸੀ ਮਾਰਕ ਕਰ ਸਕੇ, ਬਟ ਅਸੀਂ ਮੈਨੇਜ ਕੀਤਾ। ਬੱਚਿਆਂ ਨੇ ਵੀ ਬਹੁਤ ਸਾਨੂੰ ਸਾਥ ਦਿੱਤਾ, ਕਮੇਟੀ ਵੱਲੋਂ ਵੀ ਕੁਝ ਸਪੋਰਟ ਸੀਗੀ, ਤੇ ਅਸੀਂ ਜਿਹੜੇ ਸੀਗਾ ਟੈਂਪਰੇਰੀ ਟਰੈਕ ਮਾਰਕ ਕਰਕੇ ਕੋਨਾ ਦੇ ਨਾਲ ਫਿਰ ਵੀ ਬੱਚਿਆਂ ਦੇ ਇਵੈਂਟ ਕਰਵਾਏ ਤੇ ਬੱਚਿਆਂ ਦਾ ਬਹੁਤ ਇੰਥੂਜ਼ੀਅਜ਼ਮ ਸੀਗਾ। 100 ਮੀਟਰ ਤੋਂ ਲੈ ਕੇ 200, 400, 800 ਤੇ 1500 ਤੱਕ ਦੀ ਦੌੜ ਵੀ ਹੋਈ, ਤੇ ਉਸ ਤੋਂ ਬਾਅਦ ਅੱਜ 5 ਕਿਲੋਮੀਟਰ ਦੀ ਦੌੜ ਹੋਈ ਸੀ ਜਿਹਦੇ 'ਚ 37 ਰਨਰ ਨੇ ਭਾਗ ਲਿਆ, ਤੇ ਉਹਨਾਂ ਵਿੱਚੋਂ ਆਪਣੀਆਂ ਬੱਚੀਆਂ ਵੀ ਸੀਗੀਆਂ। ਬੱਚੇ 9 ਸਾਲ ਤੋਂ ਲੈ ਕੇ ਤੇ ਆਪਣੇ 65 ਤੱਕ ਦੇ ਬੰਦਿਆਂ ਨੇ ਜਿਹੜਾ ਉਹ 'ਚ ਪਾਰਟਿਸਿਪੇਟ ਕੀਤਾ, ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਉਹਦੇ 'ਚ ਪਾਰਟਿਸਿਪੈਂਟ ਸੀਗੇ ਉਹ ਇਹ ਹੀ ਨਹੀਂ ਕਿ ਸਿਰਫ ਲੋਕਲ ਸੀਗੇ, ਉਹ ਉੱਧਰੋਂ ਵਿਕਟੋਰੀਆ ਤੋਂ, ਸਿਡਨੀ ਤੋਂ
ਇੱਕ ਬੱਚੀ ਮਕਈ ਤੋਂ ਵੀ ਆਈ ਸੀ। ਸੋ ਇਹ ਮਲਟੀ ਕਹਿ ਲਓ ਵੀ ਸਾਰੇ ਸ਼ਹਿਰਾਂ ਤੋਂ ਜਿਹੜੇ ਅਸਲੀ ਸਪਿਰਿਟ ਸੀ ਜਿਹਦੇ ਕਰਕੇ ਖੇਡਾਂ ਸ਼ੁਰੂ ਕੀਤੀਆਂ ਗਈਆਂ ਸੀ ਕਿ ਸਾਡੇ ਸਾਰੇ ਭੈਣ ਭਾਈ ਇਕੱਠੇ ਹੋਣ। ਤੋਂ ਇੱਕ ਰੀਅਲ ਸਪਿਰਿਟ ਸੀਗੀ ਕਿ ਹਰ ਇੱਕ ਥਾਂ ਤੋਂ ਰਿਪਰੈਜ਼ੈਂਟ ਕਰ ਰਹੇ ਸੀ। ਤੇ ਕੱਲ ਵੀ ਵੈਦਰ ਨੇ ਸਾਡਾ ਸਾਥ ਦੇ ਦਿੱਤਾ ਕਿ ਅਸੀਂ ਈਵੈਂਟ ਕਰਾਤੇ ਤਾਂ ਅੱਜ ਤਾਂ ਸਵੇਰੇ ਤਾਂ ਬਹੁਤ ਵਧੀਆ ਸੀ। ਤੇ ਬਹੁਤ ਅਸੀਂ ਉਹੀ ਪੇਰੈਂਟਸ ਦਾ ਤੇ ਰਨਰ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਕੀਤਾ, ਤੇ ਤੁਹਾਡਾ ਵੀ ਧੰਨਵਾਦ ਕਿ ਤੁਸੀਂ ਕਵਰੇਜ ਦੇ ਰਹੇ ਹੋ। ਥੈਂਕ ਯੂ ਬਹੁਤ। ਥੈਂਕ ਯੂ। ਸੋ ਦੋਸਤੋ, ਮੈਂ ਜਿੱਦਾਂ ਅੱਗੇ ਵੀ ਗੱਲ ਕਰਦਾ ਹੁੰਨਾ ਕਿ ਜਿਹੜੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦਾ ਅਸਲੀ ਮੋਟਿਵ ਸੀਗਾ, ਮੇਨ ਮੰਤਵ ਜਿਹਦੇ ਨਾਲ ਇਹ ਖੇਡਾਂ ਸ਼ੁਰੂ ਕੀਤੀਆਂ ਗਈਆਂ ਸੀ, ਉਹ ਸੀ ਸਾਡੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ, ਸਾਡੀ ਆਉਣ ਵਾਲੀ ਪੀੜ੍ਹੀ ਨੂੰ ਖੇਡਾਂ ਨਾਲ ਜੋੜਨਾ, ਸਾਡੇ ਸੱਭਿਆਚਾਰ ਨਾਲ ਜੋੜਨਾ। ਤਾਂ ਉਹਦੇ ਵਿੱਚ ਜਿਹੜੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਬਹੁਤ ਹੱਦ ਤੱਕ ਬਹੁਤ ਵਧੀਆ ਤਰੀਕੇ ਨਾਲ ਉਹ ਸਫਲ ਹੋਈਆਂ ਨੇ। ਤੇ ਜੇ ਇੱਥੋਂ ਦੀਆਂ ਗੱਲਾਂ ਕਰੀਏ ਤਾਂ ਆਪਾਂ ਰੋਜ਼ ਅਸੀਂ ਅੱਗੇ ਵੀ ਤੁਹਾਨੂੰ ਦਿਖਾਇਆ ਕਿ ਕਿਸ ਤਰੀਕੇ ਨਾਲ ਬੱਚੇ ਵੱਖੋ ਵੱਖਰੀਆਂ ਗੇਮਾਂ ਦੀਆਂ ਜਰਸੀਜ਼ ਪਹਿਨ ਕੇ ਇੱਥੇ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਬਹੁਤ ਉਤਸ਼ਾਹ ਨਾਲ ਗੇਮਾਂ 'ਚ ਹਿੱਸਾ ਲੈਂਦੇ ਨੇ। ਖੇੜਾ ਸਾਹਿਬ, ਅੱਜ ਅਖੀਰਲਾ ਦਿਨ ਆ ਗੇਮਾਂ ਦਾ, ਤੇ ਤੁਸੀਂ ਬੇਸ਼ੱਕ ਪਿਛਲੇ 2 ਦਿਨ ਕੁਦਰਤ ਵੀ ਥੋੜ੍ਹੀਆਂ ਖੇਡਾਂ ਖੇਡਦੀ ਰਹੀ ਆ ਸਾਡੇ ਨਾਲ, ਕੱਲ੍ਹ ਮੀਂਹ ਪੈਂਦਾ ਰਿਹਾ ਲਗਾਤਾਰ, ਕਈ ਵਾਰ ਸਾਨੂੰ ਮੈਚ ਵਿੱਚ ਰੋਕਣੇ ਪਏ, ਤੇ ਅੱਜ ਦੇ ਪ੍ਰਬੰਧ ਕਿੱਦਾਂ ਦੇਖਦੇ ਹੋ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਜੀ ਸਾਰੇ ਸਾਡੇ ਸਰੋਤੇ ਔਰ ਦਰਸ਼ਕ ਹੈ ਜਿਹੜੇ, ਉਹਨਾਂ ਨੂੰ ਸਤਿ ਸ਼੍ਰੀ ਅਕਾਲ ਹੈ, ਆਦਾਬ ਹੈ, ਪ੍ਰਣਾਮ ਹੈ। ਔਰ ਇੰਡੋਜ਼ ਟੀਵੀ ਦਾ ਪੂਰਾ ਕਰੂ ਔਰ ਗੁਰਦੇਵ ਸਿੰਘ ਜੀ ਸਿੱਧੂ ਸਾਹਿਬ ਔਰ ਤੁਹਾਡੀ ਟੀਮ, ਰਿਸ਼ਪਾਲ ਹੇਰ ਭਾਜੀ ਹੋਰੀ ਔਰ ਸਾਰੀ ਟੀਮ ਜਿਹੜੀ ਹੈ, ਇਹਨਾਂ ਦਾ ਧੰਨਵਾਦ ਹੈ। ਤੁਸੀਂ 3 ਦਿਨਾਂ ਤੋਂ ਇਹਨਾਂ ਨੂੰ ਕਵਰੇਜ ਦੇ ਰਹੇ ਹੋ। ਔਰ ਜਿਵੇਂ ਤੁਸੀਂ ਦੱਸਿਆ ਹੈ ਕਿ ਕੁਦਰਤ ਖੇਡਾਂ, ਇਹ ਫਿਰ ਸਿੱਖ ਖੇਡਾਂ ਤੋਂ ਹਟ ਕੇ ਕਹਿ ਲਓ ਵੀ ਕੁਦਰਤ ਵਾਲੀਆਂ ਹੀ ਖੇਡਾਂ ਹੋ ਗਈਆਂ। ਔਰ 34ਵੀਆਂ ਸਿੱਖ ਖੇਡਾਂ ਦਾ ਤੀਸਰਾ ਦਿਨ ਹੈ। ਪਹਿਲੀਆਂ 2 ਦਿਨਾਂ ਵਿੱਚ ਜਿਹੜੀਆਂ ਕਾਫੀ ਸਾਰੀਆਂ ਖੇਡਾਂ ਸਮਾਪਤ ਹੋਈਆਂ ਨੇ, ਉਹਨਾਂ ਵਿੱਚ ਹਾਕੀ ਦੇ ਤਕਰੀਬਨ ਫਾਈਨਲ ਤੇ ਸੈਮੀ ਫਾਈਨਲ ਮੁਕਾਬਲਿਆਂ ਨੂੰ ਛੱਡ ਕੇ ਸਮਾਪਤ ਹੋ ਚੁੱਕੇ ਨੇ। ਔਰ ਇਸੇ ਤਰ੍ਹਾਂ ਬਹੁਤ ਸਾਰੇ ਮੁਕਾਬਲੇ ਜਿਹੜੇ ਨੇ ਉਹ ਨੈੱਟਬਾਲ, ਵਾਲੀਬਾਲ, ਸੌਕਰ ਔਰ ਟੱਚ ਫੁੱਟਬਾਲ ਔਰ ਇੱਧਰ ਕਬੱਡੀ ਦੇ ਜਿਹੜੇ ਨੇ ਉਹ ਹੋ ਚੁੱਕੇ ਨੇ, ਤੇ ਅੱਜ ਜ਼ਿਆਦਾਤਰ ਫਾਈਨਲ ਹੋਣ ਜਾ ਰਹੇ ਨੇ। ਹੋਪਫੁਲੀ ਜੇ ਮੌਸਮ ਠੀਕ ਰਿਹਾ ਤੇ ਆਪਾਂ ਸਮੇਂ ਸਿਰ ਸਾਰਾ ਕੁਝ ਸਮਾਪਤ ਕਰਾਂਗੇ। ਬਹੁਤ ਸਾਰੀਆਂ ਕਲਚਰਲ ਜਿਹੜੀਆਂ ਐਕਟੀਵਿਟੀਜ਼, ਜਿਹੜੀਆਂ ਸੱਭਿਆਚਾਰਕ ਗਤੀਵਿਧੀਆਂ ਇਹਨਾਂ 3 ਦਿਨਾਂ ਦੇ ਦੌਰਾਨ ਹੋਈਆਂ ਨੇ ਔਰ ਹੋਣ ਜਾ ਰਹੀਆਂ ਨੇ। ਬਹੁਤ ਸਾਰੀਆਂ ਚੀਜ਼ਾਂ ਨੇ ਪੋਜ਼ਿਟਿਵ ਇਹਨਾਂ ਗੇਮਾਂ ਦੇ ਵਿੱਚ, ਬਹੁਤ ਹੀ ਕੁਝ ਚੀਜ਼ਾਂ ਜਿਹੜੀਆਂ ਨੇ ਬੜੀਆਂ ਚੰਗੀਆਂ, ਖਾਸ ਕਰਕੇ ਇੰਨੇ ਸਾਲਾਂ ਬਾਅਦ ਮਿਲਣ ਤੋਂ ਲੋਕਾਂ ਦੇ ਜਿਹੜੇ ਚਿਹਰਿਆਂ ਦੀ ਰੂਹਾਨੀ ਹੈ ਜਾਂ ਉਹਨਾਂ ਦਾ ਓਵਰਆਲ ਉਹਨਾਂ ਦਾ ਜਿਹੜਾ ਐਟੀਟਿਊਡ ਹੈ, ਬਿਹੇਵੀਅਰ ਹੈ, ਸੁਭਾਅ ਹੈ, ਉਹਦੇ ਵਿੱਚ ਮੈਂ ਇਹ ਤਬਦੀਲੀ ਦੇਖ ਰਿਹਾ ਵੀ ਆਮ ਤੌਰ 'ਤੇ ਖੇਡਾਂ ਵਿੱਚ ਏਡੇ ਵੱਡੇ ਇਕੱਠਾਂ ਵਿੱਚ ਵਾਰ-ਵਾਰ ਇਹੀ ਅਨਾਉਂਸਮੈਂਟਸ ਕਰਨੀਆਂ ਪੈਂਦੀਆਂ ਸਨ ਵੀ ਰਬਿਸ਼ ਨੂੰ ਡਿਸਪੋਜ਼ ਆਫ ਢੰਗ ਨਾ ਕਰੋ, ਇੱਥੇ ਆ ਨਾ ਸਿੱਟੋ, ਇੱਥੇ ਆ ਨਾ ਸਿੱਟੋ। ਇਹਨਾਂ ਖੇਡਾਂ 'ਚ ਇਸ ਵਾਰ ਇਹ ਦਿਸ ਰਿਹਾ ਵੀ ਲੋਕੀ ਕਾਫੀ ਇਸ ਗੱਲ ਦਾ ਕਰ ਰਹੇ ਨੇ ਵੀ ਰਬਿਸ਼ ਜਿਹੜੀ ਡਿਸਪੋਜ਼ ਆਫ ਢੰਗ ਤਰੀਕੇ ਨਾਲ ਕਰ ਰਹੇ ਨੇ। ਔਰ ਬਾਕੀ ਲੰਗਰ ਦਾ ਪ੍ਰਬੰਧ ਬੜਾ ਵਧੀਆ ਹੈ। ਔਰ ਇੱਧਰ ਕਾਰ ਪਾਰਕ ਦੀ ਜਿਹੜੀ ਕੁਛ ਨਾ ਕੁਛ ਜਿਹੜੀ ਇਸ਼ੂ ਫੀਡਬੈਕ ਆ ਰਹੀ ਹੈ ਔਰ ਹਮੇਸ਼ਾ ਹੀ ਉਹ ਰਹੂਗੀ, ਕਿਉਂਕਿ ਜੇ ਅੱਜ ਦੀ ਤਰੀਕ 'ਚ 20, 30, 40 ਹਜ਼ਾਰ ਦਰਸ਼ਕ ਆਉਂਦਾ ਤੇ ਜੇ 10,000 ਕਾਰ ਆਉਂਦੀ ਹੈ, ਮੈਨੂੰ ਨਹੀਂ ਲੱਗਦਾ ਵੀ ਕੌਬ ਸਾਹਿਬ ਈਵਨ ਸਿਡਨੀ ਵਰਗੀ ਵੀ ਕੋਈ ਥਾਂ ਹੋਵੇ ਜਿੱਥੇ 10,000 ਕਾਰ ਪਾਰਕ ਤੇ ਇੱਕ ਥਾਂ ਆ ਸਕਦੀ ਹੋਵੇ। ਸੋ ਇਹ ਇਸ਼ੂਆਂ ਨੂੰ ਚੰਗਾ ਬੈਟਰ ਮੈਨੇਜ ਕੀਤਾ ਜਾ ਸਕਦਾ ਹੈ ਇਸ ਨਾਲੋਂ ਬਿਹਤਰ, ਬਟ ਇਹ ਸਾਡੇ ਸਾਰਿਆਂ ਲਈ ਲੈਸਨ ਹੈ। ਬਟ ਓਵਰਆਲ ਤੁਸੀਂ ਕਹਿ ਲਓ ਵੀ ਠੀਕ ਹੈ। ਉਸ ਦੇ ਨਾਲ ਜਿਹੜੇ ਪਾਰਟੀਸਪੇਸ਼ਨ ਹੈ, ਤਕਰੀਬਨ 3000 ਜਿਹੜੇ ਖਿਡਾਰਨਾਂ ਨੇ ਉਹਨਾਂ ਖੇਡਾਂ 'ਚ ਭਾਗ ਲੈ ਰਹੇ ਨੇ, ਜਿਹਦੇ ਵਿੱਚੋਂ 130 ਦੇ ਕਰੀਬ ਕਬੱਡੀ ਦੇ ਖਿਡਾਰੀ ਨੇ ਔਰ ਬਾਕੀ ਤੁਸੀਂ ਕਹਿ ਲਓ ਵੀ 2700 ਪਲੱਸ 2800 ਦੇ ਨੇੜੇ ਤੇੜੇ ਜਿਹੜੇ ਖਿਡਾਰੀ ਨੇ ਉਹ ਬਾਕੀ ਖੇਡਾਂ ਵਿੱਚ ਭਾਗ ਲੈ ਰਹੇ ਨੇ। ਸੋ ਆਪਣੀ ਸਾਰਿਆਂ ਨੂੰ ਗੁਜ਼ਾਰਿਸ਼ ਹੈ, ਇਹ ਸਾਰੇ ਦਰਸ਼ਕਾਂ ਨੂੰ ਵੀ ਗੁਜ਼ਾਰਿਸ਼ ਹੈ, ਸਾਰੇ ਮੀਡੀਆ ਵਾਲੇ ਵੀਰਾਂ ਨੂੰ ਵੀ ਗੁਜ਼ਾਰਿਸ਼ ਹੈ ਵੀ 4 ਚੁਫੇਰੇ ਘੁੰਮ ਕੇ ਸਾਰੇ ਬੱਚੇ ਬੱਚੀਆਂ ਦਾ ਜਿੱਥੇ ਵੀ ਕੋਈ ਇਵੈਂਟ ਹੋ ਰਿਹਾ ਉਹਨਾਂ ਨੂੰ ਇਨਕਰੇਜ ਕਰੋ, ਉਹਨਾਂ ਦੀ ਕਵਰੇਜ ਕਰੋ, ਉਹਨਾਂ ਨੂੰ ਲੋਕਾਂ ਤੱਕ ਪਹੁੰਚਾਓ, ਤਾਂ ਕਿ ਜਿਹੜਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਜਿਹੜੀਆਂ ਕਿ ਬਹੁਤ ਸਾਰੀਆਂ ਹਾਕੀ, ਵਾਲੀਬਾਲ, ਨੈੱਟਬਾਲ, ਸੌਕਰ, ਕ੍ਰਿਕਟ ਤੇ ਹੋਰ ਬਹੁਤ ਸਾਰੀਆਂ ਖੇਡਾਂ ਖੇਡਦੇ ਨੇ, ਉਹਨਾਂ ਨੂੰ ਇਨਕਰੇਜਮੈਂਟ ਵੀ ਹੋਰ ਜ਼ਿਆਦਾ ਮਿਲੇ। ਔਰ ਮੇਰੀ ਗੁਜ਼ਾਰਿਸ਼ ਹੋਊਗੀ ਇਹ ਵਾਰ-ਵਾਰ ਪ੍ਰਬੰਧਕ ਕਮੇਟੀ ਨੂੰ ਵੀ ਜਿਹੜੀ ਤਵੱਕੋ ਆ ਉਹ ਬਾਕੀ ਖੇਡਾਂ ਦੇ ਉੱਤੇ ਵੀ ਬਹੁਤ ਜ਼ਿਆਦਾ ਨਾਲ ਦੀ ਨਾਲ ਦਿੱਤੀ ਜਾਇਆ ਕਰੇ। ਜੇ ਓਵਰਆਲ ਮੇਲੇ ਦੀ ਗੱਲ ਕਰੋ ਸਿੱਧੂ ਸਾਹਿਬ, ਔਰ ਮੈਨੂੰ ਲੱਗ ਰਿਹਾ ਵੀ ਜੋ ਮੇਲਿਆਂ ਵਾਲੀ ਰੂਹਾਨੀ ਹੈ ਉਹ ਵਾਪਸ ਮੁੜ ਕੇ ਆ ਰਹੀ ਹੈ, ਪੇਂਡੂ ਮਾਹੌਲ ਹੈ। ਖਾਸ
ਖਾਸ ਕਰਕੇ ਬੁਲਬੁਲਗਾ ਕੌਫ ਸਾਬਰ ਦੀ ਜਿਹੜੀ ਧਰਤੀ ਹੈ, ਇਹਨਾਂ ਦੀ ਜਿਹੜੀ ਪ੍ਰਾਹੁਣਚਾਰੀ ਹੈ ਉਹ ਬਿਲਕੁਲ ਹੀ ਇੱਕ ਵੱਖਰੇ ਤਰੀਕੇ ਦੇ ਨਾਲ ਹਮੇਸ਼ਾ ਹੀ ਕਰਦੇ ਆ ਔਰ ਕੀਤੀ ਹੈ ਇਹਨਾਂ ਨੇ। ਔਰ ਅਸੀਂ ਸਭ ਤੋਂ ਵੱਡੇ ਅਕਾਲ ਪੁਰਖ ਦੇ ਧੰਨਵਾਦ ਹੈ, ਉਸ ਤੋਂ ਬਾਅਦ ਪ੍ਰਬੰਧਕ ਕਮੇਟੀ ਦਾ ਧੰਨਵਾਦ ਹੈ, ਜਿਹੜੀ ਐਨਜ਼ੈਕ ਹੈ ਉਹਨਾਂ ਦਾ ਧੰਨਵਾਦ ਹੈ, ਤੇ ਸਭ ਤੋਂ ਵੱਡਾ ਧੰਨਵਾਦ ਦਰਸ਼ਕਾਂ ਦਾ ਔਰ ਜਿਹੜੇ ਸਾਡੀ ਸੰਗਤੀ ਰੂਪ ਦੇ ਵਿੱਚ ਆਏ ਹੋਏ ਲੋਕ ਨੇ ਉਹਨਾਂ ਦਾ। ਤੇ ਆਓ ਤੀਜਾ ਦਿਨ ਹੈ ਜਿਹੜਾ, ਇਹਨੂੰ ਸਫਲਤਾਪੂਰਵਕ ਤਰੀਕੇ ਨਾਲ ਨਜਿੱਠੀਏ ਤੇ ਸੁੱਖੀ ਸਾਂਦੀ ਘਰਾਂ ਨੂੰ ਜਾਈਏ ਜੀ। ਇਹੀ ਸਾਡਾ ਬੇਨਤੀ ਹੈ ਤੁਹਾਨੂੰ। ਮਿਹਰਬਾਨੀ ਖੇੜਾ ਸਾਹਿਬ। ਤੇ ਸੋ ਬਿਲਕੁਲ ਜਿਸ ਤਰੀਕੇ ਨਾਲ ਖੇੜਾ ਸਾਹਿਬ ਨੇ ਗੱਲ ਕੀਤੀ ਕਿ ਇਹ ਇੱਕ ਖੇਡਾਂ ਹੋਣ ਦੇ ਨਾਲ ਨਾਲ ਇੱਕ ਮੇਲਾ, ਇੱਕ ਜਿਹੜਾ ਸਾਡਾ ਜਿਹੜੇ ਪਿੰਡਾਂ 'ਚ ਮੇਲੇ ਲੱਗਦੇ ਹੁੰਦੇ ਸੀ ਉੱਦਾਂ ਦਾ ਬਿਲਕੁਲ ਮਾਹੌਲ ਇਹ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਇੱਦਾਂ ਦਾ ਮਾਹੌਲ ਤੇ ਇੱਥੇ ਆ ਕੇ ਹੀ ਫੀਲ ਕੀਤਾ ਜਾ ਸਕਦਾ। ਜਿਸ ਤਰੀਕੇ ਨਾਲ ਚਾਹ ਪਕੌੜਿਆਂ ਦਾ ਸਵੇਰੇ ਲੰਗਰ ਚੱਲਦਾ, ਮੱਠੀਆਂ, ਲੱਡੂ, ਮੇਰੇ ਖਿਆਲ ਆਪਾਂ ਆਈਟਮਸ ਗਿਣ ਨਹੀਂ ਸਕਦੇ ਜੋ ਕੁਛ ਇੱਥੇ ਮਿਲਦਾ। ਤੇ ਜੇ ਪਿੰਡ ਜਿਹੜੀਆਂ ਦੁਕਾਨਾਂ ਹੈ ਸਾਡੀਆਂ ਨਾਲ ਦੀ ਨਾਲ ਸਾਡੇ ਬੱਚੇ ਜਿਸ ਉਤਸ਼ਾਹ ਨਾਲ ਖੇਡਾਂ 'ਚ ਹਿੱਸਾ ਲੈਂਦੇ ਆ, ਸਾਡੇ ਬਾਬੇ, ਦਾਦੇ, ਮਾਤਾਵਾਂ, ਭੈਣਾਂ, ਇੱਕ ਪੂਰਾ ਪਰਿਵਾਰਕ ਮਾਹੌਲ ਜਿੱਦਾਂ ਦਾ ਇੱਥੇ ਵੇਖਣ ਨੂੰ ਮਿਲਦਾ, ਉਹ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਹੈ ਕਿ ਅਸੀਂ ਦੇਸ਼ਾਂ ਵਿਦੇਸ਼ਾਂ 'ਚ ਵੱਸਦੇ ਹੋਏ ਵੀ, ਪੰਜਾਬ ਤੋਂ ਦੂਰ ਰਹਿੰਦੇ ਹੋਏ ਵੀ ਆਪਣੀਆਂ ਜੜ੍ਹਾਂ ਨਾਲ ਜੁੜੇ ਆ। ਤੇ ਨਾਲ ਦੀ ਨਾਲ ਜਿਸ ਤਰੀਕੇ ਨਾਲ ਖੇੜਾ ਸਾਹਿਬ ਨੇ ਗੱਲ ਕੀਤੀ ਕਿ ਬੇਸ਼ੱਕ ਕੁਛ ਕੁ ਕਮੀਆਂ ਰਹਿ ਜਾਂਦੀਆਂ ਪਰ ਆਪਾਂ ਹਰ ਵਰੇ ਸਿੱਖਦੇ ਹਾਂ ਤੇ ਅਗਲੀ ਵਾਰ ਹੋਰ ਵਧੀਆ ਪ੍ਰਬੰਧਾਂ ਨਾਲ ਕੰਮ ਕਰਦੇ ਹਾਂ। ਪਰ ਇੱਥੇ ਵੀ ਬਹੁਤ ਸੋਹਣੇ ਪ੍ਰਬੰਧ, ਜਿਸ ਸੁਚੱਜੇ ਢੰਗ ਨਾਲ, ਜਿਸ ਨਿਰੋਲ ਤਰੀਕੇ ਨਾਲ ਪ੍ਰਬੰਧ ਕੀਤੇ ਗਏ ਆ, ਉਸ ਲਈ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਨਾ ਬਣਦਾ। ਤੇ ਨਾਲ ਦੇ ਨਾਲ ਤੁਹਾਡੇ ਵਰਗੇ ਸੱਜਣਾ ਮਿੱਤਰਾਂ ਦਾ ਧੰਨਵਾਦ ਕਰਨਾ ਬਣਦਾ ਕਿ ਜਿਹੜਾ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਤੇ ਆਪਣਾ ਸਾਰਾ ਕੰਮ ਕਰ ਪਿੱਛੇ ਛੱਡ ਕੇ ਆਪਣਾ ਕੀਮਤੀ ਸਮਾਂ ਕੱਢ ਕੇ ਬੱਚਿਆਂ ਨੂੰ ਦਿੰਦੇ ਹੋ, ਇਹ ਪ੍ਰਬੰਧਾਂ ਨੂੰ ਦੇਖਦੇ ਹੋ। ਸੋ ਤੁਹਾਡਾ ਇੰਡੋਜ਼ ਟੀਵੀ ਦੇ ਮਾਧਿਅਮ ਰਾਹੀਂ ਖੇੜਾ ਸਾਹਿਬ, ਡਾਕਟਰ ਸਾਹਿਬ, ਵੀਰ ਜੀ ਤੇ ਜੀ ਹਰਜੀਤ ਸਿੰਘ ਜੀ ਤੇ ਰਣਜੀਤ ਸਿੰਘ ਜੀ ਤੇ ਬਾਜਵਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਗੱਲਬਾਤ ਸਾਂਝੀ ਕਰਨ ਲਈ। ਤੇ ਆਪਾਂ ਫਿਰ ਮਿਲਦੇ ਹਾਂ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ। ਕਰਦਾ ਸਾਰੀਆਂ ਕਲੱਬਸ ਅਤੇ ਸਪੈਕਟੇਟਰਾਂ ਨੂੰ ਪਲੀਜ਼ ਬ੍ਰਿਸਬਨ ਨੈਕਸਟ ਈਅਰ 35 ਸਿਕ ਗੇਮਸ ਪਾਰਟਿਸਿਪੇਟ ਕਰੋ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਸਾਰਿਆਂ ਨੂੰ ਅਸੀਂ ਸੈਟੀਸਫਾਈਡ ਕਰ ਸਕੀਏ ਤੇ ਸਾਰੇ ਫੇਅਰ ਕੰਪੀਟੀਸ਼ਨ ਕਰਾ ਸਕੀਏ। ਥੈਂਕ ਯੂ ਵੈਰੀ ਮੱਚ। ਹਲੋ, ਸਭ ਤੋਂ ਪਹਿਲਾਂ ਇੱਥੇ ਬੈਠੀ ਸਾਰੀ ਸਾਧ ਸੰਗਤ ਜੀ ਹੱਥ ਜੋੜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੁਬਾਰਕਬਾਦ ਹੈ ਜੀ ਬੁਲਬੁਲਗਾ ਦੀ ਜਿਹੜੀ ਇਸ ਮੈਨੇਜਮੈਂਟ ਟੀਮ ਹੈ ਜਿਨ੍ਹਾਂ ਨੇ ਕਿ ਮੌਸਮ, ਕੋਵਿਡ, ਸਾਰੀਆਂ ਜਿਹੜੀਆਂ ਮੁਸ਼ਕਲਾਂ ਝੱਲਦੇ ਹੋਏ ਵੀ ਇਹ 3 ਦਿਨ ਦਾ ਜਿਹੜਾ ਖੇਡ ਮੇਲਾ ਹੈ ਉਸ ਨੂੰ ਬਹੁਤ ਸਫਲਤਾਪੂਰਵਕ ਨੇਪਰੇ ਚਾੜਿਆ ਹੈ। ਸੋ ਸਾਰੀ ਟੀਮ, ਸਾਰੇ ਵਲੰਟੀਅਰਸ ਜਿਹਦਾ ਵੀ ਇਸ ਖੇਡ ਮੇਲੇ ਦੇ ਵਿੱਚ ਯੋਗਦਾਨ ਹੈ ਉਹ ਸਾਰੇ ਵਧਾਈ ਦੇ ਪਾਤਰ ਨੇ। ਅਤੇ ਉਸ ਦੇ ਨਾਲ ਹੀ ਵਧਾਈ ਦੇ ਪਾਤਰ ਹੋ ਤੁਸੀਂ ਸਾਰੇ ਜਿਹੜੇ ਇਸ ਚੱਲ ਕੇ ਆਪੋ ਆਪਣੇ ਘਰਾਂ ਤੋਂ ਇਸ ਮੇਲੇ ਨੂੰ ਰੌਣਕ ਵਧਾਉਣ ਲਈ ਆਏ ਹੋ ਤੇ ਤੁਹਾਡੇ ਕਰਕੇ ਇਹ ਮੇਲਾ ਬਣਿਆ ਹੈ। ਸੋ ਸਾਡੀ ਬੇਨਤੀ ਹੈ ਜੀ ਬ੍ਰਿਸਬਨ ਦੀ ਜਿੰਨੀ ਵੀ ਸਾਡੀ ਮੈਨੇਜਮੈਂਟ ਜਾਂ ਸਾਰੀ ਸੰਗਤ ਵੱਲੋਂ ਕਿ ਜਿਸ ਤਰ੍ਹਾਂ ਤੁਸੀਂ ਅੱਜ ਬੁਲਬੁਲਗੇ ਦੇ ਵਿੱਚ ਕੌਫ ਸਾਰਬਰ ਦੇ ਵਿੱਚ ਆਪਣਾ ਇੱਥੇ ਆ ਕੇ ਦਰਸ਼ਨ ਦਿੱਤੇ ਨੇ, ਸੋ ਇਸੇ ਤਰ੍ਹਾਂ ਸਾਰੀਆਂ ਕਲੱਬਾਂ, ਸਾਰੇ ਹੀ ਜਿੱਥੇ ਵੀ ਆਸਟ੍ਰੇਲੀਆ ਦੇ ਵਿੱਚ ਪੰਜਾਬੀ ਸੰਗਤ ਵਸਦੀ ਹੈ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਆਉਣ ਵਾਲੇ ਸਾਲ ਦੇ ਵਿੱਚ ਇਹੀ ਸਿੱਖ ਖੇਡਾਂ ਜਿਹੜੀਆਂ ਉਹ ਬ੍ਰਿਸਬਨ ਦੇ ਵਿੱਚ ਹੋਣ ਜਾ ਰਹੀਆਂ। ਸੋ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਜ਼ਰੂਰ ਦਰਸ਼ਨ ਦਿਓ ਤੇ ਤੁਹਾਡਾ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਹੋਏਗਾ ਜੀ। ਸੋ ਇਸੇ ਤਰ੍ਹਾਂ ਇਹਨਾਂ ਜਿਹੜੀਆਂ 35 ਸਾਲ ਪਹਿਲਾਂ ਜਿਹੜੇ ਸਾਡੇ ਬਜ਼ੁਰਗਾਂ ਨੇ ਇੱਕ ਬੀਜ ਬੀਜਿਆ ਸੀ ਜਿਹੜਾ ਅੱਜ ਇੱਕ ਵੱਡਾ ਦਰਖਤ ਬਣ ਚੁੱਕਿਆ ਹੈ, ਇਹ ਸਾਡੀ ਜ਼ਿੰਮੇਵਾਰੀ ਹੈ ਕਿ ਆਪਾਂ ਇਸ ਦਰਖਤ ਨੂੰ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਪਾਣੀ ਪਾਉਂਦੇ ਰਹੀਏ ਤੇ ਤਾਂ ਕਿ ਦਰਖਤ ਇਸੇ ਤਰ੍ਹਾਂ ਵੱਧਦਾ ਫੁੱਲਦਾ ਰਹੇ ਜੀ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਇੱਕ ਵਾਰ ਫਿਰ ਤੇ ਆਪ ਸਾਹਿਬ ਦੇ ਦਰਸ਼ਨ ਕਰਨ ਲਈ ਤਤਪਰ ਰਹਾਂਗੇ ਅਗਲੇ ਸਾਲ ਬ੍ਰਿਸਬਨ ਦੇ ਵਿੱਚ। ਇਸ ਦੇ ਨਾਲ ਹੀ ਫਤਿਹ ਬੁਲਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਮਿਹਰਬਾਨੀ, ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਆਓ 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 ਬਈ, ਪਤਾ ਲੱਗ ਗਿਆ ਨਾ, ਪਤਾ ਲੱਗ ਗਿਆ। ਟੀਮਾਂ ਗਰਾਊਂਡ ਵਿੱਚ ਆ ਜਾਓ, ਟੀਮਾਂ ਗਰਾਊਂਡ ਵਿੱਚ ਆ ਜਾਓ। ਦਰਸ਼ਕ ਬੜੇ ਤਾਵਲੇ ਨੇ, ਦਰਸ਼ਕ ਬੜੇ ਤਾਵਲੇ ਨੇ ਗਰਾਊਂਡ ਵਿੱਚ। ਟੀਮਾਂ ਆ ਜਾਓ ਜਲਦੀ ਜਲਦੀ। ਉਹ ਦਰਸ਼ਕ ਬੜੇ ਤਾਵਲੇ ਨੇ, ਉਹ ਮੀਂਹ ਆਉਣ ਵਾਲਾ ਹੋ ਗਿਆ। ਉਹ ਗਰਾਊਂਡ ਵਿੱਚ ਆ ਜਾਓ ਟੀਮਾਂ ਵਾਲੇ। ਉਹ ਵੀਰੋ
ਕਰ ਲਓ ਬੇਨਤੀ ਕਬੂਲ। ਰੈਫਰੀ ਸਾਹਿਬ ਲੰਬੀ ਵਿਸਲ ਮਾਰੋ। ਹਾਂਜੀ ਦੋਸਤੋ, ਅਸੀਂ ਇਸ ਵਕਤ ਖੜੇ ਹਾਂ ਲੰਗਰ ਪੰਡਾਲ ਵਿੱਚ ਤੇ ਇਸ ਵੇਲੇ ਚਾਹ ਪਕੌੜਿਆਂ ਦਾ ਲੰਗਰ ਚੱਲ ਰਿਹਾ, ਨਾਲ ਦੀ ਨਾਲ ਲੱਡੂ, ਮੱਠੀਆਂ, ਭੁਜੀਆ, ਪੂਰਾ ਦੇਸੀ ਮਾਹੌਲ, ਪੂਰਾ ਪੇਂਡੂ ਮੇਲਾ ਆ, ਉਹ ਵਾਲਾ ਮਾਹੌਲ ਚੱਲ ਰਿਹਾ। ਤੇ ਮੈਂ ਤੁਹਾਨੂੰ ਦਿਖਾਉਣਾ ਚਾਹੂੰਗਾ ਕਿ ਕਿੱਦਾਂ, ਦੇਖੋ ਮਗਰ ਸੇਵਾ ਚੱਲ ਰਹੀ ਆ, ਸੇਵਾ ਚੱਲ ਰਹੀ ਆ ਮਗਰ। ਤੇ ਮੈਂ ਜਿਹੜੇ ਵੀਰ ਪਰਸੋਂ ਦੇ ਲਗਾਤਾਰ ਸੇਵਾ ਕਰ ਰਹੇ ਨੇ ਲੰਗਰ ਦੇ ਵਿੱਚ, ਕਿਉਂਕਿ ਅਸੀਂ ਲੰਗਰ ਖਾਂਦੇ ਆ ਤੇ ਆਪਣੇ ਕੰਮਕਾਰ ਤੇ ਘੁੰਮਣ ਫਿਰਨ ਦੇ ਮੇਲਾ ਵੇਖਣ ਚਲੇ, ਪਰ ਇਹ ਵੀਰ ਲਗਾਤਾਰ ਪਰਸੋਂ ਦੇ ਇਸੇ ਤਰ੍ਹਾਂ ਨਿਰੰਤਰ ਆਪਣੀ ਸੇਵਾ ਨਿਭਾ ਰਹੇ ਆ। ਸੋ ਇਹਨਾਂ ਨਾਲ ਗੱਲਬਾਤ ਕਰਦੇ ਆ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ ਕਿੱਦਾਂ ਦੇ ਪ੍ਰਬੰਧ ਚੱਲ ਰਹੇ ਨੇ ਪਰਸੋਂ ਦੇ? ਤੁਸੀਂ ਸਵੈਨ ਹਿਲ ਐਸੋਸੀਏਸ਼ਨ ਵੱਲੋਂ ਆਏ ਹੋ ਜੀ। ਪ੍ਰਬੰਧ ਇੰਨੇ ਕੁ ਵਧੀਆ ਮੈਨੇਜਮੈਂਟ ਵੱਲੋਂ ਕੀਤੇ ਗਏ ਆ ਕਿ ਗੁਰਦੁਆਰਾ ਸਾਹਿਬ ਬੁਲਬੁਲਗਾ ਵਿਖੇ ਸਾਰੀ ਰਾਤ ਉੱਥੇ ਲੰਗਰ ਬਣ ਰਹੇ ਨੇ। ਇੱਥੋਂ ਦੀ ਜਿਹੜੀ ਟੀਮ ਆ ਉਹ ਵੇਖੋ, ਤੁਸੀਂ ਵੇਖੋ ਬ੍ਰੈਡ ਪਕੌੜਿਆਂ ਦੇ ਨਾਲ ਪੂਰੀ ਡਟੀ ਹੋਈ ਆ, ਸਾਰੀ ਰਾਤ ਇਹਨਾਂ ਨੂੰ ਲੱਗੇ ਹੋਏ ਨੇ ਬ੍ਰੈਡ ਪਕੌੜੇ। ਇੱਧਰ ਵੇਖੋ, ਜੇ ਤੁਸੀਂ ਇੱਧਰ ਝਾਤੀ ਮਾਰੋ ਤੇ ਵੇਖੋ ਕਿੰਨਾ ਇੱਧਰ ਸਟਾਕ ਆ। ਇਹ ਸਾਰੀ ਜਿਹੜੀਆਂ ਇਹਨਾਂ ਸਾਡੇ ਵਲੰਟੀਅਰ ਵੀਰਾਂ ਨੇ, ਇਹਨਾਂ ਨੇ ਅਣਥੱਕ ਸੇਵਾ, ਤਨ ਮਨ ਧਨ ਦੇ ਸੇਵਾ ਦੇ ਨਾਲ ਇਹ ਜਿਹੜਾ ਉਪਰਾਲਾ ਜਿਹੜਾ ਕਰ ਰਹੇ ਨੇ। ਬਿਲਕੁਲ, ਮੈਂ ਦੇਖ ਰਿਹਾ ਸੀਗਾ ਕੱਲ ਵੀ ਜਿਸ ਤਰੀਕੇ ਜਦੋਂ ਮੌਸਮ ਦੀ ਥੋੜੀ ਜਿਹੀ ਖਰਾਬੀ ਹੋਈ ਤੇ ਅਚਾਨਕ ਸੰਗਤ ਦਾ ਇੱਕ ਵਾਰੀ ਹਜੂਮ ਸੀਗਾ ਤੇ ਬਹੁਤ ਸਾਰੀ ਸੰਗਤ ਇਕੱਠੀ ਆ ਗਈ, ਤਾਂ ਉਦੋਂ ਕਿਤੇ ਨਾ ਕਿਤੇ ਪ੍ਰਬੰਧ ਕਰਨੇ ਔਖੇ ਹੋ ਜਾਂਦੇ। ਪਰ ਤੁਸੀਂ ਵੀਰਾਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਉਹ ਸਭ ਕੁਝ ਮੈਨੇਜ ਕੀਤਾ, ਉਹਦੇ ਬਾਰੇ ਜ਼ਰੂਰ ਗੱਲਬਾਤ ਕਰੋ। ਹਾਂਜੀ, ਜਦੋਂ ਕੱਲ ਇੱਕ ਯਕਦਮ ਬਾਰਿਸ਼ ਸ਼ੁਰੂ ਹੋ ਗਈ ਤੇ ਸੰਗਤ ਦਾ ਸਾਰਾ ਜਿਹੜਾ ਝੁਕਾਅ ਸੀ ਇਸ ਸ਼ੈੱਡ ਵੱਲ ਹੋ ਗਿਆ, ਤੇ ਉਸ ਟਾਈਮ ਥੋੜੇ ਜਿਹੜੇ ਹਾਲਾਤ ਇੱਕ ਵਾਰੀ ਬਿਲਕੁਲ ਬਹੁਤ ਜ਼ਿਆਦਾ ਗੁੰਝਲਦਾਰ ਹੋ ਗਏ ਵੀ ਸਾਰੇ ਵਲੰਟੀਅਰ ਵੀਰਾਂ ਨੇ ਬਹੁਤ ਜਲਦੀ ਲਾਈਨਾਂ ਦੇ ਵਿੱਚ ਸਾਰੀ ਸੰਗਤ ਨੂੰ ਕਰਕੇ ਤੇ ਇੱਕ ਦੋ ਐਕਸਟਰਾ ਟੇਬਲ ਲਵਾ ਕੇ ਸਾਰੀ ਸੰਗਤ ਨੂੰ ਬੜੇ ਅਦਬ ਸਤਿਕਾਰ ਦੇ ਨਾਲ ਅੰਦਰ ਲਿਆ ਕੇ ਸਾਰਿਆਂ ਨੂੰ ਲੰਗਰ ਸਰਵ ਕੀਤਾ ਸੀ। ਵੀ ਸਾਰੇ ਵਲੰਟੀਅਰ ਦਾ ਬਹੁਤ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਇੰਨਾ ਤਨ ਮਨ ਧਨ ਦੇ ਨਾਲ ਸੇਵਾ ਕੀਤੀ ਹੈ ਜੀ। ਬਾਈ ਜੀ ਤੁਸੀਂ ਵੀ ਆਪਣਾ ਨਾਮ ਦੱਸੋ ਤੇ ਕਿੱਥੋਂ ਆਏ ਹੋ ਤੁਸੀਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਬਲਜਿੰਦਰ ਸਿੰਘ ਬਰਾੜ ਬਈ, ਅਸੀਂ ਲੋਕਲ ਹੀ ਆ ਕਲੱਬ ਵੱਲੋਂ 3 ਦਿਨ ਚੱਲ ਰਿਹਾ ਲੰਗਰ। ਦੂਜਾ ਇਹ ਵੀ ਇਹ ਗੁਰੂ ਦਾ ਲੰਗਰ ਆ, ਕਦੇ ਥੁੱਟਦਾ ਨਹੀਂ ਹੁੰਦਾ ਤੇ ਗੁਰੂ ਵੱਲੋਂ ਹੀ ਆਪੇ ਕਾਰਜ ਪੂਰੇ ਕੀਤੇ ਜਾ ਰਹੇ ਆ। ਤੇ ਸਾਰੇ ਜਿਹੜੇ ਆਏ ਲੋਕ ਉਹਨਾਂ ਦਾ ਜੀ ਆਇਆਂ ਨੂੰ ਸਾਡੇ ਟਾਊਨ ਚ ਆਉਣ ਲਈ। ਤੇ ਅੱਜ ਵੀ ਸ਼ਾਮ ਤੱਕ ਕੋਸ਼ਿਸ਼ ਆ ਵੀ ਅਸੀਂ ਜਿੰਨਾ ਵੀ ਲੰਗਰ ਰੈਡੀ ਆ, ਬ੍ਰੈਡ ਪਕੌੜੇ, ਲੰਗਰ ਸਾਰਾ ਸ਼ਾਮ ਤੱਕ ਵਰਤਾ ਕੇ ਜੋ ਵੀ ਐਕਸਟਰਾ ਹੋਇਆ, ਜਿਵੇਂ ਸਾਡੇ ਕੋਲ ਬ੍ਰੈਡ ਕਾਫੀ ਸਟਾਕ 'ਚ ਪਏ ਆ, ਤਾਂ ਸ਼ਾਮ ਨੂੰ ਅਸੀਂ ਬ੍ਰੈਡ ਦਾ ਫ੍ਰੀ ਲੰਗਰ ਲਾ ਦਾਂਗੇ ਕਿ ਜਿਨ੍ਹਾਂ ਨੇ ਨਾਲ ਲੈ ਕੇ ਆਣੇ ਲੈ ਕੇ ਜਾ ਸਕਦੇ। ਬਿਲਕੁਲ, ਦੇਖੋ ਦੋਸਤੋ, ਇਹ ਜਿਹੜੇ ਬਾਬੇ ਨਾਨਕ ਦਾ ਚਲਾਇਆ ਲੰਗਰ ਉਹ ਅੱਜ ਵੀ ਉਸੇ ਤਰੀਕੇ ਨਾਲ ਉਸੇ ਸ਼ਰਧਾ ਨਾਲ ਚੱਲ ਰਿਹਾ। ਇੱਥੋਂ ਦੀਆਂ ਸੰਗਤਾਂ ਕੌਫਸ ਹਾਰਬਰ ਦੀਆਂ ਸਵੈਨ ਹਿਲ ਗੁਰਦੁਆਰਾ ਸਾਹਿਬ ਵੱਲੋਂ ਆਏ ਨੇ, ਹੋਰ ਬਹੁਤ ਸਾਰੀਆਂ ਸੰਗਤਾਂ ਆਈਆਂ ਨੇ ਜਿਹੜੀਆਂ ਆਪਣੇ ਹਰ ਤਰੀਕੇ ਨਾਲ ਤਨੋਂ ਮਨੋਂ ਧਨੋਂ ਇਸ ਸੇਵਾ ਨਾਲ ਜੁੜਦੀਆਂ ਨੇ। ਤੇ ਬੇਸ਼ੱਕ ਸਾਡੀਆਂ ਜੋ ਸੰਗਤਾਂ ਆਉਂਦੀਆਂ ਉਹ ਮੇਲਾ ਵੇਖ ਕੇ ਖੇਡਾਂ ਨੂੰ ਇੰਜੋਏ ਕਰਕੇ ਚਲੇ ਜਾਂਦੀਆਂ, ਪਰ ਇਹ ਵੀਰ ਲਗਾਤਾਰ ਡਿਊਟੀਆਂ ਦਿੰਦੇ ਨੇ। ਸੋ ਬਾਈ ਜੀ ਤੁਹਾਡਾ ਤੇ ਜਿੰਨੇ ਵੀ ਇੱਥੇ ਮੇਰੇ ਵੀਰ ਲੱਗੇ ਹੋਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਦੋਸਤੋ, ਅਸੀਂ ਇਸ ਵਕਤ ਖੜੇ ਹਾਂ ਲੰਗਰ ਪੰਡਾਲ ਦੇ ਵਿੱਚ ਤੇ ਇਸ ਵੇਲੇ ਚਾਹ ਪਕੌੜਿਆਂ ਦਾ ਲੰਗਰ ਚੱਲ ਰਿਹਾ, ਨਾਲ ਦੀ ਨਾਲ ਲੱਡੂ, ਮੱਠੀਆਂ, ਭੁਜੀਆ, ਪੂਰਾ ਦੇਸੀ ਮਾਹੌਲ, ਪੂਰਾ ਪੇਂਡੂ ਮੇਲਾ ਆ, ਉਹ ਵਾਲਾ ਮਾਹੌਲ ਚੱਲ ਰਿਹਾ। ਤੇ ਮੈਂ ਤੁਹਾਨੂੰ ਦਿਖਾਉਣਾ ਚਾਹੂੰਗਾ ਕਿ ਕਿੱਦਾਂ, ਦੇਖੋ ਮਗਰ ਸੇਵਾ ਚੱਲ ਰਹੀ ਆ, ਸੇਵਾ ਚੱਲ ਰਹੀ ਆ ਮਗਰ। ਤੇ ਮੈਂ ਜਿਹੜੇ ਵੀਰ ਪਰਸੋਂ ਦੇ ਲਗਾਤਾਰ ਸੇਵਾ ਕਰ ਰਹੇ ਨੇ ਲੰਗਰ ਦੇ ਵਿੱਚ, ਕਿਉਂਕਿ ਅਸੀਂ ਲੰਗਰ ਖਾਂਦੇ ਆ ਤੇ ਆਪਣੇ ਕੰਮਕਾਰ ਤੇ ਘੁੰਮਣ ਫਿਰਨ ਦੇ ਮੇਲਾ ਵੇਖਣ ਚਲੇ ਜਾਂਦੇ, ਪਰ ਇਹ ਵੀਰ ਲਗਾਤਾਰ ਪਰਸੋਂ ਦੇ ਇਸੇ ਤਰ੍ਹਾਂ ਨਿਰੰਤਰ ਆਪਣੀ ਸੇਵਾ ਨਿਭਾ ਰਹੇ ਆ। ਸੋ ਇਹਨਾਂ ਨਾਲ ਗੱਲਬਾਤ ਕਰਦੇ ਆ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ ਕਿੱਦਾਂ ਦੇ ਪ੍ਰਬੰਧ ਚੱਲ ਰਹੇ ਨੇ ਪਰਸੋਂ ਦੇ? ਤੁਸੀਂ ਸਵੈਨ ਹਿਲ ਐਸੋਸੀਏਸ਼ਨ ਵੱਲੋਂ ਆਏ ਹੋ ਜੀ। ਪ੍ਰਬੰਧ ਇੰਨੇ ਕੁ ਵਧੀਆ ਮੈਨੇਜਮੈਂਟ ਵੱਲੋਂ ਕੀਤੇ ਗਏ ਆ ਕਿ ਗੁਰਦੁਆਰਾ ਸਾਹਿਬ ਬੁਲਬੁਲਗਾ ਵਿਖੇ ਸਾਰੀ ਰਾਤ ਉੱਥੇ ਲੰਗਰ ਬਣ ਰਹੇ ਨੇ। ਇੱਥੋਂ ਦੀ ਜਿਹੜੀ ਟੀਮ ਆ ਉਹ ਵੇਖੋ, ਤੁਸੀਂ ਵੇਖੋ ਬ੍ਰੈਡ ਪਕੌੜਿਆਂ ਦੇ ਨਾਲ ਪੂਰੀ ਡਟੀ ਹੋਈ ਆ, ਸਾਰੀ ਰਾਤ ਇਹਨਾਂ ਨੂੰ ਲੱਗੇ ਹੋਏ ਨੇ ਬ੍ਰੈਡ ਪਕੌੜੇ। ਇੱਧਰ ਵੇਖੋ, ਜੇ ਤੁਸੀਂ ਇੱਧਰ ਝਾਤੀ ਮਾਰੋ ਤੇ ਵੇਖੋ ਕਿੰਨਾ ਇੱਧਰ ਸਟਾਕ ਆ। ਇਹ ਸਾਰੀ ਜਿਹੜੀਆਂ ਇਹਨਾਂ ਸਾਡੇ ਵਲੰਟੀਅਰ ਵੀਰਾਂ ਨੇ, ਇਹਨਾਂ ਨੇ ਅਣਥੱਕ ਸੇਵਾ, ਤਨ ਮਨ ਧਨ ਦੇ ਸੇਵਾ ਦੇ ਨਾਲ ਇਹ ਜਿਹੜਾ ਉਪਰਾਲਾ ਜਿਹੜਾ ਕਰ ਰਹੇ ਨੇ।
ਬਿਲਕੁਲ ਮੈਂ ਦੇਖ ਰਿਹਾ ਸੀਗਾ ਕੱਲ ਵੀ ਜਿਸ ਤਰੀਕੇ ਜਦੋਂ ਮੌਸਮ ਦੀ ਥੋੜੀ ਜਿਹੀ ਖਰਾਬੀ ਹੋਈ ਤੇ ਅਚਾਨਕ ਸੰਗਤ ਦਾ ਇੱਕ ਵਾਰੀ ਹਜੂਮ ਸੀਗਾ ਤੇ ਬਹੁਤ ਸਾਰੀ ਸੰਗਤ ਇਕੱਠੀ ਆ ਗਈ ਤਾਂ ਉਦੋਂ ਕਿਤੇ ਨਾ ਕਿਤੇ ਪ੍ਰਬੰਧ ਕਰਨੇ ਔਖੇ ਹੋ ਜਾਂਦੇ, ਪਰ ਤੁਸੀਂ ਵੀਰਾਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਸਭ ਕੁਝ ਮੈਨੇਜ ਕੀਤਾ, ਉਹਦੇ ਬਾਰੇ ਜ਼ਰੂਰ ਗੱਲਬਾਤ ਕਰੋ। ਹਾਂਜੀ, ਜਦੋਂ ਕੱਲ ਇੱਕ ਯਕਦਮ ਬਾਰਿਸ਼ ਸ਼ੁਰੂ ਹੋ ਗਈ ਤੇ ਸੰਗਤ ਦਾ ਸਾਰਾ ਜਿਹੜਾ ਝੁਕਾਅ ਸੀ ਇਸ ਸ਼ੈੱਡ ਵੱਲ ਹੋ ਗਿਆ ਤੇ ਉਸ ਟਾਈਮ ਥੋੜੇ ਜਿਹੜੇ ਹਾਲਾਤ ਇੱਕ ਵਾਰੀ ਬਿਲਕੁਲ ਬਹੁਤ ਜ਼ਿਆਦਾ ਗੁੰਝਲਦਾਰ ਹੋ ਗਏ ਵੀ ਸਾਰੇ ਵਲੰਟੀਅਰ ਵੀਰਾਂ ਨੇ ਬਹੁਤ ਜਲਦੀ ਲਾਈਨਾਂ ਦੇ ਵਿੱਚ ਸਾਰੀ ਸੰਗਤ ਨੂੰ ਕਰਕੇ ਤੇ ਕਈ ਲੋਕ ਇਹ ਵੀ ਕਹਿੰਦੇ ਯਾਰ ਛੱਡੋ ਕਬੱਡੀ ਬੰਦ ਹੋਣੀ ਚਾਹੀਦੀ ਆ, ਪਰ ਜੇ ਕਬੱਡੀ ਬੰਦ ਹੋਊਗੀ ਤਾਂ ਉਹਨਾਂ ਲੋਕਾਂ ਦੇ ਚੁੱਲ੍ਹੇ ਬੰਦ ਹੋ ਜਾਣਗੇ। ਦੇਖ ਲਓ ਵੀਰੋ, ਉਹ ਖਾਣਗੇ ਕਿੱਥੋਂ। ਸੋ ਹਾਂ, ਊਣ ਤਾਈਆਂ ਨੇ ਜੋ ਸਾਨੂੰ ਸਾਰਿਆਂ ਨੂੰ ਲੋੜ ਆ ਵੀ ਇਹ ਚੀਜ਼ ਤੋਂ ਦੂਰ ਕਰਨ ਦੀ। ਸੋ ਕਿਸੇ ਚੀਜ਼ ਨੂੰ ਬੰਦ ਕਰਨਾ ਉਹ ਹੱਲ ਨਹੀਂ ਹੁੰਦਾ, ਔਰ ਕਿਸੇ ਚੀਜ਼ ਨੂੰ ਜੇ ਕੋਈ ਕਮੀ ਹੈ ਤਾਂ ਉਹ ਕਮੀਆਂ ਦੂਰ ਕਰਕੇ ਆਪਾਂ ਉਸ ਚੀਜ਼ ਨੂੰ ਸਹੀ ਕਰ ਸਕਦੇ ਹਾਂ। ਸੋ ਸਾਡੀ ਤਾਂ ਇਹੀ ਜਿਹੜੀ ਬੇਨਤੀ ਹੈ। ਆਓ ਬਾਕੀ ਰੁਪਿੰਦਰ ਬਿਲਕੁਲ ਵਧੀਆ ਗੱਲ ਹੈ, ਬੜੀਆਂ ਊਮਤਾਈਆਂ ਆਈਆਂ, ਆਪਾਂ ਬੁਰੀਆਂ ਗੱਲਾਂ ਜਲਦੀ ਅੱਗੇ ਲਿਆ ਦਿੰਦੇ ਆ ਵੀ ਕਬੱਡੀ ਦੇ ਵਿੱਚ ਆਹ ਹੋ ਰਿਹਾ, ਕਬੱਡੀ ਦੇ ਵਿੱਚ ਉਹ ਹੋ ਰਿਹਾ, ਪਰ ਜੋ ਕਬੱਡੀ ਦੇ ਵਿੱਚ ਚੰਗਾ ਹੋ ਰਿਹਾ ਉਹਨੂੰ ਵੀ ਅੱਗੇ ਲਿਆਉਣ ਦੀ ਲੋੜ ਹੈ। ਅੱਜ ਦੇ ਜਿਹੜੇ 34ਵੀਆਂ ਸਿੱਖ ਖੇਡਾਂ ਦੇ ਮੈਚ ਜਿੰਨੇ ਵੀ ਹੋਏ ਆ ਨਾ, ਕੱਲੇ ਕੱਲੇ ਪਲੇਅਰ ਦਾ ਮੈਚ ਤੋਂ ਬਾਅਦ ਡਰੱਗ ਟੈਸਟ ਲਿਆ ਗਿਆ। ਮੇਰਾ ਖਿਆਲ ਆ ਵੀ ਕੋਈ ਵੀ ਪਲੇਅਰ ਜਿਹੜਾ ਪੋਜ਼ਿਟਿਵ ਨਹੀਂ ਆਇਆ, ਮੇਰਾ ਖਿਆਲ ਹੈ ਮਨਜੀਤ ਸਿੰਘ ਜੀ ਬੋਪਰਾ, ਜੇਕਰ ਕੋਈ ਆਇਆ ਤੇ ਆਪਾਂ ਜ਼ਰੂਰ ਦੱਸੀਏ, ਨਾਮ ਨਹੀਂ ਪਰ ਉੱਦਾਂ ਵੀ ਆਇਆ, ਠੀਕ ਹੈ, ਪਰ ਕੱਲੇ ਕੱਲੇ ਪਲੇਅਰ ਦਾ ਡਰੱਗ ਟੈਸਟ ਹੋਇਆ। ਲੋਕ ਕਹਿ ਦਿੰਦੇ ਆ ਵੀ ਕਬੱਡੀ ਵਾਲੇ ਟੀਕੇ ਲਾਉਂਦੇ ਆ ਜੀ, ਕਬੱਡੀ ਵਾਲੇ ਆਹ ਕਰਦੇ ਆ, ਕਬੱਡੀ ਵਾਲੇ ਉਹ ਕਰਦੇ ਆ, ਪਰ ਯਾਰ ਇੰਨੇ ਮੀਂਹ 'ਚ ਬਗਾਨੀਆਂ ਹਿੱਕਾਂ ਦੇ ਨਾਲ ਹਿੱਕਾਂ ਭਿੜਨੀਆਂ, ਇਹ ਗੱਲ ਯਾਰ ਕਬੱਡੀ ਵਾਲਿਆਂ ਦੇ ਨਾ ਤਾੜੀ ਮਾਰੋ ਯਾਰ ਇਹਨਾਂ ਮੁੰਡਿਆਂ ਦੇ ਨਾਂ ਤੇ। ਇਹ ਮਾਵਾਂ ਦੇ ਦਿਲ ਜਾਣਦੇ ਵੀ ਪੁੱਤਾਂ ਨੂੰ ਖੇਡਣ ਭੇਜਦੀਆਂ, ਰਾਤ ਦੇ 2:30 ਵੱਜ ਜਾਂਦੇ ਆ, ਗੱਲਾਂ ਕਰਨੀਆਂ ਬਹੁਤ ਸੌਖੀਆਂ। ਪੰਜਾਬ 'ਚ ਜਦੋਂ 2:30 ਵਜੇ ਖੇਡ ਕੇ ਆਉਂਦੇ ਨਾ, ਢਾਬਾ ਕੋਈ ਖੁੱਲ੍ਹਾ ਨਹੀਂ ਹੁੰਦਾ, ਪਤਾ ਨਹੀਂ ਵਿਚਾਰੇ ਕਿੱਦਾਂ ਢਿੱਡ ਭਰਦੇ ਆ, ਗੱਲਾਂ ਕਰਨੀਆਂ ਬਹੁਤ ਸੌਖੀਆਂ। ਅੱਜ ਦੀ ਇਹ ਜਿਹੜੀ 34ਵੀਆਂ ਖੇਡਾਂ ਤੇ ਕਬੱਡੀ ਹੋਈ ਹੈ, ਇਹ ਮੈਂ ਦਾਅਵੇ ਨਾਲ ਕਹਿ ਸਕਦਾ ਬਈ ਇਹ ਡਰੱਗ ਫਰੀ ਕਬੱਡੀ ਹੋਈ ਹੈ। ਇੱਕ ਤਾੜੀ ਇਹ ਗੱਲ ਦੇ ਨਾਂ ਤੇ ਜ਼ੋਰਦਾਰ ਮਾਰ ਦਿਓ। ਕਹਿਣਾ ਨਹੀਂ ਆਪਾਂ, ਜੇ ਕੋਈ ਕਹਿੰਦਾ ਨਾ ਵੀ ਕਬੱਡੀ ਵਾਲੇ ਨਸ਼ੇ ਕਰਦੇ ਆ, ਕਹਿ ਭਰਾ ਮੂਹਰੇ ਲਿਆ ਜਿਹੜਾ ਕਰਦਾ। ਗੱਲਾਂ ਬਹੁਤ ਹੋ ਜਾਂਦੀਆਂ ਵੀ ਇਦਾਂ ਫਲਾਨਾ ਧਿਉਂਕਾ, ਪਰ ਕਬੱਡੀ ਵਾਲੇ ਸੁਲਤਾਨ ਹੈ। ਹੁਣ 12-13 ਸਾਲ ਖੇਡਦੇ ਨੂੰ ਹੋ ਗਏ ਯਾਰ, ਨਸ਼ੇ ਵਾਲਾ ਬੰਦਾ ਇੰਨਾ ਲੰਮਾ ਖੇਡ ਲੂ, ਤੁਸੀਂ ਦੱਸ ਦਿਓ। ਜੇ ਤੁਹਾਡੇ ਪਿੰਡ 'ਚ ਕੋਈ ਦਾਰੂ ਪੀਂਦਾ ਨਾ 4 ਸਾਲ ਕੱਟਦਾ ਨਹੀਂ, ਠੀਕ ਹੈ। 13-14 ਸਾਲ ਹੋ ਗਏ ਸੁਲਤਾਨ ਨੂੰ, ਪਾਲੇ ਨੂੰ 15-16 ਸਾਲ ਤੋਂ ਰੁਪਿੰਦਰ ਉੱਪਰ ਸਮਾਂ ਹੋ ਗਿਆ। ਇਹ ਗੱਲਾਂ ਕਰਨੀਆਂ ਬਹੁਤ ਸੌਖੀਆਂ, ਪਰ ਕਬੱਡੀ ਜਿੰਦਾਬਾਦ ਹੈ, ਜਿੰਦਾਬਾਦ ਸੀ ਤੇ ਜਿੰਦਾਬਾਦ ਰਹੇਗੀ। ਅੱਟੇ ਵਾਲੇ ਵੀਰ ਨੂੰ ਰੁਪਿੰਦਰ ਦਾ ਵਿਸ਼ੇਸ਼ ਤੌਰ ਤੇ ਸਵਰਨਾ ਰਾਊਕੇ ਤੇ ਮਨਦੀਪ ਧਾਮੀ, ਰੁਪਿੰਦਰ ਤੇਰਾ ਮਾਣ ਸਨਮਾਨ ਜਿਹੜਾ ਕੀਤਾ ਜਾਣਾ ਵਿਸ਼ੇਸ਼ ਤੌਰ ਤੇ ਨਾਲ ਬੱਧਨੀ ਵਾਲਾ ਪਿੰਦਰੀ ਹੈ, ਉਹਨਾਂ ਨੂੰ ਬੁਲਾ ਕੇ ਲਿਆਓ ਜੀ ਮਾੜਾ ਜਿਹਾ। ਗੋਰੇ ਨੂੰ ਦੱਸੋ ਮੈਨੂੰ ਅੰਗਰੇਜ਼ੀ ਘੱਟ ਆਉਂਦੀ ਹੈ ਥੋੜੀ ਜਿਹੀ, ਇਹਨਾਂ ਨੂੰ ਲੰਘ ਲੈਣ ਦਿਓ ਪਲੀਜ਼। ਹੈਲੋ ਕਹਿੰਦਾ ਮੈਨੂੰ ਅੰਗਰੇਜ਼ੀ ਘੱਟ ਆਉਂਦੀ ਆ, ਉਹਨੂੰ ਗੋਰੇ ਨਹੀਂ ਝਾਕ ਕੇ ਕਹਿੰਦਾ ਇਹਨਾਂ ਨੂੰ ਲੰਘ ਲੈਣ ਦਿਓ। ਮੈਂ ਤਾਂ ਹੀ ਤਾਂ ਕਿਹਾ ਮੈਨੂੰ ਘੱਟ ਆਉਂਦੀ ਹੈ, ਪਲੀਜ਼ ਕਹਤਾ ਮੈਂ। ਉਹ ਆਪਣੇ ਪੰਜਾਬੀਆਂ ਦੀ ਗੱਲ, ਪਲੀਜ਼ ਲੈਟ them come। ਸਹੀ ਹੈ ਦੇ ਵਿੱਚ ਜਦੋਂ ਸਹੀ ਆ, ਨਹੀਂ ਇੰਨੀ ਕੁ ਤਾਂ ਬੋਲ ਲੈਣਾ, ਮੇਰੇ 6 ਸੀਗੇ। ਜਦੋਂ ਕੈਨੇਡਾ ਗਏ ਨਾ, ਇੰਗਲਿਸ਼ ਆਉਂਦੀ ਨਹੀਂ ਸੀਗੀ, ਅੱਜ ਵੀ ਓਨੀ ਕੁ ਬੁੱਤੇ ਜੋਗੀ ਆਉਂਦੀ ਆ ਵੀ ਠੀਕ ਆ ਭਾਈ। ਅਰਸ਼ ਦੇ ਲਈ $100 ਕੇਨਸ ਤੋਂ ਮੁੰਡੇ ਆਏ ਆ। ਹਾਂਜੀ ਰੁਪਿੰਦਰ। ਅੱਛਾ, ਜਦੋਂ ਆਪਣੇ ਪੰਜਾਬੀ ਬੰਦੇ ਨੂੰ ਇੰਗਲਿਸ਼ ਬੋਲਣੀ ਨਾ ਆਵੇ, ਉਹ ਫਿਰ ਵਿੱਚ ਹਿੰਦੀ ਕਰ ਦਿੰਦਾ, ਮਿਕਸ ਹਿੰਦੀ ਮਿਕਸ ਕਰਕੇ ਫਿਰ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ। ਉਹ ਦੋਨੇ ਚੀਜ਼ਾਂ ਹੀ ਨਹੀਂ ਪੱਲੇ ਪੈਂਦੀਆਂ। ਸੋ ਬਹੁਤ ਠੀਕ ਹੈ, ਓਕੇ। ਇਹ ਅੰਗਰੇਜ਼ੀ ਇੰਗਲਿਸ਼ ਨੇ ਅੱਜ ਸਾਡੇ ਮੁੰਡਿਆਂ ਨੂੰ, ਅੱਜ ਆ ਪੰਜਾਬ ਜਿਹੜਾ ਹੈ ਇੱਥੇ ਵਸ ਗਿਆ। ਪਰ ਜੇ ਯਾਰ ਸਾਡੇ ਸਿਸਟਮ ਉੱਥੇ ਚੰਗਾ ਹੁੰਦਾ, ਇਹੋ ਜਿਹਾ ਹੁੰਦਾ, ਸਾਨੂੰ ਕਿਹਨੂੰ ਲੋੜ ਸੀਗੀ ਇੱਥੇ ਆਉਣ ਦੀ? ਕਿਸੇ ਨੂੰ ਨਹੀਂ ਸੀ ਲੋੜ, ਪਰ ਤੁਸੀਂ ਇੱਥੇ ਆਏ ਹੋ ਵਸਦੇ ਹੋ। ਪਰ ਇੱਕ ਜਿਹੜੀ ਚਿਣਗ ਹੈ, ਸੌਰੀ ਗੱਗੀ, ਇੱਕ ਜਿਹੜੀ ਚਿਣਗ ਹੈ ਪੰਜਾਬੀਅਤ ਦੀ, ਜਿਹੜਾ ਅਸੀਂ ਮਾਣ ਨਾ ਕਹਿੰਦੇ ਅਸੀਂ ਪੰਜਾਬੀ ਹੈ, ਉਹ ਨਾ ਕਦੇ ਵੀ ਭੁੱਲਿਓ ਤੇ ਨਾ ਹੀ ਆਪਣੇ ਬੱਚਿਆਂ ਨੂੰ ਭੁੱਲਣ ਦਿਓ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇੱਥੋਂ ਦੇ ਜੰਪਲ ਹੋਣਗੇ, ਉਹਨਾਂ ਨੂੰ ਦੱਸਿਓ ਵੀ ਸਾਡਾ ਵਿਰਸਾ ਕੀ ਹੈ, ਸਾਡਾ ਸੱਭਿਆਚਾਰ ਕੀ ਹੈ, ਅਸੀਂ ਹੈਗੇ ਕੀ ਆ, ਕਿੱਥੋਂ ਉੱਠ ਕੇ ਆਏ ਆ। ਸੋ ਇਹਨੂੰ ਇੱਕ ਬੇਨਤੀ ਹੈ, ਕਿਉਂ ਵੀ ਬੈਂਸ ਸਾਹਿਬ, ਗੋਪਾ ਬੈਂਸ ਸਾਡਾ ਵੀਰ ਹੈ, ਹਮੇਸ਼ਾ ਖੜਦਾ ਹੈ, ਦੁੱਖ ਸੁੱਖ ਦੇ ਵਿੱਚ ਖੜਦਾ, ਤੇ ਇਹੋ ਜਿਹੇ ਯਾਰ ਭਰਾਵਾਂ ਵਰਗੇ ਨੇ। ਤੇ ਜ਼ਿੰਦਗੀ ਜਿਹੜੀ ਇਹਨਾਂ ਵੀਰਾਂ ਦੀ
ਮੇਰੇ ਵੀਰੋ ਲੰਬੀ ਹੋਵੇ ਤੇ ਖੇਡ ਕਬੱਡੀ ਦੇ ਨਾਲ ਇਸੇ ਤਰ੍ਹਾਂ ਸਮਰਪਿਤ ਰਹਿਣ। ਜੋਤੀ ਰਾਏ ਹੈ, ਸਾਬੀ ਕੁਲਾਰ ਹੈ, ਸਾਰੇ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ। ਇਹ ਉਹ ਬੰਦੇ ਨੇ ਜਦੋਂ ਕਿਸੇ ਪਲੇਅਰ ਦੇ ਮਦਨ ਜੀ ਸੱਟ ਲੱਗਦੀ ਆ ਤੇ ਫੋਨ ਕਰੀਦਾ ਵੀ ਬਾਈ ਐਦਾਂ ਕਰ ਦਿਓ ਤਾਂ ਕਰ ਦੇਣਾ। ਇਹ ਨਹੀਂਗਾ ਚਾਹੇ ਜੋਤੀ ਆ ਚਾਹੇ ਗੋਪਾ ਹੈ, ਆਹ ਬੰਦੇ ਨੇ ਕਹਿੰਦੇ ਕਿਸ਼ਤਾਂ ਭਰੀਆਂ ਇੱਕ ਮੋਟਰਸਾਈਕਲ ਦੀਆਂ। ਸੋ ਇਹ ਸਤਿਕਾਰ ਤਾਂ ਤੁਸੀਂ ਸਾਰੇ ਮੇਰੇ ਵੀਰੋ ਬਹੁਤ ਸਤਿਕਾਰ ਤੋਂ ਜਿੰਨੇ ਵੀ ਕਬੱਡੀ ਵਾਲੇ ਹੋ। ਡਾਲਰ ਦੇਣਾ ਕਿਸੇ ਨੂੰ ਔਖਾ ਹੋ ਜਾਂਦਾ, $1 ਇਹਨਾਂ ਕੰਟਰੀਆਂ ਦੇ ਵਿੱਚ, ਤੇ ਲੱਖਾਂ ਡਾਲਰ। ਗੁਰਦਿਆਲ ਸਿੰਘ ਜੀ ਰਾਏ ਸਾਹਿਬ ਬਹੁਤ ਬਹੁਤ ਮੁਬਾਰਕਬਾਦ। ਸੈਕੰਡ ਟੀਮ ਜਿਹੜੀ ਫਾਈਨਲ ਵਾਲੀ ਹੈ ਉਹ ਗਰਾਊਂਡ ਦੇ ਵਿੱਚ ਆ ਜੇ। ਟੈਨਸ਼ਨ ਸੀ ਜਦੋਂ ਫੋਨ ਕੀਤਾ ਯਾਰ ਰੁਪਿੰਦਰ ਵੀਜ਼ਾ ਲੱਗ ਗਿਆ ਤੇਰਾ, ਮੈਂ ਕਿਹਾ ਜੀ ਬਹੁਤ ਧੰਨਵਾਦ ਤੁਹਾਡਾ। ਕਹਿੰਦੇ ਇੱਕ ਟੈਨਸ਼ਨ ਹੈ, ਮੈਂ ਕਿਹਾ ਜੀ ਕਿਹੜੀ ਗੱਲ ਦੀ? ਕਹਿੰਦੇ ਮੀਂਹ ਨਹੀਂ ਹਟਦਾ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਤੁਸੀਂ ਸਾਰਿਆਂ ਨੇ ਇੰਨੀ ਮਿਹਨਤ ਕੀਤੀ ਹੈ। ਤੇ ਰਾਏ ਸਾਹਿਬ ਕੇਕਣ ਕੋ ਫਾਈਨਲ ਮੈਚ ਹੋਣ ਲੱਗਿਆ। ਸੋ ਜਲਾਲ ਮੇਰੀ ਬੇਨਤੀ ਹੈ ਭਾਈ ਇੱਧਰ ਨਾ ਖੜੋ, ਕੋਈ ਨਹੀਂ ਪਿੱਛੋਂ ਦੇਖ ਲਓ ਹੱਲਾ ਗੁੱਲਾ ਤਿਆਰ ਹੈ। ਇੱਧਰ ਜਮਾ ਹੀ ਨਾ ਖੜਿਓ, ਕੋਈ ਇੱਧਰਲੇ ਬਾਹਲੇ ਕੱਬੇ ਆ ਹੈ ਕਰਾਉਣੇ ਆ ਵੀਰੇ। ਮੇਰੀ ਬੇਨਤੀ ਹੈ ਟੀਮ ਵਿਰੋਧੀ ਟੀਮ ਕਿੰਗਸ ਕਬੱਡੀ ਕਲੱਬ ਮੈਲਬਨ ਦੀ ਟੀਮ ਗਰਾਊਂਡ ਦੇ ਵਿੱਚ ਹਾਲੇ ਤੱਕ ਨਹੀਂ ਆਈ। ਹੱਲਾ ਗੁੱਲਾ ਕਰਾ ਦਿਓ, ਕਰਾਉਣੇ ਆ। ਕਿੰਗਸ ਕਬੱਡੀ ਕਲੱਬ ਦੀ ਟੀਮ ਮੇਰੀ ਬੇਨਤੀ ਹੈ ਗਰਾਊਂਡ ਦੇ ਵਿੱਚ ਨਹੀਂ ਆਈ। ਕਿੰਗਸ ਕਬੱਡੀ ਓਏ ਬਹਿ ਜਾਓ ਪਤੰਦਰੋ, ਕੋਈ ਨਹੀਂ ਟੈਨਸ਼ਨ ਨਾ ਲਓ, ਇੱਧਰ ਕੋਈ ਨਹੀਂ ਖੜਨ ਦਿੰਦੇ, ਜਮਾ ਹੀ ਫਿਕਰ ਨਾ ਕਰੋ। ਮੈਚ ਫਾਈਨਲ ਕਬੱਡੀ ਦੇ ਮੈਦਾਨ ਵਿੱਚ ਖਿੱਚੀ ਹੋਈ ਲਕੀਰ। ਅੱਜ ਪਤਾ ਲੱਗੂ ਕਿਹਦਾ ਤਕੜਾ ਸਰੀਰ। ਫਿੱਡੂ ਸੱਬੇ ਵਾਂਗ ਪਾ ਦੋ ਯਾਰ ਕੌਡੀਆਂ, ਜੇ ਕੱਪ 'ਚ ਬਣਾਉਣਾ ਪੂਰਾ ਟੌਰ ਮਿੱਤਰੋ। ਉਹ ਪਿਆ ਕੱਪ ਕਿਨੇ ਚੁੰਮਣਾ ਲਾ ਕੇ ਡੌਲਿਆਂ ਪੱਟਾਂ ਦਾ ਪੂਰਾ ਜ਼ੋਰ ਮਿੱਤਰੋ। ਕਿੰਗਸ ਟੀਮ ਕਿੱਥੇ ਆ ਰਿੱਕੀ? 5 ਮਿੰਟ 5 ਮਿੰਟ ਤੋਂ ਲੇਟ ਨਹੀਂ। ਕਿੰਗਸ ਦੀ ਟੀਮ ਨੂੰ ਬੇਨਤੀ ਆ ਵੀ ਗਰਾਊਂਡ ਦੇ ਵਿੱਚ ਆ ਜੇ। ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦੇ ਸਾਰੇ ਨੁਮਾਇੰਦੇ ਆਏ ਹੋਏ ਨੇ ਤੇ ਉਹਨਾਂ ਵੱਲੋਂ ਪਲੇਅਰਾਂ ਦੇ ਲਈ ਇੱਕ ਬੇਨਤੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਤੰਬਰ ਮਹੀਨੇ ਦੇ ਵਿੱਚ ਜਿਹੜਾ ਨਿਊਜ਼ੀਲੈਂਡ ਦਾ ਸੀਜ਼ਨ ਖੇਡਿਆ ਜਾਵੇਗਾ। ਬਹੁਤ ਚੰਗੀ ਗੱਲ ਹੈ, ਨਵੇਂ ਪਲੇਅਰ ਆਉਣਗੇ ਤੇ ਸਾਰੇ ਜਿੰਨੇ ਪਲੇਅਰ ਆਉਣਗੇ 30 ਪਲੇਅਰ ਆਉਣਗੇ ਜੀ, 30 ਆਉਣ 40 ਆਉਣ 50 ਆਉਣ ਮੱਖਣ ਜੀ। ਸਾਰੇ ਪਲੇਅਰਾਂ ਦੇ ਟੈਸਟ ਹੋ ਕੇ ਫਿਰ ਮੇਰੇ ਵੀਰੋ ਆਉਣਗੇ। ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦੇ ਨਾਂ ਤੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ। ਸਾਨੂੰ ਇਸ ਤਰ੍ਹਾਂ ਦੇ ਫੈਸਲੇ ਆ ਜਿਹੜੇ ਉਹ ਲੈਣੇ ਪੈਣਗੇ। ਸੋ ਆਓ ਰੁਪਿੰਦਰ, ਇੱਕ ਮੇਰੀ ਬੇਨਤੀ ਹੈ ਜਿਹੜੇ ਉਧਰ ਖੜੇ ਆ ਦਰਸ਼ਕ ਕਹਿੰਦੇ ਜੇ ਉਹ ਅੰਦਰ ਆ ਰਹੇ ਅਸੀਂ ਵੀ ਆ ਜਾਣਾ ਟੱਪ ਕੇ। ਇਦਾਂ ਨਾ ਕਰੋ ਯਾਰ। ਜਿਹੜੇ ਮੇਰੇ ਵੀਰ ਜਿਨ੍ਹਾਂ ਦੀ ਕੋਈ ਡਿਊਟੀ ਨਹੀਂ, ਜਿਹੜੇ ਕਲੱਬ ਦੇ ਨਾਲ ਉਹ ਠੀਕ ਹੈ, ਪਰ ਜਿਹੜੇ ਉਦਾਂ ਗਰਾਊਂਡ ਦੇ ਵਿੱਚ ਕਿਰਪਾ ਕਰਕੇ ਇਦੋਂ ਵੱਧ ਨਹੀਂ ਆਉਣ ਦਿੰਦੇ ਯਾਰ ਇਹਨਾਂ ਨੂੰ। ਠੀਕ ਹੈ, ਇਦੋਂ ਵੱਧ ਨਹੀਂ। ਮੇਰਾ ਵਾਅਦਾ, ਜੇ ਇਦੋਂ ਬਾਅਦ ਕੋਈ ਆ ਗਿਆ ਮੇਰੀ ਜ਼ਿੰਮੇਵਾਰੀ ਆ। ਠੀਕ ਹੈ, ਉਹਨਾਂ ਨੂੰ ਖੜੇ ਰਹਿਣ ਦਿਓ। ਲੈ ਫੂਲਾ ਆ ਗਿਆ, ਇਹਨੂੰ ਤਾਂ ਆ ਲੈਣ ਦੇਗੇ ਫੂਲਾ, ਪਰ ਇਹ ਖੜਨਗੇ ਇੱਥੇ। ਮੇਰੀ ਜ਼ਿੰਮੇਵਾਰੀ ਹੈ, ਜੇ ਕੋਈ ਖੜ ਗਿਆ ਤੇ ਮੈਨੂੰ ਫੜ ਲਿਓ। ਠੀਕ ਹੈ, ਜ਼ਿੰਮੇਵਾਰੀ ਹੁਣ ਵੱਡੀ ਚੱਕ ਲਈ ਆ। ਲਓ ਗੋਲਡੀ ਆ ਗਿਆ ਗਾਗੇਵਾਲ ਪਿੰਡ ਦਾ, ਗੋਲਡੀ ਆ ਗਿਆ, ਜੱਟ ਆ ਗਿਆ ਗੜੀ ਤਰਖਾਣਾ ਵਾਲਾ ਖੰਨੇ ਦੇ ਇਲਾਕੇ ਦਾ, ਜਿੱਥੋਂ ਦੇ ਦਵਿੰਦਰ ਨੇ ਲਿਖਿਆ ਸੀ ਕਿ ਚਿੱਠੀ ਖੰਨੇ ਤੋਂ ਦਵਿੰਦਰਾ ਬਰਾਂਗੇ ਆਊਗੀ, ਰੱਖ ਸਾਂਭ ਕੇ ਜਵਾਨੀ ਤੇਰੇ ਕੰਮ ਆਊਗੀ, ਰੱਖ ਸਾਂਭ ਕੇ। ਟੀਮ ਕਿੰਗਸ ਦੀ ਵੀ ਆ ਗਈ ਹੈ, ਲਾਡ ਜੋਲ ਹੁਣਾਂ ਦੀ ਟੀਮ ਹੈ, ਬੱਬੂ ਦੀ ਟੀਮ ਹੈ, ਤੇ ਨਾਲ ਕਹਿੰਦੇ ਰਿੱਕੀ ਹੁਣੀ ਪਹੁੰਚੇ ਹੋਏ ਆ, ਸਰਵਣ ਸੰਧੂ ਹੁਣੀ, ਰਕੇਸ਼ ਚੌਧਰੀ ਹੁਣੀ। ਲੈ ਵੀ ਜੋਤੀ ਪਿਛਲੀ ਵਾਰ ਬਲਗੁਲਗੇ ਵਾਲੇ ਮੈਲਬੌਰਨ ਵਾਲਿਆਂ ਨੂੰ ਉਹਨਾਂ ਦੇ ਘਰੇ ਜਾ ਕੇ ਹਰਾ ਕੇ ਆਏ ਸੀ। ਬਾਈ ਬਹਿ ਜਾਓ। ਠੀਕ ਹੈ, 5 ਮਿੰਟਾਂ 'ਚ ਓਕੇ ਭੇਜ ਦਿਓ। ਪਹਿਲਾਂ ਵੀ ਤੁਸੀਂ 5 ਮਿੰਟ ਹੀ ਕਹਿੰਦੇ ਸੀ। ਅੱਛਾ ਆ ਗਏ, ਠੀਕ ਹੈ। ਕਿੱਧਰ ਵੀਰੇ ਕੌਣ ਖੜਾ? ਉਹ ਕੋਈ ਨਹੀਂ, ਜਗਬਾਣੀ ਤੋਂ ਆਏ ਹੋਏ ਆ ਸੋਢੀ ਸਾਹਿਬ ਨੇ, ਬਹੁਤ ਹੀ ਸਤਿਕਾਰਯੋਗ ਨੇ। ਸੱਚੇ ਪਾਤਸ਼ਾਹ ਵਾਹਿਗੁਰੂ ਮਿਹਰ ਕਰੇ। ਫਾਈਨਲ ਮੈਚ ਸਿਰੇ ਦਾ ਦੋਨਾਂ ਟੀਮਾਂ ਦੇ ਦਰਮਿਆਨ ਟੱਕਰ ਬਰਾਬਰ ਦੀ ਹੋਣੀ ਹੈ। ਜੇ ਟੱਕਰ ਬਰਾਬਰ ਦੀ ਹੋਵੇਗੀ ਫੇਰ ਹੀ ਸਵਾਦ ਆਉਣਾ। ਲਓ ਬਲਗੁਲਗਾ ਤੇ ਕਿੰਗਸ ਕਬੱਡੀ ਕਲੱਬ ਮੈਲਬੌਰਨ। ਕਿਹੜੇ ਕਹਿੰਦੇ ਆ ਵੀ ਕਿਹੜੇ ਕਹਿੰਦੇ ਆ ਵੀ ਮੈਲਬੌਰਨ ਜਿੱਤ ਕੇ ਲੈ ਜੂ ਅੱਜ? ਯਾਰ ਤਾੜੀ ਮਾਰ ਕੇ ਦੱਸੋ ਜਿਹੜੇ ਕਹਿੰਦੇ ਵੀ ਮੈਲਬੌਰਨ ਜਿੱਤੂਗਾ। ਹੁਣ ਜਿਹੜੇ ਕਹਿੰਦੇ ਆ ਵੀ ਕੌਬ ਸਾਬਰ ਜਿੱਤੂਗਾ, ਬਲਗੁਲਗੇ ਵਾਲੇ ਦੀਪ ਸਿੰਘ। ਆਏ ਹਾਏ।
ਓਏ ਹੁਣ ਜਿਹੜੇ ਜਿਹੜੇ ਕਹਿੰਦੇ ਆ ਵੀ ਜਿੱਤੇ ਜਿਹੜੀ ਮਰਜ਼ੀ ਸਵਾਦ ਲੈਣਾ ਹੱਲਾ ਗੁੱਲਾ ਇੱਕ ਵਾਰੀ ਹੋਰ ਇੱਕ ਵਾਰੀ ਹੋਰ ਇੱਕ ਵਾਰੀ ਹੋਰ ਸੋ ਆਓ ਇਹ ਆਨੰਦ ਹੈ ਕਬੱਡੀ ਦਾ। ਕਬੱਡੀ ਹੀ ਇੱਕ ਐਸੀ ਗੇਮ ਹੈ ਜੀ। ਰੁਪਿੰਦਰ ਜੀ ਜੀ ਇੱਧਰਲਾ ਬਲੌਕ ਆ ਜਿਹੜਾ ਉਹ ਮੇਰਾ ਤੇ ਪਰਲੇ ਵਾਲਾ ਤੇਰਾ, ਠੀਕ ਆ? ਉਹ ਠੀਕ ਆ, ਪੈਠ ਨਾ ਲੱਗਣ ਦਿਓ। ਰੁਪਿੰਦਰ ਇੱਧਰਲੇ ਵਾਲੇ ਦੇਖਣਾ ਵੀ ਕਿਧਰੋਂ ਤਾੜੀ ਵੱਧ ਵੱਜਦੀ ਹੈ ਮੈਚਾਂ ਤੇ ਬਾਈ। ਹੈ ਆਏ ਹਾਏ ਚੱਕ ਦਿਓ, ਆਏ ਹਾਏ ਸਵਾਦ ਹੈ ਜਲਾਲ ਵਾਲਿਆ, ਇਹ ਸਵਾਦ ਹੈ, ਇਹ ਆਨੰਦ ਹੈ, ਇਹ ਮੂਮੈਂਟ ਹੈ ਜਿਹੜੀ ਇਹ ਪਲ ਨੇ ਜਿਹੜੇ ਯਾਦਗਾਰੀ ਬਣ ਜਾਣੇ ਆ। ਕਿਉਂ ਬਈ ਬਣ ਗਏ ਕਿ ਨਹੀਂ? ਜਾਂਦੇ ਵਾਦੇ ਰਹੋ। ਸੋਹੀ ਸਾਹਿਬ ਬਹੁਤ ਬਹੁਤ ਮੁਬਾਰਕਬਾਦ, ਬਹੁਤ ਬਹੁਤ ਮੁਬਾਰਕਬਾਦ। ਗੁਰਦਿਆਲ ਸਿੰਘ ਜੀ ਰਾਏ ਸਾਹਿਬ, ਰਾਏ ਬ੍ਰਦਰ ਦਾ ਮੈਂ ਆਪਣੇ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਆਸਟ੍ਰੇਲੀਆ ਦੀ ਧਰਤੀ ਤੇ ਬੁਲਾ ਕੇ ਬਹੁਤ ਵੱਡਾ ਮਾਣ ਬਖਸ਼ਿਆ ਹੈ ਔਰ ਇੰਨੀ ਸੰਗਤ ਦੇ ਆ ਕਿਰਤੀ ਲੋਕਾਂ ਦੇ ਜਿਹੜੇ ਦਰਸ਼ਨ ਕਰਵਾਏ ਹੈ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਭਰਾਵਾਂ ਦਾ। ਸੋ ਆਓ ਫਾਈਨਲ ਮੈਚ ਜਿਹੜਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਸ਼ੁਰੂ ਹੋਣ ਜਾ ਰਿਹਾ ਹੈ। ਇੱਕ ਮਿੰਟ ਰੁਪਿੰਦਰ ਵੀਰੇ, ਸੌਰੀ, ਮਨਦੀਪ ਟੰਡਵਾੜ ਤੇ ਹਰਦੀਪ ਟੰਡਵਾੜ ਤੇ ਨਾਨਕ ਟੰਡਵਾੜ ਸੁਲਤਾਨ ਦੀਆਂ ਤਿੰਨਾਂ ਕਬੱਡੀਆਂ ਤੇ $500 ਹੋਣਾ। ਮਾਂ ਦਾ ਲੁੱਧਾ, ਮਾਂ ਦਾ ਲੁੱਧਾ, ਮਾਂ ਦਾ ਲੁੱਧਰ ਗਰਾਊਂਡ ਦੇ ਵਿੱਚ ਹੈ। ਉਹ ਲੁੱਧਰ ਨੂੰ ਪਿਆਰ ਕਿੰਨਾ ਕੁ ਕਰਦੇ ਹੋ? ਲੁੱਧਰਾ ਕਬੂਲ ਪਿਆਰ ਦੁਨੀਆ ਦਾ, ਦੁਨੀਆ ਪਿਆਰ ਕਰਦੀ ਹੈ ਵੱਡੇ ਮੱਲ ਦਾ। ਅੱਜ ਦੀ ਤਰੀਕ ਦਾ ਤਕੜਾ ਧਾਵੀ ਹੈ ਜਲਾਲ ਵਾਲਿਆ ਕਿ ਤਕੜਾ ਖਿਡਾਰੀ ਲੋਕੋ ਅੱਜ ਦੀ ਤਰੀਕ ਦਾ ਨਾਮ ਕਬੱਡੀ ਵਿੱਚ ਵੱਡਾ ਦੜਬੇ ਵਾਲੇ ਸੰਦੀਪ ਦਾ। 15 ਰੇਡਾਂ ਨੇ ਮੇਰੇ ਵੀਰੋ। ਬਿੱਲਾ ਬੌਂਗ ਤੇ ਸਾਬੀ ਕੁਲਾਰ ਇਹਨਾਂ ਬੋਲਾਂ ਤੋਂ ਖੁਸ਼ ਹੋ ਕੇ ਮਾਣ ਕਰਦਾ ਤੇ ਨਾਲ ਮੇਰੇ ਵੀਰੋ ਸਾਡਾ ਵੀਰ ਸੁਖਵਿੰਦਰ ਮਾਲੇ ਪਿੰਡ ਵਾਲਾ ਮਾਣ ਕਰਦਾ। ਬਹੁਤ ਧੰਨਵਾਦ ਹੈ ਗੁਰਦਿਆਲ ਸਿੰਘ ਜੀ ਰਾਏ ਸਾਹਿਬ ਦਾ, ਹਰਿੰਦਰ ਸਿੰਘ ਜੀ ਸੋਹੀ, ਗੁਰਿੰਦਰ ਸਿੰਘ ਜੀ ਭੰਗਲ, ਸਾਬੀ ਘੁੰਮਣ, ਸੁਲੱਖਣ ਸਿੰਘ ਜੀ ਛੇਤਰਾ, ਇਕਬਾਲ ਸਿੰਘ ਜੀ ਗਰੇਵਾਲ, ਇਕਬਾਲ ਰਾਏ ਜੀ ਉਹਨਾਂ ਦਾ, ਮੇਜਰ ਸਿੱਧੂ ਜੀ ਉਹਨਾਂ ਦਾ, ਮਨਜੀਤ ਸਿੱਧੂ ਜੀ, ਸੁਖਜਿੰਦਰ ਸਿੰਘ ਜੀ ਸ਼ੋਕਰ, ਅਮਰਜੀਤ ਸਿੰਘ ਜੀ ਬੈਂਸ ਔਰ ਨਾਲ ਪਰਮਜੀਤ ਸਿੰਘ ਜੀ ਸੰਧੂ, ਨਵਦੀਪ ਸਿੰਘ ਜੀ ਨਾਗਰਾ ਤੇ ਜਗਤਾਰ ਸਿੰਘ ਜੀ। ਇਹ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਮੇਰੇ ਵੀਰੋ, ਜੋ ਮੈਨੇਜਮੈਂਟ ਹੈ ਮੇਰੇ ਵੀਰੋ, ਇਹਨਾਂ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ। ਪ੍ਰਧਾਨ ਸਰਬਜੋਤ ਸਿੰਘ ਜੀ, ਇੱਕ ਵਾਰ ਫੇਰ ਤੋਂ ਤੁਹਾਡਾ ਸਾਰੀ ਮੈਨੇਜਮੈਂਟ ਦਾ ਧੰਨਵਾਦ ਕਰਦੇ ਹਾਂ। ਜੋ ਸਿੱਖ ਗੇਮਾਂ ਦੀ ਮੈਨੇਜਮੈਂਟ ਹੈ ਮੇਰੇ ਵੀਰੋ, ਦੇ ਪ੍ਰਧਾਨ ਸਰਬਜੋਤ ਸਿੰਘ ਜੀ ਢਿੱਲੋਂ ਸਾਹਿਬ ਨੂੰ, ਉਹਨਾਂ ਦੀ ਸਾਰੀ ਟੀਮ ਨੂੰ ਮੁਬਾਰਕਬਾਦ। ਆਓ ਜਿਹੜਾ ਫਾਈਨਲ ਮੈਚ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਆਪਾਂ ਕਰਵਾਈਏ ਜੀ। ਹਾਂ ਬਾਈ, ਹਰਦੀਪ ਟੰਡਵਾੜ ਤੇ ਨਾਨਕ USA $500 ਜਿਹੜਾ ਹੈ ਸੁਲਤਾਨ ਦੀਆਂ 3 ਰੇਡਾਂ ਤੇ। ਕਿੰਗਜ਼ ਸਪੋਰਟਸ ਕਲੱਬ ਦੀਆਂ ਸਾਰੀਆਂ ਜਿਹੜੀਆਂ ਸਟਾਪਾਂ ਹੋਣਗੀਆਂ $500 ਦੀਆਂ ਹੋਣਗੀਆਂ ਤੇ ਰੇਡਾਂ ਕਹਿੰਦੇ $300 ਦੀਆਂ ਹੋਣਗੀਆਂ। ਰਿੱਕੀ ਰਿਟੌਲ ਆ ਹੁੰਦਾ ਜੋਤੀ ਰਾਏ। ਜੋਤੀ ਖੁਸ਼ ਹੈ? ਇਹ ਸਾਡਾ ਯਾਰ ਹੈ। ਜੇ ਜੋਤੀ ਹੁਣ ਨਾ ਖੁਸ਼ ਹੋਇਆ ਨਾ, ਜੋਤੀ ਨੇ ਕਦੇ ਖੁਸ਼ ਨਹੀਂ ਹੋਣਾ। ਉਹ ਜਿੰਦਰੀ ਖੜਾ ਹੈ। ਜਿੰਦਰੀ ਓਏ ਆਇਓ ਯਾਰ ਤੁਸੀਂ। ਜਿੰਦਰੀ ਆ ਇੱਧਰ ਨੂੰ, ਇਹ ਮੁੰਡੇ ਜ਼ਰੂਰ ਇੱਧਰ ਦੇ ਜੰਮੇ ਪਲੇ ਆ। ਅਮਨੀ ਕਿੱਥੇ ਹੈ? ਅਮਨੀ, ਜਿੰਦਰੀ ਤੇ ਜੋਤੀ ਬੇਸ਼ੱਕ ਇੱਥੋਂ ਦੇ ਬੋਈ ਨੇ, ਪਰ ਕਬੱਡੀ ਦੇ ਨਾਲ ਇੰਨਾ ਕੁ ਪਿਆਰ ਕਰਦੇ ਐ, ਇੰਨਾ ਕੁ ਰੂਹ ਤੋਂ ਜੁੜੇ ਹੋਏ ਐ। ਸੋ ਵਾਹਿਗੁਰੂ ਅੱਗੇ ਅਸੀਂ ਇਹੋ ਅਰਦਾਸ ਕਰਦੇ ਹਾਂ ਵੀ ਇਹ ਪਰਿਵਾਰ ਇਸੇ ਤਰ੍ਹਾਂ ਇਕੱਠਾ ਰਵੇ, ਇਸੇ ਤਰ੍ਹਾਂ ਮਾਂ ਖੇਡ ਕਬੱਡੀ ਦੀ ਜਿਹੜੀ ਸੇਵਾ ਹੈ ਜਿਵੇਂ ਗੁਰਦਿਆਲ ਸਿੰਘ ਰਾਏ ਹੋਣਾ ਨੇ, ਬਬਲੀ ਰਾਏ ਜੀ ਹੋਣਾ ਨੇ ਕੀਤੀ ਹੈ, ਤੇ ਆਉਣ ਵਾਲੇ ਸਮੇਂ ਦੇ ਵਿੱਚ ਅਮਨੀ, ਜਿੰਦਰੀ ਤੇ ਕਹਿੰਦੇ ਜੋਤੀ ਹੋਣੀ ਮੇਰੇ ਵੀਰੋ ਜਿਹੜੀ ਵਾਗਡੋਰ ਹੈ ਉਹ ਸੰਭਾਲਣਗੇ। ਲੈ ਵੀ ਕਲਾਰ, ਅੱਜ ਮਾਣ ਹੈ ਕਲਾਰ ਦੀ, ਕਹਿੰਦੇ ਯਾਰੀ ਹੈ ਮੇਰੇ ਵੀਰੋ, ਪਿਆਰ ਹੈ ਰਾਏ ਬ੍ਰਦਰ ਦੇ ਨਾਲ। ਆਓ ਸਾਹਮਣੇ ਵੇਖਦਾ ਵੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੈਚ ਸ਼ੁਰੂ ਹੋਣ ਲੱਗਿਆ। ਮਾਝੇ ਵਾਲੇ ਵੀਰਾਂ ਵੱਲੋਂ ਵੱਡਾ ਮਾਣ ਪਹੁੰਚਿਆ, ਧੰਨਵਾਦ ਹੈ। ਮਾਝੇ ਵਾਲੇ, ਮਾਲਵੇ ਵਾਲੇ, ਦੁਆਬੇ ਵਾਲੇ, ਪੁਆਧ ਵਾਲੇ ਸਾਰੇ ਵੀਰਾਂ ਦਾ ਧੰਨਵਾਦ ਹੈ। ਪੰਜਾਬ ਇੱਕ ਹੈ, ਪੁਰਾਣੇ ਸਮਿਆਂ ਦੇ ਵਿੱਚ ਦਰਿਆ ਪੈਂਦੇ ਸਨ ਰੁਪਿੰਦਰ, ਤਾਂ ਅੱਡ ਅੱਡ ਖਿੱਤੇ ਹੋ ਗਏ, ਤਾਂ ਹੀ ਬੋਲੀ ਅੱਡ ਅੱਡ ਹੈ, ਤਾਂ ਹੀ ਤੇ ਨਿਮਰਤ ਖਹਿਰਾ ਕਹਿੰਦੀ ਹੈ ਤੁਸੀਂ ਕੀ ਕਰਦੇ ਜੇ।
ਤੁਹਾਨੂੰ ਕੀ ਯਾਦ ਕਹਿੰਦੇ? ਕਰਨ ਡਿਆ। ਮੈਨੂੰ ਸੀਗਾ ਵੀ ਅਰਜਨ ਕਹੂਗਾ ਅਸੀਂ ਆਹ ਕਰ, ਪਰ ਉਹ ਵੀ ਪਤੰਦਰ ਮਾਝੇ ਵਾਲਾ ਹੀ ਹੋ ਗਿਆ। ਅੱਛਾ, ਜੇ ਇੱਕ ਪਾਸੇ ਮਾਝੇ ਵਾਲੀ ਬੋਲੀ ਹੋ ਜਾਏ, ਦੂਜੇ ਪਾਸੇ ਮਾਲਵੇ ਵਾਲੀ ਹੋ ਜਾਏ, ਫਿਰ ਹਾਂ ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਨਾਲ ਫਾਈਨਲ ਦੀ ਪਹਿਲੀ ਕਬੱਡੀ ਸ਼ਮਸ਼ਪੁਰੀਆ ਸੰਦੀਪ ਸੁਲਤਾਨ ਤੇ ਚੱਕ ਮਾਈਕ ਜਲਾਲ ਵਾਲਿਆ ਤੇ ਕਰਦੇ ਗੱਲ ਨੌਜਵਾਨ। ਆਓ ਸਾਹਮਣੇ ਕਹਿੰਦੇ ਖੇਡ ਮੈਦਾਨ ਦੇ ਵਿੱਚ ਮੇਰੇ ਪੰਜਾਬੀ ਵੀਰੋ ਸੰਦੀਪ ਸੁਲਤਾਨ ਤੇ ਅਰਸ਼ ਸੁਖਮਨ ਅਰਸ਼ ਹੈ, ਪਰ ਗੱਲ ਵਾਲਾ ਮੰਦਰ ਕਹਿੰਦੇ ਫੈਸਲਾ ਕਰ ਗਿਆ ਵੀ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜਾ ਜੁੜਿਆ ਹੈ। $1000 500 ਸੁਲਤਾਨ ਦੀਆਂ 3 ਕਬੱਡੀਆਂ ਦਾ, 500 ਪਾਲੇ ਦੇ ਜਾਫੀ ਹੈਪੀ ਤੇ ਡੈਨੀ ਬਾਜਵਾ, ਇਹਨਾਂ ਭਰਾਵਾਂ ਵੱਲੋਂ ਮੇਰੇ ਵੀਰੋ 3 ਜੱਫੇ ਪਾਲੇ ਦੇ 500 ਦੇ ਤੇ 3 ਰੇਡਾਂ ਸੁਲਤਾਨ ਦੀਆਂ ਜਿਹੜੀਆਂ ਉਹ 500 ਦੀਆਂ ਪੈਣਗੀਆਂ। ਉਹ ਕੌਣ ਆ ਗਿਆ ਦੁਨੀਆ ਦੇ ਵਿੱਚ ਹੱਲਾ ਗੁੱਲਾ? ਸੰਦੀਪ ਲੁੱਦਰ ਆ ਗਿਆ, ਕਬੱਡੀ ਦਾ ਵੱਡਾ ਮੱਲ ਆ ਗਿਆ, ਜਿਹਦੀ ਚਰਚਾ ਕਹਿੰਦੇ ਕੈਨੇਡਾ ਦੇ ਵਿੱਚ, ਜਿਹਦੀ ਚਰਚਾ ਪੰਜਾਬ ਦੇ ਵਿੱਚ ਹੈ, ਜਿਹਦੀ ਚਰਚਾ ਇੰਗਲੈਂਡ ਦੇ ਵਿੱਚ ਵੀ ਹੋਈ ਆ ਟੱਕਰ ਕੁੱਦਾ ਤੇ ਲੁੱਦਰ ਆ ਟੱਕਰ, ਕੁੱਦਾ ਤੇ ਲੁੱਦਰ। ਕੁੱਦਾ ਕਹਿੰਦਾ ਮਾਣ ਹੈ ਤੇ ਮੈਂ ਸਪੈਸ਼ਲ ਧੰਨਵਾਦ ਕਰਦਾ ਰਾਏ ਭਰਾਵਾਂ ਦਾ, ਹਮੇਸ਼ਾ ਕਹਿੰਦਾ ਵੀ ਰਿਣੀ ਰਹਾਂਗੇ। ਚਾਹੇ ਰਾਏ ਬ੍ਰਦਰ ਨੇ ਮੇਰੇ ਹਮੇਸ਼ਾ ਨਾਲ ਖੜ ਕੇ ਮੇਰੇ ਵੀਰੋ ਜਿਹੜੀ ਵੱਡੀ ਸਪੋਰਟ ਕੀਤੀ ਹੈ ਨਾ, ਜਿਵੇਂ ਕਹਿੰਦੇ ਹੁੰਦਾ, ਕਹਿੰਦਾ ਵੀ ਡਿੱਗੇ ਪੈ ਨੂੰ ਉਠਾਉਣ ਵਾਲੀ ਗੱਲ ਹੋ ਗਈ ਹੈ। ਆਓ ਸਾਹਮਣੇ ਗੁਰਲਾਲ ਤੇ ਬਲਪੁਰੀਆ, ਪਰ ਸਾਹਮਣੇ ਫੈਸਲਾ ਵੀ ਪੁਆਇੰਟ ਜਿਹੜਾ ਹੈ ਬਲਪੁਰੀ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ। $500 ਕਿੰਗਜ਼ ਸਪੋਰਟਸ ਕਲੱਬ ਦੇ ਸਾਰੇ ਸਪਾਂਸਰਾਂ ਵੱਲੋਂ ਮੇਰੇ ਵੀਰੋ ਆ ਜੱਫੇ ਤੋਂ ਖੁਸ਼ ਹੋ ਕੇ ਆਇਆ। ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ। ਵਿਸ਼ਾਲ, ਰਿੱਕੀ ਰਟੌਲ, ਰਕੇਸ਼ ਚੌਧਰੀ, ਗੌਰਵ ਤੇ ਸਰਵਣ ਸੰਧੂ ਨਾਲ ਲਾੜ ਜੌਲ, ਵਿਸ਼ਾਲ ਹੋਣਾ ਦੀ ਟੀਮ ਹੈ। ਕਿੰਗਜ਼ ਕਬੱਡੀ ਕਲੱਬ ਮੈਲਬੌਰਨ ਤੇ ਫਾਈਨਲ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਬੁਲਗੁਲਗੇ ਦਾ। ਲੁੱਦਰ ਦੀ ਕਬੱਡੀ ਹੈ ਕਿ ਤਕੜਾ ਖਿਡਾਰੀ ਲੋਕੋ ਅੱਜ ਦੀ ਤਰੀਕ ਦਾ ਕਬੱਡੀ ਦੇ ਵਿੱਚ ਨਾਮ ਬੋਲੇ ਸੰਦੀਪ ਦਾ। ਸੰਦੀਪ ਦੀ ਕਬੱਡੀ ਹੈ, 4 ਨੇ, ਇੱਕ ਪਾਸੇ ਟਿੱਬਿਆਂ ਵਾਲਾ ਅਮਨ ਲੱਗਿਆ ਹੋਇਆ, ਜੱਦੀ ਪਿੰਡ ਜੀ ਦਾ ਸੈਦਪੁਰਾ ਤੇ ਕਬੱਡੀ ਦੀ ਦੁਨੀਆ ਦੇ ਵਿੱਚ ਟਿੱਬਿਆਂ ਵਾਲੇ ਅਮਨ ਦੇ ਨਾਮ ਨਾਲ ਮਸ਼ਹੂਰੀ ਖੱਟੀ ਹੈ। ਨਾਲ ਤੀਰਥ ਹੇਰਾਂ ਵਾਲਾ, ਨਾਲ ਜਲਾਲਪੁਰੀਆ ਪਾਲਾ। ਆ ਟੱਕਰ ਪਾਲਾ ਲੁੱਦਰ ਤੇ ਪਾਲਾ ਤੇ ਲੁੱਦਰ ਤੇ ਪਾਲਾ। ਦੁਨੀਆ ਨੂੰ ਸਵਾਦ ਹਾਏ ਓਏ ਮੇਰਿਆ ਮਾਲਕਾ। ਮੈਕਸਵੈਲ ਵੱਲੋਂ $500 ਹੈ ਮੇਰੇ ਵੀਰੋ, ਮੈਕਸਵੈਲ ਵੱਲੋਂ ਕਹਿੰਦੇ $500 ਆ ਗਿਆ। ਮੈਕਸਵੈਲ ਗਰੁੱਪ ਵੱਲੋਂ ਓਜ ਗਰੁੱਪ ਦਾ ਵਿਸ਼ੇਸ਼ ਤੌਰ ਤੇ ਧੰਨਵਾਦ। ਸੰਦੀਪ ਸੁਲਤਾਨ ਇਸ ਵੇਲੇ ਕਬੱਡੀ ਪਾ ਕੇ ਨੰਬਰ ਲੈ ਕੇ ਸ਼ਮਸ਼ਪੁਰੀਏ ਪ੍ਰੀਤੇ ਦਾ ਪੁੱਤਰ ਮੇਰੇ ਵੀਰੋ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਗਿਆ। ਸਾਹਮਣੇ 4 ਨੇ, ਇੱਕ ਪਾਸੇ ਅਮਨ ਟਿੱਬਾ, ਨਾਲ ਤੀਰਥ ਹੈ, ਨਾਲ ਜਲਾਲਪੁਰੀਏ ਸੋਹਣ ਸਿਉਂ ਦਾ ਮੁੰਡਾ ਤੇ ਨਾਲ ਕਹਿੰਦੇ ਕੁਲਵਿੰਦਰ ਸਿੰਘ ਘੁੱਦਾ। ਤਿਆਰ ਬਰ ਤਿਆਰ। ਆਓ ਸਾਹਮਣੇ ਗਾਗੇ ਵਾਲੀਆ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਗੋਲਡੀ ਕਬੱਡੀ ਪਾ ਰਿਹਾ ਮੇਰੇ ਵੀਰੋ। ਗੋਲਡੀ ਗਾਗੇਵਾਲ ਦੀ ਧਰਤੀ ਹੈ। 4 ਜਾਫੀ ਨੇ, ਅਮਨ ਦੇ ਨਾਲ ਹਲਕਾ ਜਿਹਾ ਟੱਚ ਹੋਇਆ ਤੇ ਪੁਆਇੰਟ ਜਿਹੜਾ ਰੇਡਰ ਦਾ ਸੁਲਤਾਨ ਦੀ ਇਹ ਤੀਜੀ ਰੇਡ ਹੈ ਜੀ ਮੇਰਾ ਖਿਆਲ। ਹਾਂਜੀ, ਤੀਜੀ ਰੇਡ $500 ਦੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਪੈ ਚੁੱਕੀ ਹੈ ਮੇਰੇ ਵੀਰੋ। ਸੁਲਤਾਨ ਦੀ ਤੀਜੀ ਰੇਡ $500 ਦੀ ਖੇਡ ਮੈਦਾਨ ਦੇ ਵਿੱਚ ਪੈ ਚੁੱਕੀ ਹੈ। ਅਰਸ਼ ਹੈ, ਜੱਟ ਹੈ, ਲੀਲਾ ਵਾਲਾ ਤਿਆਰ ਹੈ ਤੇ ਨਾਲ ਕਹਿੰਦੇ ਨੌਜਵਾਨ ਬਲਪੁਰੀਆਂ ਵਾਲਾ ਤਿਆਰ ਬਰ ਤਿਆਰ ਹੈ। ਔਰ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਹੈ। ਕਰਨ ਬਾਠ ਹੋਣਾ ਦਾ, ਸੱਤਾ ਨਸ਼ਹਿਰਾ, ਗੁਰਸੇਵਕ ਬੰਬ ਹੋਣਾ ਦਾ, ਅਰਸ਼ ਬਾਠ ਹੋਣਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ। ਲਵੀ ਰੁਪਿੰਦਰ ਵੀ ਕਹਿੰਦਾ ਇੱਕ ਜੱਫਾ ਲਾ ਦਿਓ, ਪਰ ਗੱਲ ਸਮੇਂ ਦੀ ਗੱਗੀ। ਗੋਲਡੀ ਦੀ ਕਬੱਡੀ ਹੈ। ਲੈ ਵੀ ਰੁਪਿੰਦਰ ਇਧਰ ਮੇਰੇ ਨਾਲ ਨਾ ਗੋਰਾ ਖੜਾ ਪੁਲਿਸ ਵਾਲਾ, ਮੈਂ ਉਹਨੂੰ ਪੁੱਛਿਆ ਵੀ ਗੇਮ ਕਿੱਦਾਂ ਦੀ ਲੱਗਦੀ ਆ, ਕਹਿੰਦਾ ਇਹ ਤਾਂ ਸਾਡੀ ਰਗਬੀ ਨਾਲੋਂ ਵੀ ਤਕੜੀ ਆ, ਇਹ ਤੇ ਸਾਡੀ ਰਗਬੀ ਨਾਲੋਂ ਵੀ ਤਕੜੀ ਹੈ। ਹਿੱਟ ਹਾਰਡ ਕਰਦੇ ਆ, ਕਹਿੰਦਾ ਧੱਕੇ ਵੱਜਦੇ ਆ, ਕਹਿੰਦਾ ਗੁਰਲਾਲ ਦੀ ਕਬੱਡੀ ਹੈ। ਅਰਸ਼ ਖੱਖ ਵੱਲੋਂ ਗੁਰਲਾਲ ਲੁੱਦਰ ਦੇ ਲਈ $100 ਆਇਆ ਹੈ। ਨਾਲ ਪਿੰਦੇ ਖਹਿਰੇ ਹੋਣੀ ਹੈ, ਇੰਦਰ ਮੰਗਟ ਹੋਣੀ ਹੈ, ਰਿੱਕੀ ਰਟੌਲ ਹੋਣਾ ਦੀ ਟੀਮ ਫਾਈਨਲ ਦੇ ਵਿੱਚ ਪਹੁੰਚੀ ਹੋਈ ਹੈ। ਮਾਝਾ ਸਟੀਲ ਦਾ ਨਾਮ ਵੱਡਾ ਹੈ, ਚੋਲਾ ਸਾਹਿਬ ਦਾ ਅਰਸ਼ ਇੱਕ ਪਾਸੇ ਹੈ। 2 ਨੰਬਰ ਤੋਂ ਜੱਟ ਗੜੀ ਤਰਖਾਣਾ ਦਾ, ਗੈਜ ਹੋਣਾ ਦੇ ਇਲਾਕੇ ਦਾ, ਸਮਰਾਲੇ ਦੇ ਇਲਾਕੇ ਦਾ ਮੁੰਡਾ ਕੋਸ਼ਿਸ਼ ਤੇ ਕਰਦਾ, ਪਰ ਪੁਆਇੰਟ ਜਿਹੜਾ ਧਾਵੀ ਦਾ। ਸਾਬੀ ਘੁੰਮਣ ਦੇਖ ਸਾਹਮਣੇ ਮੁੰਡਾ ਦੜਵੇ ਵਾਲਾ ਕਬੱਡੀ ਪਾਉਣ ਦੇ ਲਈ ਤਿਆਰ ਹੈ। ਸੰਦੀਪ ਦੜਵੇ ਵਾਲਾ। ਉਹ ਇੱਕ ਵਾਰੀ ਦੜਵੇ ਵਾਲੇ ਦੇ ਅੱਲਾ ਗੁੱਲਾ ਐਨ ਦੁਨੀਆ ਦੇ ਵਿੱਚ ਗੱਲਾਂ ਨੇ। ਦੜਵੇ ਵਾਲਾ ਸੰਦੀਪ ਕਬੱਡੀ ਪਾ ਰਿਹਾ। 4 ਨੇ,
ਲਓ ਸੰਦੀਪ, ਇਸ ਵੇਲੇ ਸੰਦੀਪ ਲੁੱਦਰ ਮੇਰੇ ਵੀਰੋ ਕਿ ਪੱਟਾਂ ਦੇ ਨਾਲ ਪੱਟ ਨੇ ਖੈਂਦੇ ਡੋਲਿਆਂ ਨੂੰ ਯਾਰ ਹੱਥ ਨਹੀਂ ਪੈਂਦੇ। ਆਹ ਘੁੱਦਾ ਕਾਲੇ ਸੰਘਿਆਂ ਦਾ ਤੇ ਦੂਜੇ ਪਾਸੇ ਲੁੱਦਰ, ਪਰ ਨਹੀਂ। ਹਾਰਜ ਗਿੱਲ ਵੱਲੋਂ $200 ਲੁੱਦਰ ਦੇ ਲਈ ਹੈ। ਕੀ ਬਾਤ ਹੈ। ਹਾਰਜ ਗਿੱਲ ਦੇ ਵੱਲੋਂ $200 ਲੁੱਦਰ। ਕਿਰਨੇ ਹਾਸਾ ਡਿੱਠਾ, ਹਾਸਾ ਡਿੱਠਾ ਖੇਡਣ ਮਨ ਕਾ ਚਾਓ, ਲਿਖਿਆ ਵਿੱਚ ਗੁਰਬਾਣੀ। ਮੇਲਿਆਂ ਦੇ ਵਿੱਚ ਮਿੱਤਰ ਮਿਲਦੇ, ਖੇਡਾਂ ਦੇ ਵਿੱਚ ਹਾਣੀ। ਉਧਰ ਸਾਬੀ ਘੁੰਮਣ ਐ ਨਜ਼ਾਰਾ ਮਾਣ ਰਿਹਾ ਖੇਡ ਕਬੱਡੀ ਦਾ। ਇਧਰ ਰਾਏ ਬ੍ਰਦਰ ਹੈ, ਕਹਿੰਦੇ ਮੇਰੇ ਵੀਰੋ ਮਾਣ ਹੈ। ਖੇਡ ਮੈਦਾਨ ਦੇ ਵਿੱਚ ਵੇਖਣਾ ਸ਼ਮਸ਼ਪੁਰੀਆ ਸੰਦੀਪ ਸੁਲਤਾਨ ਹੈ ਔਰ ਦੂਜੇ ਪਾਸੇ ਸੁਖਮਨ ਅਰਸ਼ ਹੈ। ਔਰ ਸੁਲਤਾਨ ਇਸ ਵੇਲੇ ਨੰਬਰ ਲੈ ਗਿਆ $500। ਡੈਣੀ ਬਾਜਵਾ ਹੈਪੀ ਤੇ ਜਾਫੀ ਹੋਣਾ ਵੱਲੋਂ ਆਹ ਸੁਲਤਾਨ ਦਾ 500 ਜਿੰਦਰੀ ਫੜਵੀ ਨੌਜਵਾਨਾਂ ਤੇ ਘੁੱਦੇ ਦੇ ਲਈ $500 ਗੋਪਾ ਬੈਂਸ ਮਾਨਾ ਆਕਲੈਂਡ ਗੋਪੀ ਹਕੀਮਪੁਰ ਤੇ ਨਾਲ ਬਬਰੂ ਕੁਰੂਕਸ਼ੇਤਰ ਮੇਰੇ ਵੀਰੋ ਦੋਨੋਂ ਜਾਟ ਮਿਲ ਰਹੇ ਨੇ। ਪਰ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਇਸ ਵੇਲੇ ਕਬੱਡੀ ਜਲਾਲਪੁਰੀਆ ਪਾਲਾ ਮਲਿਆਂ ਦਾ ਜਾਫਾ ਕਰਦਾ ਕੋਸ਼ਿਸ਼ ਤੇ ਪੁਆਇੰਟ ਜਿਹੜਾ ਜਲਾਲਪੁਰੀਆ ਪਾਲਾ ਮੋਹਨ ਸਿੰਘ ਜੀ ਸ਼ੇਰਗਿੱਲ ਅਰਸ਼ ਦੇ ਜੱਫਿਆਂ ਤੇ $200 ਦਾ ਮਾਣ ਤੇ ਸਨਮਾਨ ਕਰਦੇ ਆ। ਬੁਲਗੁਲੇ ਵਾਲਿਓ ਕਿੰਗਸ ਕਬੱਡੀ ਕਲੱਬ ਵਾਲਿਆਂ ਦਾ ਇੱਕ ਹੀ ਬੰਦਾ ਗਰਾਊਂਡ 'ਚ ਆ, ਤੁਹਾਡੇ ਦੇਖ ਲਓ। ਲਓ ਸੰਦੀਪ ਸੁਲਤਾਨ ਕਬੱਡੀ 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 ਤੇ ਟੱਚ ਅਰਸ਼ ਚੋਹਲਾ ਸਾਹਿਬ ਨੂੰ ਲੱਗਿਆ ਤੇ ਸੰਦੀਪ ਸੁਲਤਾਨ ਇੱਕ ਲੱਖਾਂ ਜੰਕ ਜੋੜ ਚੁੱਕਿਆ। ਸੰਦੀਪ ਆ ਗਿਆ, ਉਧਰੋਂ ਵੀ ਸੰਦੀਪ ਸੁਲਤਾਨ ਗਿਆ, ਇਧਰੋਂ ਸੰਦੀਪ ਲੁੱਦੜ ਆ ਗਿਆ। ਲੁੱਦੜ ਕਹਿੰਦਾ ਕੋਈ ਦੁਨੀਆ। ਲਓ ਬਘੇਲ ਸਿੰਘ ਦੇ ਪੁੱਤ ਦੀ ਕਬੱਡੀ, ਦੜਬਾ ਪਿੰਡ ਘਮਾਣਾ ਦਾ। ਲਓ ਘਮਾਣਾ ਵਾਲੇ ਸੰਦੀਪ ਲੁੱਦੜ ਦੀ ਕਬੱਡੀ। ਪ੍ਰੋ ਲੀਗ ਖੇਡਦਾ ਮੇਰੇ ਵੀਰੋ, ਪ੍ਰੋ ਲੀਗ ਦਾ ਕਹਿੰਦੇ ਵੱਡਾ ਸਟਾਰ ਹੈ। ਮਨਿੰਦਰ ਦੇ ਨਾਲ ਗੱਲਾਂ ਹੁੰਦੀਆਂ, ਰਣ ਸਿੰਘ ਰਣੀਏ ਦੀਆਂ, ਰਣੀਏ ਦੇ ਨਾਲ ਮਿਹਨਤ ਕਰਦਾ ਹੈ ਔਰ ਨੌਜਵਾਨ ਦੇ ਅੰਦਰ ਫਿਟਨੈਸ ਹੈ ਮੇਰੇ ਵੀਰੋ। ਔਰ ਸਾਹਮਣੇ ਵੇਖਣਾ ਵੀ 4 ਔਰ ਘੁੱਦਿਆ ਕਰਦੇ ਕਮਾਲ। ਏ ਸਲਿਪਰੀ ਔਰ ਪੁਆਇੰਟ ਜਿਹੜਾ ਸੰਦੀਪ ਲੁੱਦਰ ਦਾ। ਗੁਰਲਾਲ ਆ ਗਿਆ, ਵਾਹ ਗੁਰਲਾਲ ਨਹੀਂ ਉਹ ਰੀਸਾਂ ਨੌਜਵਾਨਾਂ ਤੇਰੀਆਂ ਕਹਿੰਦੇ ਤੀਵੀਆਂ ਮੇਰੇ ਵੀਰੋ ਖੇਡਾਂ ਹੋਈਆਂ, ਸਿੱਖ ਗੇਮਾਂ ਹੋਈਆਂ ਤੇ ਉਹਦਾ ਬੈਸਟ ਰੇਡਰ ਕਹਿੰਦੇ ਗੁਰਲਾਲ ਤੇ ਜਾਫੀਆਂ ਦੇ ਵਿੱਚ ਮੇਰੇ ਵੀਰੋ ਘੁੱਦਾ ਰਹੇ ਨੇ। ਗੱਲ ਸਮੇਂ ਦੀ ਹੈ ਔਰ ਗੁਰਲਾਲ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਗੁਰਲਾਲ ਸਿੰਧੜਾਂ ਦੀ ਧਰਤੀ, ਲੋਹੀਆਂ ਦਾ ਏਰੀਆ, 4 ਜਾਫੀ ਤਿਆਰ, ਇੱਕ ਪਾਸੇ ਚੋਲੇ ਵਾਲਾ ਔਰ ਵੇਖਣਾ ਵੀ ਗੁਰਲਾਲ ਦੇ ਨਾਲ ਮੁਕਾਬਲਾ ਹੋ ਚੁੱਕਿਆ। ਟੱਕਰ ਵੇਖਣ ਯੋਗ ਹੈ, ਫਾਸਮੀ ਟੱਕਰ ਹੈ, ਵੱਜਦੀਆਂ ਧੌਲਾਂ। ਆਓ ਸਾਹਮਣੇ ਧੱਕੇ, ਆਓ ਸਾਹਮਣੇ ਹਾਏ ਵਾਹ ਜਿੰਦਾਬਾਦ ਕਬੱਡੀ। ਲੋਕਾਂ ਨੂੰ ਸਰੂਰ ਜਿਹਾ ਚਾੜਦਾ ਫਿਰੇ, ਧੱਕ ਕੇ ਗੁਰਲਾਲ ਹੰਧਿਆਂ ਚ ਬਾੜਦਾ ਫਿਰੇ। ਆਸਟ੍ਰੇਲੀਆ ਵਾਲਿਓ ਮੁੜ ਗਿਆ ਕਿ ਨਹੀਂ? ਸੰਗਤ ਖੁਸ਼ ਹੈ, ਦੁਨੀਆ ਖੁਸ਼ ਹੈ। ਲਓ ਪਈ ਹੋਈ ਕਬੱਡੀ ਗੁਰਲਾਲ ਤੋਂ ਬਾਅਦ ਦੀ ਕਬੱਡੀ ਗਗਨ ਗਾਗੇਵਾਲ ਪਿੰਡ ਦਾ ਤੇ ਦੂਜੇ ਪਾਸੇ ਸੁਖਰਾਜ ਰਮਾਣੇ ਨੇ $500 ਦੇਣਾ ਜੇ ਆ ਜੱਫਾ ਲੱਗ ਗਿਆ ਘੁੱਦਾ ਕਾਲੇ ਸੰਘਿਆਂ ਵਾਲਾ। ਗਿਆਨ ਸਿੰਘ ਜੀ ਬਿਨਿੰਗ ਸੁਲਤਾਨ ਦੀਆਂ 3 ਕਬੱਡੀਆਂ $500 ਦੀਆਂ ਤੇ ਪਾਲੇ ਦੇ 3 ਜੱਫੇ $500 ਦੇ ਲੱਗਣਗੇ। ਗਿਆਨ ਸਿੰਘ ਜੀ ਬਿਨਿੰਗ ਪਹਿਲੀ ਕਬੱਡੀ ਕਹਿੰਦੇ ਬਿਨਿੰਗ ਸਾਹਿਬ ਦੇ ਵੱਲੋਂ ਸੰਦੀਪ ਸੁਲਤਾਨ ਦੀ $500 ਦੀ। ਗੋਪਾ ਬੈਂਸ ਵੀ ਆਇਆ ਹੋਇਆ, ਨਾਰ ਤੀਰਥ ਟਵਾਲ ਹੁਣੀ ਵੀ ਆਏ ਹੋਏ ਆ। ਸਾਰੇ ਸੱਜਣਾ ਦਾ ਧੰਨਵਾਦ ਹੈ ਕਿ ਸਾਨੂੰ ਫਕਰ ਦੋਸਤਾਂ ਤੇ ਸਾਡੀ ਹੋਣ ਯਾਰੀ ਦੇ ਚਰਚੇ ਰਾਜੇ ਖੇਲੇ ਸਹੁੰ ਰੱਬ ਦੀ ਸੱਚੇ ਯਾਰ ਨਹੀਂ ਜਾਂਦੇ ਪਰਖੇ। ਇਧਰ ਜੋਤੀ ਕਹਿੰਦਾ ਵੀ ਮੰਗੀ ਵੀਰ ਨੂੰ ਬਾਜਵੇ ਨੂੰ ਮੁਬਾਰਕਬਾਦ ਹੈ। ਰੱਸੇ ਦੇ ਵਿੱਚ ਵੀ ਕਹਿੰਦਾ ਵੀ ਬੁਲਗੁਲਗੇ ਦੀ ਟੀਮ ਜੇਤੂ ਹੈ ਔਰ ਟੱਚ ਦੇ ਵਿੱਚ ਵੀ ਮੇਰੇ ਵੀਰੋ ਜਿਹੜੀ ਕਹਿੰਦੇ ਬੁਲਗੁਲਗੇ ਦੀ ਟੀਮ ਜੇਤੂ ਮੇਰੇ ਵੀਰੋ ਮੁਬਾਰਕਬਾਦ। ਕਿੱਧਰ ਆ ਇਕਬਾਲ ਰਾਏ ਸਾਹਿਬ? ਫਾਈਨਲ ਚੱਲ ਰਿਹਾ ਹੈ, ਰਾਏ ਸਾਹਿਬ ਫਾਈਨਲ ਚੱਲ ਰਿਹਾ। ਮੈਕਸਵੈਲ ਵਾਲਿਓ ਫਾਈਨਲ ਮੈਚ ਚੱਲ ਰਿਹਾ, ਕਹਿੰਦੇ ਵੀ ਫਾਈਨਲ ਮੇਰੇ ਵੀਰੋ ਹੋਣਾ ਨਹੀਂ ਪਰ ਗੁਰੂ ਦੀਆਂ ਮਿਹਰਾਂ। ਆਓ ਸਾਹਮਣੇ ਮੇਰੇ ਵੀਰੋ ਗੁਰਦਿਆਲ ਸਿੰਘ ਜੀ ਐਨ ਦੁਨੀਆ ਦੇ ਵਿੱਚ ਗੱਲਾਂ ਹੁੰਦੀਆਂ ਵੀ ਮੇਰੇ ਵੀਰੋ ਸਿੱਖ ਗੇਮਾਂ ਚੱਲ ਰਹੀਆਂ ਨੇ ਜਿਹਦਾ ਫਾਈਨਲ ਚੱਲ ਰਿਹਾ ਹੈ ਤੇ ਲੁੱਦਾ ਕਬੱਡੀਆਂ ਪਾ ਰਿਹਾ। ਦੜਵੇ ਦੀ ਧਰਤੀ ਦਾ ਲੁੱਦਰ ਇਸ ਵੇਲੇ ਨੰਬਰ ਲੈ ਕੇ ਵਾਪਸ ਗਿਆ। ਅਲਾਂਟੇ ਹੋਮ ਤੋਂ ਸਾਡੇ ਰਕੇਸ਼ ਚੌਧਰੀ ਹੋਣਾ ਦਾ, ਗੰਗਾ ਨਗਰ ਵਾਲਾ ਗੈਵੀ ਸਾਡਾ ਵੀਰ ਹੈ, ਵਿਸ਼ਾਲ ਹੋਣਾ ਦਾ, ਸਾਰੇ ਭਰਾਵਾਂ ਦਾ ਕਿੰਗ ਸਪੋਰਟਸ ਕਲੱਬ। ਆਓ ਸਾਹਮਣੇ ਵੇਖਦਾ ਵੀ ਸੁਲਤਾਨ ਸੰਦੀਪ ਸੁਲਤਾਨ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਹੈ। ਸੰਦੀਪ ਸੁਲਤਾਨ ਸਵਰਨੇ ਰੌਕਿਆਂ ਵਾਲੇ ਦਾ, ਮਨਦੀਪ ਧਾਮੀ ਹੋਣਾ ਦਾ, ਪਿੰਦਰੀ ਬੱਧਨੀ ਦਾ ਧੰਨਵਾਦ। ਪਰ ਪੁਆਇੰਟ ਸਾਹਮਣੇ ਵੇਖਦਾ ਵੀ ਹਲਕਾ ਜਿਹਾ ਟੱਚ ਲੱਗਿਆ ਤੇ ਪੁਆਇੰਟ ਰੇਡਰ ਦੇ ਹਿੱਸੇ ਜਾ ਜੁੜਿਆ।
ਲਓ ਅਗਲੀ ਕਬੱਡੀ ਮੈਦਾਨ ਦੇ ਵਿੱਚ ਸੰਦੀਪ ਪੱਟਾਂ ਦੇ ਨਾਲ ਪੱਟ ਨੇ ਖੇਂਦੇ ਡੌਲਿਆਂ ਨੂੰ ਕਿਤੇ ਹੱਥ ਨਹੀਂ ਪੈਂਦੇ। ਸਰਦਾਰ ਕਾਬਲ ਸਿੰਘ ਜੀ ਬਿਨਿੰਗ ਸਾਹਿਬ ਕਹਿੰਦੇ ਵੀ ਅਗਲੀਆਂ 3 ਰੇਡਾਂ $500 ਦੀਆਂ। ਜੋਤੀ ਰਾਏ ਕਹਿੰਦਾ ਵੀ ਮਾਣ ਕਰਨਗੇ ਮੇਰੇ ਵੀਰੋ। ਔਰ ਸਾਹਮਣੇ ਇਸ ਵੇਲੇ ਵੇਖਣਾ ਵੀ ਕਬੱਡੀ ਲੁੱਦਰ ਦੀ ਗੋਪਾ ਬੈਂਸ ਪੁੱਜਾ ਹੋਇਆ ਕਿਉਂਕਿ ਪਿਆਰ ਹੈ ਰਾਏ ਭਰਾਵਾਂ ਦੇ ਨਾਲ ਮੇਰੇ ਵੀਰੋ, ਸਪੈਸ਼ਲ ਚੇਚੇ ਤੌਰ ਤੇ ਆਇਆ। ਪਰ ਦੂਜੇ ਪਾਸੇ ਕੁੱਦਾ ਤੇ ਲੁੱਦਰ ਤੇ ਕੁੱਦਾ ਭੱਜਣਾ। ਹਾਏ 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 ਲੁੱਦਰ ਸੰਦੀਪ ਲੁੱਦਰ ਇੱਕ ਲੱਖਾਂ ਜਾਂ ਅੰਕ ਆਪਣੀ ਟੀਮ ਦੇ ਹਿੱਸੇ ਜੋੜ ਚੁੱਕਾ। ਕਾਬਲ ਸਿੰਘ ਜੀ ਬਿਨਿੰਗ ਸੁਲਤਾਨ ਦੀਆਂ 3 ਕਬੱਡੀਆਂ ਤੇ 500। ਸਾਬੀ ਘੁੰਮਣ ਦਾ ਚਹੇਤਾ ਆ ਗਿਆ ਕਬੱਡੀ ਪਾਉਣ ਦੇ ਲਈ। $200 ਦੀ ਰੇਡ ਹੈ। ਸਾਬੀ ਘੁੰਮਣ ਕਹਿੰਦਾ ਵੀ ਆਹ ਕਬੱਡੀ ਗੁਰਦਿਆਲ ਸਿੰਘ ਰਾਏ ਹੁਣਾਂ ਦੀ ਟੀਮ ਹੈ, ਸੁਲੱਖਣ ਛੇਤਰੇ ਹੁਣਾਂ ਦੀ ਟੀਮ ਹੈ, ਸਾਬੀ ਘੁੰਮਣ ਹੁਣਾਂ ਦੀ ਟੀਮ ਹੈ, ਗੁਰਿੰਦਰ ਭੰਗਲ ਹੁਣਾਂ ਦੀ ਟੀਮ ਹੈ, ਅਮਰਜੀਤ ਬੈਂਸ ਹੁਣਾਂ ਦਾ ਵੱਡਾ ਯੋਗਦਾਨ ਰਿਹਾ। ਸਿੱਖ ਗੇਮਾਂ ਦੇ ਲਈ ਸ਼ੇਰਾ ਬਲਪੁਰੀਆ ਕਬੱਡੀ ਦੇ ਲਈ ਕੋਸ਼ਿਸ਼ ਤੇ ਕਰਦਾ, ਪੁਆਇੰਟ ਦੇ ਲਈ ਕੋਸ਼ਿਸ਼ ਤੇ ਕਰਦਾ, ਪਰ ਪੁਆਇੰਟ ਜਿਹੜਾ ਧਾਵੀ ਦਾ 200 ਦੀ ਕਬੱਡੀ ਪਾ ਗਿਆ। ਗੁਰਲਾਲ ਕਹਿੰਦੇ $200 ਦਾ ਹੱਕਦਾਰ ਹੋ ਗਿਆ। ਗਗਨ ਦੀ ਕਬੱਡੀ ਹੈ ਜ਼ਿਲ੍ਹਾ ਲੁਧਿਆਣਾ। ਲਓ ਜਲਾਲਦੀਵਾਲ ਦੇ ਇਲਾਕੇ ਦਾ ਮੁੰਡਾ, ਚੱਕ ਭਾਈਕਿਆਂ ਦੇ ਇਲਾਕੇ ਦਾ ਮੁੰਡਾ, ਸੱਦੋਵਾਲ ਦੇ ਇਲਾਕੇ ਦਾ ਮੁੰਡਾ, ਹਠੂਰ ਦੇ ਇਲਾਕੇ ਦਾ ਮੁੰਡਾ ਕਬੱਡੀ ਪਾ ਰਿਹਾ ਤੇ ਦੂਜੇ ਪਾਸੇ ਮੁੰਡਾ ਸੁਲਤਾਨਪੁਰ ਲੋਧੀ ਦੇ ਇਲਾਕੇ ਦਾ ਉਹ ਮੁੰਡਾ ਤੇ ਕਹਿੰਦੇ ਟਿੱਬਿਆਂ ਵਾਲਾ ਅਮਨ ਮੂਰੇ ਹੋ ਗਿਆ। ਹੱਥ ਜੋੜੀਆਂ ਹੋਈਆਂ। ਲਓ ਵਿਸ਼ਾਲ ਦੀ ਟੀਮ ਦਾ ਪੁਆਇੰਟ ਕਿੰਗਸ ਕਬੱਡੀ ਕਲੱਬ ਦਾ। ਸੁਲਤਾਨ ਦੀ ਕਬੱਡੀ ਹੈ ਰੁਪਿੰਦਰ। ਸੰਦੀਪ ਸੁਲਤਾਨ ਦੀ ਕਬੱਡੀ ਮੇਰੇ ਵੀਰੋ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਹੈ। ਆਓ ਸਾਹਮਣੇ ਲੀਲਾ ਵਾਲੇ ਨੂੰ ਕੀਤਾ ਘਰੋਂ ਬਾਹਰ ਤੇ ਪੁਆਇੰਟ ਜਿਹੜਾ ਹੈ ਰੇਡਰ ਦਾ 500 ਹੋਣਾ। ਕਿੰਗ ਸਪੋਰਟਸ ਕਲੱਬ ਦੇ ਸਾਰੇ ਸਪਾਂਸਰਾਂ ਵੱਲੋਂ ਜਿੰਨੇ ਜੱਫੇ ਲੱਗਣਗੇ ਮੇਰੇ ਵੀਰੋ, ਕਿੰਗ ਸਪੋਰਟਸ ਕਲੱਬ ਦੇ ਜਾਫੀ ਲਾਉਣਗੇ 500 ਤੇ 300 ਰੇਡਰਾਂ ਦੇ ਲਈ ਹੋਣਾ। ਸਾਹਮਣੇ ਵੇਖਣਾ ਵੀ ਇਸ ਵੇਲੇ ਕਬੱਡੀ ਨੌਜਵਾਨ ਗੱਭਰੂ ਨਵਾਂ ਜਿਹਾ ਖਿਡਾਰੀ ਆ ਮੇਰੇ ਵੀਰੋ। ਕੀ ਨਾਮ ਹੈ ਬਾਈ ਇਹਦਾ? ਜਿੰਦਰ ਬਾਬਾ ਬਕਾਲੇ ਵਾਲਾ ਰੁਪਿੰਦਰ। ਜਿੰਦਰ ਬਾਬਾ ਬਕਾਲੇ ਵਾਲਾ ਜਿੰਦਰ ਮੇਰੇ ਵੀਰੋ ਜਲਾਲਪੁਰ ਪਾਲੇ ਦਾ ਜੱਫਾ ਰੁਪਿੰਦਰ ਵੀਰੇ ਇੱਕ ਮਿੰਟ ਨਹੀਂ $1000 ਹੋਣਾ ਹਰ ਇੱਕ ਜੱਫੇ ਦਾ। ਸਮੁੱਚੀ ਕਿੰਗਸ ਕਬੱਡੀ ਕਲੱਬ ਦੇ ਵੱਲੋਂ $1000 ਜਿੰਨੇ ਵੀ ਅਰਸ਼ ਚੋਲਾ ਸਾਹਿਬ ਵਾਲਾ ਜੱਫੇ ਲਾਵੇਗਾ। ਗੱਗੀ ਸੌਰੀ ਵੀਰੇ 3 ਜੱਫੇ ਬਿੱਲੀ ਅਮਰਤ ਹੈਪੀ ਜੀਤਾ ਸੱਤੀ ਤੇ ਜੱਗੀ ਵੱਲੋਂ ਅਰਸ਼ ਦੇ ਮੇਰੇ ਵੀਰੋ $500 ਦੇ ਹੋਣਗੇ 3 ਜੱਫੇ। ਮੈਕਸਵੈਲ ਗਰੁੱਪ ਦਾ ਜਿੰਨੇ ਲੈ ਵੀ ਰੁਪਿੰਦਰ ਇੱਕ ਮਿੰਟ। ਸੁਲਤਾਨ ਦੀਆਂ 2 ਕਬੱਡੀਆਂ ਤੇ $500 ਹੋਰ ਆਇਆ ਤੇ ਸੰਦੀਪ ਲੁੱਦਰ ਦੀਆਂ ਵੀ 2 ਕਬੱਡੀਆਂ 500 ਕਿਹਦੇ ਵੱਲੋਂ ਵੀਰੇ? ਗਿੱਲ ਭਰਾ ਸਿਡਨੀ ਵਾਲੇ $500 ਸੁਲਤਾਨ ਦੀਆਂ 2 ਕਬੱਡੀਆਂ ਤੇ $500 ਸੰਦੀਪ ਲੁੱਦਰ ਦੀਆਂ 2 ਕਬੱਡੀਆਂ। ਉਧਰ ਸਾਹਮਣੇ ਦੇਖੋ ਘੁੱਦਾ ਕਾਲੇ ਸੰਘਿਆਂ ਵਾਲਾ। ਹਾਂ ਵੀ ਰੁਪਿੰਦਰ ਲਓ ਪਈ ਹੋਈ ਕਬੱਡੀ ਗੁਰਲਾਲ ਦੀ ਕਬੱਡੀ ਹੈ। ਗੁਰਲਾਲ ਆ ਗਿਆ ਕਰਨ ਕਮਾਲ ਆ ਗਿਆ। ਦਲਸ਼ੇਰ ਸਿੰਘ ਚੱਬੇ ਵੱਲੋਂ ਪਾਲੇ ਦੇ ਲਈ $50 ਆਏ ਆ। ਇੱਕ ਸਾਡਾ ਦਲਸ਼ੇਰ ਚੱਬੇ ਵਾਲਾ USA ਦੇ ਵਿੱਚ ਰਹਿੰਦਾ ਮੇਰੇ ਵੀਰੋ। ਲੈ ਵੀ ਨੌਜਵਾਨ ਹੈ ਮਾਂ ਦੇ ਗੱਫੇ ਸਾਂਭੀ ਜੋਤੀ ਔਰ ਮੈਕਸਵੈਲ ਗਰੁੱਪ ਵੱਲੋਂ ਹਰ ਇੱਕ ਜੱਫਾ ਕਹਿੰਦੇ ਬੁਲਗੁਲਗੇ ਦੀ ਟੀਮ ਦਾ 500। ਦਲਜੋਤ ਰੰਧਾਵਾ ਤੇ ਅਰਸ਼ ਖੱਖ ਉਹਨਾਂ ਵੱਲੋਂ ਲੁੱਦਰ ਦੇ ਲਈ $200। ਪਹਿਲੀ ਕਬੱਡੀ $500 ਦੀ ਸਿਡਨੀ ਵਾਲੇ ਗਿੱਲ ਭਰਾਵਾਂ ਵੱਲੋਂ ਪੈਣ ਜਾ ਰਹੀ ਹੈ। 2 ਕਬੱਡੀਆਂ ਨੇ। ਜੇ ਕਿਤੇ ਟੱਕਰ ਹੋ ਜੇ ਤੇ ਦੁਨੀਆ ਨੇ ਸਵਾਦ ਲੈ ਲੈਣਾ। ਲਓ ਪਈ ਹੋਈ ਕਬੱਡੀ ਤੇ ਇੱਕ ਪਾਸੇ ਪਾਲਾ ਜਲਾਲਪੁਰ ਦਾ। ਵਾਧੂ ਬਹਿ ਜਾਓ। ਪੁਆਇੰਟ ਸੰਦੀਪ ਲੁੱਦਰ ਨੇ ਇੱਕ ਕਬੱਡੀ ਸਫਲ ਪਾ ਦਿੱਤੀ ਹੈ। ਰੁਪਿੰਦਰ ਸੁਲਤਾਨ ਦੀ ਵੀ ਕਬੱਡੀ $500 ਦੀ ਪੈ ਰਹੀ ਹੈ। ਸੁਲਤਾਨ ਗਿੱਲ ਭਰਾਵਾਂ ਵੱਲੋਂ ਦਿੱਤਾ ਗਿਆ। ਅਰਸ਼ ਖੱਖ ਹੋਣਾ ਦਾ ਵੀ ਧੰਨਵਾਦ ਹੈ। ਰਿੱਕੀ ਰਟੌਲ ਹੋਣੀ ਸਾਡੇ ਵੀਰ ਉਹ ਵੀ ਵੱਡੇ ਪੱਧਰ ਤੇ ਮਾਣ ਤੇ ਸਨਮਾਨ ਕਰ ਰਹੇ ਹੈ। ਸੁਲਤਾਨ ਸੰਦੀਪ ਵੀ ਇੱਕ ਕਬੱਡੀ ਪਾ ਗਿਆ। ਸੰਦੀਪ ਲੁੱਦਰ ਵੀ ਇੱਕ ਕਬੱਡੀ ਸਫਲ ਪਾ ਗਿਆ। ਹਾਫ ਸਮਾਂ ਅਰਸ਼ ਚੋਲੇ ਤੇ $200। ਅਰਸ਼ ਚੋਲੇ ਤੇ ਸੰਦੀਪ ਲੁੱਦਰ ਦੇ ਲਈ $500। ਗੋਪਾ ਬੈਂਸ ਗੋਪੀ ਹਕੀਮਪੁਰ ਮਾਨਾ ਆਊਕਲੈਂਡ ਤੇ ਨਾਲ ਮੇਰੇ ਵੀਰੋ ਬਬਲੂ ਕੁਰੂਕਸ਼ੇਤਰ ਹੈਪੀ ਮੁਲਤਾਨੀ ਹੋਣਾ ਵੱਲੋਂ ਚੌਧਰੀ ਗਰੁੱਪ ਵਾਲਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਬਿੱਟੂ ਦਗਾਲ ਕਬੱਡੀ ਕਲੱਬ ਮੇਰੇ ਵੀਰੋ। ਆਓ ਸਾਹਮਣੇ ਵੇਖਣਾ ਵੀ ਇਸ ਵੇਲੇ ਲੁੱਦਰ ਤੇ ਕੁੱਦਾ ਤੇ ਲੁੱਦਰ 500 ਨੌਜਵਾਨ ਗੱਭਰੂ ਲੈ ਵੀ ਜੋਤੀ $500 ਦਾ ਹੱਕਦਾਰ ਹੋ ਗਿਆ। ਸੰਦੀਪ ਲੁੱਦਰ $500 ਦਾ ਹੱਕਦਾਰ ਹੋ ਗਿਆ। ਸਿਰੇ ਦੀ ਟੱਕਰ ਹੈ ਮੇਰੇ ਵੀਰੋ। ਸੰਦੀਪ ਦੀ ਕਬੱਡੀ ਸਿਰੇ ਦੀ ਬਾਜੀ ਹੈ। ਜੋਤੀ ਠੀਕ ਹੈ। ਕਾਬਲ ਸਿੰਘ ਜੀ ਹਾਂਜੀ ਦੱਸੋ।
ਸੰਦੀਪ ਲੁੱਦਰ ਆ $500 ਮੇਰੇ ਕੋਲੋਂ ਲੈ ਜਾਵੇ ਹਾਫ ਕਬੱਡੀ ਕਲੱਬ ਦਾ ਟਾਈਮ ਕੋਈ ਇਸ ਮੈਚ ਦਾ ਹੋ ਚੁੱਕਿਆ ਹੈ। ਹਾਫ ਪੁਆਇੰਟਾਂ ਦਾ ਟਾਈਮ ਲੇਖਾ ਮੇਰੇ ਜੋਖਾ। ਵੀਰੋ ਇੱਕ ਮਿੰਟ ਰਵਿੰਦਰ ਬੋਲ ਦਿੰਨੇ ਓਕੇ ਜੀ ਠੀਕ ਹੈ 17.5 ਕੀ 13 ਪੁਆਇੰਟ ਜਿਹੜੇ ਕਿੰਗਸ ਕਬੱਡੀ ਕਲੱਬ ਮੈਲਬੌਰਨ ਦੇ ਆ ਤੇ 17.5 ਬਲਗੁਲਗੇ ਦੇ ਆ। ਬਲਗੁਲਗਾ ਨਹੀਂ ਤੁਹਾਡੀ ਟੀਮ ਦਾ ਹਾਲੇ ਸੰਦੀਪ ਸੁਲਤਾਨ ਨੇ ਕਬੱਡੀ ਪਾਉਣੀ ਹੈ। ਜਦੋਂ ਦੂਜੀ ਕਬੱਡੀ ਪੈ ਜੂ ਮੇਰੇ ਵਾਲੇ ਮਾਈਕ ਤੇ ਕਿਸੇ ਦੀ ਸ਼ਾਨ ਦੇ ਖਿਲਾਫ ਬੋਲਦੇ ਹੋਏ ਕਿ ਕੋਈ ਵੀ ਕਿਸੇ ਦੀ ਸ਼ਾਨ ਦੇ ਖਿਲਾਫ ਗਲਤ ਲਫ਼ਜ਼ ਵਰਤਿਆ ਗਿਆ ਹੋਵੇ ਤੇ ਮੈਂ ਗੱਗੀ ਤਖਤੂਪੁਰਾ ਹੱਥ ਜੋੜ ਕੇ ਮਾਫੀ ਮੰਗਦਾ। ਇੰਨੀ ਕੁ ਹਾਜ਼ਰੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮਾਈਕ ਤੇ ਰੋਜੀ ਖਹਿਰਾ। ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਦੋ ਜੱਫੇ ਪਾਲੇ ਦੇ ਹੈਪੀ ਜਾਫੀ ਤੇ ਡੈਣੀ ਬਾਜਵੇ ਵੱਲੋਂ ਮੇਰੇ ਵੀਰੋ $500 ਦੇ ਹੋਣਗੇ। ਰਿੱਕੀ ਰਟੌਲ ਵੱਲੋਂ ਇਹਨਾਂ ਬੋਲਾਂ ਤੋਂ ਖੁਸ਼ ਹੋ ਕੇ ਵੱਡੇ ਮਾਨ ਸਨਮਾਨ ਪੁੱਜੇ ਹੈ। ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਗੁਰਲਾਲ ਸਿੰਧਣਾ ਵਾਲੇ ਦੇ ਲਈ, ਘੁੱਦੇ ਕਾਲੇ ਸੰਘਿਆਂ ਵਾਲੇ ਦੇ ਲਈ, ਲੁੱਦਰ ਦੇ ਲਈ ਤੇ ਅਰਸ਼ ਚੋਲੇ ਦੇ ਲਈ $500 ਗੋਪਾ ਬੈਂਸ ਤੇ ਨਾਲ ਮਾਨਾ ਆਕਲੈਂਡ ਗੋਪੀ ਹਕੀਮਪੁਰ ਤੇ ਬਬਲੂ ਕੁਰੂਕਸ਼ੇਤਰ ਵੱਲੋਂ ਮੇਰੇ ਵੀਰੋ ਇਹ ਮਾਣ ਸਨਮਾਨ ਕੀਤੇ ਜਾਣਗੇ। ਹੈਪੀ ਮਲਤਾਨੀ ਹੁਣਾ ਵੱਲੋਂ ਇਹ ਮਾਣ ਹੋਣਗੇ। ਔਰ ਸਾਹਮਣੇ ਵੇਖਦਾ ਅਮਨ ਹੈ ਵਾਹ ਓਏ ਟਿੱਬੇ ਵਾਲਿਆ ਉਹ ਸਵਾਦ ਆਇਆ ਆਸਟ੍ਰੇਲੀਆ ਵਾਲਿਓ ਜੱਫੇ ਦਾ ਕਿ ਨਹੀਂ? ਸੰਗਤ ਖੁਸ਼। ਰੋਜੀ ਚੱਕ ਮਾਈਕ ਸੰਦੀਪ ਸੁਲਤਾਨ ਦੀ ਕਰਦੇ ਗੱਲ। ਲਓ ਸੰਦੀਪ ਸੁਲਤਾਨ ਕਬੱਡੀ ਪਾ ਰਿਹਾ 34ਵਾਂ ਸਿੱਖ ਖੇਡਾਂ ਦਾ ਕਹਿੰਦੇ ਦੂਜਾ ਹਾਫ ਹੈ। ਉਧਰਲੇ ਪਾਸੇ ਸੁਲਤਾਨ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਗਿਆ। ਮੈਕਸਵੈਲ ਗਰੁੱਪ ਵੱਲੋਂ ਅਮਨ ਟਿੱਬੇ ਦਾ ਜੱਫਾ 500 ਦਾ ਹੋ ਗਿਆ ਮੇਰੇ ਵੀਰੋ। $500 ਦਾ ਹੈ ਜਿਹੜਾ ਹੁਣ ਜੱਫਾ ਲੱਗਿਆ $500 ਦਾ ਉਹ ਮੈਕਸਵੈਲ ਗਰੁੱਪ ਵੱਲੋਂ ਹੈ। ਹਰ ਇੱਕ ਜੱਫਾ ਹੀ ਕਹਿੰਦੇ 500 ਦਾ ਹੋਣਾ ਮੇਰੇ ਵੀਰੋ। ਤਲਵਿੰਦਰ ਸਿੰਘ ਤੇ ਸਾਡੇ ਸੁਖਰਾਜ ਰਮਾਣੇ ਹੋਣਾ ਵੱਲੋਂ 500 ਘੁੱਦੇ ਦੇ ਲਈ ਪੁੱਜਦਾ ਕੀਤਾ ਗਿਆ। ਲਓ ਇੱਧਰ ਕਹਿੰਦੇ ਲੁੱਦਰ ਕਬੱਡੀ ਪਾ ਰਿਹਾ। ਜੇਕਰ ਪਾਲੇ ਦੇ ਨਾਲ ਟੱਕਰ ਹੋਵੇ ਤੇ ਦੁਨੀਆ ਨੇ ਕਹਿੰਦੇ ਸਵਾਦ ਲੈਣਾ। ਉਧਰਲੇ ਪਾਸੇ ਜਲਾਲਪੁਰੀਆ ਪਰ ਕਾਲੇ ਸੰਘਿਆ ਪਿੰਡ ਦਾ ਘੁੱਦਾ। ਉਧਰਲੇ ਪਾਸੇ ਮਦਨ ਗੋਪਾਲ ਜੀ ਦੱਸਦੇ ਕਿ ਪੁਆਇੰਟ ਕਿਸ ਟੀਮ ਦਾ ਹੋਵੇਗਾ। ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਦੀਪ ਸਿੰਘ ਜੀ ਪਾਂਗਲੀ ਜੋ ਕਿ ਸੈਕਟਰੀ ਨੇ ਐਨਜੇ ਕਮੇਟੀ ਦੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਸਰਬਜੋਤ ਸਿੰਘ ਜੀ ਢਿੱਲੋਂ ਸਾਹਿਬ ਪ੍ਰਧਾਨ ਬੇਨਤੀ ਕਰਵਾ ਕੇ ਗਏ ਨੇ। ਲਓ ਸੰਦੀਪ ਸੁਲਤਾਨ ਕਬੱਡੀ ਪਾ ਰਿਹਾ ਕਿ ਬਾਪ ਤਕੜਾ ਖੇਡਿਆ ਪੁੱਤ ਦੀ ਚੜ੍ਹਤ ਵੀ ਪਾਉਂਦਾ ਏ ਰੇਡ ਨਾਲ ਪੂਰੀਏ ਮੜਕ ਵਈ ਦੁਨੀਆ ਤੇ ਛਾਇਆ ਪੁੱਤ ਪ੍ਰੀਤਮ ਪਹਿਲਵਾਨ ਦਾ ਬੱਚੇ ਦੀ ਨਾਮ ਤੇ ਨਾਮ ਹੈ ਸੁਲਤਾਨ ਦਾ। ਉਹ ਜਿਹੜੇ ਸੁਲਤਾਨ ਨੂੰ ਦਿਲੋਂ ਪਿਆਰ ਕਰਦੇ ਤਾੜੀ ਸੁਲਤਾਨ ਦੇ ਲਈ ਵੱਡੀ ਸਾਰੀ ਮਾਰੋ। ਆਹ ਵੇਖ ਸੁਲਤਾਨ ਦੁਨੀਆ ਨੇ ਤਾੜੀ ਮਾਰੀ ਹੈ। ਸੰਦੀਪ ਤੇ ਸੁਲਤਾਨ ਦਾ ਪਿਆਰ ਇਕੱਠਾ ਕਬੂਲ ਨੌਜਵਾਨਾਂ। ਲਓ ਗੋਲਡੀ ਗਾਗੇ ਵਾਲੀਆ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ। ਉਧਰਲੇ ਪਾਸੇ ਚਾਰ ਨੇ ਕਹਿੰਦੇ ਰਾਏ ਭਰਾਵਾਂ ਦੀ ਟੀਮ ਹੈ। ਸਾਬੀ ਘੁੰਮਣ ਹੋਣਾ ਦੀ ਟੀਮ ਹੈ। ਉਧਰਲੇ ਪਾਸੇ ਚੌਹਾਂ ਦੇ ਵਿੱਚੋਂ ਹੁਣ ਕੌਣ ਦੋ ਹੱਥ ਕਰਦਾ। ਮੇਰੇ ਖਿਆਲ ਹੈ ਕਿ ਨੌਜਵਾਨ ਕਾਲਾ ਸੰਘਿਆ ਪਿੰਡ ਦਾ ਘੋਦਾ ਪਿੱਛੇ ਹਟ ਜੋ ਨੌਜਵਾਨੋ। ਲਓ ਸਵਾਦ ਉਹ ਸਵਾਦ ਕਬੱਡੀ ਦਾ। ਵਾਹ ਓਏ ਘੁੱਦਿਆ $500 ਮੈਕਸਵੈਲ ਗਰੁੱਪ ਵੱਲੋਂ ਘੁੱਦੇ ਦਾ ਜਫਾ ਕਿੱਦਾਂ ਲੱਗਿਆ ਦਰਸ਼ਕ ਵੀਰੋ? ਸੰਗਤ ਖੁਸ਼ ਹੈ। ਗੁਰਲਾਲ 16 ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਜਿੰਦਰੀ ਗਿੱਲ ਵੱਲੋਂ ਮੇਰੇ ਵੀਰੋ ਲੁੱਦਰ ਦੇ ਲਈ $200 ਆਇਆ। ਲੈ ਵੀ ਜਲਾਲ ਵਾਲਿਆ ਆ ਕਬੱਡੀ $200 ਦੀ ਹੈ। ਲੈ ਵੀ ਜਲਾਲ ਵਾਲਿਆ ਗੁਰਲਾਲ ਜਲਾਲਪੁਰੀਆ $200 ਦੀ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਗਿਆ। ਸਾਬੀ ਘੁੰਮਣ ਹੋਣਾ ਦੇ ਵੱਲੋਂ ਉਹ ਮਾਂ ਦਾ ਲੁੱਦਾ ਫਿਰ ਆ ਗਿਆ ਕਿ 1 ਕੁਆਂਟਲ 35 ਕਿਲੋ ਭਾਰ ਦਾ ਤਕੜਾ ਹੈ ਰੇਡਰ ਯਾਰ ਕਬੱਡੀ ਸੰਸਾਰ ਦਾ। ਉਹ ਵੇਖੋ ਕਮਾਨ ਪਰਿਵਾਰ ਦਾ ਸੰਦੀਪ ਲੁੱਦਰ ਕਬੱਡੀ ਪਾ ਰਿਹਾ ਕਿ ਜਾਂ ਮਿੱਤਰਾਂ ਨੇ ਕੋਕਾ ਬਣਨਾ ਜਾਂ ਬਣ ਜਾਣਾ ਸੁਰਮਾ, ਜਾਂ ਮਿੱਤਰਾਂ ਨੇ ਝਾਂਜੜ ਬਣਨਾ ਨਾਲ ਤੇਰੇ ਤੁਰਨਾ, ਉਹ ਨਹੀਂ ਤੇ ਪੱਕੇ ਬਣ ਜਾਣਾ ਹੈ ਗਾਨੀ ਤੇਰੀ ਦੇ ਮਣ ਕੇ। ਹੁਣ ਤੈਨੂੰ ਟੱਕਰਾਂਗੇ ਸੱਜਰੇ ਸ਼ਰੀਕ ਤੇਰੇ ਬਣ ਕੇ ਤੈਨੂੰ ਟੱਕਰਾਂਗੇ। ਲਓ ਸੰਦੀਪ ਸੁਲਤਾਨ ਕਬੱਡੀ ਪਾ ਰਿਹਾ ਕਿ ਬਾਗਾਂ ਵਾਲੇ ਸ਼ਹਿਰ ਪਟਿਆਲੇ ਜਿਹਦਾ ਅੱਡਾ ਸੀ ਮਰ ਜਾਣਾ ਮਾਨ ਵੀ ਖਿਡਾਰੀ ਬੜਾ ਵੱਡਾ ਸੀ ਉਸ ਇਲਾਕੇ ਦਾ। ਲੈ ਵੀ ਜਲਾਲ ਵਾਲਿਆ ਕਰ ਨੌਜਵਾਨਾਂ ਗੱਲ ਜਿੰਦਰ ਆ ਗਿਆ। ਅਗਲੀ ਕਬੱਡੀ ਜਿੰਦਰ ਦੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਪੈ ਚੁੱਕੀ ਹੈ। ਜਿੰਦਰ ਕਬੱਡੀ ਪਾ ਰਿਹਾ। 4 ਹੈ ਘੁੱਦਿਆ ਪਾਲਿਆ ਆਓ ਤੀਰਥ ਤੇ ਨਾਲ ਕਹਿੰਦੇ ਅਮਨ ਮੇਰੇ ਵੀਰੋ ਤਿਆਰ ਵਰ ਤਿਆਰ। ਪਰ ਆਹ ਮੁੰਡੇ ਦਾ ਅੰਦਾਜ਼ ਦੱਸਦਾ, ਆਹ ਮੁੰਡੇ ਦਾ ਸਟਾਈਲ ਦੱਸਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਗੱਲਾਂ ਵੱਖਰੀਆਂ ਕਰੂਗਾ। ਇੱਕ ਪਾਸੇ ਜਿੰਦਰ ਬਾਬੇ ਬਕਾਲੇ ਦੀ ਧਰਤੀ ਦਾ ਔਰ ਦੂਜੇ ਪਾਸੇ ਵਾਹ ਸੋਹਣੀ ਖੇਡ ਕਬੱਡੀ ਦੀ। ਮਲਿਆਂ ਦਾ ਝਾਫਾ ਕਹਿੰਦੇ ਆ। ਪਾਲਾ ਜਲਾਲਪੁਰੀਆ ਰਿਕਾਰਡ ਬੋਲਦੇ ਆ
ਸੇਵੇ ਰਾਣੇ ਨੂੰ ਤੇ ਗੁਰਦਿਆਲ ਰਾਏ ਨੂੰ ਮੇਰੇ ਵੀਰੋ ਮਾਣ ਹੈ ਮੇਰੇ ਵੀਰੋ ਇਸ ਨੌਜਵਾਨ ਤੇ। ਲਓ ਸੰਦੀਪ ਸੁਲਤਾਨ ਕਬੱਡੀ ਪਾ ਰਿਹਾ ਉਧਰਲੇ ਪਾਸੇ, ਚਾਰਾਂ ਦੇ ਵਿੱਚੋਂ ਡੀਟੀਓ ਨੇ ਲੱਗਦਾ ਚਲਾਨ, ਉਹ ਚਲਾਨ ਕੱਟਦਾ ਕੱਟਿਆ ਗਿਆ ਲੋਕੋ, ਸੁਲਤਾਨ ਡੱਕਿਆ ਗਿਆ ਲੋਕੋ। ਉਹ ਜੱਫੇ ਦਾ ਨਜ਼ਾਰਾ ਕਿਹਨੂੰ ਆਇਆ ਦੱਸਿਓ ਜਰਾ, ਸਵਾਦ ਕਬੱਡੀ ਦਾ। ਉਧਰਲੇ ਪਾਸੇ ਡੀਟੀਓ ਕਪੂਰ ਸਿੰਘ ਦਾ ਪੋਤਾ ਕੁਲਵੰਤ ਸਿੰਘ ਦਾ ਪੁੱਤਰ ਹੈ ਇਹ, ਕਹਿੰਦੇ ਨੌਜਵਾਨ ਅਰਸ਼ ਇਧਰਲੇ ਪਾਸੇ ਤਕੜਾ ਜੱਫਾ ਲਾ ਗਿਆ। ਅਰਸ਼ ਖੱਖ ਉਹਨਾਂ ਦੇ ਵੱਲੋਂ $100 ਘੁੱਦੇ ਦੇ ਜੱਫੇ ਤੇ 100 ਤੀਰਥ ਦੇ ਲਈ ਦਿੱਤਾ ਜਾਣਾ। ਉਧਰ ਕਹਿੰਦੇ ਮਨੂ ਕਲੇਰ ਹੋਣਾ ਵੱਲੋਂ 200 ਅਮਨ ਟਿੱਬੇ ਦੇ ਲਈ ਆਇਆ। ਲਓ ਸੰਦੀਪ ਕਬੱਡੀ ਪਾ ਰਿਹਾ, ਕੌਣ ਹੈ ਸਾਹਮਣੇ, ਕਹਿੰਦੇ ਜਲਾਲਪੁਰੀਆ ਦੁਨੀਆ ਦਾ ਖਤਰਨਾਕ ਜਾਫੀ ਹੈ, ਪਰ ਕਾਲੇ ਸੰਘਿਆ ਵਾਲਾ ਘੁੱਦਾ ਕਹਿੰਦੇ ਟੈਕਨੀਕਲ, ਪਰ ਉਧਰ ਦੇ ਪਾਸੇ ਪੁਆਇੰਟ ਸੰਦੀਪ ਲੁੱਦਰ ਦੇ ਹਿੱਸੇ। ਚੀਮਾ ਜੀ ਮਾਣ ਭੇਜਦੇ ਆ ਅਰਸ਼ ਚੋਲਾ ਸਾਹਿਬ ਦੇ ਲਈ ਮੇਰੇ ਵੀਰੋ। ਮੈਕਸਵੈਲ ਗਰੁੱਪ ਵੱਲੋਂ $500 ਹੈ ਜੱਫੇ ਦਾ। ਹਰਿੰਦਰ ਸਿੰਘ ਸਾਹਿਬ ਕਹਿੰਦੇ ਮਾਣ ਹੈ ਸਾਨੂੰ ਵਿਨੇ ਖੱਤਰੀ ਦੀ ਖੇਡ ਤੇ, ਸਾਡਾ ਪਰਿਵਾਰਕ ਮੈਂਬਰ ਹੈ, ਕਹਿੰਦੇ ਸਾਨੂੰ ਹਰਮਨ ਵਰਗਾ ਲੱਗਦਾ ਹੈ। ਸੋਈ ਸਾਹਿਬ ਸਹੀ ਕਿਹਾ, ਐਨ ਕਹਿੰਦੇ ਗੱਲ ਵੱਖਰੀ ਹੈ ਔਰ ਸਾਡੇ ਪੁੱਤਾਂ ਵਰਗਾ ਹੈ। ਔਰ ਸਾਹਮਣੇ ਗੁਰਲਾਲ ਇਸ ਵੇਲੇ ਖੇਡ ਮੈਦਾਨ ਦੇ ਵਿੱਚ। ਗੋਲਡੀ ਕਪੂਰਥਲੀਏ ਵੱਲੋਂ ਪਾਲੇ ਦੇ ਲਈ $100 ਆਇਆ ਮੇਰੇ ਵੀਰੋ। ਲੈ ਵੀ ਪਾਲਿਆ ਇੱਕ ਹੋਰ ਲਾ ਦੇ 500, ਹੈਪੀ ਡੈਨੀ ਬਾਜਵੇ ਹੋਣਾ ਵੱਲੋਂ, ਜਾਫੀ ਹੋਣਾ ਵੱਲੋਂ ਹੋਣਾ, ਪਰ ਸਾਹਮਣੇ ਵੇਖਦਾ ਵੀ ਇਸ ਵੇਲੇ ਗੁਰਲਾਲ ਮਾਣ ਹੈ ਮੇਰੇ ਵੀਰੋ ਇਸ ਵੇਲੇ ਖੇਡ ਕਬੱਡੀ ਦਾ। ਰਕੇਸ਼ ਜੀ ਅਲਾਂਟੇ ਹੋਮਸ ਤੋਂ ਤੇ ਗੈਵੀ ਗੰਗਾ ਨਗਰ ਜੀ ਮੇਰੇ ਵੀਰੋ 2000 ਲੱਗੂ, ਆਪਾਂ ਉਹਦੀ ਮਾਣ ਸਨਮਾਨ ਮੇਰੇ ਵੀਰੋ ਬੋਲ ਦੇਵਾਂਗੇ। ਲਓ ਗੋਲਡੀ ਗਾਗੇ ਵਾਲੀਆ ਕਬੱਡੀ ਪਾ ਰਿਹਾ, ਲੈ ਵੀ ਕੁੱਦਿਆ ਜੱਫਾ ਲਾਵੇ ਤੇ $100 ਅਰਸ਼ ਖੱਖ ਹੋਣਾ ਵੱਲੋਂ ਦਿੱਤਾ ਜਾਣਾ, ਪਰ ਆ ਕਹਿੰਦੇ ਟਿੱਬਿਆਂ ਵਾਲਾ ਨੌਜਵਾਨ ਉਧਰਲੇ ਪਾਸੇ ਅਮਨ ਕੋਸ਼ਿਸ਼ ਕਰਦਾ, ਪਰ ਗੋਲਡੀ ਇੱਕ ਤਕੜੇ ਪੁਆਇੰਟ ਦਾ ਵਾਧਾ ਆਪਣੀ ਟੀਮ ਦੇ ਲਈ ਕਰਦਾ। ਸੁਲਤਾਨ ਸੰਦੀਪ ਫਿਰ ਆ ਗਿਆ, ਪ੍ਰੀਤਮ ਪਹਿਲਵਾਨ ਦਾ ਪੁੱਤਰ ਕਹਿੰਦੇ ਕਬੱਡੀ ਪਾ ਰਿਹਾ, ਝੁਕ ਗਿਆ, ਹੁਣ ਕਹਿੰਦੇ ਬਾਹਾਂ ਖਿਲਾਰ ਦਿੱਤੀਆਂ। ਡੀਟੀਓ ਸਾਹਮਣੇ ਹੈ, 2 ਨੰਬਰ ਤੋਂ ਕਹਿੰਦੇ ਰਿੱਕੀ ਰਟੌਲ ਹੋਣਾ ਦੀ ਟੀਮ ਹੈ, ਸਰਵਣ ਸਿੰਘ ਜੀ ਸੰਧੂ ਹੋਣਾ ਦੀ ਟੀਮ ਹੈ ਤੇ ਨਾਲ ਵਿਸ਼ਾਲ ਹੋਣਾ ਦਾ ਵੱਡਾ ਯੋਗਦਾਨ ਹੈ, ਪਰ ਉਧਰਲੇ ਪਾਸੇ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਗਿਆ ਹਰਿੰਦਰ ਸਿੰਘ ਜੀ ਸੋਹੀ ਤੇ ਕਮਲਜੀਤ ਸਿੰਘ ਜੀ ਢਾਲੀਵਾਲ। ਸੁਲਤਾਨ ਦੇ ਲਈ $200 ਦਾ ਮਾਨ ਸਨਮਾਨ, $500 ਕਰ ਦਿਓ ਜੀ, ਕਹਿੰਦੇ $500 ਕਰ ਦਿਓ ਵੱਡੇ ਮਾਨ ਸਨਮਾਨ। ਸਾਬੀ ਕਲਾਰ ਤੇ ਬੁਲਗੁਲਕੇ ਦੀ ਟੀਮ ਦੀ ਜ਼ਿੰਮੇਵਾਰੀ ਵੱਡੀ ਹੈ, ਕਿਉਂਕਿ ਪਿਆਰ ਹੈ ਰਾਏ ਬ੍ਰਦਰਸ ਦੇ ਨਾਲ ਮੇਰੇ ਵੀਰੋ। ਔਰ ਸਾਹਮਣੇ ਵੇਖਦਾ ਵੀ ਇਸ ਵੇਲੇ ਪੁਆਇੰਟ ਜਿਹੜਾ ਹੈ ਉਹ ਧਾਵੀ ਦੇ ਹਿੱਸੇ ਜਾ ਜੁੜਿਆ ਹੈ। ਸੁਲਤਾਨ ਅਗਲੀ ਕਬੱਡੀ ਮੈਦਾਨ ਦੇ ਵਿੱਚ ਵਾਧਾ ਹੋਇਆ। ਰਮਾਣਿਆਂ ਵਾਲਿਆ ਵੇਖ ਲੈ, ਉਧਰ ਧਾਮੀ ਹੋਣੀ, ਸਵਰਨੇ ਹੋਣੀ, ਪਿੰਦਰੀ ਹੋਣੀ ਪੁੱਜੇ ਹੋਏ ਨੇ, ਪਰ ਸਾਹਮਣੇ ਵੇਖਦਾ ਵੀ ਇਸ ਵੇਲੇ ਕਬੱਡੀ ਭੋਲਾ ਸਮਰਾ ਜੀ ਬਾਹਰ ਮੇਰੇ ਵੀਰੋ ਆਨੰਦ ਮਾਣਦੇ ਆ ਖੇਡ ਕਬੱਡੀ ਦਾ। ਸੁਲਤਾਨ ਸ਼ਮਸ਼ਪੁਰੀਆ ਇਸ ਵੇਲੇ ਨੰਬਰ ਲੈ ਕੇ ਵਾਪਸ ਗਿਆ। ਇੱਕ ਵਾਰ ਫੇਰ ਤੋਂ ਸਾਰੀ ਮੈਨੇਜਮੈਂਟ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ, ਮੁਬਾਰਕਬਾਦ ਹੈ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਬੁਲਗੁਰਗਾ ਨੂੰ ਮੇਰੇ ਵੀਰੋ। ਸਾਰੇ ਬੁਲਗੁਲਗੇ ਦੇ ਰਾਏ ਸਾਹਿਬ ਕਹਿੰਦੇ ਬੱਚੇ ਦਾ ਧੰਨਵਾਦ ਕਰ ਦਿਓ, ਇਹਨਾਂ ਦੇ ਨਾਲ ਹੈ, ਸੰਗਤ ਦੇ ਨਾਲ ਹੈ। ਥਾਂਦੀ ਬ੍ਰਦਰ ਵੱਲੋਂ ਦੋਨੋਂ ਟੀਮਾਂ ਦੇ ਲਈ $100 ਦੇ ਮਾਨ ਸਨਮਾਨ ਆਏ ਆ ਜੀ, ਬਹੁਤ ਧੰਨਵਾਦ। ਹਾਂ ਰਾਏ ਸਾਹਿਬ ਕਹਿੰਦੇ ਵੀ ਸੰਗਤ ਦਾ ਦੋਨੋਂ ਭਰਾ ਖੜੇ ਨੇ ਮੇਰੇ ਵੀਰੋ, ਗੁਰਦਿਆਲ ਸਿੰਘ ਰਾਏ ਤੇ ਬਬਲੀ ਰਾਏ, ਕਹਿੰਦੇ ਮਾਣ ਹੈ ਸਾਨੂੰ ਪੰਜਾਬੀਅਤ ਤੇ, ਪਰ ਪਾਲੇ ਤੇ ਵੀ ਕਹਿੰਦੇ ਪੁੱਤਾਂ ਵਾਂਗੂ ਮਾਣ ਹੈ। ਇੱਕ ਪਾਸੇ ਪਾਲਾ ਤੇ ਵਾਹਿਗੁਰੂ, ਉਹ ਪਾਲਾ ਉਹ ਜਲਾਲਪੁਰੀਆ ਪਾਲਾ। ਵਾਹਿਗੁਰੂ ਮਿਹਰ ਕਰੇ, ਵਾਹਿਗੁਰੂ ਮਿਹਰ ਕਰੇ, ਸੱਚੇ ਪਾਤਸ਼ਾਹ ਵਾਹਿਗੁਰੂ ਮਿਹਰ। ਵਾਹਿਗੁਰੂ ਅਰਦਾਸ ਕਰਿਓ। ਬਹੁਤ ਜ਼ਿਆਦਾ ਮੈਂ ਦੇਖਿਆ ਮੋੜੀ ਦੀ ਲੱਤ ਭਾਵੇਂ 46 ਸੰਗਤ ਨੂੰ ਜੀ। We need first aid, please. St. John's ambulance. St. John's ambulance, first aid. St. John's ambulance, please. Stay away, please. Stay away, everyone. ਆਪਾਂ ਇਹ ਬੇਨਤੀ ਅਰਦਾਸ ਕਰਨੀ ਸੱਚੇ ਪਾਤਸ਼ਾਹ ਖਿਡਾਰੀ ਤੰਦਰੁਸਤ ਹੋਵੇ ਵੀ ਇਹ ਖੇਡ ਇਹੋ ਜੀ ਹੈ ਜਿਹਦੇ
ਚੋਟ ਆ ਸਕਦੀ ਹੈ ਕਿਸੇ ਵੀ ਟਾਈਮ, ਪਰ ਪਲੀਜ਼ ਸਾਰੇ ਜਣੇ ਬਾਹਰ ਪਿਛਲੇ ਬੰਨੇ ਆ ਜਾਓ, ਪਲੀਜ਼ ਸਟੇ ਬੈਕ ਐਵਰੀਬਾਡੀ ਪਲੀਜ਼, ਵੀ ਗॉट ਪ੍ਰੋਫੈਸ਼ਨਲਸ ਹੀਅਰ ਨਾਓ, ਪਲੀਜ਼ ਸਟੇ ਬੈਕ, ਥੈਂਕ ਯੂ। ਅਰਦਾਸ ਕਰਨੀ ਸਾਰਿਆਂ ਨੇ ਸੱਚੇ ਪਾਤਸ਼ਾਹ ਖਿਡਾਰੀ ਤੰਦਰੁਸਤ ਹੋਵੇ। ਜਿੰਦਰੀ ਜਿੰਦਰੀ ਜਿੰਦਰੀ, ਹੈਵ ਯੂ ਕਾਲਡ them yet? ਮੈਂ 18 29 ਦਾ ਫਰਕ ਹੈ 10 ਬਈ ਜਦ ਤੱਕ ਆਪਾਂ ਉਧਰ ਗੱਲ ਕਰ ਰਹੇ ਹਾਂ, someone already had called ambulance, we need, so ਪਰਮਾਤਮਾ ਤੰਦਰੁਸਤੀ ਕਰੇ, ਸਭ ਕੁਝ ਠੀਕ ਠਾਕ ਹੋਵੇਗਾ। ਸਾਰੇ ਅਰਦਾਸ ਕਰੋ ਵੀ ਖਿਡਾਰੀ ਤੰਦਰੁਸਤ ਹੋਵੇ ਔਰ ਜਿਹੜੀ ਚੋਟ ਹੈ ਉਹ ਤੋਂ ਜਲਦੀ ਠੀਕ ਹੋਵੇ। ਔਰ ਮੈਂ ਗੁਜ਼ਾਰਿਸ਼ ਕਰਦਾ ਪ੍ਰਬੰਧਕ ਕਮੇਟੀ ਵਾਲੇ ਵੀਰਾਂ ਨੂੰ ਵੀ ਪਲੀਜ਼ ਜਿਹੜੀ ਗੱਲ ਹੈ ਉਹ ਅੱਗੇ ਤੋਰਨੀ। ਰੁਪਿੰਦਰ ਜੀ ਵਾਪਸ ਸ਼ੁਰੂ ਆਓ। ਦਰਸ਼ਕ ਵੀਰੋ, ਇੱਕ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨੀ ਹੈ, ਜੋ ਹੋਇਆ ਤੁਹਾਡੇ ਸਾਹਮਣੇ ਹੋਇਆ ਹੈ। ਕਬੱਡੀ ਖੇਡ ਤੁਹਾਨੂੰ ਪਤਾ ਹੈ ਵੀ ਇਹ ਸੱਟਾਂ ਫੇਟਾਂ ਦੀ ਖੇਡ ਹੈ। ਇਹ ਮੁੰਡਾ ਇੱਥੇ ਆਇਆ ਸਟੱਡੀ ਵੀਜ਼ਾ ਤੇ ਆਇਆ, ਤੁਹਾਨੂੰ ਪਤਾ ਕਿੰਨੀ ਮਜਬੂਰੀ ਹੋ ਜਾਂਦੀ ਹੈ। ਤੇ ਇਹ ਮੁੰਡੇ ਦੀ ਜਿਹੜੀ ਲੱਤ ਦੇ ਵਿੱਚ ਮੇਰੇ ਵੀਰੋ ਜ਼ਿਆਦਾ ਸੱਟ ਲੱਗੀ ਹੈ, ਤੇ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਵੀ ਆਪਾਂ ਵੱਧ ਚੜ ਕੇ ਇਸ ਮੁੰਡੇ ਦੀ ਹੈਲਪ ਕਰੀਏ ਤਾਂ ਕਿ ਇਹਨੂੰ ਇਹ ਮਹਿਸੂਸ ਨਾ ਹੋਵੇ, ਹਾਂ, ਤਾਂ ਕਿ ਇਹਨੂੰ ਇਹ ਮਹਿਸੂਸ ਨਾ ਹੋਵੇ ਵੀ ਯਾਰ ਵੀ ਮੈਂ ਉੱਥੇ ਗਿਆ ਸੀ ਤੇ ਮੇਰੀ ਕਿਸੇ ਨੇ ਹੈਲਪ ਨਹੀਂ ਕੀਤੀ। ਹਰਿੰਦਰ ਸਿੰਘ ਜੀ ਸੋਹੀ ਤੇ ਨਾਲ ਗੁਰਦਿਆਲ ਸਿੰਘ ਜੀ ਰਾਏ ਕਹਿੰਦੇ ਵੀ $1000 ਸਾਡੇ ਵੱਲੋਂ, ਇਹ $400 ਭੋਲਾ ਸਮਰਾ ਜੀ ਕਹਿੰਦੇ ਆ, ਅਮਰਤ ਔਲਖ ਤੇ ਅੰਬੇ ਸੁਰ ਸਿੰਘ ਵੱਲੋਂ ਵੀ ਮੇਰੇ ਕੋਲੇ ਮਾਇਆ ਆਈ ਹੈ। ਕੋਈ ਵੀ ਮੇਰਾ ਵੀਰ ਇਸ ਮੇਰੇ ਵੀਰੋ ਵੀਰ ਦੀ ਹੈਲਪ ਦੇ ਲਈ ਆਪਾਂ ਪਿੱਛੇ ਨਹੀਂ ਹਟਣਾ ਮੇਰੇ ਵੀਰੋ। ਲੈ ਵੀ ਜਲਾਲ ਵਾਲਿਆ $100 ਖੱਖ ਪ੍ਰੋਡਕਸ਼ਨ ਦੇ ਅਰਸ਼ ਹੋਣਾ ਦੇ ਵੱਲੋਂ ਇਸ ਨੌਜਵਾਨ ਦੇ ਲਈ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ। Excuse me guys, please stay back again. We need another ambulance please. Hang on, please. It's okay. वो कोई नहीं. You don't have to panic. Please stay back. Stay back please. Someone please stay back. बे पीछे पीछे हो जाओ. Stay back everybody. Stay back everybody. सारे जने पीछे पीछे please. Let the professional do their job. Let the professional do their job please. It's okay. Please. ਦਰਸ਼ਕਾਂ ਨੂੰ ਗੁਜ਼ਾਰਿਸ਼ ਹੈ ਅਸੀਂ $100 ਖੱਖ ਪ੍ਰੋਡਕਸ਼ਨ ਹੋਣਾ ਦੇ ਵੱਲੋਂ ਇਸ ਨੌਜਵਾਨ ਦੇ ਲਈ ਪੁੱਜਦੇ ਕੀਤੇ ਗਏ ਨੇ ਤੇ $200 ਲੈ ਵੀ ਗੱਗੀ $200 ਰੇਨ ਐਂਡ ਹੋਰਨ ਵਿਕਟੋਰੀਆ ਲੈਂਡ ਵਾਲੇ ਤਲਵਿੰਦਰ ਸਿੰਘ ਤੇ ਸੁਖਰਾਜ ਰੁਮਾਣੇ ਹੋਣਾ ਦੇ ਵੱਲੋਂ $200। ਇੱਕ ਮਿੰਟ ਰੋਜੀ ਇੱਕ ਮਿੰਟ ਵੇਟ ਕਰਿਓ ਰਾਜੀ, ਇੱਕ ਮਿੰਟ ਰਾਜੀ ਵੇਟ ਕਰਿਓ। ਇਹ ਜਿਹੜੇ ਪੈਸੇ ਨੇ ਸਾਰੇ ਦੇ ਸਾਰੇ ਬਾਕਸ 'ਚ ਪਾ ਦਿਓ ਜਿਹੜੇ ਖਿਡਾਰੀ ਦੇ ਸੱਟ ਲੱਗੀ ਹੈ। ਬਲਦੇਵ ਸਿੰਘ ਜੀ ਨਿੱਜਰ $500 ਆ ਇਧਰ ਲੈ ਆਓ ਜੀ ਇੱਕ ਮਿੰਟ। ਬਲਦੇਵ ਸਿੰਘ ਜੀ ਨਿੱਜਰ ਬ੍ਰਿਸਬੇਨ ਵਾਲੇ $500 ਖਿਡਾਰੀ ਵਾਸਤੇ ਦੇ ਕੇ ਗਏ ਨੇ। $500 ਸੰਦੀਪ ਸੁਲਤਾਨ ਵੱਲੋਂ ਲੈ ਵੀ ਕੁੱਦਿਆ $500 ਇਸ ਨੌਜਵਾਨ ਦੇ ਲਈ ਸੰਦੀਪ ਤੇ ਸੁਲਤਾਨ ਦੇ ਵੱਲੋਂ ਆਇਆ ਤੇ ਨਾਲ $100 ਆਜ਼ਾਦ ਕਬੱਡੀ ਕਲੱਬ ਦੇ ਵੱਲੋਂ $100 $200 ਸੂਚ ਪਰਿਵਾਰ ਵੱਲੋਂ $100 ਸਾਡੇ ਸੁਰਿੰਦਰ ਪਾਠੂ ਜੀ ਹਾਂਜੀ ਮੈਕਸਵੈਲ ਗਰੁੱਪ ਵੱਲੋਂ $1000। ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਪਲੀਜ਼ ਕੋਈ ਵੀ ਮੇਰਾ ਵੀਰ ਦੇਖੋ ਜਾਣਾ ਨਹੀਂ ਤੇ ਬੰਦੇ ਦੀ ਹੈਲਪ ਕਰਨੀ ਆ। ਦੇਖੋ ਤੁਹਾਨੂੰ ਪਤਾ ਯਾਰ ਇਲਾਜ ਤੇ ਪੈਸਾ ਬਹੁਤ ਲੱਗ ਜਾਣਾ। ਮਨੂ ਕਲੇਰ ਵੱਲੋਂ 500 ਆ ਗਿਆ ਜੀ ਤੇ ਨਾਲ ਦੀ ਨਾਲ ਹੀ ਇੱਕ ਮਿੰਟ ਵੀਰ ਜੀ ਇੱਕ ਮਿੰਟ ਪੁੱਤਰ ਇੱਕ ਮਿੰਟ ਇਦਾਂ ਕਰੋ ਆ ਇਹਨੂੰ ਫੜੋ ਜੀ ਇਹਨੂੰ ਫੜੋ ਆ ਤੁਸੀਂ ਫੜੋ ਜੀ। ਹੈਲੋ ਆਪਾਂ ਅਨਾਉਂਸ ਨਹੀਂ ਕਰਦੇ ਆ ਤੁਹਾਡੇ ਪਾਸ ਆ ਰਹੇ ਨੇ ਵੀ ਆਪਣੇ ਸਾਰੇ ਜਿਹੜੀ ਮਾਇਆ ਇਹਦੇ ਵਿੱਚ ਪਾਈ ਜੋ ਦੋਨਾਂ ਬੰਨੇ। ਰਣਜੀਤ ਸਿੰਘ ਜੀ ਖੈੜਾ ਸਾਹਿਬ ਇੱਕ ਬੇਨਤੀ ਹੈ ਸਾਡੇ ਗੋਪਾ ਬੈਂਸ ਜੀ ਤੇ ਬਬਲੂ ਕੁਰੂਕਸ਼ੇਤਰ ਤੇ ਸਾਡਾ ਵੀਰ ਮਾਨਾ ਆਕਲੈਂਡ ਉਹ ਸਾਰੇ ਪੁੱਜੇ ਨੇ। ਉਹਨਾਂ ਦੇ ਵੱਲੋਂ $2000 ਇਸ ਨੌਜਵਾਨ ਦੇ ਲਈ ਪੁੱਜਦਾ ਕੀਤਾ। ਵਾਹਿਗੁਰੂ ਸੱਚੇ ਪਾਤਸ਼ਾਹ ਜਲਦੀ ਤੰਦਰੁਸਤ ਕਰੇ। ਬਬਲੂ ਕੁਰੂਕਸ਼ੇਤਰ ਸਾਡਾ ਵੀਰ ਮਾਨਾ ਆਕਲੈਂਡ ਤੇ ਨਾਲ ਆਪਣੇ ਗੋਪਾ ਬੈਂਸ ਉਹਨਾਂ ਦੇ ਵੱਲੋਂ $2000 ਇਸ ਨੌਜਵਾਨ ਦੇ ਲਈ।
ਬਈ ਅਨਾਉਂਸ ਨਾ ਕਰਿਓ ਹੁਣ ਆਪਣਾ ਕੋਸ਼ਿਸ਼ ਕਰੀਏ ਵੀ ਜਿੰਨੇ ਘੱਟ ਤੋਂ ਘੱਟ ਅਨਾਉਂਸਮੈਂਟ ਹੋਵੇ ਜਿਹੜੀ ਸੇਵਾ ਹੈ ਸਾਡੇ ਪਾਸ ਉਹ ਦਰਸ਼ਕ ਆ ਗਏ ਨੇ ਤੋ ਜਿਹਨੇ ਪਾਉਣੇ ਨੇ ਉਹ ਆਪਾਂ ਖੁੱਲਾ ਰੱਖ ਦਿੱਤਾ ਹੈ ਪਲੀਜ਼ ਜਿੰਨੀ ਬਾਕਸ ਲੈ ਜਾਓ ਪਲੀਜ਼ ਉਧਰ ਲੈ ਜਾਓ ਦਲਜੋਤ ਉਧਰ ਲੈ ਜਾਓ ਬਾਕਸ ਆ ਰਹੇ ਨੇ ਤੁਹਾਡੇ ਵੱਲ ਸਾਰੇ ਜਣੇ ਬਾਕਸ ਆ ਰਹੇ ਨੇ ਜਿੰਨੀ ਸੇਵਾ ਜਿਹਨੇ ਪਾਉਣੀ ਪਾ ਸਕਦਾ ਬਈ ਖਿਡਾਰੀਆਂ ਦਾ ਆਪਾਂ ਹੌਸਲਾ ਅਫਜ਼ਾਈ ਉਹਨਾਂ ਦੀ ਤੰਦਰੁਸਤੀ ਦੀ ਅਰਦਾਸ ਮਾਝਾ ਕਲੱਬ ਵੱਲੋਂ $200 ਭਾਜੀ ਆ ਫੜਿਓ ਪੈਸੇ ਗਰੇਵਾਲ ਭਰਾਵਾਂ ਵੱਲੋਂ $200 ਰੁਪਿੰਦਰ ਬਰਾੜ ਜੀ ਸੌਰੀ ਨਾ ਬਰਾੜ ਸਾਹਿਬ ਆ ਲਓ ਜੀ ਇੱਕ ਮਿੰਟ ਭਾਜੀ ਆ ਬਾਕਸ ਚ ਪੈ ਆਪਣੇ ਆ ਕਰਿਓ ਬਾਕਸ ਕਰਿਓ ਜੀ $2000 ਐਲਾਂਟੇ ਹੋਮ ਤੋਂ ਸਾਡੇ ਵੀਰ ਰਕੇਸ਼ ਚੌਧਰੀ ਜੀ ਤੇ ਗੈਵੀ ਗੰਗਾਨਗਰ ਹੋਣਾ ਵੱਲੋਂ ਆ $2000 ਗੋਪਾ ਬੈਂਸ ਬਬਲੂ ਕੁਰੂਕਸ਼ੇਤਰ ਮਾਨਾ ਆਊਕਲੈਂਡ ਤੇ ਨਾਲ ਮੇਰੇ ਵੀਰੋ ਗੋਲਡੀ ਸਹੋਤਾ ਇਹਨਾਂ ਦੇ ਸਾਰੇ ਸਾਥੀ ਗੋਪੀ ਹਕੀਮਪੁਰ ਹੋਣਾ ਵੱਲੋਂ ਹੈ ਇਹ ਕਿੰਨੇ 500 ਰੁਪਿਆ ਚੌਧਰੀ ਗਰੁੱਪ ਵੱਲੋਂ ਬਿੱਟੂ ਦਗਾਲ ਕਬੱਡੀ ਕਲੱਬ ਵੱਲੋਂ ਹਾਂਜੀ $500 ਜਲਾਲਪੁਰੀਏ ਪਾਲੇ ਵੱਲੋਂ ਉਹ ਫੀਲ ਕਰ ਰਿਹਾ ਵੀ ਮੇਥੋਂ ਕੋਈ ਗਲਤੀ ਤੇ ਕੋਈ ਨਹੀਂ ਹੋਈ ਮੇਰੇ ਵੀਰੋ ਆਪਾਂ ਸਾਰਿਆਂ ਨੇ ਦੇਖਿਆ ਸਟਰਗਲ ਚੱਲਦੇ ਵਿੱਚ ਕਿਉਂਕਿ ਸਲਿੱਪਰੀ ਹੈ ਖੇਡ ਹੈ ਕਬੱਡੀ ਸੱਟਾਂ ਫੇਟਾਂ ਦੀ ਕੁਝ ਵੀ ਹੋ ਜਾਂਦਾ ਹੈ ਠੀਕ ਹੈ ਜੀ $1000 ਹੋ ਗਿਆ ਥੈਂਕ ਯੂ $2000 ਮੈਕਸਵੈਲ ਗਰੁੱਪ ਵੱਲੋਂ $1000 ਜੀ ਉਹਨਾਂ ਨੂੰ ਭੇਜ ਦਿਓ ਤੁਸੀਂ ਪ੍ਰਬੰਧਕ ਕਮੇਟੀ ਨੂੰ ਭੇਜ ਦਿਓ ਜੀ ਪਲੀਜ਼ ਹਾਂ ਟਾਵਲ ਚਾਹੀਦਾ ਜੀ ਗਰਾਊਂਡ ਦੇ ਵਿੱਚ ਟਾਵਲ ਜਿਹੜਾ ਜ਼ਰੂਰ ਪੁੱਜਦਾ ਕਰ ਦਿਓ ਜੀ 100 ਇੱਧਰ ਵੀਰਾਂ ਵੱਲੋਂ 100 ਜੱਸੀ ਗੋਲੇ ਵਾਲੇ ਵੱਲੋਂ $2000 ਰਿੱਕੀ ਰਟੌਲ ਵੱਲੋਂ ਮੇਰੇ ਵੀਰੋ $500 ਮਲਤਾਨੀ ਹੈਪੀ ਮਲਤਾਨੀ ਵੱਲੋਂ 500 ਲੱਕੀ ਵਿਦੇਸ਼ੇ ਵੱਲੋਂ ਸੋਈ ਸਾਹਿਬ 500 ਸੂਰਤ ਸਿੰਘ ਜੀ ਗਿੱਲ ਵੱਲੋਂ ਆਇਆ ਹਾਂ ਮੈਂ ਸਾਰਾ ਇਹਦੇ ਵਿੱਚ ਹੀ ਉੱਥੇ ਜਾ ਕੇ ਪਾ ਦੇਣੇ ਆ ਜੀ ਆ ਬਾਕਸ ਥੈਂਕ ਯੂ ਬ੍ਰਦਰ ਦਿਲਜੋਤ ਰੰਧਾਵਾ ਬਾਕਸ ਲੈ ਕੇ ਆਏ $100 ਹੋਰ ਨੌਜਵਾਨ ਫੜਾ ਕੇ ਗਿਆ ਲੱਕੀ ਟਰੱਕ ਟ੍ਰੇਨਿੰਗ ਵੱਲੋਂ ਵੀ ਆਏ ਮਾਇਆ ਦੇ ਗੱਫੇ $500 ਦੇ ਥੈਂਕ ਆਈ ਪਾਈ ਚਲੋ ਵੀਰੇ ਬਸ ਇਹ ਬਾਬਾ ਨਾਨਕ ਹੀ ਜਾਣਦਾ ਹੁਣ ਸਾਰਿਆਂ ਦੇ ਨਾਂ ਬਸ ਬਈ ਦਰਸ਼ਕ ਜਿਹੜੇ ਆ ਇਹ ਸੰਗਤ ਹੈ ਆ ਵੀਰ ਆਇਆ ਕਹਿੰਦੇ ਵੀ ਅਸੀਂ ਕਾਰਡ ਕਰਨਾ $2000 ਦਾ ਇਹ ਜਿੰਦਰੀ ਕੰਟੈਕਟ ਕਰ ਵੀ ਨੰਬਰ ਓਜੀ ਟਾਇਰ ਵੱਲੋਂ ਬੇਸ ਵਾਟਰ ਓਜੀ ਟਾਇਰ ਬੇਸ ਵਾਟਰ ਵੱਲੋਂ ਇਹ ਹੈਗਾ ਜੀ ਚੰਨ ਪੰਨੂ ਤੇ ਮੰਨਾ ਕੰਗ ਜੀ ਉਹਨਾਂ ਵੱਲੋਂ $100 ਜਿੰਨੀ ਵੀ ਪਬਲਿਕ ਆਈ ਆ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਆਪਾਂ ਜਰੂਰ ਸਪੋਰਟ ਕਰੀਏ ਜੀ ਥੈਂਕ ਯੂ ਬ੍ਰਦਰ ਥੈਂਕ ਯੂ ਅਸੀਂ ਬਾਅਦ ਚੋਂ ਦੱਸਾਂਗੇ ਵੀ ਕਿੰਨੇ ਪੈਸੇ ਇਹ ਕਿੰਨੇ ਡਾਲਰ ਹੋਏ ਆ ਸਾਰਿਆਂ ਨੂੰ ਦੱਸਾਂਗੇ ਜੀ ਥੈਂਕ ਯੂ ਜੀ ਥੈਂਕ ਯੂ ਹਾਂਜੀ ਦੱਸੋ ਅਕਾਊਂਟ ਨੰਬਰ ਵੀ ਅਸੀਂ ਲੈ ਕੇ ਜਿਹੜਾ ਸਾਰੇ ਪਾਲੇ ਦੇ ਪੇਜ ਤੇ ਸੁਲਤਾਨ ਸੰਦੀਪ ਦੇ ਪੇਜ ਤੇ ਮੈਂ ਆਪਣੇ ਪੇਜ ਤੇ ਸਾਰਿਆਂ ਦੇ ਅਸੀਂ ਸ਼ੇਅਰ ਕਰਾਂਗੇ ਗੁਰਲਾਲ ਹੋਣੀ ਜਿੰਨੇ ਵੀ ਅਸੀਂ ਹੈਗੇ ਆ ਉਹ ਸਾਰੇ ਅਸੀਂ ਉਹ ਅਕਾਊਂਟ ਵੀ ਉਹਦਾ ਸ਼ੇਅਰ ਕਰਾਂਗੇ ਜੀ ਥੈਂਕ ਯੂ ਜੀ ਕਬੱਡੀ ਜੰਕਸ਼ਨ ਤੇ ਅਸੀਂ ਫੰਡ ਰੇਜ਼ਿੰਗ ਦੀ ਜਿਹੜੀ ਉਹ ਐਪ ਵੀ ਬਣਾ ਕੇ ਜਿਹੜੀ ਮਨੀ ਦੀ ਇਹ ਜ਼ਿੰਮੇਵਾਰੀ ਆ ਕਬੱਡੀ ਜੰਕਸ਼ਨ ਤੇ ਜਿਹੜਾ ਫੰਡ ਰੇਜ਼ਿੰਗ ਦਾ ਆਪਾਂ ਐਪ ਬਣਾ ਕੇ ਉੱਥੇ ਸਾਰਾ ਕਰਾਂਗੇ ਜੀ ਓਕੇ ਅਲਾਂਟੇ ਹੋਮਸ ਵੱਲੋਂ ਜਿਹੜੇ ਪੈਸੇ ਆਇਆ ਜੀ 2500 ਆ ਗਿਆ ਨਾ ਓਕੇ ਥੈਂਕ ਯੂ ਬ੍ਰਦਰ ਲੱਕੀ ਹੋਣਾ ਨਿੰਮਾ ਕਪੂਰਿਆਂ ਵਾਲਾ ਸਾਡਾ ਵੀਰ $500 ਉਹਨਾਂ ਵੱਲੋਂ ਹੈ ਜੀ $500 ਨਿੰਮਾ ਕਪੂਰੇ ਤੇ ਨਿਰਮਲ ਢੇਰੀ ਕਬੱਡੀ ਜੰਕਸ਼ਨ ਤੇ ਫੰਡ ਰੇਜ਼ਿੰਗ ਹੋਊਗੀ ਸੋ ਮੇਰੀ ਬੇਨਤੀ ਆ ਵੀ ਪਲੀਜ਼ ਸਾਰਿਆਂ ਨੇ ਉੱਥੇ ਜਾ ਕੇ ਆਪਾਂ ਸਪੋਰਟ ਕਰਨੀ ਹੈ ਜੀ ਥੈਂਕ ਯੂ ਜੀ ਲਓ ਜੀ ਅੰਕਲ ਹਾਂ ਕੋਈ ਗੱਲ ਨਹੀਂ ਫੜੋ ਥੈਂਕ ਯੂ ਆ ਲਓ ਜੀ ਥੈਂਕ ਯੂ ਬ੍ਰਦਰ ਕਾਰਡ ਵੀ ਜੀ ਉਧਰ ਹੋਊਗਾ ਰਾਜਵੰਤ ਸਿੰਘ ਜੀ ਉਹਨਾਂ ਵੱਲੋਂ ਦੇਖੋ ਆਪਾਂ ਸਪੋਰਟ ਕਰਦੇ ਆ ਉਹ ਬੰਦੇ ਨੂੰ ਇਹ ਨਾ ਹੋਵੇ ਯਾਰ ਵੀ ਮੇਰੇ ਪੈਸੇ ਲੱਗ ਜਾਣਗੇ ਮੈਂ ਕੀ ਕਰੂੰਗਾ ਆਪਾਂ ਇੰਨੀ ਕੁ ਸਪੋਰਟ ਕਰ ਦਈਏ ਵੀ ਉਹ ਬੰਦਾ ਬੇਸ਼ੱਕ ਸਾਲ ਘਰੇ ਬੈਠਾ ਰਵੇ ਪਰ ਉਹਨੂੰ ਇਹ ਫੀਲ ਨਾ ਹੋਵੇ ਯਾਰ ਵੀ ਮੈਂ ਸਿੱਖ ਗੇਮਾਂ ਤੇ ਕਿਉਂ ਗਿਆ ਆਪਾਂ ਇਹ ਕੰਮ ਨਹੀਂ ਹੋਣ ਦੇਣਾ ਕਿਉਂਕਿ ਇਹ ਸਿੱਖ ਗੇਮਾਂ ਨੇ ਤੇ ਜਿਹੜੀ ਮੇਰੇ ਵੀਰੋ ਸਾਡੀ ਕਮਿਊਨਿਟੀ ਆ ਉਹ ਹਮੇਸ਼ਾ ਦੀਨ ਦੁਖੀਆਂ ਦੇ ਨਾਲ ਖੜਦੀ ਆ ਸਾਡੇ ਗੁਰੂ ਸਾਹਿਬ ਦਾ ਸਾਨੂੰ ਸਿਖਾਇਆ ਹੀ ਇਹ ਆ ਹਾਂ ਵਿਸ਼ਾਲ ਵੀਰ ਕਹਿੰਦਾ ਵੀ ਜਿੰਨਾ ਵੀ ਖਰਚਾ ਜਿਹੜਾ ਇਲਾਜ ਦਾ ਆਊਗਾ ਉਹ ਸਾਡੀ ਕਿੰਗ ਸਪੋਰਟਸ ਕਲੱਬ ਕਰੂਗੀ ਜਿਹੜੇ ਆ ਪੈਸੇ ਨੇ ਉਹ ਵੀਰ ਦੀ ਹੈਲਪ ਦੇ ਲਈ ਉਦਾਂ ਹੈ ਇੱਕ ਵਾਰੀ ਇਸ ਗੱਲ ਦੇ ਨਾਂ ਤੇ ਤਾੜੀਆਂ ਮਾਰੋ ਮੇਰੇ ਵੀਰੋ ਬਣਦੀਆਂ ਨੇ ਵਿਸ਼ਾਲ ਥੈਂਕ ਯੂ ਵੀਰੇ ਥੈਂਕ ਯੂ ਤੁਹਾਡਾ ਆਜ਼ਾਦ ਕਲੱਬ ਵੱਲੋਂ $1500 ਜੀ
ਆਜ਼ਾਦ ਕਲੱਬ ਵੱਲੋਂ $1500। ਲਓ ਜੀ ਵੈਲਰ ਗਰੁੱਪ ਸਿਡਨੀ ਵੱਲੋਂ $500। ਅੰਕਲ ਬਾਕਸ ਪਲੀਜ਼ ਵਾਪਸ ਲੈ ਜਨੇ ਕੁਦੇ ਬਾਕਸ ਵਾਪਸ ਲੈ ਜੀ ਪੁੱਤ ਹੋ ਗਏ ਜੀ ਥੈਂਕ ਚੜ੍ਹਦੀ ਕਲਾ ਕਲੱਬ ਬੁਲਗੁਲਕਾ ਵੱਲੋਂ $500 ਜੀ। ਥੈਂਕ ਯੂ ਜੀ ਮਿਹਰਬਾਨੀ ਆ ਜਿਹੜੇ ਮੇਰੇ ਵੀਰਾਂ ਭੈਣਾਂ ਨੇ ਆਪਣੀ ਕਮਾਈ ਚੋਂ ਸੇਵਾ ਕੀਤੀ ਖਿਡਾਰੀ ਦੀ ਇਹ ਅਸੀਂ ਆਨਲਾਈਨ ਤੁਹਾਡੇ ਸਾਰਿਆਂ ਦੇ ਜ਼ਰੀਏ ਦੱਸ ਦਿਆਂਗੇ ਕਿ ਕੁੱਲ ਕਿੰਨੀ ਸੇਵਾ ਹੋਈ ਤੁਹਾਡੇ ਵੱਲੋਂ ਔਰ ਸਾਰੇ ਰਲ ਮਿਲ ਕੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਖਿਡਾਰੀ ਦੀ ਝੂਠ ਨਾ ਆਵੇ। ਬਹੁਤ ਜਲਦ ਫੈਸਲਾ ਲਿਆ ਜਾ ਰਿਹਾ ਹੈ ਕਿ ਇਹ ਜੇ ਮੈਚ ਦਾ ਫੈਸਲਾ ਹੈ ਉਹ ਸੋ ਅਸੀਂ ਕਮੇਟੀ ਨੂੰ ਵੀ ਬੇਨਤੀ ਕਰਦੇ ਹਾਂ ਬੁਲਗੁਲਕਾ ਦੀ ਨੂੰ ਵੀ ਪਲੀਜ਼ ਉਹ ਵੀ ਆਪਾਂ ਵੱਧ ਤੋਂ ਵੱਧ ਜਿੰਨਾ ਵੀ ਬਣਦਾ ਆਪਾਂ ਜ਼ਰੂਰ ਮਾਣ ਕਰੀਏ ਜੀ ਇਸ ਸੇਵਾ ਦੇ ਵਿੱਚ। ਆਨਲਾਈਨ ਅਕਾਊਂਟ ਖੁੱਲੂਗਾ ਟੈਨਸ਼ਨ ਨਾ ਲਓ ਮੈਂ ਇਕੱਲਾ ਹਾਂ। ਰਾਏ ਬ੍ਰਦਰ ਵੱਲੋਂ ਪਹਿਲਾਂ 1000 ਸੀਗਾ ਹੁਣ $5000 ਹੋ ਗਿਆ ਜੀ। $5000 ਰਾਏ ਪਰਿਵਾਰ ਵੱਲੋਂ ਜਿਹੜਾ ਬਹੁਤ ਧੰਨਵਾਦ। ਸਾਨੂੰ ਪਤਾ ਹੈ ਵੀ ਜੇ ਕੋਈ ਬਾਤ ਘਾਟ ਹੁੰਦੀ ਅਸੀਂ ਤਾਂ ਕਹਿਣਾ ਸੀ ਪਰ ਪਹਿਲਾਂ ਹੀ ਆਪਾਂ ਇਸ ਚੀਜ਼ ਦੇ ਲਈ ਅਨਾਉਂਸ ਕਰ ਦਿੱਤਾ ਹੈ ਵੀ $5000। ਸੰਗਤ ਦਾ ਬਹੁਤ ਧੰਨਵਾਦ ਜੀ। ਕੁੱਦੇ ਇਹ ਸਾਰੇ ਪੈਸੇ ਆਪਾਂ ਕਲੈਕਟ ਕਰਕੇ ਗਿਣ ਕੇ ਫਿਰ ਦੱਸਣਾ ਹੈ ਵੀ ਸੰਗਤ ਨੇ ਕਿੰਨੀ ਸਹਿਯੋਗ ਦਿੱਤਾ। ਜਿਹੜੇ $5000 ਬਾਬਾ ਦੀਪ ਸਿੰਘ ਕਬੱਡੀ ਕਲੱਬ ਬੁਲਗੁਲਕੇ ਵੱਲੋਂ ਤੇ $5000 ਰਾਏ ਪਰਿਵਾਰ ਵੱਲੋਂ ਥੈਂਕ ਯੂ ਜੀ। ਯੂਨੀਕ ਕੰਕਰੀਟਿੰਗ ਵੱਲੋਂ $200 ਜੀ ਮੈਲਬਨ ਤੋਂ। ਕਾਲੋ ਮੂਵਰ ਤੋਂ ਵੱਲੋਂ ਵੀ 500 ਥੈਂਕ ਯੂ। ਬਾਹਲਾ ਦੇਊਗਾ ਰੱਬ ਵਾਹਿਗੁਰੂ ਬਾਹਲਾ ਦੇਊਗਾ। ਕਿਸੇ ਦੁਖੀ ਨਾਲ ਖੜਨਾ ਇਹ ਉਹ ਵਾਹਿਗੁਰੂ ਦੇਖਦਾ। ਸੁਲੱਖਣ ਸਿੰਘ ਜੀ ਸੋਤਾ $100 ਥੈਂਕ ਯੂ ਜੀ ਥੈਂਕ ਯੂ ਸਾਰਿਆਂ ਦਾ ਧੰਨਵਾਦ। ਰੁਪਿੰਦਰ ਜੀ ਇੱਕ ਮਿੰਟ ਆਪਣਾ ਫਰਜ਼ ਬਣਦਾ ਯਾਰ ਆਪਣਾ ਫਰਜ਼ ਬਣਦਾ। ਬਹੁਤ ਸਹਿਯੋਗ ਦਿੱਤਾ ਬਹੁਤ ਧੰਨਵਾਦ ਤੁਹਾਡਾ। ਦੇਖੋ ਜਿਹੜਾ ਕੰਮ ਹੋਣ ਵਾਲਾ ਸੀ ਉਹ ਹੋ ਗਿਆ ਉਹਨੂੰ ਆਪਾਂ ਸਹੀ ਨਹੀਂ ਕਰ ਸਕਦੇ ਪਰ ਹੁਣ ਉਹਦਾ ਹਾਲਾਤ ਚੰਗਾ ਹੋ ਜੇ ਉਹ ਬੈਠ ਕੇ ਉਹਨੇ ਫੀਸਾਂ ਵਗੈਰਾ ਭਰਨੀਆਂ ਉਹਦੀਆਂ ਭਰ ਹੋ ਜਾਣ ਤਾਂ ਕਿ ਉਹਨੂੰ ਇਹ ਨਾ ਹੋਵੇ ਵੀ ਮੈਂ ਸਿੱਖ ਕੇ ਮਾਤੇ ਗਿਆ ਸੀ ਯਾਰ ਵੀ ਮੇਰਾ ਇੰਨਾ ਨੁਕਸਾਨ ਹੋ ਗਿਆ ਤੇ ਮੇਰੀ ਕਿਸੇ ਨੇ ਬਾਤ ਨਹੀਂ ਪੁੱਛੀ। ਅਕਸਰ ਹੀ ਕਬੱਡੀ ਦੇ ਵਿੱਚ ਹੁੰਦਾ ਵੀ ਮੇਰੀ ਕਿਸੇ ਨੇ ਬਾਤ ਨਹੀਂ ਪੁੱਛੀ ਪਰ ਗਾਗੇ ਵਾਲੀ ਆ ਗੋਲਡੀ ਇਹ ਗੱਲ ਨਹੀਂ ਕਹਿ ਸਕਦਾ ਵੀ ਮੇਰੀ ਕਿਸੇ ਨੇ ਬਾਤ ਨਹੀਂ ਪੁੱਛੀ। ਅੱਜ ਸੰਗਤ ਨੇ ਪਲੇਅਰਾਂ ਨੇ ਬੱਚੀ ਨੇ ਸਹਿਯੋਗ ਕੀਤਾ ਤੁਹਾਡਾ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ। ਅਕਾਊਂਟ ਜਿਹੜਾ ਕਬੱਡੀ ਜੰਕਸ਼ਨ ਤੇ ਇੱਕ ਫੰਡ ਰੇਜ਼ਿੰਗ ਐਪ ਬਣੂਗੀ ਤੇ ਆਪਾਂ ਉੱਥੇ ਸਾਰੇ ਕਰਾਂਗੇ ਜਿਨ੍ਹਾਂ ਦੇ ਕੋਲੇ ਹੁਣ ਕੈਸ਼ ਹੈ ਨਹੀਂ ਤਾਂ ਆਪਾਂ ਆਨਲਾਈਨ ਵੀ ਜਿਹੜਾ ਇੱਕ ਫੰਡ ਰੇਜ਼ਿੰਗ ਐਪ ਆ ਉਹ ਚਲਾਵਾਂਗੇ। ਸੁਖਰਾਜ ਜੀ ਰਮਾਣੇ ਵੱਲੋਂ ਵੀ ਆਇਆ ਜੀ। ਹਾਂਜੀ ਵੀ ਸਾਰੇ ਦਰਸ਼ਕਾਂ ਨੂੰ ਗੁਜ਼ਾਰਿਸ਼ ਹੈ ਹੁਣ ਜਦੋਂ ਵਾਪਸ ਘਰਾਂ ਨੂੰ ਜਾਣਾ ਸੇਫਲੀ ਸਾਰੇ ਜਣੇ 3 ਦਿਨਾਂ ਦਾ ਜੋ ਆਪਣਾ ਪਿਛਲਾ ਕਾਰੋਬਾਰ ਦਾਰੋਮਦਾਰ ਤਿੰਨਾਂ ਖੇਡਾਂ ਦਾ ਹਾਂਜੀ ਗੋਪਾ ਬੈਂਸ ਗੋਪੀ ਹਕੀਮਪੁਰ ਮਾਨਾ ਆਊਕਲੈਂਡ ਸਾਰੀ ਨਿਊਜ਼ੀਲੈਂਡ ਦੀ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਬਬਲੂ ਕੁਰੂਕਸ਼ੇਤਰ ਜਿੰਨੇ ਵੀ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵਾਲੇ ਭਰਾ ਨੇ ਉਹਨਾਂ ਵੱਲੋਂ ਪਹਿਲਾਂ 2000 ਸੀ ਉਹ ਕਹਿੰਦੇ ਵੀ 2000 ਸਾਨੂੰ ਥੋੜਾ ਲੱਗਦਾ ਅਸੀਂ $5000 ਜਿਹੜਾ ਇਸ ਨੌਜਵਾਨ ਦੇ ਲਈ ਦੇਵਾਂਗੇ। ਬਹੁਤ ਧੰਨਵਾਦ ਗੋਪਾ ਜੀ ਬਬਲੂ ਜੀ ਬਾਬਾ ਬਹੁਤ ਦੇਊਗਾ। ਅੱਜ ਪਿੱਛੇ ਹੋਇਓ ਇੱਕ ਮਿੰਟ ਸਾਰਾ ਆ ਗਰਾਊਂਡ ਕਲੀਅਰ ਕਰਿਓ ਮੁੰਡੇ ਨੂੰ ਸਟੈਚਰ ਤੇ ਲੈ ਕੇ ਇੱਥੋਂ ਪਲੀਜ਼ ਆ ਕਲੀਅਰ ਕਰ ਦਿਓ। ਦੇਖੋ ਜਿਹੜੇ ਵੀ ਵੀਰ ਪਲੀਜ਼ ਆਪਣੇ ਮਾਇਆ ਇਕੱਠੇ ਕਰ ਰਹੇ ਇੱਧਰ ਟੇਬਲ ਤੇ ਆ ਜਾਣਾ ਆਪਾਂ ਉੱਥੇ ਪੈਸੇ ਕਲੈਕਟ ਕਰਕੇ ਸਾਰੇ ਬੋਲਾਂਗੇ ਵੀ ਕਿੰਨੇ ਡਾਲਰ ਹੋਏ ਆ ਜੀ। ਸਾਰੇ ਜਣੇ ਵੀਰਾਂ ਨੂੰ ਪ੍ਰੇਮ ਸਿੰਘ ਜੀ ਬੈਂਸ $500 ਜੀ। ਅੰਕਲ ਬਬਲੀ ਰਾਏ ਜੀ ਇੱਧਰਲੇ ਪਾਸੇ ਆ ਜਾਓ ਜੀ ਮਾੜਾ ਜਿਹਾ ਇੱਥੇ ਆਪਣੇ ਹੈਲੋ ਕਾਬਲ ਸਿੰਘ ਜੀ ਬੈਨਿੰਗ ਪਰਿਵਾਰ ਵੱਲੋਂ $500 ਜੀ ਥੈਂਕ ਯੂ। ਥੈਂਕ ਯੂ ਜੀ। ਜਿਹੜੇ ਸੇਵਾ ਕਰ ਰਹੇ ਨੇ ਕਲੈਕਸ਼ਨ ਕਰ ਰਹੇ ਨੇ ਉਹਨਾਂ ਦਾ ਵੀ ਧੰਨਵਾਦ ਹੈ। ਜਿਹੜੀ ਸੰਗਤੀ ਰੂਪ ਵਿੱਚ ਸੇਵਾ ਕਰ ਰਹੀ ਉਹਨਾਂ ਦਾ ਵੀ ਧੰਨਵਾਦ ਹੈ। ਪਲੀਜ਼ ਗਰਾਊਂਡ ਦੇ ਵਿੱਚ ਜਿਹੜੇ ਮੇਰੇ ਵੀਰ ਨੇ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਥੋੜਾ ਬਾਹਰ ਆਉਣ ਦੀ ਸਾਈਡ ਤੇ ਹੋਣ ਦੀ ਕੋਸ਼ਿਸ਼ ਕਰਨ। ਜਿਹੜੇ ਗਰਾਊਂਡ ਦੇ ਵਿੱਚ ਵੀਰ ਨੇ ਉਹਨਾਂ ਨੂੰ ਬੇਨਤੀ ਹੈ ਕਿ ਫਸਟ ਆਪਣੇ ਸਟ੍ਰੈਚਰ ਜਿਹੜਾ ਆ ਉਹ ਐਂਬੂਲੈਂਸ ਦੀ ਰਸਤਾ ਜਿਹੜਾ ਇਧਰ ਕਲੀਅਰ ਕਰ ਲੈਣ। ਥੈਂਕ ਯੂ ਜੀ। ਔਰ ਬੜਾ ਹੀ ਧੰਨਵਾਦ ਹੈ ਬਹੁਤ ਸੰਗਤ ਨੇ ਜਿਹੜਾ ਸਹਿਯੋਗ ਦਿੱਤਾ ਹੈ ਅਸੀਂ ਧੰਨਵਾਦੀ ਹੈ ਸਾਰਿਆਂ ਦੇ ਕਿਉਂਕਿ ਸੱਟ ਚੋਟ ਲੱਗਣਾ ਕਬੱਡੀ ਵਿੱਚ। ਹਾਂਜੀ ਪੁੱਤਰ ਡੇਵਿਡ $100 ਥੈਂਕ ਯੂ ਡੇਵਿਡ। ਹਰਜੀਤ ਗਿੱਲ $500 ਜੀ ਠੀਕ ਹੈ ਬੇਟੇ ਉੱਥੇ ਉਹਨਾਂ ਨੂੰ ਫੜਾ ਦਿਓ ਸਿੱਧੇ ਹਰਜੀਤ। ਜਲਾਲਪੁਰੀਏ ਪਾਲੇ ਤੇ ਸੰਦੀਪ ਸੁਲਤਾਨ ਵੱਲੋਂ $5000 ਜੀ ਇਸ ਮੁੰਡੇ ਦੇ ਲਈ ਆ। ਥੈਂਕ ਯੂ ਜੀ। ਗੁਪਤਦਾਨ $200 ਵੀਰ ਆਇਆ। ਰੇਨ ਐਂਡ ਹਾਰਨ ਲੈਂਡ ਵਿਕਟੋਰੀਆ ਵੱਲੋਂ
$1000 ਜੀ। ਬਈ ਤੁਹਾਡੀ ਜਾਣਕਾਰੀ ਦੱਸ ਦਈਏ, ਜਿਹੜਾ ਦੂਜਾ ਨੌਜਵਾਨ ਫੇਂਟ ਹੋਇਆ ਸੀ ਉਹ ਠੀਕ ਹੈ, ਉਹ ਘਬਰਾ ਗਿਆ ਸੀ ਔਰ ਇੱਕਦਮ ਡਿੱਗ ਗਿਆ ਸੀ ਗਰਾਊਂਡ ਤੇ, ਐਂ ਲੱਗਦਾ ਸੀ ਵੀ ਸ਼ਾਇਦ ਹਾਰਟ ਅਟੈਕ ਦੀ ਪ੍ਰੋਬਲਮ ਨਾ ਹੀ ਹੋਵੇ, ਪਰ ਉਹ ਠੀਕ ਹੈ। ਵਾਹਿਗੁਰੂ ਚੜ੍ਹਦੀ ਕਲਾ ਕਰੇ, ਉਹਦੀ ਵੀ ਤੰਦਰੁਸਤੀ ਵਾਸਤੇ ਤਾੜੀ ਮਾਰੋ ਸਾਰੇ ਜਣੇ ਬਈ, ਕਿਉਂਕਿ ਦੇਖੋ ਇਹ ਚਿੰਤਾ ਦਾ ਵਿਸ਼ਾ ਹੁੰਦਾ ਸਾਰਿਆਂ ਲਈ, ਕਿਉਂ ਕੋਈ ਬੰਦਾ ਇਸ ਚੀਜ਼ ਨੂੰ ਕਿਸੇ ਤਰ੍ਹਾਂ ਲੈਂਦਾ, ਕੋਈ ਕਿਸੇ ਤਰ੍ਹਾਂ ਲੈਂਦਾ ਹੈ। ਉਹ ਖਿਡਾਰੀ ਦਾ ਕੋਈ ਰਿਸ਼ਤੇਦਾਰ ਨਹੀਂ, ਬਟ ਉਹ ਫੇਰ ਵੀ ਘਬਰਾ ਗਿਆ ਐਡੀ ਵੱਡੀ ਚੋਟ ਦੇਖ ਕੇ। ਔਰ ਜਿਹੜੇ ਮੇਰੇ ਵੀਰ ਭੈਣ ਮਦਦ ਕਰ ਰਹੇ ਨੇ, ਅਸੀਂ ਸ਼ੁਕਰਗੁਜ਼ਾਰ ਹਾਂ ਅਕਾਲ ਪੁਰਖ ਜਿਨ੍ਹਾਂ ਖਜ਼ਾਨਿਆਂ 'ਚੋਂ ਮਾਇਆ ਆ ਰਹੀ ਹੈ ਉਹ ਖਜ਼ਾਨੇ ਭਰਪੂਰ ਹੋਵਣ, ਇਹ ਖਿਡਾਰੀ ਤੰਦਰੁਸਤ ਹੋ ਕੇ ਆਪਣੇ ਪਰਿਵਾਰਾਂ 'ਚ ਵਾਪਸ ਜਾਵਣ। ਰੇਨ ਐਂਡ ਹੋਨ ਲੈਨ ਵਿਕਟੋਰੀਆ ਉਹ $1000 ਕਹਿੰਦੇ ਇਹਨਾਂ ਦੇ ਅਕਾਊਂਟ ਵਿੱਚ ਪਾਵਾਂਗੇ, ਔਰ ਜਿਹੜਾ ਇਹਨਾਂ ਦਾ ਅਕਾਊਂਟ ਬਣਾਇਆ ਜਾਵੇਗਾ $1000 ਦੀ ਸੇਵਾ ਉਹ ਕਰਨਗੇ। ਧੰਨਵਾਦ ਹੈ ਜੀ, ਵਾਹਿਗੁਰੂ ਚੜ੍ਹਦੀ ਕਲਾ ਬਖਸ਼ੀ, ਜਿਨ੍ਹਾਂ ਖਜ਼ਾਨਿਆਂ 'ਚੋਂ ਮਾਇਆ ਆ ਰਹੀ ਹੈ ਖਜ਼ਾਨੇ ਭਰਪੂਰ ਹੋਵਣ। ਔਰ ਮੈਚ ਮੈਂ ਰੈਫਰੀ ਸਾਹਿਬਾਨਾਂ ਨੂੰ ਬੇਨਤੀ ਕਰਾਂਗਾ, ਮੰਦਰ ਜੀ, ਗਾਲਬ ਸਾਹਿਬ, ਭਾਜੀ ਇੱਕ ਮਿੰਟ ਇੱਧਰ ਆਇਓ, ਮੇਰੇ ਵੱਲ ਫੈਸਲਾ ਦੇ ਦਿਓ ਜੀ ਮੈਚ ਦਾ ਫੈਸਲਾ ਦੇ ਦਿਓ, ਤਾਂ ਕਿ ਆਪਾਂ ਦਰਸ਼ਕਾਂ ਨੂੰ ਵੀ ਜਿਹੜਾ ਹੈ ਉਹ ਆਖਰੀ, ਕਿਉਂਕਿ ਮੈਚ ਹੈ ਸਿੱਖ ਖੇਡਾਂ ਦਾ, ਔਰ ਉਹਦਾ ਫੈਸਲਾ ਸਾਨੂੰ ਦੇ ਕੇ ਫਰੀ ਸਾਹਿਬਾਨ ਔਰ ਪ੍ਰਬੰਧਕ ਸਾਹਿਬਾਨ ਹੋਰਾਂ ਨੇ ਰਲਵਾਂ ਫੈਸਲਾ ਦਿੱਤਾ ਹੈ ਕਿ ਇਹ ਜਿਵੇਂ ਮੈਚ ਚੱਲ ਰਿਹਾ ਸੀ ਉਵੇਂ ਦਾ ਉਵੇਂ, ਜਿੱਥੇ ਮੈਚ ਚੱਲ ਰਿਹਾ ਸੀ ਇਹ ਖਿਡਾਰੀ ਦੀ ਤੰਦਰੁਸਤੀ ਵਾਸਤੇ ਉਸੇ ਹੀ ਮੈਚ ਦਾ ਫੈਸਲਾ ਇੱਥੇ ਇਵੇਂ ਹੀ ਕਰ ਦਿੱਤਾ ਜਾਣਾ ਹੈ, ਜਿਹਦੇ ਵਿੱਚ ਬਲਗੁਲਗੇ ਦੀ ਟੀਮ, ਕੌਫਸਾਬਰ ਦੀ ਟੀਮ ਹੈ ਜਿਹੜੀ ਉਹ 29 ਅੰਕਾਂ ਦੇ ਨਾਲ 18 ਅੰਕ ਦੂਸਰੀ ਟੀਮ ਦੇ ਸਨ, ਉਹ ਅੱਗੇ ਚੱਲ ਰਹੀ ਸੀ। ਔਰ ਇਸੇ ਦੇ ਨਾਲ ਹੀ ਇਹ ਫੈਸਲਾ ਮੈਚ ਦਾ, ਔਰ ਜਿਹੜੇ ਅਫੀਸ਼ੀਅਲ ਰਿਕਾਰਡਸ ਹੋਣਗੇ ਉਹਦੇ ਵਿੱਚ ਕੌਫਸਾਬਰ ਬਲਗੁਲਗੇ ਦੀ ਟੀਮ ਹੈ ਉਹ ਸਿੱਖ ਖੇਡਾਂ ਦੀ ਜੇਤੂ ਟੀਮ, ਔਰ ਦੂਸਰੀ ਟੀਮ ਦੂਸਰੇ ਨੰਬਰ ਵਾਲੀ। ਔਰ ਇਸ ਤੋਂ ਇਲਾਵਾ ਇਸ ਰਿਕਾਰਡ ਦੇ ਨਾਲ ਇਹ ਵੀ ਰਿਕਾਰਡ ਹੋਵੇਗਾ, ਇਹ ਜੋ ਤੁਸੀਂ ਕੀਤਾ ਇਹ ਅਕਾਲ ਪੁਰਖ ਦੀ ਕਚਹਿਰੀ 'ਚ ਰਿਕਾਰਡ ਹੋਵੇਗਾ ਕਿ ਕਿਸੇ ਖਿਡਾਰੀ ਦੀ ਚੋਟ ਆਈ ਹੈ ਤੇ ਸਾਰਿਆਂ ਨੇ ਦਿਲੋਂ ਅਰਦਾਸ ਕੀਤੀ, ਸੇਵਾ ਕੀਤੀ ਕਿਸੇ ਵੀ ਰੂਪ ਵਿੱਚ, ਚਾਹੇ ਤੁਸੀਂ ਅਰਦਾਸ ਹੀ ਕੀਤੀ ਉਹ ਵੀ ਬਹੁਤ ਵੱਡੀ ਗੱਲ ਹੈ ਅਕਾਲ ਪੁਰਖ ਦੇ ਚਰਨਾਂ 'ਚ। ਔਰ ਆਓ ਇਸੇ ਤਰ੍ਹਾਂ ਆਪਾਂ ਫੇਰ ਅਗਲੀਆਂ ਸਿੱਖ ਖੇਡਾਂ ਜਿਹੜੀਆਂ ਨੇ ਉਹਨਾਂ ਵਿੱਚ ਮਿਲਣ ਦੇ ਵਾਅਦੇ ਕਰਦੇ ਹੋਏ ਬਹੁਤ ਓਂਕਾਰ ਸਿੰਘ ਜੀ ਸੇਫਟੀ ਬੀਚ ਵਾਲੇ, ਤੁਹਾਡੇ ਕਾਕਾ ਜੀ ਸਾਡੇ ਕੋਲ ਨੇ ਜੀ, ਲੈ ਜਾਓ। ਓਂਕਾਰ ਸਿੰਘ ਜੀ ਸੇਫਟੀ ਬੀਚ ਵਾਲੇ, ਤੁਹਾਡਾ ਬੇਟਾ ਸਾਡੇ ਕੋਲ ਹੈ, ਪਲੀਜ਼ ਉਹ ਲੈ ਜਾਓ। ਇਸ ਗਰਾਊਂਡ ਦੇ ਵਿੱਚ ਇੱਕ ਪਾਸੇ ਹੈ ਸਾਡੇ ਪਾਸ, ਬੇਟੇ ਆ ਜਾਂਦੇ ਡੈਡੀ, ਇਟਸ ਓਕੇ। ਔਰ ਪ੍ਰਬੰਧਕ ਕਮੇਟੀ ਵੱਲੋਂ ਇੱਕ ਬੇਨਤੀ ਹੋਈ ਹੈ ਵੀ ਸਾਡੇ ਵੱਲੋਂ ਸਾਰਿਆਂ ਦਾ ਇੱਕ ਵਾਰੀ ਧੰਨਵਾਦ ਜ਼ਰੂਰ ਕਰ ਦਿਓ। ਪਿਛਲੀਆਂ 3 ਦਿਨਾਂ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਰਹਿ ਗਈਆਂ ਹੋਣਗੀਆਂ, ਉਹਨਾਂ ਕਮੀਆਂ ਪੇਸ਼ੀਆਂ ਨੂੰ ਸਾਡੀ ਝੋਲੀ ਪਾ ਜਾਇਓ। ਜੇ ਕਮੇਟੀ ਜਿਹੜੀ ਲੋਕਲ ਕਮੇਟੀ ਹੈ ਪੂਰੀ ਦੀ ਪੂਰੀ ਕਮੇਟੀ ਪਾਸੋਂ ਜੋ ਵੀ ਚੰਗੇ ਕੰਮ ਹੋਏ ਹੋਣਗੇ ਉਹਨੂੰ ਵਾਹਿਗੁਰੂ ਦਾ ਹੁਕਮ ਮੰਨ ਕੇ ਲੈ ਜਾਇਓ। ਔਰ ਅਸੀਂ ਆਪਣੀ ਕਿਸੇ ਵੀ ਹੋਈ ਭੁੱਲ ਦਾ ਤੁਹਾਡੇ ਝੋਲੀ ਅੱਡ ਕੇ ਮਾਫੀਆਂ ਮੰਗਦੇ ਹਾਂ, ਔਰ ਉਮੀਦ ਕਰਦੇ ਹਾਂ ਆਉਣ ਵਾਲੀਆਂ ਸਿੱਖ ਖੇਡਾਂ ਵਿੱਚ, ਅਗਲੀਆਂ ਸਿੱਖ ਖੇਡਾਂ ਵਿੱਚ ਤੁਸੀਂ ਇਸ ਕੌਫਸਾਬਰ ਬਲਗੁਲਗੇ ਦੀ ਸੰਗਤ ਨੂੰ ਜਦੋਂ ਸੇਵਾ ਦਿਓਗੇ ਅਸੀਂ ਫਿਰ ਤੁਹਾਡੀ ਸੇਵਾ 'ਚ ਇਸੇ ਤਰ੍ਹਾਂ ਹੀ ਹਾਜ਼ਰ ਹੋਵਾਂਗੇ। ਇਹਨਾਂ ਸ਼ਬਦਾਂ ਦੇ ਨਾਲ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ। ਮੈਂ ਭਾਜੀ ਗੁਰਦਿਆਲ ਸਿੰਘ ਜੀ ਰਾਏ ਹੋਣਾ ਨੂੰ ਗੁਜ਼ਾਰਿਸ਼ ਕਰਦਾ ਕਿ ਇੱਕ ਵਾਰੀ ਧੰਨਵਾਦ ਦੇ 2 ਸ਼ਬਦ ਜਿਹੜੇ ਉਹ ਖੇਮਾਂ ਦਾ ਆਖਰੀ, ਕਿਉਂਕਿ ਇਹ ਵੀ ਬਣਦਾ ਉਹ ਕਰ ਦੇਣ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜਿਸ ਤਰ੍ਹਾਂ ਕਿ ਰਣਜੀਤ ਭਾਜੀ ਨੇ ਦੱਸਿਆ ਬਹੁਤ ਵਧੀਆ ਸਾਰਾ ਜੋ ਟੂਰਨਾਮੈਂਟ ਸੀ ਵਧੀਆ ਚੱਲਿਆ ਜੀ। ਸਾਰਿਆਂ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਜੇ ਕਿਸੇ ਤਰ੍ਹਾਂ ਦੀ ਵੀ ਸਾਡੇ ਲੰਗਰ ਦੀ ਜਾਂ ਕਿਸੇ ਹੋਰ ਵੀ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਤਾਂ ਉਹਦੀ ਮਾਫੀ ਚਾਹੁੰਦੇ ਹਾਂ ਜੀ। ਤੇ ਜੋ ਆ ਇੱਕ ਪਲੇਅਰ ਦੇ ਅਖੀਰ ਦੇ ਵਿੱਚ ਆ ਕੇ ਸੱਟ ਲੱਗ ਗਈ ਹੈ, ਇਹਦੇ ਲਈ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਛੇਤੀ ਤੋਂ ਛੇਤੀ ਠੀਕ ਹੋਵੇ ਤੇ ਸਾਰਿਆਂ ਪਲੇਅਰਾਂ ਦੇ ਕਿਸੇ ਵੀ ਸੋਟ ਝੱਟ ਤੋਂ ਬਹੁਤ ਵਧੀਆ ਟੂਰਨਾਮੈਂਟ ਹੋਇਆ। ਤੇ ਇੱਕ ਆ ਲਾਸਟ ਦੇ ਵਿੱਚ ਆ ਕੇ ਥੋੜੀ ਜਿਹੀ ਪਲੇਅਰ ਦੇ ਸੱਟ ਲੱਗ ਗਈ ਆ। ਤੇ ਚਲੋ ਸਾਰਿਆਂ ਦਰਸ਼ਕਾਂ ਦਾ, ਪਲੇਅਰਾਂ ਦਾ, ਪ੍ਰਬੰਧਕਾਂ ਦਾ, ਆਪਣੀ ਸਾਰੀ ਕਮੇਟੀ ਵੱਲੋਂ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਬਹੁਤ ਬਹੁਤ ਧੰਨਵਾਦ। ਇਹ ਸਨ ਗੁਰਦਿਆਲ ਸਿੰਘ ਜੀ ਰਾਏ। ਗਰੇਵਾਲ ਬ੍ਰਦਰਸ ਵੱਲੋਂ ਉਹ ਜਿਹੜੇ ਬਦਾਮ ਪਏ ਆ ਉਹ ਸਾਰੇ ਕਬੱਡੀ ਦੇ ਪਲੇਅਰਾਂ ਦੇ ਵਿੱਚ ਡਿਵਾਈਡ ਕਰ ਦਿਓ ਇਨਾਮ ਦੇ ਨਾਲ ਹੀ। ਤੇ ਬਾਕੀ ਧੰਨਵਾਦ ਕਰਦੇ ਹਾਂ ਜੀ ਤੁਹਾਡਾ ਮੱਖਣ ਸਿੰਘ ਜੀ ਪੰਡਾਲ ਤੇ ਸਾਡੇ ਗਾਲਬ ਸਾਹਿਬ।
ਬੋਲਦੇ ਭਾਈ 40000 ਸੰਗਤ ਜੀ ਇਹ ਭਾਈ ਸੰਗਤ ਜੀ ਧਿਆਨ ਦਿਓ ਪਲੀਜ਼ 1 ਮਿੰਟ ਦੇ ਲਈ ਪਲੀਜ਼ ਸਾਰਿਆਂ ਨੂੰ ਬੇਨਤੀ ਹੈ ਵੀ 1 ਸੈਕਿੰਡ ਦੇ ਲਈ ਧਿਆਨ ਦਿਓ। ਇਹ ਜਿਹੜੇ ਆਪਾਂ ਮੁੰਡੇ ਗੋਲਡੀ ਗਾਗੇਵਾਲ ਦੇ ਲਈ ਪੈਸੇ ਇਕੱਠੇ ਕੀਤੇ ਐ, ਜਿਹੜੇ ਪੈਸੇ ਬੁਲਾਏ ਗਏ ਨੇ ਉਹ ਅਲੱਗ ਨੇ, ਉਹ ਉਹਨਾਂ ਤੋਂ ਬਿਨਾ ਜਿਹੜਾ ਆਪਣੇ ਕੋਲੇ ਕੈਸ਼ ਇਕੱਠਾ ਹੋਇਆ $40,100 ਜੀ, ਸੌਰੀ 600 $40,600 $40,600 ਜਿਹੜਾ ਇਹ ਪੰਜਾਬੀਅਤ ਹੈ, ਇਹ ਪੰਜਾਬੀਅਤ ਹੈ, ਇਹ ਸਾਡਾ ਖੂਨ ਹੈ। ਅਸੀਂ ਆ ਪੰਜਾਬੀ, ਅਸੀਂ ਦੀਨ ਦੁਖੀਆਂ ਦੇ ਨਾਲ ਖੜਦੇ ਹਾਂ। ਅਸੀਂ ਜਦੋਂ ਕਿਸੇ ਤੇ ਮਾੜਾ ਟਾਈਮ ਆਵੇ ਅਸੀਂ ਹਿੱਕ ਠੋਕ ਕੇ ਖੜਦੇ ਹਾਂ। ਦੇਖੋ ਜਿਹੜਾ ਕੁਝ ਹੋਣਾ ਸੀ ਉਹ ਹੋ ਗਿਆ, ਜੋ ਉਹਦੀ ਕਿਸਮਤ ਦੇ ਵਿੱਚ ਸੀ, ਜੋ ਉਹਦਾ ਆਉਣ ਵਾਲੇ ਦਿਨਾਂ ਦੇ ਵਿੱਚ ਹਸਪਤਾਲ ਦਾ ਦਾਣਾ ਪਾਣੀ ਸੀ ਉਹ ਉਹਨੇ ਖਾ ਲੈਣਾ ਵੀਰੋ। ਪਰ ਇੱਕ ਗੱਲ ਦੀ ਤਾਂ ਉਹਨੂੰ ਟੈਨਸ਼ਨ ਨਹੀਂ ਰਹੂਗੀ ਯਾਰ ਵੀ ਮੇਰੇ ਨਾਲ ਕੋਈ ਖੜਿਆ ਨਹੀਂ, ਇਹ ਤਾਂ ਨਹੀਂ ਕਹੂਗਾ ਕੱਲ ਨੂੰ ਕੋਈ ਮੇਰਾ ਵੀਰ। ਇਸ ਤੋਂ ਬਾਅਦ ਕਬੱਡੀ ਜੰਕਸ਼ਨ ਦੀ ਟੀਮ ਖੜੀ ਆ, ਇੱਕ ਐਪ ਜਿਹੜੀ ਉਹਦੇ ਤੇ ਫੰਡ ਰੇਜ਼ਿੰਗ ਦੀ ਉਹ ਚਲਾਈ ਜਾਊਗੀ, ਤੇ ਕੁਛ ਜਿਹੜੇ ਸਾਡੇ ਭੈਣ ਭਰਾਵਾਂ ਨੇ ਅਨਾਉਂਸ ਕਰਵਾਇਆ ਹੋਇਆ, ਘੱਟੋ ਘੱਟ ਮੈਨੂੰ ਲੱਗਦਾ $20-25,000 ਹੋਰ ਜਿਹੜਾ ਅਨਾਉਂਸ ਕਰਵਾਇਆ ਹੋਇਆ ਨੂੰ ਵੀਰ ਨੂੰ ਮਿਲ ਜਾਣਾ। ਸੋ ਹੋਰ ਵੀ ਜਿੰਨੇ ਆਸਟ੍ਰੇਲੀਆ ਦੇ ਵਿੱਚ ਟੂਰਨਾਮੈਂਟ ਹੋਣਗੇ ਆਪਣੀ ਕੋਸ਼ਿਸ਼ ਇਹੀ ਰਹੂਗੀ ਵੀ ਆਪਾਂ ਉਹਨਾਂ ਤੇ ਵੀ ਜਾ ਕੇ ਜਿਹੜੇ ਮਾਇਆ ਦੇ ਗੱਫੇ ਜਿਹੜੀ ਸੇਵਾ ਉਹ ਇਕੱਠੀ ਕਰੀਏ। ਹਾਂ ਮੇਰੀ ਬੇਨਤੀ ਹੈ, ਇੱਕ ਲਾਈਵ ਚੱਲ ਰਿਹਾ ਹੈ, ਜੇਕਰ ਗੋਲਡੀ ਗਾਗੇਵਾਲ ਦੇ ਪਰਿਵਾਰਕ ਮੈਂਬਰ, ਕਿਉਂਕਿ ਉਹ ਫੋਨ ਨਹੀਂ ਚੱਕ ਰਹੇ ਭੈਣ ਜੀ ਹੁਣੀ, ਗੱਲ ਹੋ ਨਹੀਂ ਰਹੀ, ਸੋ ਉਹਨਾਂ ਨੂੰ ਦੱਸ ਦਈਏ ਵੀ ਉਹ ਟੀਜੇ ਹੁਣੀ ਨਾਲ ਨੇ, ਸਾਰਾ ਪੰਜਾਬ ਪੰਜਾਬੀਅਤ ਨਾਲ ਹੈ, ਸਾਰਾ ਆਸਟ੍ਰੇਲੀਆ ਨਾਲ ਹੈ, ਸਾਰੀ ਕਬੱਡੀ ਨਾਲ ਹੈ, ਸਾਰਾ ਬੱਚਾ ਬੱਚੀ ਨਾਲ ਹੈ। ਤੁਸੀਂ ਕਿਸੇ ਗੱਲ ਦੀ ਫਿਕਰ ਨਹੀਂ ਕਰਨੀ। ਸਾਰਿਆਂ ਦਾ ਧੰਨਵਾਦ। 34ਵੀਆਂ ਸਿੱਖ ਗੇਮਸ ਜਿਹੜੀਆਂ ਕਿ ਆਸਟ੍ਰੇਲੀਆ ਦੇ ਵਿੱਚ ਕੌਫ ਸਾਬਤ ਵਿੱਚ ਹੋ ਰਹੀਆਂ ਸੀ, ਅੱਜ ਸਮਾਪਤੀ ਦਿਨ ਤੇ ਕਾਫੀ ਹਨੇਰਾ ਵੀ ਹੋ ਗਿਆ ਤੇ ਪ੍ਰਬੰਧਕ ਖਾਸ ਤੌਰ ਤੇ ਆਪਣੇ ਨਾਲ ਆ ਤੇ ਖਿਡਾਰੀ ਵੀ ਆਪਣੇ ਨਾਲ ਆ। ਪ੍ਰਬੰਧਕਾਂ ਦੇ ਨਾਲ ਵੀ ਗੱਲ ਕਰਾਂਗੇ। ਪਾਲਾ ਜਲਾਲਪੁਰੀਆ ਉਹ ਵੀ ਆਪਣੇ ਨਾਲ ਨੇ ਕਿਉਂਕਿ ਟਾਇਰਡ ਨੇ ਕਾਫੀ। ਸਭ ਤੋਂ ਪਹਿਲਾਂ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਭਾਜੀ? ਭਾਜੀ ਬਹੁਤ ਵਧੀਆ ਮੇਲਾ, 3 ਦਿਨ ਦਾ ਮੇਲਾ ਸੀ, ਬਹੁਤ ਵਧੀਆ ਮੇਲਾ ਹੋਇਆ ਤੇ ਦਰਸ਼ਕਾਂ ਨੇ ਬਹੁਤ, ਤੇ ਆਹੀ ਜਿਹੜਾ ਪਲੇਅਰ ਤੇ ਜਿਹੜਾ ਲਾਸਟ ਮੈਚ ਤੇ ਥੋੜੀ ਸੱਟ ਵੱਜ ਗਈ, ਦਰਸ਼ਕਾਂ ਦਾ ਵੀ ਦਿਲ ਦੁਖਿਆ ਤੇ ਪਲੇਅਰਾਂ ਦਾ ਵੀ ਬਹੁਤ ਮਾੜਾ ਹੋਇਆ ਭਾਜੀ। ਤੇ ਨਾਲ ਕਿਹੋ ਜਿਹਾ ਭਵਿੱਖ ਦੇਖਦੇ ਹੋ ਜਿੱਦਾਂ ਇਦਾਂ ਸਮੂਥ ਇੱਥੇ ਗੇਮਸ ਚੱਲੀਆਂ, ਜਿਹੜੇ ਰੌਲੇ ਪੈਂਦੇ ਆ ਖਾਸ ਤੌਰ ਤੇ ਹੋਰਨਾਂ ਦੇਸ਼ਾਂ ਦੇ ਵਿੱਚ, ਕੀ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਲਾਸਟ ਦੇ ਵਿੱਚ? ਭਾਜੀ ਇਹ ਯਾਰ ਸਾਫ਼ ਸੁਥਰੀ ਖੇਡ ਹੋਣੀ ਚਾਹੀਦੀ ਆ, ਇਹੀ ਸੁਨੇਹਾ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਮਿਲਦੇ ਆ। ਤੇ ਹੁਣ ਆਪਾਂ ਦੋਸਤੋ ਗੱਲ ਕਰਦੇ ਆ ਆਫੀਸ਼ੀਅਲ ਦੇ ਨਾਲ। ਸਭ ਤੋਂ ਪਹਿਲਾਂ ਗੁਰਦਿਆਲ ਸਿੰਘ ਜੀ ਮੁਬਾਰਕਬਾਦ ਤੁਹਾਨੂੰ, ਘੁੰਮਣ ਸਾਹਿਬ ਤੁਹਾਨੂੰ ਬਹੁਤ ਬਹੁਤ ਮੁਬਾਰਕ। ਜਿਹੜੀਆਂ ਸਿੱਖ ਗੇਮਸ ਆ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ, ਬੜਾ ਦਿਲ ਖੁਸ਼ ਹੋਇਆ ਕਿ ਜਿਸ ਤਰੀਕੇ ਦੇ ਨਾਲ ਲੁਕਣ ਮੀਚੀ ਵੀ ਚੱਲੀ ਆ ਮੌਸਮ ਦੀ, ਪਰ ਤੁਸੀਂ ਜਿਸ ਤਰੀਕੇ ਨਾਲ ਪ੍ਰਬੰਧ ਕੀਤਾ ਤੇ ਬਲਿਹਾਰੇ ਜਾਂਦੇ ਆ ਤੁਹਾਡੇ, ਤੇ ਜਿਸ ਤਰੀਕੇ ਦੇ ਨਾਲ ਦਰਸ਼ਕਾਂ ਨੇ ਹੁਮ ਹੁਮਾ ਕੇ ਪਹੁੰਚੇ ਆ ਮੌਸਮ ਦੇ ਬਾਵਜੂਦ, ਚੇਤਾਵਨੀਆਂ ਦੇ ਬਾਵਜੂਦ, ਇਹ ਸ਼ਾਇਦ ਤੁਹਾਡਾ ਭਰੋਸਾ ਸੀ ਦਿੱਤਾ ਹੋਇਆ। ਬਹੁਤ ਵਧੀਆ ਜੀ। ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਇੰਟਰਵਿਊ ਕੀਤੀ ਸੀਗੀ ਤੇ ਮੌਸਮ ਦੀ ਖਰਾਬੀ ਕਰਕੇ ਵੀ ਪਤਾ ਨਹੀਂ ਸ਼ਾਇਦ ਬਹੁਤੇ ਦਰਸ਼ਕ ਨਾ ਪਹੁੰਚ ਸਕਣ, ਪਰ ਦਰਸ਼ਕਾਂ ਦਾ ਹੜ ਆ ਗਿਆ ਜੀ। 3 ਦਿਨ ਮੀਂਹ ਦੇ ਵਿੱਚ ਵੀ ਬਾਹਰ ਸਾਰਿਆਂ ਨੇ ਬੈਠ ਕੇ ਬਹੁਤ ਖੇਡਾਂ ਦਾ ਨਜ਼ਾਰਾ ਲਿਆ ਜੀ। ਤੇ ਕਿਹੋ ਜਿਹਾ ਦੇਖਦੇ ਹੋ ਕਿ ਕੁਝ ਘਾਟਾਂ ਵੀ ਰਹਿ ਜਾਂਦੀਆਂ, ਕੀ ਉਹਦੇ ਲਈ ਤਿਆਰ ਹੋ ਕਿ ਫਿਰ 6 ਸਾਲਾਂ ਬਾਅਦ ਸਾਡੇ ਸਿਰ ਜਿਹੜੀ ਜ਼ਿੰਮੇਵਾਰੀ ਹੋਣੀ ਆ, ਤੇ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਇਹਨਾਂ ਗੇਮਸ ਦੇ ਵਿੱਚ? ਕਿਉਂਕਿ ਪ੍ਰੈਸ਼ਰ ਹੀ ਬਹੁਤ ਹੁੰਦਾ, ਅੱਜ ਥੋੜੀ ਜਿਹਾ ਸੌਖੇ ਨੀਂਦ ਆਊ ਕਿ ਨਹੀਂ? ਬਹੁਤ ਬਹੁਤ ਖੁਸ਼ੀ ਹੈ ਜੀ। ਆ ਇੱਕ ਪਲੇਅਰ ਦੇ ਜਿਹੜੀ ਥੋੜੀ ਸੱਟ ਲੱਗ ਗਈ ਆ ਲਾਸਟ ਗੇਮ ਦੇ ਵਿੱਚ, ਕਬੱਡੀ ਦੇ ਵਿੱਚ, ਤੇ ਇਹਦੇ ਲਈ ਬਹੁਤ ਦੁੱਖ ਹੋਇਆ। ਪਰ ਦਰਸ਼ਕਾਂ ਨੇ ਬਹੁਤ, ਸਾਰੀ ਸੰਗਤ ਨੇ ਉਹਦੀ ਹੈਲਪ ਕੀਤੀ ਆ ਤੇ ਅਸੀਂ ਵੀ ਹੋਰ ਵੀ ਕਰਾਂਗੇ। ਤੇ ਬਸ ਉੱਦਾਂ ਸਾਰੀਆਂ ਗੇਮਾਂ ਜਾਣੀ ਬਹੁਤ ਵਧੀਆ ਹੋਈਆਂ, ਪਰ ਸ਼ਾਇਦ ਦੂਸਰੇ ਸਟੇਡੀਅਮ ਜਿਹੜੀਆਂ ਕੋਈ ਦੂਰ ਸੀਗੀਆਂ ਨੈਟਬਾਲ ਦੀਆਂ ਜਾਂ ਵਾਲੀਬਾਲ ਦੀਆਂ,
ਇੱਕ ਦੋ ਦਿਨ ਸਾਡੇ ਕੋਲੋਂ ਲੰਗਰ ਸ਼ਾਇਦ ਬਹੁਤ ਨਹੀਂ ਪਹੁੰਚਾ ਹੋ ਸਕਿਆ। ਇਦਾਂ ਦੀਆਂ ਇੱਕ ਦੋ ਗੱਲਾਂ ਨਹੀਂ, ਬਾਕੀ ਬਹੁਤ ਸਾਰੇ ਪ੍ਰਬੰਧ ਵਧੀਆ ਸੀ, ਜਿੱਦਾਂ ਅਸੀਂ ਸੋਚਿਆ ਸੀ ਸਾਰਾ ਕੁਝ ਐਨ ਉਸ ਟਾਈਮ ਨਾਲ ਹੋਇਆ। ਤੇ ਇਹ ਸਨ ਗੁਰਦਿਆਲ ਸਿੰਘ ਜੀ, ਜਿਹੜੇ ਕਿ ਪ੍ਰਧਾਨ ਸਨ ਇਹਨਾਂ ਸਾਰੀਆਂ ਗੇਮਸ ਦੇ ਵਿੱਚ, ਪ੍ਰਬੰਧਨ ਦੇ ਵਿੱਚ। ਤੇ ਨਾਲ ਘੁੰਮਣ ਸਾਹਿਬ ਹੀ ਨਾ, ਅੱਗੇ ਬਹੁਤ ਜ਼ਿੰਮੇਵਾਰੀ ਆ, ਤੁਹਾਡੇ ਨਾਲ ਗੱਲ ਕਰਨੀ ਬਣਦੀ ਆ ਕਿ ਇਸ ਵਾਰ ਕੋਈ ਰੌਲਾ ਨਹੀਂ ਪਿਆ, ਤੇ ਇਹਦੇ ਪਿੱਛੇ ਕੀ ਮੰਨਦੇ ਹੋ ਵੀ ਤੁਹਾਡਾ ਡਰ ਸੀ ਜਾਂ ਕਿੱਦਾਂ? ਨਹੀਂ ਜੀ, ਡਰ ਤਾਂ ਨਹੀਂ ਹੈਗਾ। ਚਲੋ ਆਪਾਂ ਨੂੰ ਪਲੇਅਰਾਂ ਨੂੰ ਤੇ ਜਿੰਨੀਆਂ ਟੀਮਾਂ ਨੂੰ ਥੋੜਾ ਬਹੁਤਾ ਉਹਨਾਂ ਨਾਲ ਮੀਟਿੰਗ ਕਰਕੇ ਤੇ ਉਹਨਾਂ ਨੂੰ ਸਮਝਾਉਣਾ ਵੀ ਪੈਂਦਾ, ਭਾਈ ਇਸ ਤਰੀਕੇ ਨਾਲ ਕਰਨਾ ਪੈਣਾ ਵੀ ਆਪਾਂ ਇੰਨੇ ਚਿਰ ਬਾਅਦ ਗੇਮਾਂ ਹੋ ਰਹੀਆਂ ਆਫਟਰ ਕੋਵਿਡ ਤੋਂ ਬਾਅਦ, ਵੀ ਇੱਕ ਦੂਜੇ ਦਾ ਸਹਿਯੋਗ ਜੋ ਮਾੜੀ ਮੋਟੀ ਊਚ ਨੀਚ ਤਾਂ ਆਈ ਹੈ, ਪਰ ਉਹਨੂੰ ਫਿਕਸ ਕੀਤਾ ਗਿਆ ਤੇ ਬਾਕੀ ਪਲੇਅਰਾਂ ਨੇ ਬਹੁਤ ਵਧੀਆ ਸਾਥ ਦਿੱਤਾ ਤੇ ਵੱਧ ਤੋਂ ਵੱਧ ਪਲੇਅਰ ਇੰਟਰਨੈਸ਼ਨਲ ਪਲੇਅਰ ਖੇਡੇ ਆ। ਤੇ ਖਾਸ ਤੌਰ ਤੇ ਨਸ਼ੇ ਦਾ ਬਹੁਤ ਮੁੱਦਾ ਆ ਜਾਂਦਾ ਇਸ ਵਾਰ ਸਾਰੀਆਂ ਟੀਮਾਂ ਦੇ ਪਲੇਅਰਾਂ ਦੇ ਡਰੱਗ ਟੈਸਟ ਹੋਏ ਆ। ਉਹ ਐਨਜੇ ਕਮੇਟੀ ਨੇ ਉਹਨਾਂ ਦੇ ਬੋਪਾਰਾਏ ਸਾਹਿਬ ਹੈਗੇ ਆ, ਉਹ ਤਾਂ ਤੁਹਾਨੂੰ ਪਤਾ ਹਾਫ ਟਾਈਮ ਤੋਂ ਪਹਿਲੇ ਆਪਣੀ ਪਰਚੀ ਕੱਢ ਕੇ ਪਾਉਂਦੇ ਨੇ ਪਲੇਅਰ ਕਿਹੜਾ ਫੜ ਕੇ ਲਿਆਉਣਾ ਮੈਂ, ਤੇ ਡਰੱਗ ਫਰੀ ਕਬੱਡੀ ਹੋਈ ਆ। ਤੇ ਨੈਕਸਟ ਟਾਈਮ ਵੀ ਅਸੀਂ ਟਰਾਈ ਕਰਾਂਗੇ ਵੀ ਬ੍ਰਿਸਬਨ ਗੇਮਾਂ ਹੋ ਰਹੀਆਂ, ਅਸੀਂ ਵੱਧ ਤੋਂ ਵੱਧ ਹੈਲਪ ਕਰਾਂਗੇ ਬ੍ਰਿਸਬਨ ਵਾਲਿਆਂ ਦੀ ਤੇ ਟੀਮਾਂ ਦੇ ਵਿੱਚ ਵੀ ਤੇ ਪਲੇਅਰ ਲਿਆਉਣ ਦੇ ਵਿੱਚ ਵੀ ਜਿੰਨੀ ਅਸੀਂ ਕਰ ਸਕਦੇ ਹਾਂ ਜੀ। ਤੇ ਬ੍ਰਿਸਬਨ ਦੀ ਤੁਸੀਂ ਗੱਲ ਕੀਤੀ ਆ, ਨਾਲ ਦੀ ਨਾਲ ਜਿੱਦਾਂ ਕਹਿ ਲਓ ਵੀ ਹੁਣ ਤੁਸੀਂ ਉਹ ਕਹਿੰਦੇ ਨਹੀਂ ਹੁੰਦੇ ਆਹ ਲੈ ਮਾਂ ਸਾਂਭ ਕੁੰਜੀਆਂ ਧੀਆਂ ਕਰ ਚਲੀਆਂ ਸਰਦਾਰੀ, ਇਸ ਵਾਰ ਤੁਸੀਂ ਸਰਦਾਰੀ ਕਰ ਲਈ ਆ। ਹੁਣ ਅਗਲੀ ਸਰਦਾਰੀ ਜਿਹੜੀ ਬ੍ਰਿਸਬਨ ਦੇ ਆ, ਤੇ ਹੈਪੀ ਧਾਮੀ ਸਾਹਿਬ ਤੁਹਾਡੇ ਕੋਲ ਝੰਡਾ ਵੀ ਲੈ ਚੁੱਕੇ ਆ। ਧਾਮੀ ਸਾਹਿਬ ਸੁਜੈਸ਼ਨ ਲੈਣੇ ਆ, ਜਿੱਦਾਂ ਉਹਨਾਂ ਨੇ ਦੱਸਿਆ ਘਾਟਾਂ ਕੀ ਰਹਿ ਗਈਆਂ ਜਾਂ ਕਿੱਦਾਂ, ਇਹਦੀ ਇਸ ਕਹਿ ਲਓ ਕਿ ਇਹਨਾਂ ਗੇਮਸ ਦੇ ਵਿੱਚ ਖੂਬਸੂਰਤੀ ਆ ਵੀ ਜੋ ਘਾਟਾਂ ਰਹਿ ਗਈਆਂ ਅਗਲਾ ਸ਼ਹਿਰ ਉਹਨੂੰ ਪੂਰਤੀ ਕਰਦਾ। ਤੇ ਕਿੱਦਾਂ ਲੱਗਦੇ, ਨਰਵਸ ਤੇ ਨਹੀਂ ਹੋ ਗਿਆ ਜਿੱਦਾਂ? ਨਹੀਂ ਜੀ, ਤਕਰੀਬਨ ਮੈਨੂੰ 31-32 ਸਾਲ ਹੋ ਗਏ ਸਿੱਖ ਗੇਮਾਂ ਖੇਡਦਿਆਂ। ਜਦੋਂ 4-5 ਟੀਮਾਂ ਟੋਟਲ ਹੁੰਦੀਆਂ ਸੀ ਗੇਮਸ, ਤੇ ਬਲਗੋਲਗੇ ਮੇਰੇ ਖਿਆਲ 6 ਟੀਮਾਂ ਸੀ 95 'ਚ, ਉਦੋਂ ਤੋਂ ਮੈਂ ਖੇਡਦਾ ਤੇ ਇਨਵੋਲਵ ਹੋਣਾ, ਲੰਗਰ ਛਕੀ ਦਾ ਉਦੋਂ ਤੋਂ ਪਤਾ ਹੁੰਦਾ ਲੱਗਣ ਲੱਗ ਗਿਆ ਸੀ ਕਿ ਘਾਟਾਂ ਕਿੱਥੇ ਆ। ਬਾਕੀ ਇਦਾਂ ਆ ਕਿ ਸਾਡੇ ਵੱਡੇ ਭਰਾ ਗੁਰਦਿਆਲ ਰਾਏ ਜਾਂ ਸਾਬੀ ਘੁੰਮਣ ਹੋਣੇ, ਇਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਆ ਸਾਨੂੰ। ਜੋ ਵੀ ਘਾਟਾਂ ਇਹਨਾਂ ਤੋਂ ਰਹਿ ਗਈਆਂ ਆਪਾਂ ਇਹਨਾਂ ਨੂੰ ਪੁੱਛ ਸਕਦੇ ਵੀ ਇਹਨਾਂ ਦਾ ਸੋਲੂਸ਼ਨ ਆਪਾਂ ਕੀ ਕਰਨਾ। ਤੇ ਦੂਸਰਾ ਇਹ ਆ ਕਿ ਬ੍ਰਿਸਬਨ 'ਚ ਇੱਕ ਸ਼ਹਿਰ ਵੱਡਾ ਕਾਫਸਾਬਰ ਨਾਲ, ਇਹ ਕਮਿਊਨਿਟੀ ਥੋੜੀ ਛੋਟੀ ਹੋਣ ਕਰਕੇ ਇਹਨਾਂ ਨੂੰ ਕਾਫੀ ਹਾਰਡ ਵਰਕ ਕਰਨਾ ਪਿਆ ਕਿ ਬੰਦੇ ਇਹਨਾਂ ਕੋਲ ਵਲੰਟੀਅਰਸ ਦੀ ਘਾਟ ਸੀ। ਹੋਪਫੁਲੀ ਜਿਹੜਾ ਬ੍ਰਿਸਬਨ ਆ, ਕਿਉਂਕਿ ਉੱਥੇ ਆਪਣੇ ਵਲੰਟੀਅਰਸ ਵੀ ਬਹੁਤ ਆ ਤੇ ਆਪਾਂ ਫਾਈਨੈਂਸ਼ੀਅਲੀ ਵੀ ਬਿਲਡ ਕਰ ਸਕਦੇ, ਆਪਾਂ ਵੈਨਿਊ ਵੀ ਆਪਾਂ ਨੂੰ ਇਦਾਂ ਦੇ ਮਿਲ ਸਕਦੇ ਜਿੱਥੇ ਸਾਰਾ ਕੁਝ ਇਕੱਠਾ ਹੋ ਸਕੇ। ਟਰਾਈ ਕਰਾਂਗੇ ਬੈਸਟ ਜੀ। ਤੇ ਬਹੁਤ ਬਹੁਤ ਧੰਨਵਾਦ, ਤੇ ਸਾਡੀਆਂ ਸ਼ੁਭ ਇਛਾਵਾਂ ਇੰਡੋਸ ਟੀਵੀ ਦੇ ਵੱਲੋਂ ਤੁਹਾਡੇ ਨਾਲ ਆ, ਤੇ ਤੁਹਾਡਾ ਧੰਨਵਾਦ ਵੀ ਆ। ਐਂਡ ਦੇ ਆਫ ਗੁਰਦਿਆਲ ਸਿੰਘ ਜੀ, ਕੀ ਕਹਿਣਾ ਚਾਹੁੰਦੇ ਆ ਤੁਸੀਂ? ਕੋਈ ਸੁਜੈਸ਼ਨ ਦੇਣਾ ਚਾਹੁੰਦੇ ਆ ਬ੍ਰਿਸਬਨ ਵਾਲਿਆਂ ਨੂੰ? ਮੈਂ ਅਖੀਰ ਵਿੱਚ ਇਹ ਗੱਲ ਕਹਿਣਾ ਚਾਹੁੰਦਾ ਜੀ, ਜਿਹੜੀ ਸਾਡੇ ਵਲੰਟੀਅਰ ਨੇ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ, ਤੇ ਜਿਨ੍ਹਾਂ ਨੇ ਤਿੰਨੇ ਦਿਨ ਰਾਤ ਇੱਕ ਕਰਕੇ ਸੇਵਾ ਲੰਗਰ ਦੀ, ਤੇ ਸਪੈਸ਼ਲੀ ਜਿਹੜੇ ਸਮਾਨ ਹਿਲ ਤੋਂ ਸਿੰਘ ਆਏ ਸੀਗੇ ਉਹਨਾਂ ਨੇ ਬਹੁਤ ਸੇਵਾ ਕੀਤੀ ਆ ਤਿੰਨੋਂ ਦਿਨ ਲੰਗਰ ਦੇ ਵਿੱਚ। ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦਾ, ਤੇ ਬਾਟਲਾ ਗਰੁੱਪ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਲੰਗਰ ਦੀ ਪਾਣੀ ਦੀ ਸੇਵਾ ਕੀਤੀ, ਤੇ ਬੇਦੀ ਪਰਿਵਾਰ ਦਾ ਮੈਲਬੌਰਨ ਵਾਲਿਆਂ ਦਾ ਜਿਨ੍ਹਾਂ ਨੇ ਲੰਗਰ ਦੀ ਸੇਵਾ ਕੀਤੀ, ਤੇ ਹੋਰ ਸਾਰੇ ਸਪੌਂਸਰਾਂ ਦਾ, ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ। ਤੇ ਦੋਸਤੋ ਇਹ ਸਨ ਆਫੀਸ਼ੀਅਲ, ਤੇ ਜਿੱਦਾਂ ਗੁਰਦਿਆਲ ਸਿੰਘ ਜੀ ਹੁਣਾਂ ਨੇ ਕਿਹਾ ਵੀ ਜਿਹੜੇ ਲੋਕ ਵਲੰਟੀਅਰ ਨੇ, ਜਿਹੜੇ ਕਿ ਬਿਨਾਂ ਕਿਸੇ ਨਾ ਉਹਨਾਂ ਨੂੰ ਫੋਟੋ ਦਾ ਕੋਈ ਚਾਂਸ ਆ, ਪਿੱਛੇ ਲੱਗੇ ਹੋਏ ਨੇ, ਬਸ ਭਾਵਨਾ ਸੇਵਾ ਦੇ ਨਾਲ ਹੀ ਆਏ ਆ ਉਹ, ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ। ਤੇ ਇੰਡੋਸ ਟੀਵੀ ਇਸੇ ਤਰ੍ਹਾਂ ਬ੍ਰਿਸਬਨ ਦੇ ਵਿੱਚ ਵੀ ਤੁਹਾਨੂੰ ਲਾਈਵ ਜਿਹੜਾ ਦਿਖਾਏਗਾ, ਤੇ ਆਸ ਕਰਦੇ ਆ ਕਿ ਤੁਸੀਂ ਇਸੇ ਤਰ੍ਹਾਂ ਸਾਨੂੰ ਪਿਆਰ ਜਿਹੜੀ ਮੁਹੱਬਤ ਆ ਬਖਸ਼ਦੇ ਰਹੋਗੇ। ਤੇ ਹੁਣ ਮਿਲਾਂਗੇ ਅਗਲੇ ਸਾਲ ਬ੍ਰਿਸਬਨ ਦੇ ਵਿੱਚ ਸਿੱਖ ਗੇਮਸ ਨਵੀਂ ਭਾਵਨਾ ਦੇ ਨਾਲ। ਸਤਿ ਸ੍ਰੀ ਅਕਾਲ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਨਹੀਂ ਉਹ ਲੱਗੇ ਹੁਣ ਸਾਡੇ ਗਰਾਊਂਡ ਕਹਿੰਦੇ ਸਾਰੀ ਤੋਂ ਖਰਾਬ ਕਰਤੀ। ਪਲੀਜ਼ ਪਿਆਰ ਨਾਲ ਮੇਰੇ ਵੀਰ
ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਇੰਜਰਡ ਹੋਏ ਖਿਡਾਰੀ ਦੇ ਲਈ ਸੇਵਾ ਭੇਜੀ ਆ। ਹੁਣ ਇੱਕ ਬੇਨਤੀ ਹੈ, ਜਿੰਨੇ ਵੀ ਸਾਡੇ ਸਹਿਯੋਗੀ ਆ ਗਰਾਊਂਡ ਦੇ ਵਿੱਚ ਨੇ, ਕੌਂਸਲ ਦੇ ਵੱਲੋਂ ਤੇ ਸਟੇਡੀਅਮ ਦੀ ਜਿਹੜੀ ਮੈਨੇਜਮੈਂਟ ਹੈ ਉਹਨਾਂ ਦੇ ਵੱਲੋਂ ਇਹ ਰਿਕੁਐਸਟ ਹੈ ਕਿ ਆਪਣਾ ਟਾਈਮ ਓਵਰ ਹੋ ਚੁੱਕਿਆ ਇੱਥੇ, ਸੋ ਸਾਰੇ ਜਣੇ ਬਾਹਰ ਚਲੇ ਜਾਓ। ਜਿਹੜੇ ਬੰਦੇ ਉਧਰ ਅਸਿਸਟ ਕਰ ਰਹੇ ਨੇ ਉਸ ਨੌਜਵਾਨ ਨੂੰ, ਉਹ ਹੀ ਨਾਲ ਰਹਿਣਗੇ 1-2, ਬਾਕੀ ਸਾਰੇ ਪਲੀਜ਼ ਆਪਾਂ ਬਾਹਰ ਚਲੇ ਜਾਈਏ, ਕਿਉਂਕਿ ਕੌਂਸਲ ਦੇ ਵੱਲੋਂ ਇਹ ਬੇਨਤੀ ਹੈ ਕਿ ਆਪਣੇ ਸਟੇਡੀਅਮ ਦਾ ਜੋ ਟਾਈਮ ਸੀ ਉਹ ਹੁਣ ਓਵਰ ਹੋ ਗਿਆ। ਥੈਂਕ ਯੂ।